ਤੁਸੀਂ ਮੈਨੂੰ ਇਹ ਦੱਸੋ ਵੀ ਉਸ ਦਿਨ ਪੂਰਾ ਵੀ ਜਿਹੜੀ ਘਟਨਾ ਕੀ ਵਾਪਰੀ ਸੀ, ਉਹਦੇ ਬਾਰੇ ਕੀ ਹੋਇਆ ਕੀ ਸੀਗਾ? ਵੀਰ ਜੀ ਆਪਾਂ ਆ ਰਹੇ ਹਾਂ 4:30 ਵਜੇ ਆਪਣਾ ਲੁਧਿਆਣੇ ਵਾਲਾ ਟੋਲ 12:22 ਤੇ ਪਾਸ ਕਰਦਾ ਵਾਂ ਮੈਂ। ਠੀਕ ਹੈ ਜੀ। ਤੁਰਿਆ ਹੀ ਆਉਂਦਾ, ਰੁਕਿਆ ਇੱਕ ਜਗ੍ਹਾ ਮੰਜੀ ਸਾਹਿਬ ਚਾਹ ਪੀਂਦਾ ਵਾਂ। ਮੰਜੀ ਸਾਹਿਬ ਤੋਂ ਬਾਅਦ ਮੈਂ ਇਕੱਲਾ ਹੀ ਬੰਦਾ, ਇੱਕ ਡਰਾਈਵਰ ਨਾਲ ਹੈ ਨਹੀਂ ਸੀ, ਮੁੰਡਾ ਕਨੈਕਟਰ ਹੀ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਸਰਹੰਦ ਪਾਰ ਕਰਕੇ ਫਿਰ ਚਾਹ ਪੀਂਦੇ ਹਾਂ। ਠੀਕ ਹੈ ਜੀ। ਕਿਉਂ ਸਾਡੇ ਨਾਲ ਇੱਕ ਗੱਡੀ ਹੋਰ ਹੁੰਦੀ ਆ ਸੇਬਾਂ ਵਾਲੀ, ਇਕੱਠੇ ਹੀ ਹੁੰਦੇ ਆਪਾਂ ਅੱਗੇ ਪਿੱਛੇ। ਹਾਂਜੀ। ਜਦੋਂ ਆਪਾਂ ਪੰਜਾਬ 'ਚ ਸ੍ਰੀਨਗਰ ਤੋਂ ਪੰਜਾਬ ਐਂਟਰ ਕਰਦੇ ਆ ਨਾ, ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਵਾ, ਤੁਹਾਡੀ ਨੌਲੇਜ 'ਚ ਸਾਰੀ ਜਾਣਕਾਰੀ। ਮੇਰੇ ਬਾਰੇ ਕੋਈ ਗਲਤ ਅਫਵਾਹ ਆ ਜਾਂਦੀ ਆ ਕਿਸੇ ਨੂੰ, ਪੁਲਿਸ ਮਹਿਕਮੇ ਨੂੰ, ਕਿ ਇਹ ਬੰਦਾ ਜੀ ਸ੍ਰੀਨਗਰ ਤੋਂ ਹਥਿਆਰ ਲਿਆ ਕੇ ਸਪਲਾਈ ਕਰ ਰਿਹਾ। ਅੱਛਾ। ਜਾਂ ਭੁੱਕੀ ਲਿਆ ਕੇ ਸਪਲਾਈ ਕਰ ਰਿਹਾ। ਅੱਛਾ, ਇਹ ਇਨਫੋਰਮੇਸ਼ਨ ਤੁਹਾਡੇ ਬਾਰੇ ਸੀਗੀ? ਹਾਂਜੀ। ਅੱਛਾ ਜੀ। ਜਦੋਂ ਮੈਂ ਪੰਜਾਬ 'ਚ ਦੀਨਾਨਗਰ ਐਂਟਰ ਕਰਦਾ, ਮੈਨੂੰ SDCA ਸਟਾਫ ਅੰਮ੍ਰਿਤਸਰ ਚੁੱਕ ਲੈਂਦਾ ਮਾਲ ਮੰਡੀ। ਠੀਕ ਹੈ ਜੀ। ਮੇਰੇ ਬਾਰੇ ਮਤਲਬ ਬਹੁਤ ਗੱਲਾਂ ਹੋਈਆਂ, ਕਿਸੇ ਨੇ ਕੀਤੀਆਂ ਝੂਠੀਆਂ, ਪਰ ਅਸੀਂ ਸੱਚੇ ਆਂ। ਅਸੀਂ ਪ੍ਰਮਾਤਮਾ ਸਾਡਾ ਸੱਚਾ ਵਾ। ਅਸੀਂ ਇਹੋ ਜਿਹਾ ਕੰਮ ਕਰਦੇ ਨਹੀਂ ਹੈਗੇ। ਠੀਕ ਹੈ ਜੀ। ਮਾਲ ਡਰਾਈਵਰ ਬੰਦੇ ਥੋੜਾ ਬਹੁਤਾ ਖਾਂਦੇ ਆ, ਉਹ ਰੱਖਦੇ ਆ ਅਸੀਂ। ਉਹ ਆਪਾਂ ਸਾਰਿਆਂ ਦੇ ਸਾਹਮਣੇ ਵੀ ਕਹਿੰਦੇ ਵੀ ਖਾਂਦੇ ਆ, ਰੱਖਦੇ ਆ ਜੀ। ਉਹ ਜਦੋਂ ਆਪਾਂ ਨੂੰ ਚੁੱਕ ਲੈਂਦੀ ਆ ਪੁਲਿਸ, ਆਪਾਂ ਨੂੰ ਚੁੱਕਣ ਤੋਂ ਬਾਅਦ ਸਰ ਲੈ ਜਾਂਦੀ ਆ ਅੰਮ੍ਰਿਤਸਰ। ਸਾਡੇ ਫੋਨ ਬੰਦ ਕੀਤੇ ਜਾਂਦੇ ਆ ਦੋਨਾਂ ਜਣਿਆਂ ਦੇ। ਸਾਡੀ ਗੱਡੀ ਵੀ ਲੈ ਜਾਂਦੇ ਆ ਤੇ ਆਪਾਂ ਨੂੰ ਵੀ ਲੈ ਜਾਂਦੇ ਆ। ਠੀਕ ਹੈ ਜੀ। ਆਪਾਂ ਨੂੰ 2 ਦਿਨ ਬਾਅਦ ਗੱਡੀ, ਆਪਾਂ ਨੂੰ ਕਹਿੰਦੇ ਕੁਛ ਨਹੀਂ ਪੁਲਿਸ ਵਾਲੇ, ਨਾ ਮਾਰਦੇ ਆ ਨਾ ਕੁੱਟਦੇ, ਵੀ ਤੇਰੇ ਬਾਰੇ ਖਬਰ ਮਿਲੀ ਆ, ਇਹ ਖਬਰ ਸੱਚ ਹੋਈ ਠੀਕ ਹੈ, ਝੂਠ ਹੋਈ ਤੈਨੂੰ ਛੱਡ ਦਾਂਗੇ। ਪੁੱਛ ਕੇ ਤੁਹਾਨੂੰ ਰੱਖਿਆ ਉੱਥੇ? ਹਾਂਜੀ। ਗੱਡੀ ਪੁੱਛ ਕੇ, ਸਾਨੂੰ ਪੁੱਛਗਿੱਛ ਵੀ ਕੀਤੀ, ਤੁਹਾਨੂੰ ਸਾਡੀ ਗੱਡੀ ਵੀ ਸੇਫ ਖਾਲੀ ਕਰਕੇ ਚੈੱਕ ਕੀਤੀ, ਬਕਾਇਦਾ ਸਾਡੇ ਕੋਲ ਵੀਡੀਓ ਵੀ ਆ, ਲਿਖਤੀ ਪ੍ਰੂਫ ਵੀ ਹੈਗਾ ਪੁਲਿਸ ਦਾ। ਠੀਕ ਹੈ ਜੀ। ਖਾਲੀ ਕਰਕੇ ਲੋਡ ਕਰਕੇ ਚੱਲਦੇ ਆਪਾਂ, ਰਾਤ ਨੂੰ 9 ਵਜੇ ਗੱਡੀ ਲੋਡ ਕਰਕੇ ਆਪਣੇ ਆ ਜਾਂਦੇ ਆ। ਠੀਕ ਹੈ ਜੀ। ਆ ਜਾਂਦੇ ਆ ਆਪਾਂ ਮਿਸਤਰੀ ਦੀ ਦੁਕਾਨ ਤੇ ਗੱਡੀ ਦਾ ਕੰਮ ਕਰਾਉਨੇ ਆ। ਉਸ ਤੋਂ ਬਾਅਦ ਅਗਲੀ ਰਾਤ ਨੂੰ ਘਰੋਂ ਨਿਕਲਦੇ ਆ, ਜਿੱਦਾਂ ਹੀ ਆਪਾਂ ਤੁਰਦੇ ਆ। ਆ ਕੇ ਸਾਡੇ ਨਾਲ ਇਹ ਭਾਣਾ ਵਰਤ ਜਾਂਦਾ, ਇੱਥੇ ਚਾਹ ਪੀਣੇ ਰੁਕਦੇ ਆ। ਆ ਕੇ ਜਦੋਂ ਸਾਡੀ ਗੱਡੀ ਇੱਥੇ ਆਉਂਦੇ, ਗਾੜੀ ਬ੍ਰੇਕ ਵੱਜਦੀ, ਐਮਰਜੈਂਸੀ ਗੱਡੀ ਨਹੀਂ ਰੁਕਦੀ, ਆਪਾਂ ਗੱਡੀ ਨੂੰ ਥੱਲੇ ਵਾਲੀ ਸਾਈਡ ਸੁੱਟਦੇ ਆ ਕਿ ਬਚਾਅ ਹੋ ਜੇ। ਮਤਲਬ ਤੁਸੀਂ ਲੋਕਾਂ ਨੂੰ ਬਚਾਉਣ ਵਾਸਤੇ ਜਿਹੜੀ ਗੱਡੀ ਆ ਉਹ ਥੱਲੇ ਸਿੱਟੀ ਸੀ? ਹਾਂਜੀ। ਕਾਰ ਹੀ ਉਧਰਲੀ ਸਾਈਡ, ਕਾਰ ਦੇ ਬਚਾਅ ਕਰਦੇ ਆ ਕਿ ਇਹ ਦੋਨਾਂ ਟਰੱਕਾਂ ਦੇ ਵਿਚਕਾਰ ਕਾਰ ਨਾ ਫਸ ਜੇ। ਠੀਕ ਹੈ ਜੀ। ਤੇ ਕੋਈ ਨੁਕਸਾਨ ਨਾ ਹੋ ਜੇ। ਠੀਕ ਹੈ। ਆਪਾਂ ਜਦੋਂ ਗੱਡੀ ਥੱਲੇ ਵਾਲੀ ਸਾਈਡ ਸੁੱਟਦੇ ਆ ਤੇ ਨੀਵੀਂ ਜਗ੍ਹਾ ਹੁੰਦੀ ਆ, ਗੱਡੀ ਪਲਟ ਜਾਂਦੀ। ਗੱਡੀ ਸਰ ਬਚਾਅ ਤੇ ਗੱਡੀ ਥੱਲੇ ਉਤਰ ਜਾਂਦੀ ਆ। ਗੱਡੀ ਪਲਟਣੀ ਵੱਡਾ ਤਗੜਾ ਕਾਰਨ ਨਹੀਂ ਹੁੰਦਾ, ਕੋਈ ਵੀ ਗਲਤੀਆਂ ਕਾਰਨ ਗੱਡੀ ਪਲਟ ਜਾਂਦੀ ਆ। ਉਹ ਕੋਈ ਐਡਾ ਮੈਟਰ ਨਹੀਂ ਰੱਖਦਾ, ਕਿਉਂ ਗੱਡੀਆਂ ਰੋਡ ਤੇ ਚੱਲਦੀਆਂ, ਵੱਜਦੀਆਂ ਵੀ ਆ, ਪਲਟਦੀਆਂ ਵੀ ਆ, ਸਾਰੇ ਕੰਮ ਹੁੰਦੇ ਆ। ਜਦੋਂ ਮੈਟਰ ਦੀ ਗੱਲ ਕਰੀਏ ਆਪਾਂ, ਤੇ ਗੱਡੀ ਪਲਟ ਜਾਣੀ ਤੋਂ ਬਾਅਦ ਆਪਾਂ ਦਵਾਈ ਲੈਣ ਚੱਲ ਜਾਈਏ, ਜੋ ਮੰਨ ਲਓ ਵੀ ਸਾਡੇ ਬੰਦੇ ਦੀਆਂ ਲੱਤ ਟੁੱਟ ਜੇ, ਕੁਛ ਵੀ ਹੋ ਜੇ, ਆਪਾਂ ਗੱਡੀਆਂ ਛੱਡ ਕੇ ਵੀ ਚੱਲ ਜਾਂਦੇ। ਬਿਲਕੁਲ। ਇਲਾਜ ਤਾਂ ਪਹਿਲਾਂ ਹੁੰਦਾ ਨਾ, ਇਲਾਜ ਕਰਾਉਣ ਤਾਂ ਜਾਣਾ ਹੀ ਹੈ। ਹਾਂਜੀ, ਇਲਾਜ ਕਰਾਉਣ ਚੱਲ ਜਾਓ। ਮੰਨ ਲਓ ਕਿ ਆਪਾਂ ਬੰਦੇ ਨੂੰ, ਕਿਸੇ ਨੂੰ ਯਾਰ ਦਰਦ ਹੋਣ ਡਈ ਆ, ਕਿਤੇ ਲਾਗੇ ਹੋਟਲ ਆ, ਉੱਥੇ ਚੱਲ ਜਾਂਦੇ ਆ, ਮਾੜਾ ਜਿਹਾ ਦਿਨ ਚੜੂਗਾ, ਆਪਣੀ ਗੱਡੀ ਦੇ ਲਾਗੇ ਆ ਜਾਵਾਂਗੇ, ਏਡੀ ਕੋਈ ਵੱਡੀ ਗੱਲ ਨਹੀਂ ਹੁੰਦੀ। ਕਿਉਂ ਆਪਾਂ ਨੂੰ 20 ਸਾਲ ਤੋਂ ਇਸੇ ਭਾਣੇ 'ਚ ਹੀ, ਇਸੇ ਕਾਰੋਬਾਰ 'ਚ ਹੀ ਚੱਲਦੇ ਆਉਂਦੇ। 40 ਸਾਲ ਸਾਡੇ ਡੈਡੀ ਨੇ ਧੰਦਾ ਕੀਤਾ, 20 ਸਾਲ ਸਾਨੂੰ ਹੋ ਗਏ, 22-23 ਸਾਲ ਆਪਾਂ ਇਸੇ ਧੰਦੇ 'ਚ ਹੀ ਨਿਕਲਦੇ ਆਉਂਦੇ। ਕਿ ਬਚਪਨਾ ਸਾਡਾ ਵੀ ਸਾਡੇ ਡੈਡੀ ਹੋਣਾ ਨਾਲ ਹੀ ਨਿਕਲਿਆ ਹੁੰਦਾ ਵਾ। ਤੇ ਉਹ ਜਿਹੜਾ ਡਰਾਈਵਰ ਦਾ ਪੁੱਤ ਹੁੰਦਾ, ਉਹ ਜਮਾਂਦਰੂ ਡਰਾਈਵਰ ਹੀ ਹੁੰਦਾ ਵਾ, ਉਹਨੂੰ ਸਾਰੀ ਕਹਾਣੀਆਂ ਦਾ ਪਤਾ ਹੀ ਹੁੰਦਾ। ਤੇ ਜਦੋਂ ਅੱਜ ਤੱਕ ਸਾਡੇ ਨਾਲ ਗੱਡੀਆਂ ਐਕਸੀਡੈਂਟ ਵੀ ਹੋਈਆਂ, ਡਰਾਈਵਰਾਂ ਦੀਆਂ ਲੱਤਾਂ ਵੀ ਟੁੱਟੀਆਂ, ਪਰ ਇਹੋ ਜਿਹਾ ਕਾਰਨਾਮਾ ਅਸੀਂ ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ ਵੀ ਗੱਡੀਆਂ ਵੱਜ ਗਈਆਂ ਤੇ ਲੋਕਾਂ ਨੇ ਇਸ ਤਰ੍ਹਾਂ ਮਤਲਬ ਜਿਹੜਾ ਉਹਨੂੰ ਖਾਲੀ ਕਰਤਾ ਉਸ ਤੋਂ ਬਾਅਦ। ਹਾਂਜੀ, ਜਦੋਂ ਆਪਾਂ ਗੱਡੀ ਆ ਕੇ ਦੇਖਦੇ ਆ, ਅਚਾਨਕ ਇੱਕ ਮੁੰਡਾ ਵੀਡੀਓ ਬਣਾਉਣ ਡਿਆ ਹੁੰਦਾ, ਉਹ ਰੋਕਣ ਡਿਆ ਵੀ ਹੁੰਦਾ ਲੋਕਾਂ ਨੂੰ, ਪਰ ਉਹ ਵੀ ਨਹੀਂ। ਜਦੋਂ ਆਪਾਂ ਲਾਗੇ ਆ ਜੰਨੇ, ਆਪਾਂ ਵੀ ਰੋਕਣ ਦੀ ਕੋਸ਼ਿਸ਼ ਕਰਦੇ, ਪਰ ਲੋਕ ਰੁਕਦੇ ਨਹੀਂ। ਅੱਛਾ, ਤੁਹਾਡੇ ਰੋਕਣ ਦੇ ਬਾਵਜੂਦ ਵੀ ਕੋਈ ਰੁਕਿਆ ਨਹੀਂ? ਨਹੀਂ, ਕੋਈ ਨਹੀਂ ਰੁਕਦਾ। ਫਿਰ ਆਪਾਂ ਵੀ ਸਮਝ ਜਾਂਦੇ ਵੀ ਜਿੱਥੇ 700 ਪੇਟੀ ਚੱਲ ਗਈ, 100-150 ਰਹਿ ਗਈ ਆ, ਹੁਣ ਇਹਨਾਂ ਨੂੰ ਰੋਕ ਕੇ ਕੀ ਕਰਨਾ, ਲੈ ਜਾਓ ਭਰਾ ਇਹ ਵੀ। ਅੱਛਾ। ਤੇ ਤੁਹਾਡੀ ਮਾਲਕਾਂ ਨਾਲ ਹੁਣ ਕੀ ਗੱਲ ਹੋਈ ਹੈ? ਜਿਹੜੇ ਵਪਾਰੀ ਦਾ ਇਹ ਮਾਲ ਸੀਗਾ, ਜਿਹੜੇ ਵਪਾਰੀ ਦਾ ਫਰੂਟ ਸੀਗਾ, ਉਸ ਵਪਾਰੀ ਨੇ ਹੁਣ ਤੁਹਾਡੇ ਨਾਲ ਕਿਸ ਤਰ੍ਹਾਂ ਦੀ ਗੱਲ ਕੀਤੀ ਆ? ਕਿਉਂਕਿ ਵਪਾਰੀ ਦੇਖੋ ਜੀ, ਵਪਾਰੀ ਕਹਿ ਰਿਹਾ ਜੀ ਮੇਰਾ 11 ਲੱਖ ਦਾ ਮਾਲ ਹੈ ਜੀ, 2,65,000 ਤੇ ਸਾਡਾ ਹੀ ਕਿਰਾਇਆ ਹੈ ਜੀ। ਕਿਰਾਇਆ ਤੇ ਜਦੋਂ ਗੱਡੀ ਪਲਟ ਗਈ, ਕਿਰਾਇਆ ਤੇ ਮਿੱਟੀ ਗਈ ਜੀ। ਹਾਂਜੀ, ਤੇ ਜਦੋਂ ਨਹੀਂ ਜੀ, ਇਹ ਨਹੀਂ ਹੈ।
ਜਦੋਂ ਗੱਡੀ ਪਲਟ ਜਾਂਦੀ ਆ ਕਿਰਾਇਆ ਤੇ ਸਾਡੇ ਮਿੱਟੀ ਹੋ ਜਾਂਦੇ ਆ, ਆਪਾਂ ਕਿਰਾਇਆ ਤੇ ਚਲੋ ਮੰਨਦੇ ਹੀ ਨਹੀਂ ਜੀ। ਪਰ ਸਰ ਆਪਾਂ ਇਹ ਗੱਲ ਨੂੰ ਚੀਜ਼ ਗਿਣਦੇ ਆ ਵੀ ਜਿਹੜਾ ਮਾਲ ਦਾ ਨੁਕਸਾਨ ਹੋਇਆ, ਵੀ ਅੱਜ ਅਸੀਂ ਵੀਡੀਓ ਵਾਇਰਲ ਨਾ ਹੁੰਦੀ ਤੇ ਸਾਨੂੰ ਪੁਲਿਸ ਨੇ ਕੋਈ ਸਬੂਤ ਨਹੀਂ ਦੇਣਾ, ਤੇ ਜੇ ਵੀਡੀਓ ਵਾਇਰਲ ਹੋਈ ਤੇ ਪੁਲਿਸ ਸਾਨੂੰ ਲੋਕਾਂ ਨੇ ਸਾਥ ਦਿੱਤਾ ਤੇ ਪੁਲਿਸ ਨੇ ਵੀ ਸਾਡਾ ਤਾਈਓ ਸਾਥ ਦਿੱਤਾ। ਬਿਲਕੁਲ ਬਿਲਕੁਲ। ਤੇ ਬਹੁਤ ਸਾਰੇ ਲੋਕਾਂ ਨੇ ਤੁਹਾਡੀ ਮਦਦ ਦੀ ਅਪੀਲ ਵੀ ਕੀਤੀ ਹੈ, ਕਿਉਂਕਿ ਅਸੀਂ ਵੀ ਤੁਹਾਡਾ ਜਿਹੜਾ ਨੰਬਰ ਹੈ, ਤੁਹਾਡਾ ਨੰਬਰ ਪਾਵਾਂਗੇ, ਉੱਥੇ ਫਲੈਸ਼ ਕਰਾਂਗੇ। ਬਹੁਤ ਸਾਰੇ ਬਾਹਰੋਂ ਜਿਹੜੇ ਸਾਡੇ ਵੀਰ ਨੇ, ਦਾਨੀ ਸੱਜਣ ਨਹੀਂ, ਵੀਰਾਂ ਦਾ ਬਾਹਰੋਂ ਕਾਲ ਵੀ ਆ ਰਹੀ ਆ, ਸਹਿਯੋਗ ਵੀ ਦੇ ਰਹੇ ਆ ਵੀਰ, ਜਿੰਨੇ ਜੋਗੇ ਹੈਗੇ ਆ ਕਰ ਵੀ ਰਹੇ ਆ ਮਦਦ। ਕੁਝ ਵੀਰਾਂ ਦਾ ਆਇਆ ਵੀ ਆ ਵੀ 1-2 ਦਿਨਾਂ ਤੱਕ ਆਪਾਂ ਤੁਹਾਡੀ ਮਦਦ ਕਰਾਂਗੇ। ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਜਿਹੜੇ ਚੱਕਣ ਵਾਲੇ ਆ? ਚਲੋ ਉਹ ਤਾਂ ਲੈ ਗਏ, ਉਹਨਾਂ ਦਾ ਜ਼ਮੀਰ ਹੀ ਉਦਾਂ ਸੀ, ਕਿਉਂਕਿ ਪੰਜਾਬੀ ਕੌਮ ਹੈ ਜਿਹੜੀ ਉਹ ਲੰਗਰ ਲਾਉਣ ਵਾਲੀ, ਲੋਕਾਂ ਦੇ ਢਿੱਡ ਭਰਨ ਵਾਲੀ ਕੌਮ ਆ। ਪਰ ਵੀਰ ਜੀ ਜੇ ਅਸੀਂ ਬਾਹਰਲੀਆਂ ਸਟੇਟਾਂ 'ਚ ਜਾਂਦੇ ਆ ਨਾ, ਅਸੀਂ ਫਖਰ ਨਾਲ ਜੀਨੇ ਆ ਸਰ ਵੀ ਸਾਡੀ ਪੰਜਾਬ, ਯਾਰ ਅਸੀਂ ਪੰਜਾਬ ਦੇ ਰਹਿਣ ਵਾਲੇ ਆ ਓਏ, ਹੈਂ ਸਾਡੇ ਪੰਜਾਬੀ ਝੁਕਣਾ ਨਹੀਂ ਜਾਣਦੇ, ਝੁਕਾਉਣਾ ਜਾਣਦੇ ਆ। ਸ਼ੁਰੂ ਤੁਹਾਡੇ ਪਰਿਵਾਰਾਂ ਨਾਲ ਹੀ ਚੱਲਦੀਆਂ ਆਈਆਂ, ਦਾਦੇ ਅਸੀਂ ਵੀ ਵਧੀਆ ਫੈਮਿਲੀ ਤੋਂ ਬਿਲੋਂਗ ਕਰਦੇ ਆ। ਚਲੋ ਗਰੀਬੀ ਅਮੀਰੀ ਤੇ ਰੱਬ ਦੇ ਰੰਗ ਆ, ਇਹਦੇ ਆ ਕੀ ਚੱਲ ਗਈ, ਇਹਦੇ ਬਣਿਆ ਹੀ ਆ। ਪਰ ਇਹ ਨਹੀਂ ਕਿ ਕੋਈ ਗਰੀਬ ਆਪਣੀ ਮਿਹਨਤ ਕਰ ਰਿਹਾ ਤੇ ਉਹਨੂੰ ਖੋਲੋ, ਉਹਨੂੰ ਲੁੱਟ ਲੈਣਾ, ਉਹ ਕੋਈ ਐਡੀ ਵੱਡੀ ਗੱਲ ਨਹੀਂ ਹੁੰਦੀ। ਮਿਹਨਤ ਕਰਨਾ ਪੰਜਾਬੀਆਂ ਦਾ ਕਿੱਤਾ ਵਾ ਸਾਰੇ ਇੱਕ। ਬਾਕੀ ਉਹਨਾਂ ਵੀਰਾਂ ਨੂੰ ਕੀ ਕਹਿਣਾ ਜਿਹੜੇ ਵੀਰ ਮਦਦ ਭੇਜ ਰਹੇ ਆ, ਜਿਹੜੇ ਵੀਰਾਂ ਨੇ ਤੁਹਾਡੀ ਸਪੋਰਟ ਕੀਤੀ ਹੈ ਜਾਂ ਤੁਹਾਨੂੰ ਹਾਮੀ ਭਰੀ ਹੈ? ਵੇਖੋ, ਇੱਕ ਜਿਹੜਾ ਪੰਜਾਬ ਦਾ ਪੰਜਾਬੀ ਹੁੰਦਾ ਵਾ ਨਾ, ਜੇ ਸਾਡੇ ਲੋਕ ਦਿੱਲੀ ਧਰਨੇ ਤੇ ਜੀਏ ਆ ਤੇ ਉਹ ਬਾਹਰਲੀਆਂ NRI ਭਰਾਵਾਂ ਕਰਕੇ ਜੀਏ ਆ, ਤੇ ਜੇ ਅਸੀਂ ਜਿੱਤ ਕੋਈ ਪ੍ਰਾਪਤ ਕੀਤੀ ਆ ਉਹ ਸਾਡੇ ਭਰਾਵਾਂ ਨੇ ਕਰਾਈ ਆ, ਸਾਨੂੰ NRI ਭਰਾਵਾਂ ਨੇ। ਜੀ। ਅਸੀਂ ਉਹਨਾਂ ਨੂੰ ਭਰਾਵਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਜੇ ਤੁਸੀਂ ਸਾਥ ਦਿੰਦੇ ਆਏ ਜੋ ਗਰੀਬਾਂ ਦੇ, ਤੇ ਤਾਈਓ ਪੰਜਾਬੀ ਭਰਾ ਸਿਰ ਚੌੜਾ ਕਰ ਸਕਦੇ ਆ। ਜੇ ਤੁਸੀਂ ਸਾਥ ਦੇਣਾ ਛੱਡ ਦੋਗੇ ਤੇ ਸਾਡੇ ਪੰਜਾਬੀ ਭਰਾ ਸਿਰ ਨਹੀਂ ਚੌੜਾ ਕਰ ਸਕਦੇ, ਬਾਹਾਂ ਨਹੀਂ ਖਿਲਾਰ ਸਕਦੇ। ਬਾਹਾਂ ਖਿਲਾਰਦੇ ਆ ਆਪਣੇ ਭਰਾਵਾਂ ਦੇ ਸਿਰ ਤੇ। ਕੁਲਜਿੰਦਰ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਰੀ ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਹੈ, ਸ਼ੁਕਰੀਆ। ਹਾਂਜੀ ਸਰ, ਥੈਂਕ ਯੂ ਸਰ। ਤੁਸੀਂ ਮੈਨੂੰ ਇਹ ਦੱਸੋ ਵੀ ਉਸ ਦਿਨ ਪੂਰਾ ਵੀ ਜਿਹੜੀ ਘਟਨਾ ਕੀ ਵਾਪਰੀ ਸੀ, ਉਹਦੇ ਬਾਰੇ ਕੀ ਹੋਇਆ, ਕੀ ਸੀਗਾ? ਵੀਰ ਜੀ ਆਪਾਂ ਆ ਰਹੇ ਹਾਂ 4:30 ਵਜੇ, ਆਪਣਾ ਲੁਧਿਆਣੇ ਵਾਲਾ ਟੋਲ 12:22 ਤੇ ਪਾਸ ਕਰਦਾ ਵਾਂ ਮੈਂ। ਠੀਕ ਹੈ ਜੀ। ਤੁਰਿਆ ਹੀ ਆਉਂਦਾ, ਰੁਕਿਆ ਇੱਕ ਜਗ੍ਹਾ ਮੰਜੀ ਸਾਹਿਬ ਚਾਹ ਪੀਂਦਾ ਵਾ। ਮੰਜੀ ਸਾਹਿਬ ਤੋਂ ਬਾਅਦ ਮੈਂ ਇਕੱਲਾ ਹੀ ਬੰਦਾ, ਇੱਕ ਡਰਾਈਵਰ ਨਾਲ ਹੈ ਨਹੀਂ, ਮੁੰਡਾ ਕਨੈਕਟਰ ਹੀ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਸਰਹੰਦ ਪਾਰ ਕਰਕੇ ਫਿਰ ਚਾਹ ਪੀਂਦੇ ਆ। ਠੀਕ ਹੈ ਜੀ। ਕਿਉਂ ਸਾਡੇ ਨਾਲ ਇੱਕ ਗੱਡੀ ਹੋਰ ਹੁੰਦੀ ਆ ਸੇਬਾਂ ਵਾਲੀ, ਇਕੱਠੇ ਹੀ ਹੁੰਦੇ ਆਪਾਂ ਅੱਗੇ ਪਿੱਛੇ। ਹਾਂਜੀ। ਜਦੋਂ ਆਪਾਂ ਪੰਜਾਬ 'ਚ ਸ੍ਰੀਨਗਰ ਤੋਂ ਪੰਜਾਬ ਐਂਟਰ ਕਰਦੇ ਆ ਨਾ, ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਵਾ, ਤੁਹਾਡੀ ਨੌਲੇਜ 'ਚ ਸਾਰੀ ਜਾਣਕਾਰੀ। ਮੇਰੇ ਬਾਰੇ ਕੋਈ ਗਲਤ ਅਫਵਾਹ ਆ ਜਾਂਦੀ ਆ ਕਿਸੇ ਨੂੰ, ਪੁਲਿਸ ਮਹਿਕਮੇ ਨੂੰ, ਕਿ ਇਹ ਬੰਦਾ ਜੀ ਸ੍ਰੀਨਗਰ ਤੋਂ ਹਥਿਆਰ ਲਿਆ ਕੇ ਸਪਲਾਈ ਕਰ ਰਿਹਾ, ਜਾਂ ਭੁੱਕੀ ਲਿਆ ਕੇ ਸਪਲਾਈ ਕਰ ਰਿਹਾ। ਇਹ ਇਨਫੋਰਮੇਸ਼ਨ ਤੁਹਾਡੇ ਬਾਰੇ ਸੀਗੀ? ਹਾਂਜੀ। ਅੱਛਾ ਜੀ। ਜਦੋਂ ਮੈਂ ਪੰਜਾਬ 'ਚ ਦੀਨਾਨਗਰ ਐਂਟਰ ਕਰਦਾ, ਮੈਨੂੰ SBCA ਸਟਾਫ ਅੰਮ੍ਰਿਤਸਰ ਚੁੱਕ ਲੈਂਦਾ ਮਾਲ ਮੰਡੀ। ਠੀਕ ਹੈ ਜੀ। ਮੇਰੇ ਬਾਰੇ ਮਤਲਬ ਬਹੁਤ ਗੱਲਾਂ ਹੋਈਆਂ, ਕਿਸੇ ਨੇ ਕੀਤੀਆਂ ਝੂਠੀਆਂ, ਪਰ ਅਸੀਂ ਸੱਚੇ ਆਂ, ਪ੍ਰਮਾਤਮਾ ਸਾਡਾ ਸੱਚਾ ਵਾ। ਅਸੀਂ ਇਹੋ ਜਿਹਾ ਕੰਮ ਕਰਦੇ ਨਹੀਂ ਹੈਗੇ। ਠੀਕ ਹੈ ਜੀ। ਮਾਲ ਡਰਾਈਵਰ ਬੰਦੇ ਥੋੜਾ ਬਹੁਤਾ ਖਾਂਦੇ ਆ, ਉਹ ਰੱਖਦੇ ਆ ਅਸੀਂ, ਉਹ ਆਪਾਂ ਸਾਰਿਆਂ ਦੇ ਸਾਹਮਣੇ ਵੀ ਕਹਿੰਦੇ ਵੀ ਖਾਂਦੇ ਆ, ਰੱਖਦੇ ਆ ਜੀ। ਉਹ ਜਦੋਂ ਆਪਾਂ ਨੂੰ ਚੁੱਕ ਲੈਂਦੀ ਆ ਪੁਲਿਸ, ਆਪਾਂ ਨੂੰ ਚੁੱਕਣ ਤੋਂ ਬਾਅਦ ਸਰ ਲੈ ਜਾਂਦੀ ਆ ਅੰਮ੍ਰਿਤਸਰ। ਸਾਡੇ ਫੋਨ ਬੰਦ ਕੀਤੇ ਜਾਂਦੇ ਆ ਦੋਨਾਂ ਜਣਿਆਂ ਦੇ, ਸਾਡੀ ਗੱਡੀ ਵੀ ਲੈ ਜਾਂਦੇ ਆ ਤੇ ਆਪਾਂ ਨੂੰ ਵੀ ਲੈ ਜਾਂਦੇ ਆ। ਠੀਕ ਹੈ ਜੀ। ਆਪਾਂ ਨੂੰ 2 ਦਿਨ ਬਾਅਦ ਗੱਡੀ, ਆਪਾਂ ਨੂੰ ਕਹਿੰਦੇ ਕੁਛ ਨਹੀਂ ਪੁਲਿਸ ਵਾਲੇ, ਨਾ ਮਾਰਦੇ ਆ ਨਾ ਕੁੱਟਦੇ, ਵੀ ਤੇਰੇ ਬਾਰੇ ਖਬਰ ਮਿਲੀ ਆ, ਇਹ ਖਬਰ ਸੱਚ ਹੋਈ ਠੀਕ ਹੈ, ਝੂਠ ਹੋਈ ਤੈਨੂੰ ਛੱਡ ਦਾਂਗੇ। ਪੁੱਛਗਿੱਛ ਵਾਸਤੇ ਉਹਨਾਂ ਨੇ ਤੁਹਾਨੂੰ ਰੱਖਿਆ ਉੱਥੇ? ਹਾਂਜੀ। ਗੱਡੀ ਪੁੱਛ ਗਏ, ਸਾਨੂੰ ਪੁੱਛਗਿੱਛ ਵੀ ਕੀਤੀ, ਤੁਹਾਨੂੰ ਸਾਡੀ ਗੱਡੀ ਵੀ ਸੇਫ ਖਾਲੀ ਕਰਕੇ ਚੈੱਕ ਕੀਤੀ, ਬਕਾਇਦਾ ਸਾਡੇ ਕੋਲ ਵੀਡੀਓ ਵੀ ਆ, ਲਿਖਤੀ ਪ੍ਰੂਫ ਵੀ ਹੈਗਾ ਪੁਲਿਸ ਦਾ। ਠੀਕ ਹੈ ਜੀ। ਖਾਲੀ ਕਰਕੇ ਲੋਡ ਕਰਕੇ ਚੱਲਦੇ ਆਪਾਂ, ਰਾਤ ਨੂੰ 9 ਵਜੇ ਗੱਡੀ ਲੋਡ ਕਰਕੇ ਆਪਣੇ ਆ ਜਾਂਦੇ ਆ। ਠੀਕ ਹੈ ਜੀ। ਆ ਜਾਂਦੇ ਆ ਆਪਾਂ ਮਿਸਤਰੀ ਦੀ ਦੁਕਾਨ ਤੇ ਗੱਡੀ ਦਾ ਕੰਮ ਕਰਾਉਨੇ ਆ। ਉਸ ਤੋਂ ਬਾਅਦ ਅਗਲੀ ਰਾਤ ਨੂੰ ਘਰੋਂ ਨਿਕਲਦੇ ਆ, ਜਿੱਦਾਂ ਹੀ ਆਪਾਂ ਤੁਰਦੇ ਆ, ਆ ਕੇ ਸਾਡੇ ਨਾਲ ਇਹ ਭਾਣਾ ਵਰਤ ਜਾਂਦਾ, ਇੱਥੇ ਚਾਹ ਪੀਣੇ ਰੁਕਦੇ ਆ। ਆ ਕੇ ਜਦੋਂ ਸਾਡੀ ਗੱਡੀ ਇੱਥੇ ਆਉਂਦੇ, ਗਾੜੀ ਬ੍ਰੇਕ ਵੱਜਦੀ, ਐਮਰਜੈਂਸੀ ਗੱਡੀ ਨਹੀਂ ਰੁਕਦੀ, ਆਪਾਂ ਗੱਡੀ ਨੂੰ ਥੱਲੇ ਵਾਲੀ ਸਾਈਡ ਸੁੱਟਦੇ ਆ ਕਿ ਬਚਾਅ ਹੋ ਜੇ। ਮਤਲਬ ਤੁਸੀਂ ਲੋਕਾਂ ਨੂੰ ਬਚਾਉਣ ਵਾਸਤੇ ਜਿਹੜੀ ਗੱਡੀ ਆ ਉਹ ਥੱਲੇ ਸਿੱਟੀ ਸੀ? ਹਾਂਜੀ ਹਾਂਜੀ। ਕਾਰ ਹੀ ਉਧਰਲੀ ਸਾਈਡ, ਕਾਰ ਦੇ ਬਚਾਅ ਕਰਦੇ ਆ ਵੀ ਇਹ ਦੋਨਾਂ ਟਰੱਕਾਂ ਦੇ ਵਿਚਕਾਰ ਕਾਰ ਨਾ ਫਸ ਜੇ। ਠੀਕ ਹੈ ਜੀ। ਤੇ ਕੋਈ ਨੁਕਸਾਨ ਨਾ ਹੋ ਜੇ। ਠੀਕ ਹੈ। ਆਪਾਂ ਜਦੋਂ ਗੱਡੀ ਥੱਲੇ ਵਾਲੀ ਸਾਈਡ ਸੁੱਟਦੇ ਆ ਤੇ ਨੀਵੀਂ ਜਗ੍ਹਾ ਹੁੰਦੀ ਆ, ਗੱਡੀ ਪਲਟ ਜਾਂਦੀ,
ਗੱਡੀ ਸਰ ਬਚਾ ਤੇ ਗੱਡੀ ਥੱਲੇ ਉਤਰ ਜਾਂਦੀ ਆ। ਗੱਡੀ ਪਲਟਣੀ ਵੱਡਾ ਤਗੜਾ ਕਾਰਨ ਨਹੀਂ ਹੁੰਦਾ, ਕੋਈ ਵੀ ਗਲਤੀਆਂ ਕਾਰਨ ਗੱਡੀ ਪਲਟ ਜਾਂਦੀ ਆ। ਉਹ ਕੋਈ ਐਡਾ ਮੈਟਰ ਨਹੀਂ ਰੱਖਦਾ, ਕਿਉਂ ਗੱਡੀਆਂ ਰੋਡ ਤੇ ਚੱਲਦੀਆਂ, ਵੱਜਦੀਆਂ ਵੀ ਆ, ਪਲਟਦੀਆਂ ਵੀ ਆ, ਸਾਰੇ ਕੰਮ ਹੁੰਦੇ ਆ। ਜਦੋਂ ਮੈਟਰ ਦੀ ਗੱਲ ਕਰੀਏ ਆਪਾਂ ਤੇ ਗੱਡੀ ਪਲਟ ਜਾਣੀ ਤੋਂ ਬਾਅਦ ਆਪਾਂ ਦਵਾਈ ਲੈਣ ਚੱਲ ਜੀਏ, ਜੋ ਮੰਨ ਲਓ ਵੀ ਸਾਡੇ ਬੰਦੇ ਦੀਆਂ ਲੱਤ ਟੁੱਟ ਜੇ, ਕੁਝ ਵੀ ਹੋ ਜੇ, ਆਪਾਂ ਗੱਡੀਆਂ ਛੱਡ ਕੇ ਵੀ ਚੱਲ ਜਾਂਦੇ। ਬਿਲਕੁਲ, ਇਲਾਜ ਤਾਂ ਪਹਿਲਾਂ ਹੁੰਦਾ ਨਾ, ਇਲਾਜ ਕਰਾਉਣ ਤਾਂ ਜਾਣਾ ਹੀ ਹੈ। ਹਾਂਜੀ, ਇਲਾਜ ਕਰਾਉਣ ਚੱਲ ਜਾਓ। ਮੰਨ ਲਓ ਕਿ ਆਪਾਂ ਬੰਦੇ ਨੂੰ ਕਿਸੇ ਨੂੰ ਯਾਰ ਦਰਦ ਹੋਣ ਡਈ ਆ, ਕਿਤੇ ਲਾਗੇ ਹੋਟਲ ਆ, ਉੱਥੇ ਚੱਲ ਜਾਂਦੇ ਆ, ਮਾੜਾ ਜਿਹਾ ਦਿਨ ਚੜੂਗਾ, ਆਪਣੀ ਗੱਡੀ ਦੇ ਲਾਗੇ ਆ ਜਾਾਂਗੇ, ਏਡੀ ਕੋਈ ਵੱਡੀ ਗੱਲ ਨਹੀਂ ਹੁੰਦੀ। ਕਿਉਂ ਆਪਾਂ ਨੂੰ 20 ਸਾਲ ਤੋਂ ਇਸੇ ਭਾਣੇ 'ਚ ਹੀ, ਇਸੇ ਕਾਰੋਬਾਰ 'ਚ ਹੀ ਚੱਲਦੇ ਆਉਂਦੇ। 40 ਸਾਲ ਸਾਡੇ ਡੈਡੀ ਨੇ ਧੰਦਾ ਕੀਤਾ, 20 ਸਾਲ ਸਾਨੂੰ ਹੋ ਗਏ, 22-23 ਸਾਲ ਆਪਾਂ ਇਸੇ ਧੰਦੇ 'ਚ ਹੀ ਨਿਕਲਦੇ ਆਉਂਦੇ। ਕਿ ਬਚਪਨਾ ਸਾਡਾ ਵੀ ਸਾਡੇ ਡੈਡੀ ਹੋਣਾ ਨਾਲ ਹੀ ਨਿਕਲਿਆ ਹੁੰਦਾ ਵਾ। ਤੇ ਉਹ ਜਿਹੜਾ ਡਰਾਈਵਰ ਦਾ ਪੁੱਤ ਹੁੰਦਾ ਉਹ ਜਮਾਂਦਰੂ ਡਰਾਈਵਰ ਹੀ ਹੁੰਦਾ ਵਾ, ਉਹਨੂੰ ਸਾਰੀ ਕਹਾਣੀਆਂ ਦਾ ਪਤਾ ਹੀ ਹੁੰਦਾ। ਤੇ ਜਦੋਂ ਅੱਜ ਤੱਕ ਸਾਡੇ ਨਾਲ ਗੱਡੀਆਂ ਐਕਸੀਡੈਂਟ ਵੀ ਹੋਈਆਂ, ਡਰਾਈਵਰਾਂ ਦੀਆਂ ਲੱਤਾਂ ਵੀ ਟੁੱਟੀਆਂ, ਪਰ ਇਹੋ ਜਿਹਾ ਕਾਰਨਾਮਾ ਅਸੀਂ ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ ਵੀ ਲੋਕਾਂ ਗੱਡੀਆਂ ਵੱਜ ਗਈਆਂ ਤੇ ਲੋਕਾਂ ਨੇ ਇਸ ਤਰ੍ਹਾਂ ਮਤਲਬ ਜਿਹੜਾ ਉਹਨੂੰ ਖਾਲੀ ਕਰਤਾ ਉਸ ਤੋਂ ਬਾਅਦ। ਹਾਂਜੀ, ਜਦੋਂ ਆਪਾਂ ਗੱਡੀ ਆ ਕੇ ਦੇਖਦੇ ਹਾਂ, ਅਚਾਨਕ ਇੱਕ ਮੁੰਡਾ ਵੀਡੀਓ ਬਣਾਉਣ ਡਿਆ ਹੁੰਦਾ, ਉਹ ਰੋਕਣ ਡਿਆ ਵੀ ਹੁੰਦਾ ਲੋਕਾਂ ਨੂੰ, ਪਰ ਉਹ ਵੀ ਨਹੀਂ। ਜਦੋਂ ਆਪਾਂ ਲਾਗੇ ਆ ਜਾਂਦੇ ਆਪਾਂ ਵੀ ਰੋਕਣ ਦੀ ਕੋਸ਼ਿਸ਼ ਕਰਦੇ, ਪਰ ਲੋਕ ਰੁਕਦੇ ਨਹੀਂ। ਅੱਛਾ, ਤੁਹਾਡੇ ਰੋਕਣ ਦੇ ਬਾਵਜੂਦ ਵੀ ਕੋਈ ਰੁਕਿਆ ਨਹੀਂ? ਨਹੀਂ, ਕੋਈ ਨਹੀਂ ਰੁਕਦਾ। ਫਿਰ ਆਪਾਂ ਵੀ ਸਮਝ ਜਾਂਦੇ ਵੀ ਜਿੱਥੇ 700 ਪੇਟੀ ਚੱਲ ਗਈ, 100-150 ਰਹਿ ਗਈ ਆ, ਹੁਣ ਇਹਨਾਂ ਨੂੰ ਰੋਕ ਕੇ ਕੀ ਕਰਨਾ, ਲੈ ਜਾਓ ਭਰਾ ਇਹ ਵੀ। ਅੱਛਾ, ਤੇ ਤੁਹਾਡੀ ਮਾਲਕਾਂ ਨਾਲ ਹੁਣ ਕੀ ਗੱਲ ਹੋਈ ਹੈ? ਜਿਹੜੇ ਵਪਾਰੀ ਦਾ ਇਹ ਮਾਲ ਸੀਗਾ, ਜਿਹੜੇ ਵਪਾਰੀ ਦਾ ਫਰੂਟ ਸੀਗਾ, ਉਸ ਵਪਾਰੀ ਨੇ ਹੁਣ ਤੁਹਾਡੇ ਨਾਲ ਕਿਸ ਤਰ੍ਹਾਂ ਦੀ ਗੱਲ ਕੀਤੀ ਆ? ਕਿਉਂਕਿ ਖਬਰਾਂ ਵਪਾਰੀ ਦੇਖੋ ਜੀ, ਵਪਾਰੀ ਕਹਿ ਰਿਹਾ ਜੀ ਮੇਰਾ 11 ਲੱਖ ਦਾ ਮਾਲ ਹੈ ਜੀ, 2,65,000 ਰੁਪਏ ਸਾਡਾ ਹੀ ਕਿਰਾਇਆ ਹੈ ਜੀ। ਕਿਰਾਇਆ ਤੇ ਜਦੋਂ ਗੱਡੀ ਪਲਟ ਗਈ, ਕਿਰਾਇਆ ਤੇ ਮਿੱਟੀ ਗਿਣੋ ਜੀ। ਹਾਂਜੀ, ਤੇ ਜਦੋਂ ਨਹੀਂ ਜੀ, ਇਹ ਨਹੀਂ ਹੈ। ਜਦੋਂ ਗੱਡੀ ਪਲਟ ਜਾਂਦੀ ਆ, ਕਿਰਾਇਆ ਤੇ ਸਾਡੇ ਮਿੱਟੀ ਹੋ ਜਾਂਦੇ ਆ, ਆਪਾਂ ਕਿਰਾਇਆ ਤੇ ਚਲੋ ਮੰਨਦੇ ਹੀ ਨਹੀਂ ਜੀ। ਪਰ ਸਰ ਆਪਾਂ ਇਸ ਗੱਲ ਨੂੰ ਚੀਜ਼ ਗਿਣਦੇ ਆ ਵੀ ਜਿਹੜਾ ਮਾਲ ਦਾ ਨੁਕਸਾਨ ਹੋਇਆ, ਵੀ ਅੱਜ ਅਸੀਂ ਵੀਡੀਓ ਵਾਇਰਲ ਨਾ ਹੁੰਦੀ ਤੇ ਸਾਨੂੰ ਪੁਲਿਸ ਨੇ ਕੋਈ ਸਬੂਤ ਨਹੀਂ ਦੇਣਾ, ਤੇ ਜੇ ਵੀਡੀਓ ਵਾਇਰਲ ਹੋਈ ਤੇ ਪੁਲਿਸ ਸਾਨੂੰ, ਲੋਕਾਂ ਨੇ ਸਾਥ ਦਿੱਤਾ ਤੇ ਪੁਲਿਸ ਨੇ ਵੀ ਸਾਡਾ ਤਾਈਓ ਸਾਥ ਦਿੱਤਾ। ਬਿਲਕੁਲ, ਤੇ ਬਹੁਤ ਸਾਰੇ ਲੋਕਾਂ ਨੇ ਤੁਹਾਡੀ ਮਦਦ ਦੀ ਅਪੀਲ ਵੀ ਕੀਤੀ ਹੈ, ਕਿਉਂਕਿ ਅਸੀਂ ਵੀ ਤੁਹਾਡਾ ਜਿਹੜਾ ਨੰਬਰ ਹੈ, ਤੁਹਾਡਾ ਨੰਬਰ ਪਾਵਾਂਗੇ, ਉੱਥੇ ਫਲੈਸ਼ ਕਰਾਂਗੇ। ਬਹੁਤ ਸਾਰੇ ਬਾਹਰੋਂ ਜਿਹੜੇ ਸਾਡੇ ਵੀਰ ਨੇ, ਦਾਨੀ ਸੱਜਣ, ਨਹੀਂ ਵੀਰਾਂ ਦਾ ਬਾਹਰੋਂ ਕਾਲ ਵੀ ਆ ਰਹੀ ਆ, ਸਹਿਯੋਗ ਵੀ ਦੇ ਰਹੇ ਆ ਵੀਰ, ਜਿੰਨੇ ਜੋਗੇ ਹੈਗੇ ਆ ਕਰ ਵੀ ਰਹੇ ਆ ਮਦਦ। ਕੁਝ ਵੀਰਾਂ ਦਾ ਆਇਆ ਵੀ ਆ ਵੀ 1-2 ਦਿਨਾਂ ਤੱਕ ਆਪਾਂ ਤੁਹਾਡੀ ਮਦਦ ਕਰਾਂਗੇ। ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਜਿਹੜੇ ਚੱਕਣ ਵਾਲੇ ਆ? ਚਲੋ ਉਹ ਤਾਂ ਲੈ ਗਏ, ਉਹਨਾਂ ਦਾ ਜ਼ਮੀਰ ਹੀ ਉਦਾਂ ਸੀ, ਕਿਉਂਕਿ ਪੰਜਾਬੀ ਕੌਮ ਹੈ ਜਿਹੜੀ, ਉਹ ਲੰਗਰ ਲਾਉਣ ਵਾਲੀ, ਲੋਕਾਂ ਦੇ ਢਿੱਡ ਭਰਨ ਵਾਲੀ ਕੌਮ ਆ। ਪਰ ਵੀਰ ਜੀ, ਜੇ ਅਸੀਂ ਬਾਹਰਲੀਆਂ ਸਟੇਟਾਂ 'ਚ ਜਾਂਦੇ ਆ ਨਾ, ਅਸੀਂ ਫਖਰ ਨਾਲ ਜੀਨੇ ਆ ਸਰ ਵੀ ਸਾਡੀ ਪੰਜਾਬ, ਯਾਰ ਅਸੀਂ ਪੰਜਾਬ ਦੇ ਰਹਿਣ ਵਾਲੇ ਆ। ਓਏ ਸਾਡੇ ਪੰਜਾਬੀ ਝੁਕਣਾ ਨਹੀਂ ਜਾਣਦੇ, ਝੁਕਾਉਣਾ ਜਾਣਦੇ ਆ। ਸ਼ੁਰੂ ਤੁਹਾਡੇ ਪਰਿਵਾਰਾਂ ਨਾਲ ਹੀ ਚੱਲਦੀਆਂ ਆਈਆਂ, ਦਾਦੇ, ਅਸੀਂ ਵੀ ਵਧੀਆ ਫੈਮਿਲੀ ਤੋਂ ਬਿਲੋਂਗ ਕਰਦੇ ਆ। ਚਲੋ ਗਰੀਬੀ ਅਮੀਰੀ ਤੇ ਰੱਬ ਦੇ ਰੰਗ ਆ, ਇਹਦੇ ਆ ਗਈ ਚੱਲ ਗਈ, ਇਹਦੇ ਬਣਿਆ ਹੀ ਆ। ਪਰ ਇਹ ਨਹੀਂ ਕਿ ਕੋਈ ਗਰੀਬ ਆਪਣੀ ਮਿਹਨਤ ਕਰ ਰਿਹਾ ਤੇ ਉਹਨੂੰ ਖੋਲੋ, ਉਹਨੂੰ ਲੁੱਟ ਲੈਣਾ, ਉਹ ਕੋਈ ਐਡੀ ਵੱਡੀ ਗੱਲ ਨਹੀਂ ਹੁੰਦੀ। ਮਿਹਨਤ ਕਰਨਾ ਪੰਜਾਬੀਆਂ ਦਾ ਕਿੱਤਾ ਵਾ ਸਰ ਇੱਕ। ਬਾਕੀ ਉਹਨਾਂ ਵੀਰਾਂ ਨੂੰ ਕੀ ਕਹਿਣਾ ਜਿਹੜੇ ਵੀਰ ਮਦਦ ਭੇਜ ਰਹੇ ਆ, ਜਿਹੜੇ ਵੀਰਾਂ ਨੇ ਤੁਹਾਡੀ ਸਪੋਰਟ ਕੀਤੀ ਹੈ ਜਾਂ ਤੁਹਾਨੂੰ ਹਾਮੀ ਭਰੀ ਹੈ? ਵੇਖੋ, ਇੱਕ ਜਿਹੜਾ ਪੰਜਾਬ ਦਾ ਪੰਜਾਬੀ ਹੁੰਦਾ ਵਾ ਨਾ, ਜੇ ਸਾਡੇ ਲੋਕ ਦਿੱਲੀ ਧਰਨੇ ਤੇ ਜੀਏ ਆ ਤੇ ਉਹ ਬਾਹਰਲੀਆਂ NRIਆਂ ਭਰਾਵਾਂ ਕਰਕੇ ਜੀਏ ਆ, ਤੇ ਜੇ ਅਸੀਂ ਜਿੱਤ ਕੋਈ ਪ੍ਰਾਪਤ ਕੀਤੀ ਆ, ਉਹ ਸਾਡੇ ਭਰਾਵਾਂ ਨੇ ਕਰਾਈ ਆ, ਸਾਨੂੰ NRI ਭਰਾਵਾਂ ਨੇ ਜੀ। ਅਸੀਂ ਉਹਨਾਂ ਨੂੰ ਭਰਾਵਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਜੇ ਤੁਸੀਂ ਸਾਥ ਦਿੰਦੇ ਆਏ ਜੋ ਗਰੀਬਾਂ ਦੇ, ਤੇ ਤਾਈਓ ਪੰਜਾਬੀ ਭਰਾ ਸਿਰ ਚੌੜਾ ਕਰ ਸਕਦੇ ਆ। ਜੇ ਤੁਸੀਂ ਸਾਥ ਦੇਣਾ ਛੱਡ ਦੋਗੇ ਤੇ ਸਾਡੇ ਪੰਜਾਬੀ ਭਰਾ ਸਿਰ ਨਹੀਂ ਚੌੜਾ ਕਰ ਸਕਦੇ, ਬਾਹਾਂ ਨਹੀਂ ਖਿਲਾਰ ਸਕਦੇ। ਬਾਹਾਂ ਖਿਲਾਰਦੇ ਆ ਆਪਣੇ ਭਰਾਵਾਂ ਦੇ ਸਿਰ ਤੇ। ਕੁਲਜਿੰਦਰ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਰੀ ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਹੈ, ਸ਼ੁਕਰੀਆ। ਹਾਂਜੀ ਸਰ, ਥੈਂਕ ਯੂ ਸਰ। ਤੁਸੀਂ ਮੈਨੂੰ ਇਹ ਦੱਸੋ ਵੀ ਉਸ ਦਿਨ ਪੂਰਾ ਵੀ ਜਿਹੜੀ ਘਟਨਾ ਕੀ ਵਾਪਰੀ ਸੀ, ਉਹਦੇ ਬਾਰੇ ਕੀ ਹੋਇਆ, ਕੀ ਸੀਗਾ? ਵੀਰ ਜੀ, ਆਪਾਂ ਆ ਰਹੇ ਹਾਂ 4:30 ਵਜੇ, ਆਪਣਾ ਲੁਧਿਆਣੇ ਵਾਲਾ ਟੋਲ 12:22 ਤੇ ਪਾਸ ਕਰਦਾ ਵਾਂ ਮੈਂ। ਠੀਕ ਹੈ ਜੀ। ਤੁਰਿਆ ਹੀ ਆਉਂਦਾ, ਰੁਕਿਆ ਇੱਕ ਜਗ੍ਹਾ ਮੰਜੀ ਸਾਹਿਬ ਚਾਹ ਪੀਂਦਾ ਵਾ। ਮੰਜੀ ਸਾਹਿਬ ਤੋਂ ਬਾਅਦ ਮੈਂ ਇਕੱਲਾ ਹੀ ਬੰਦਾ, ਇੱਕ ਡਰਾਈਵਰ ਨਾਲ ਹੈ ਨਹੀਂ ਸੀ, ਮੁੰਡਾ ਕਨੈਕਟਰ ਹੀ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਸਰਹੰਦ ਪਾਰ ਕਰਕੇ ਫਿਰ ਚਾਹ ਪੀਂਦੇ ਆ। ਠੀਕ ਹੈ ਜੀ।
ਕਿਉਂ ਸਾਡੇ ਨਾਲ ਇੱਕ ਗੱਡੀ ਹੋਰ ਹੁੰਦੀ ਆ ਸੇਬਾਂ ਵਾਲੀ, ਇਕੱਠੇ ਹੀ ਹੁੰਦੇ ਆਪਾਂ ਅੱਗੇ ਪਿੱਛੇ। ਹਾਂਜੀ। ਜਦੋਂ ਆਪਾਂ ਪੰਜਾਬ 'ਚ ਸ੍ਰੀਨਗਰ ਤੋਂ ਪੰਜਾਬ ਐਂਟਰ ਕਰਦੇ ਆ ਨਾ, ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਵਾ, ਤੁਹਾਡੀ ਨੌਲੇਜ 'ਚ ਸਾਰੀ ਜਾਣਕਾਰੀ। ਮੇਰੇ ਬਾਰੇ ਕੋਈ ਗਲਤ ਅਫਵਾਹ ਆ ਜਾਂਦੀ ਆ ਕਿਸੇ ਨੂੰ, ਪੁਲਿਸ ਮਹਿਕਮੇ ਨੂੰ, ਕਿ ਇਹ ਬੰਦਾ ਜੀ ਸ੍ਰੀਨਗਰ ਤੋਂ ਹਥਿਆਰ ਲਿਆ ਕੇ ਸਪਲਾਈ ਕਰ ਰਿਹਾ, ਅੱਛਾ, ਜਾਂ ਭੁੱਕੀ ਲਿਆ ਕੇ ਸਪਲਾਈ ਕਰ ਰਿਹਾ। ਅੱਛਾ, ਇਹ ਇਨਫੋਰਮੇਸ਼ਨ ਤੁਹਾਡੇ ਬਾਰੇ ਸੀਗੀ? ਹਾਂਜੀ। ਅੱਛਾ ਜੀ। ਜਦੋਂ ਮੈਂ ਪੰਜਾਬ 'ਚ ਦੀਨਾਨਗਰ ਐਂਟਰ ਕਰਦਾ, ਮੈਨੂੰ SDCA ਸਟਾਫ ਅੰਮ੍ਰਿਤਸਰ ਚੁੱਕ ਲੈਂਦਾ ਮਾਲ ਮੰਡੀ। ਠੀਕ ਹੈ ਜੀ। ਮੇਰੇ ਬਾਰੇ ਮਤਲਬ ਬਹੁਤ ਗੱਲਾਂ ਹੋਈਆਂ, ਕਿਸੇ ਨੇ ਕੀਤੀਆਂ ਝੂਠੀਆਂ, ਪਰ ਅਸੀਂ ਸੱਚੇ ਆਂ, ਅਸੀਂ ਪ੍ਰਮਾਤਮਾ ਸਾਡਾ ਸੱਚਾ ਵਾ। ਅਸੀਂ ਇਹੋ ਜਿਹਾ ਕੰਮ ਕਰਦੇ ਨਹੀਂ ਹੈਗੇ। ਠੀਕ ਹੈ ਜੀ। ਮਾਲ ਡਰਾਈਵਰ ਬੰਦੇ ਥੋੜਾ ਬਹੁਤਾ ਖਾਂਦੇ ਆ, ਉਹ ਰੱਖਦੇ ਆ ਅਸੀਂ, ਉਹ ਆਪਾਂ ਸਾਰਿਆਂ ਦੇ ਸਾਹਮਣੇ ਵੀ ਕਹਿੰਦੇ ਵੀ ਖਾਂਦੇ ਆ, ਰੱਖਦੇ ਆ ਜੀ। ਉਹ ਜਦੋਂ ਆਪਾਂ ਨੂੰ ਚੁੱਕ ਲੈਂਦੀ ਆ ਪੁਲਿਸ, ਆਪਾਂ ਨੂੰ ਚੁੱਕਣ ਤੋਂ ਬਾਅਦ ਸਰ ਲੈ ਜਾਂਦੀ ਆ ਅੰਮ੍ਰਿਤਸਰ। ਸਾਡੇ ਫੋਨ ਬੰਦ ਕੀਤੇ ਜਾਂਦੇ ਆ ਦੋਨਾਂ ਜਣਿਆਂ ਦੇ, ਸਾਡੀ ਗੱਡੀ ਵੀ ਲੈ ਜਾਂਦੇ ਆ ਤੇ ਆਪਾਂ ਨੂੰ ਵੀ ਲੈ ਜਾਂਦੇ ਆ। ਠੀਕ ਹੈ ਜੀ। ਆਪਾਂ ਨੂੰ 2 ਦਿਨ ਬਾਅਦ ਗੱਡੀ, ਆਪਾਂ ਨੂੰ ਕਹਿੰਦੇ ਕੁਛ ਨਹੀਂ ਪੁਲਿਸ ਵਾਲੇ, ਨਾ ਮਾਰਦੇ ਆ ਨਾ ਕੁੱਟਦੇ, ਵੀ ਤੇਰੇ ਬਾਰੇ ਖਬਰ ਮਿਲੀ ਆ, ਇਹ ਖਬਰ ਸੱਚ ਹੋਈ ਠੀਕ ਹੈ, ਝੂਠ ਹੋਈ ਤੈਨੂੰ ਛੱਡ ਦਾਂਗੇ। ਪੁੱਛਗਿੱਛ ਵਾਸਤੇ ਉਹਨਾਂ ਨੇ ਤੁਹਾਨੂੰ ਰੱਖਿਆ ਉੱਥੇ? ਹਾਂਜੀ, ਗੱਡੀ ਪੁੱਛ ਕੇ ਸਾਨੂੰ ਪੁੱਛਗਿੱਛ ਵੀ ਕੀਤੀ, ਤੁਹਾਨੂੰ ਸਾਡੀ ਗੱਡੀ ਵੀ ਸੇਫ ਖਾਲੀ ਕਰਕੇ ਚੈੱਕ ਕੀਤੀ, ਬਕਾਇਦਾ ਸਾਡੇ ਕੋਲ ਵੀਡੀਓ ਵੀ ਆ, ਲਿਖਤੀ ਪ੍ਰੂਫ ਵੀ ਹੈਗਾ ਪੁਲਿਸ ਦਾ। ਠੀਕ ਹੈ ਜੀ। ਖਾਲੀ ਕਰਕੇ ਲੋਡ ਕਰਕੇ ਚੱਲਦੇ ਆਪਾਂ, ਰਾਤ ਨੂੰ 9 ਵਜੇ ਗੱਡੀ ਲੋਡ ਕਰਕੇ ਆਪਣੇ ਆ ਜਾਂਦੇ ਆ। ਠੀਕ ਹੈ ਜੀ। ਆ ਜਾਂਦੇ ਆਪਾਂ ਮਿਸਤਰੀ ਦੀ ਦੁਕਾਨ ਤੇ ਗੱਡੀ ਦਾ ਕੰਮ ਕਰਾਉਨੇ ਆ। ਉਸ ਤੋਂ ਬਾਅਦ ਅਗਲੀ ਰਾਤ ਨੂੰ ਘਰੋਂ ਨਿਕਲਦੇ ਆ, ਜਿੱਦਾਂ ਹੀ ਆਪਾਂ ਤੁਰਦੇ ਆ, ਆ ਕੇ ਸਾਡੇ ਨਾਲ ਇਹ ਭਾਣਾ ਵਰਤ ਜਾਂਦਾ, ਇੱਥੇ ਚਾਹ ਪੀਣੇ ਰੁਕਦੇ ਆ ਕੇ ਜਦੋਂ ਸਾਡੀ ਗੱਡੀ ਇੱਥੇ ਆਉਂਦੇ, ਗਾੜੀ ਬ੍ਰੇਕ ਵੱਜਦੀ, ਐਮਰਜੈਂਸੀ ਗੱਡੀ ਨਹੀਂ ਰੁਕਦੀ, ਆਪਾਂ ਗੱਡੀ ਨੂੰ ਥੱਲੇ ਵਾਲੀ ਸਾਈਡ ਸੁੱਟਦੇ ਆ ਕਿ ਬਚਾਅ ਹੋ ਜੇ। ਮਤਲਬ ਤੁਸੀਂ ਲੋਕਾਂ ਨੂੰ ਬਚਾਉਣ ਵਾਸਤੇ ਜਿਹੜੀ ਗੱਡੀ ਆ ਉਹ ਥੱਲੇ ਸਿੱਟੀ ਸੀ? ਹਾਂਜੀ ਹਾਂਜੀ, ਕਾਰ ਹੀ ਉਧਰਲੀ ਸਾਈਡ, ਕਾਰ ਦੇ ਬਚਾਅ ਕਰਦੇ ਆ ਵੀ ਦੋਨਾਂ ਟਰੱਕਾਂ ਦੇ ਵਿਚਕਾਰ ਕਾਰ ਨਾ ਫਸ ਜੇ। ਠੀਕ ਹੈ ਜੀ। ਕੋਈ ਨੁਕਸਾਨ ਨਾ ਹੋ ਜੇ। ਠੀਕ ਹੈ। ਆਪਾਂ ਜਦੋਂ ਗੱਡੀ ਥੱਲੇ ਵਾਲੀ ਸਾਈਡ ਸੁੱਟਦੇ ਆ ਤੇ ਨੀਵੀਂ ਜਗ੍ਹਾ ਹੁੰਦੀ ਆ, ਗੱਡੀ ਪਲਟ ਜਾਂਦੀ। ਗੱਡੀ ਸਰ ਬਚਾਅ ਤੇ ਗੱਡੀ ਥੱਲੇ ਉਤਰ ਜਾਂਦੀ ਆ। ਗੱਡੀ ਪਲਟਣੀ ਵੱਡਾ ਤਗੜਾ ਕਾਰਨ ਨਹੀਂ ਹੁੰਦਾ, ਕੋਈ ਵੀ ਗਲਤੀਆਂ ਕਾਰਨ ਗੱਡੀ ਪਲਟ ਜਾਂਦੀ ਆ, ਉਹ ਕੋਈ ਐਡਾ ਮੈਟਰ ਨਹੀਂ ਰੱਖਦਾ, ਕਿਉਂ ਗੱਡੀਆਂ ਰੋਡ ਤੇ ਚੱਲਦੀਆਂ, ਵੱਜਦੀਆਂ ਵੀ ਆ, ਪਲਟਦੀਆਂ ਵੀ ਆ, ਸਾਰੇ ਕੰਮ ਹੁੰਦੇ ਆ। ਜੀ ਜੀ। ਜਦੋਂ ਮੈਟਰ ਦੀ ਗੱਲ ਕਰੀਏ ਆਪਾਂ, ਤੇ ਗੱਡੀ ਪਲਟ ਜਾਣੀ ਤੋਂ ਬਾਅਦ ਆਪਾਂ ਦਵਾਈ ਲੈਣ ਚੱਲ ਜੀਏ, ਜੋ ਮੰਨ ਲਓ ਵੀ ਸਾਡੇ ਬੰਦੇ ਦੀਆਂ ਲੱਤ ਟੁੱਟ ਜੇ, ਕੁਝ ਵੀ ਹੋ ਜੇ, ਆਪਾਂ ਗੱਡੀਆਂ ਛੱਡ ਕੇ ਵੀ ਚੱਲ ਜਾਂਦੇ। ਬਿਲਕੁਲ। ਇਲਾਜ ਤਾਂ ਪਹਿਲਾਂ ਹੁੰਦਾ ਨਾ, ਇਲਾਜ ਕਰਾਉਣ ਤਾਂ ਜਾਣਾ ਹੀ ਹੈ। ਹਾਂਜੀ, ਇਲਾਜ ਕਰਾਉਣ ਚੱਲ ਜਾਓ। ਮੰਨ ਲਓ ਕਿ ਆਪਾਂ ਬੰਦੇ ਨੂੰ ਕਿਸੇ ਨੂੰ ਯਾਰ ਦਰਦ ਹੋਣ ਡਈ ਆ, ਕਿਤੇ ਲਾਗੇ ਹੋਟਲ ਆ, ਉੱਥੇ ਚੱਲ ਜਾਂਦੇ ਆ, ਮਾੜਾ ਜਿਹਾ ਦਿਨ ਚੜੂਗਾ, ਆਪਣੀ ਗੱਡੀ ਦੇ ਲਾਗੇ ਆ ਜਾਾਂਗੇ, ਏਡੀ ਕੋਈ ਵੱਡੀ ਗੱਲ ਨਹੀਂ ਹੁੰਦੀ। ਕਿਉਂ ਆਪਾਂ ਨੂੰ 20 ਸਾਲ ਤੋਂ ਇਸੇ ਭਾਣੇ 'ਚ ਹੀ, ਇਸੇ ਕਾਰੋਬਾਰ 'ਚ ਹੀ ਚੱਲਦੇ ਆਉਂਦੇ। 40 ਸਾਲ ਸਾਡੇ ਡੈਡੀ ਨੇ ਧੰਦਾ ਕੀਤਾ, 20 ਸਾਲ ਸਾਨੂੰ ਹੋ ਗਏ, 22-23 ਸਾਲ ਆਪਾਂ ਇਸੇ ਧੰਦੇ 'ਚ ਹੀ ਨਿਕਲਦੇ ਆਉਂਦੇ, ਕਿ ਬਚਪਨਾ ਸਾਡਾ ਵੀ ਸਾਡੇ ਡੈਡੀ ਹੋਣਾ ਨਾਲ ਹੀ ਨਿਕਲਿਆ ਹੁੰਦਾ ਵਾ। ਤੇ ਉਹ ਜਿਹੜਾ ਡਰਾਈਵਰ ਦਾ ਪੁੱਤ ਹੁੰਦਾ, ਉਹ ਜਮਾਂਦਰੂ ਡਰਾਈਵਰ ਹੀ ਹੁੰਦਾ ਵਾ, ਉਹਨੂੰ ਸਾਰੀ ਕਹਾਣੀਆਂ ਦਾ ਪਤਾ ਹੀ ਹੁੰਦਾ। ਜੀ ਜੀ ਜੀ। ਤੇ ਜਦੋਂ ਅੱਜ ਤੱਕ ਸਾਡੇ ਨਾਲ ਗੱਡੀਆਂ ਐਕਸੀਡੈਂਟ ਵੀ ਹੋਈਆਂ, ਡਰਾਈਵਰਾਂ ਦੀਆਂ ਲੱਤਾਂ ਵੀ ਟੁੱਟੀਆਂ, ਪਰ ਇਹੋ ਜਿਹਾ ਕਾਰਨਾਮਾ ਅਸੀਂ ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ ਵੀ ਲੋਕਾਂ ਗੱਡੀਆਂ ਵੱਜ ਗਈਆਂ ਤੇ ਲੋਕਾਂ ਨੇ ਇਸ ਤਰ੍ਹਾਂ ਮਤਲਬ ਜਿਹੜਾ ਉਹਨੂੰ ਖਾਲੀ ਕਰਤਾ ਉਸ ਤੋਂ ਬਾਅਦ। ਹਾਂਜੀ, ਜਦੋਂ ਆਪਾਂ ਗੱਡੀ ਆ ਕੇ ਦੇਖਦੇ ਹਾਂ, ਅਚਾਨਕ ਇੱਕ ਮੁੰਡਾ ਵੀਡੀਓ ਬਣਾਉਣ ਡਿਆ ਹੁੰਦਾ, ਉਹ ਰੋਕਣ ਡਿਆ ਵੀ ਹੁੰਦਾ ਲੋਕਾਂ ਨੂੰ, ਪਰ ਉਹ ਵੀ ਨਹੀਂ। ਜਦੋਂ ਆਪਾਂ ਲਾਗੇ ਆ ਜਾਂਦੇ, ਆਪਾਂ ਵੀ ਰੋਕਣ ਦੀ ਕੋਸ਼ਿਸ਼ ਕਰਦੇ, ਪਰ ਲੋਕ ਰੁਕਦੇ ਨਹੀਂ। ਅੱਛਾ, ਤੁਹਾਡੇ ਰੋਕਣ ਦੇ ਬਾਵਜੂਦ ਵੀ ਕੋਈ ਰੁਕਿਆ ਨਹੀਂ? ਨਹੀਂ ਨਹੀਂ, ਕੋਈ ਨਹੀਂ ਰੁਕਦਾ। ਫਿਰ ਆਪਾਂ ਵੀ ਸਮਝ ਜਾਂਦੇ ਵੀ ਜਿੱਥੇ 700 ਪੇਟੀ ਚੱਲ ਗਈ, 100-150 ਰਹਿ ਗਈ ਆ, ਹੁਣ ਇਹਨਾਂ ਨੂੰ ਰੋਕ ਕੇ ਕੀ ਕਰਨਾ, ਲੈ ਜਾਓ ਭਰਾ ਇਹ ਵੀ। ਅੱਛਾ ਅੱਛਾ। ਤੇ ਤੁਹਾਡੀ ਮਾਲਕਾਂ ਨਾਲ ਹੁਣ ਕੀ ਗੱਲ ਹੋਈ ਹੈ? ਜਿਹੜੇ ਵਪਾਰੀ ਦਾ ਇਹ ਮਾਲ ਸੀਗਾ, ਜਿਹੜੇ ਵਪਾਰੀ ਦਾ ਫਰੂਟ ਸੀਗਾ, ਉਸ ਵਪਾਰੀ ਨੇ ਹੁਣ ਤੁਹਾਡੇ ਨਾਲ ਕਿਸ ਤਰ੍ਹਾਂ ਦੀ ਗੱਲ ਕੀਤੀ ਆ? ਕਿਉਂਕਿ ਵਪਾਰੀ ਦੇਖੋ ਜੀ ਜੀ, ਵਪਾਰੀ ਕਹਿ ਰਿਹਾ ਜੀ ਮੇਰਾ 11 ਲੱਖ ਦਾ ਮਾਲ ਹੈ ਜੀ, 2,65,000 ਤੇ ਸਾਡਾ ਹੀ ਕਿਰਾਇਆ ਹੈ ਜੀ। ਕਿਰਾਇਆ ਤੇ ਜਦੋਂ ਗੱਡੀ ਪਲਟ ਗਈ, ਕਿਰਾਇਆ ਤੇ ਮਿੱਟੀ ਗਿਣੋ। ਜੀ ਜੀ ਜੀ। ਹਾਂਜੀ। ਤੇ ਜਦੋਂ ਨਹੀਂ ਜੀ, ਇਹ ਨਹੀਂ ਹੈ, ਜਦੋਂ ਗੱਡੀ ਪਲਟ ਜਾਂਦੀ ਆ, ਕਿਰਾਇਆ ਤੇ ਸਾਡੇ ਮਿੱਟੀ ਹੋ ਜਾਂਦੇ ਆ, ਆਪਾਂ ਕਿਰਾਇਆ ਤੇ ਚਲੋ ਮੰਨਦੇ ਹੀ ਨਹੀਂ ਜੀ। ਪਰ ਸਰ ਆਪਾਂ ਇਸ ਗੱਲ ਨੂੰ ਚੀਜ਼ ਗਿਣਦੇ ਆ ਵੀ ਜਿਹੜਾ ਮਾਲ ਦਾ ਨੁਕਸਾਨ ਹੋਇਆ, ਵੀ ਅੱਜ ਅਸੀਂ ਵੀਡੀਓ ਵਾਇਰਲ ਨਾ ਹੁੰਦੀ ਤੇ ਸਾਨੂੰ ਪੁਲਿਸ ਨੇ ਕੋਈ ਸਬੂਤ ਨਹੀਂ ਦੇਣਾ, ਤੇ ਜੇ ਵੀਡੀਓ ਵਾਇਰਲ ਹੋਈ ਤੇ ਪੁਲਿਸ ਸਾਨੂੰ, ਲੋਕਾਂ ਨੇ ਸਾਥ ਦਿੱਤਾ ਤੇ ਪੁਲਿਸ ਨੇ ਵੀ ਸਾਡਾ ਤਾਈਓ ਸਾਥ ਦਿੱਤਾ। ਬਿਲਕੁਲ ਬਿਲਕੁਲ। ਤੇ ਬਹੁਤ ਸਾਰੇ ਲੋਕਾਂ ਨੇ ਤੁਹਾਡੀ ਮਦਦ ਦੀ ਅਪੀਲ ਵੀ ਕੀਤੀ ਹੈ, ਕਿਉਂਕਿ ਅਸੀਂ ਵੀ ਤੁਹਾਡਾ ਜਿਹੜਾ ਨੰਬਰ ਹੈ
ਤੁਹਾਡਾ ਨੰਬਰ ਪਾਵਾਂਗੇ, ਉੱਥੇ ਫਲੈਸ਼ ਕਰਾਂਗੇ। ਬਹੁਤ ਸਾਰੇ ਬਾਹਰੋਂ ਜਿਹੜੇ ਸਾਡੇ ਵੀਰ ਨੇ, ਦਾਨੀ ਸੱਜਣ ਨਹੀਂ, ਵੀਰਾਂ ਦਾ ਬਾਹਰੋਂ ਕਾਲ ਵੀ ਆ ਰਹੀ ਆ, ਸਹਿਯੋਗ ਵੀ ਦੇ ਰਹੇ ਆ ਵੀਰ, ਜਿੰਨੇ ਜੋਗੇ ਹੈਗੇ ਆ ਕਰ ਵੀ ਰਹੇ ਆ ਮਦਦ। ਕੁਝ ਵੀਰਾਂ ਦਾ ਆਇਆ ਵੀ ਆ ਵੀ 1-2 ਦਿਨਾਂ ਤੱਕ ਆਪਾਂ ਤੁਹਾਡੀ ਮਦਦ ਕਰਾਂਗੇ। ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਜਿਹੜੇ ਚੱਕਣ ਵਾਲੇ ਆ? ਚਲੋ ਉਹ ਤਾਂ ਲੈ ਗਏ, ਉਹਨਾਂ ਦਾ ਜ਼ਮੀਰ ਹੀ ਉਦਾਂ ਸੀ, ਕਿਉਂਕਿ ਪੰਜਾਬੀ ਕੌਮ ਹੈ ਜਿਹੜੀ ਉਹ ਲੰਗਰ ਲਾਉਣ ਵਾਲੀ, ਲੋਕਾਂ ਦੇ ਢਿੱਡ ਭਰਨ ਵਾਲੀ ਕੌਮ ਆ। ਪਰ ਵੀਰ ਜੀ, ਜੇ ਅਸੀਂ ਬਾਹਰਲੀਆਂ ਸਟੇਟਾਂ 'ਚ ਜਾਂਦੇ ਆ ਨਾ, ਅਸੀਂ ਫਖਰ ਨਾਲ ਜੀਨੇ ਆ ਸਰ ਵੀ ਸਾਡੀ ਪੰਜਾਬ, ਯਾਰ ਅਸੀਂ ਪੰਜਾਬ ਦੇ ਰਹਿਣ ਵਾਲੇ ਆ ਓਏ। ਸਾਡੇ ਪੰਜਾਬੀ ਝੁਕਣਾ ਨਹੀਂ ਜਾਣਦੇ, ਝੁਕਾਉਣਾ ਜਾਣਦੇ ਆ। ਸ਼ੁਰੂ ਤੁਹਾਡੇ ਪਰਿਵਾਰਾਂ ਨਾਲ ਹੀ ਚੱਲਦੀਆਂ ਆਈਆਂ, ਦਾਦੇ ਅਸੀਂ ਵੀ ਵਧੀਆ ਫੈਮਿਲੀ ਤੋਂ ਬਿਲੋਂਗ ਕਰਦੇ ਆ। ਚਲੋ ਗਰੀਬੀ ਅਮੀਰੀ ਤੇ ਰੱਬ ਦੇ ਰੰਗ ਆ, ਇਹਦੇ ਆ ਕੀ ਚੱਲ ਗਈ, ਇਹਦੇ ਬਣਿਆ ਹੀ ਆ। ਪਰ ਇਹ ਨਹੀਂ ਕਿ ਕੋਈ ਗਰੀਬ ਆਪਣੀ ਮਿਹਨਤ ਕਰ ਰਿਹਾ ਤੇ ਉਹਨੂੰ ਖੋਲੋ, ਉਹਨੂੰ ਲੁੱਟ ਲੈਣਾ। ਉਹ ਕੋਈ ਐਡੀ ਵੱਡੀ ਗੱਲ ਨਹੀਂ ਹੁੰਦੀ। ਮਿਹਨਤ ਕਰਨਾ ਪੰਜਾਬੀਆਂ ਦਾ ਕਿੱਤਾ ਵਾ ਸਰ ਇੱਕ। ਬਾਕੀ ਉਹਨਾਂ ਵੀਰਾਂ ਨੂੰ ਕੀ ਕਹਿਣਾ ਜਿਹੜੇ ਵੀਰ ਮਦਦ ਭੇਜ ਰਹੇ ਆ, ਜਿਹੜੇ ਵੀਰਾਂ ਨੇ ਤੁਹਾਡੀ ਸਪੋਰਟ ਕੀਤੀ ਹੈ ਜਾਂ ਤੁਹਾਨੂੰ ਹਾਮੀ ਭਰੀ ਹੈ? ਵੇਖੋ, ਇੱਕ ਜਿਹੜਾ ਪੰਜਾਬ ਦਾ ਪੰਜਾਬੀ ਹੁੰਦਾ ਵਾ ਨਾ, ਜੇ ਸਾਡੇ ਲੋਕ ਦਿੱਲੀ ਧਰਨੇ ਤੇ ਜੀਏ ਆ ਤੇ ਉਹ ਬਾਹਰਲੀਆਂ NRI ਭਰਾਵਾਂ ਕਰਕੇ ਜੀਏ ਆ। ਤੇ ਜੇ ਅਸੀਂ ਜਿੱਤ ਕੋਈ ਪ੍ਰਾਪਤ ਕੀਤੀ ਆ, ਉਹ ਸਾਡੇ ਭਰਾਵਾਂ ਨੇ ਕਰਾਈ ਆ, ਸਾਨੂੰ NRI ਭਰਾਵਾਂ ਨੇ। ਜੀ ਅਸੀਂ ਉਹਨਾਂ ਨੂੰ ਭਰਾਵਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਜੇ ਤੁਸੀਂ ਸਾਥ ਦਿੰਦੇ ਆਏ ਜੋ ਗਰੀਬਾਂ ਦੇ, ਤੇ ਤਾਂਹੀਓ ਪੰਜਾਬੀ ਭਰਾ ਸਿਰ ਚੌੜਾ ਕਰ ਸਕਦੇ ਆ। ਜੇ ਤੁਸੀਂ ਸਾਥ ਦੇਣਾ ਛੱਡ ਦੋਗੇ ਤੇ ਸਾਡੇ ਪੰਜਾਬੀ ਭਰਾ ਸਿਰ ਨਹੀਂ ਚੌੜਾ ਕਰ ਸਕਦੇ, ਬਾਹਾਂ ਨਹੀਂ ਖਿਲਾਰ ਸਕਦੇ। ਬਾਹਾਂ ਖਿਲਾਰਦੇ ਆ ਆਪਣੇ ਭਰਾਵਾਂ ਦੇ ਸਿਰ ਤੇ। ਕੁਲਜਿੰਦਰ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਰੀ ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਹੈ। ਸ਼ੁਕਰੀਆ। ਹਾਂਜੀ ਸਰ, ਥੈਂਕ ਯੂ ਸਰ। ਤੁਸੀਂ ਮੈਨੂੰ ਇਹ ਦੱਸੋ ਵੀ ਉਸ ਦਿਨ ਪੂਰਾ ਵੀ ਜਿਹੜੀ ਘਟਨਾ ਕੀ ਵਾਪਰੀ ਸੀ, ਉਹਦੇ ਬਾਰੇ ਕੀ ਹੋਇਆ, ਕੀ ਸੀਗਾ? ਵੀਰ ਜੀ, ਆਪਾਂ ਆ ਰਹੇ ਹਾਂ 4:30 ਵਜੇ ਆਪਣਾ ਲੁਧਿਆਣੇ ਵਾਲਾ ਟੋਲ 12:22 ਤੇ ਪਾਸ ਕਰਦਾ ਵਾਂ ਮੈਂ। ਠੀਕ ਹੈ ਜੀ। ਤੁਰਿਆ ਹੀ ਆਉਣਾ, ਰੁਕਿਆ ਇੱਕ ਜਗ੍ਹਾ ਮੰਜੀ ਸਾਹਿਬ ਚਾਹ ਪੀਂਦਾ ਵਾ। ਮੰਜੀ ਸਾਹਿਬ ਤੋਂ ਬਾਅਦ ਮੈਂ ਇਕੱਲਾ ਹੀ ਬੰਦਾ, ਇੱਕ ਡਰਾਈਵਰ ਨਾਲ ਹੈ ਨਹੀਂ, ਮੁੰਡਾ ਕਨੈਕਟਰ ਹੀ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਸਰਹੰਦ ਪਾਰ ਕਰਕੇ ਫਿਰ ਚਾਹ ਪੀਂਦੇ ਆ। ਠੀਕ ਹੈ ਜੀ। ਕਿਉਂ, ਸਾਡੇ ਨਾਲ ਇੱਕ ਗੱਡੀ ਹੋਰ ਹੁੰਦੀ ਆ ਸੇਬਾਂ ਵਾਲੀ, ਇਕੱਠੇ ਹੀ ਹੁੰਦੇ ਆਪਾਂ ਅੱਗੇ ਪਿੱਛੇ। ਹਾਂਜੀ। ਜਦੋਂ ਆਪਾਂ ਪੰਜਾਬ 'ਚ ਸ੍ਰੀਨਗਰ ਤੋਂ ਪੰਜਾਬ ਐਂਟਰ ਕਰਦੇ ਆ ਨਾ, ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਵਾ, ਤੁਹਾਡੀ ਨੌਲੇਜ 'ਚ ਸਾਰੀ ਜਾਣਕਾਰੀ। ਮੇਰੇ ਬਾਰੇ ਕੋਈ ਗਲਤ ਅਫਵਾਹ ਆ ਜਾਂਦੀ ਆ ਕਿਸੇ ਨੂੰ, ਪੁਲਿਸ ਮਹਿਕਮੇ ਨੂੰ, ਕਿ ਇਹ ਬੰਦਾ ਜੀ ਸ੍ਰੀਨਗਰ ਤੋਂ ਹਥਿਆਰ ਲਿਆ ਕੇ ਸਪਲਾਈ ਕਰ ਰਿਹਾ। ਅੱਛਾ। ਜਾਂ ਭੁੱਕੀ ਲਿਆ ਕੇ ਸਪਲਾਈ ਕਰ ਰਿਹਾ। ਅੱਛਾ, ਇਹ ਇਨਫੋਰਮੇਸ਼ਨ ਤੁਹਾਡੇ ਬਾਰੇ ਸੀਗੀ? ਹਾਂਜੀ। ਅੱਛਾ ਜੀ। ਜਦੋਂ ਮੈਂ ਪੰਜਾਬ 'ਚ ਦੀਨਾਨਗਰ ਐਂਟਰ ਕਰਦਾ, ਮੈਨੂੰ SBCA ਸਟਾਫ ਅੰਮ੍ਰਿਤਸਰ ਚੁੱਕ ਲੈਂਦਾ ਮਾਲ ਮੰਡੀ। ਠੀਕ ਹੈ ਜੀ। ਮੇਰੇ ਬਾਰੇ ਮਤਲਬ ਬਹੁਤ ਗੱਲਾਂ ਹੋਈਆਂ, ਕਿਸੇ ਨੇ ਕੀਤੀਆਂ ਝੂਠੀਆਂ, ਪਰ ਅਸੀਂ ਸੱਚੇ ਆਂ। ਪ੍ਰਮਾਤਮਾ ਸਾਡਾ ਸੱਚਾ ਵਾ। ਅਸੀਂ ਇਹੋ ਜਿਹਾ ਕੰਮ ਕਰਦੇ ਨਹੀਂ ਹੈਗੇ। ਠੀਕ ਹੈ ਜੀ। ਮਾਲ ਡਰਾਈਵਰ ਬੰਦੇ ਥੋੜਾ ਬਹੁਤਾ ਖਾਂਦੇ, ਕਿੰਨੇ ਵੀ ਖਾਂਦੇ ਆ, ਰੱਖਦੇ ਆ ਜੀ। ਉਹ ਜਦੋਂ ਆਪਾਂ ਨੂੰ ਚੁੱਕ ਲੈਂਦੀ ਆ ਪੁਲਿਸ, ਆਪਾਂ ਨੂੰ ਚੁੱਕਣ ਤੋਂ ਬਾਅਦ ਸਰ ਲੈ ਜਾਂਦੀ ਆ ਅੰਮ੍ਰਿਤਸਰ। ਸਾਡੇ ਫੋਨ ਬੰਦ ਕੀਤੇ ਜਾਂਦੇ ਆ ਦੋਨਾਂ ਜਣਿਆਂ ਦੇ। ਸਾਡੀ ਗੱਡੀ ਵੀ ਲੈ ਜਾਂਦੇ ਆ ਤੇ ਆਪਾਂ ਨੂੰ ਵੀ ਲੈ ਜਾਂਦੇ ਆ। ਠੀਕ ਹੈ ਜੀ। ਆਪਾਂ ਨੂੰ 2 ਦਿਨ ਬਾਅਦ ਗੱਡੀ, ਆਪਾਂ ਨੂੰ ਕਹਿੰਦੇ ਕੁਛ ਨਹੀਂ ਪੁਲਿਸ ਵਾਲੇ, ਨਾ ਮਾਰਦੇ ਆ ਨਾ ਕੁੱਟਦੇ, ਵੀ ਤੇਰੇ ਬਾਰੇ ਖਬਰ ਮਿਲੀ ਆ, ਇਹ ਖਬਰ ਸੱਚ ਹੋਈ ਠੀਕ ਹੈ, ਝੂਠ ਹੋਈ ਤੈਨੂੰ ਛੱਡ ਦਾਂਗੇ। ਪੁੱਛਗਿੱਛ ਵਾਸਤੇ ਉਹਨਾਂ ਨੇ ਤੁਹਾਨੂੰ ਰੱਖਿਆ ਉੱਥੇ? ਹਾਂਜੀ, ਗੱਡੀ ਪੁੱਛ ਗਏ, ਸਾਨੂੰ ਪੁੱਛਗਿੱਛ ਵੀ ਕੀਤੀ, ਤੁਹਾਨੂੰ ਸਾਡੀ ਗੱਡੀ ਵੀ ਸੇਫ ਖਾਲੀ ਕਰਕੇ ਚੈੱਕ ਕੀਤੀ, ਬਕਾਇਦਾ ਸਾਡੇ ਕੋਲ ਵੀਡੀਓ ਵੀ ਆ, ਲਿਖਤੀ ਪ੍ਰੂਫ ਵੀ ਹੈਗਾ ਪੁਲਿਸ ਦਾ। ਠੀਕ ਹੈ ਜੀ। ਖਾਲੀ ਕਰਕੇ ਲੋਡ ਕਰਕੇ ਚੱਲਦੇ ਆਪਾਂ, ਰਾਤ ਨੂੰ 9 ਵਜੇ ਗੱਡੀ ਲੋਡ ਕਰਕੇ ਆਪਣੇ ਆ ਜਾਂਦੇ ਆ। ਠੀਕ ਹੈ ਜੀ। ਆ ਜਾਂਦੇ ਆ ਆਪਾਂ ਮਿਸਤਰੀ ਦੀ ਦੁਕਾਨ ਤੇ ਗੱਡੀ ਦਾ ਕੰਮ ਕਰਾਉਨੇ ਆ। ਉਸ ਤੋਂ ਬਾਅਦ ਅਗਲੀ ਰਾਤ ਨੂੰ ਘਰੋਂ ਨਿਕਲਦੇ ਆ, ਜਿੱਦਾਂ ਹੀ ਆਪਾਂ ਤੁਰਦੇ ਆ ਕੇ ਸਾਡੇ ਨਾਲ ਇਹ ਭਾਣਾ ਵਰਤ ਜਾਂਦਾ। ਇੱਥੇ ਚਾਹ ਪੀਣੇ ਰੁਕਦੇ ਆ ਕੇ ਜਦੋਂ ਸਾਡੀ ਗੱਡੀ ਇੱਥੇ ਆਉਂਦੇ, ਗਾੜੀ ਬ੍ਰੇਕ ਵੱਜਦੀ, ਐਮਰਜੈਂਸੀ ਗੱਡੀ ਨਹੀਂ ਰੁਕਦੀ, ਆਪਾਂ ਗੱਡੀ ਨੂੰ ਥੱਲੇ ਵਾਲੀ ਸਾਈਡ ਸੁੱਟਦੇ ਆ ਕਿ ਬਚਾਅ ਹੋ ਜੇ। ਮਤਲਬ ਤੁਸੀਂ ਲੋਕਾਂ ਨੂੰ ਬਚਾਉਣ ਵਾਸਤੇ ਜਿਹੜੀ ਗੱਡੀ ਆ ਉਹ ਥੱਲੇ ਸਿੱਟੀ ਸੀ? ਹਾਂਜੀ, ਕਾਰ ਹੀ ਉਧਰਲੀ ਸਾਈਡ, ਕਾਰ ਦੇ ਬਚਾਅ ਕਰਦੇ ਆ ਵੀ ਇਹ ਦੋਨਾਂ ਟਰੱਕਾਂ ਦੇ ਵਿਚਕਾਰ ਕਾਰ ਨਾ ਫਸ ਜੇ। ਠੀਕ ਹੈ ਜੀ। ਕੋਈ ਨੁਕਸਾਨ ਨਾ ਹੋ ਜੇ। ਠੀਕ ਹੈ। ਆਪਾਂ ਜਦੋਂ ਗੱਡੀ ਥੱਲੇ ਵਾਲੀ ਸਾਈਡ ਸੁੱਟਦੇ ਆ ਤੇ ਨੀਵੀਂ ਜਗ੍ਹਾ ਹੁੰਦੀ ਆ, ਗੱਡੀ ਪਲਟ ਜਾਂਦੀ। ਗੱਡੀ ਸਰ ਬਚਾਅ ਤੇ ਗੱਡੀ ਥੱਲੇ ਉਤਰ ਜਾਂਦੀ ਆ। ਗੱਡੀ ਪਲਟਣੀ ਵੱਡਾ ਤਗੜਾ ਕਾਰਨ ਨਹੀਂ ਹੁੰਦਾ, ਕੋਈ ਵੀ ਗਲਤੀਆਂ ਕਾਰਨ ਗੱਡੀ ਪਲਟ ਜਾਂਦੀ ਆ। ਉਹ ਕੋਈ ਐਡਾ ਮੈਟਰ ਨਹੀਂ ਰੱਖਦਾ, ਕਿਉਂ ਗੱਡੀਆਂ ਰੋਡ ਤੇ ਚੱਲਦੀਆਂ, ਵੱਜਦੀਆਂ ਵੀ ਆ, ਪਲਟਦੀਆਂ ਵੀ ਆ, ਸਾਰੇ ਕੰਮ ਹੁੰਦੇ ਆ। ਜਦੋਂ ਮੈਟਰ ਦੀ ਗੱਲ ਕਰੀਏ ਆਪਾਂ, ਤੇ ਗੱਡੀ ਪਲਟ ਜਾਣੀ ਤੋਂ ਬਾਅਦ ਆਪਾਂ ਦਵਾਈ
ਚੱਲ ਜੀਏ ਜੋ ਮੰਨ ਲਓ ਵੀ ਸਾਡੇ ਬੰਦੇ ਦੀਆਂ ਲੱਤ ਟੁੱਟ ਜੇ ਕੁਝ ਵੀ ਹੋ ਜੇ ਆਪਾਂ ਗੱਡੀਆਂ ਛੱਡ ਕੇ ਵੀ ਚੱਲ ਜਾਂਦੇ। ਬਿਲਕੁਲ ਇਲਾਜ ਤਾਂ ਪਹਿਲਾਂ ਹੁੰਦਾ ਨਾ, ਇਲਾਜ ਕਰਾਉਣ ਤਾਂ ਜਾਣਾ ਹੀ ਹੈ। ਹਾਂਜੀ ਇਲਾਜ ਕਰਾਉਣ ਚੱਲ ਜਾਓ, ਮੰਨ ਲਓ ਕਿ ਆਪਾਂ ਬੰਦੇ ਨੂੰ ਕਿਸੇ ਨੂੰ ਯਾਰ ਦਰਦ ਹੋਣ ਡਈ ਆ ਕਿਤੇ ਲਾਗੇ ਹੋਟਲ ਆ ਉੱਥੇ ਚੱਲ ਜਾਂਦੇ ਆ, ਮਾੜਾ ਜਿਹਾ ਦਿਨ ਚੜੂਗਾ ਆਪਣੀ ਗੱਡੀ ਤੇ ਲਾਗੇ ਆ ਜਾਣਗੇ, ਏਡੀ ਕੋਈ ਵੱਡੀ ਗੱਲ ਨਹੀਂ ਹੁੰਦੀ। ਕਿਉਂ ਆਪਾਂ ਨੂੰ 20 ਇਸੇ ਭਾਣੇ 'ਚ ਹੀ ਇਸੇ ਕਾਰੋਬਾਰ 'ਚ ਹੀ ਚੱਲਦੇ ਆਉਂਦੇ, 40 ਸਾਲ ਸਾਡੇ ਡੈਡੀ ਨੇ ਧੰਦਾ ਕੀਤਾ, 20 ਸਾਲ ਸਾਨੂੰ ਹੋ ਗਏ, 22-23 ਸਾਲ ਆਪਾਂ ਇਸੇ ਧੰਦੇ 'ਚ ਹੀ ਨਿਕਲਦੇ ਆਉਂਦੇ ਕਿ ਬਚਪਨਾ ਸਾਡਾ ਵੀ ਸਾਡੇ ਡੈਡੀ ਉਹਨਾਂ ਨਾਲ ਹੀ ਨਿਕਲਿਆ ਹੁੰਦਾ ਵਾ। ਤੇ ਉਹ ਜਿਹੜਾ ਡਰਾਈਵਰ ਦਾ ਪੁੱਤ ਹੁੰਦਾ ਉਹ ਜਮਾਂਦਰੂ ਡਰਾਈਵਰ ਹੀ ਹੁੰਦਾ ਵਾ, ਉਹਨੂੰ ਸਾਰੀ ਕਹਾਣੀਆਂ ਦਾ ਪਤਾ ਹੀ ਹੁੰਦਾ। ਤੇ ਜਦੋਂ ਅੱਜ ਤੱਕ ਸਾਡੇ ਨਾਲ ਗੱਡੀਆਂ ਐਕਸੀਡੈਂਟ ਵੀ ਹੋਈਆਂ, ਡਰਾਈਵਰਾਂ ਦੀਆਂ ਲੱਤਾਂ ਵੀ ਟੁੱਟੀਆਂ, ਪਰ ਇਹੋ ਜਿਹਾ ਕਾਰਨਾਮਾ ਅਸੀਂ ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ ਵੀ ਗੱਡੀਆਂ ਵੱਜ ਗਈਆਂ ਤੇ ਲੋਕਾਂ ਨੇ ਇਸ ਤਰ੍ਹਾਂ ਮਤਲਬ ਜਿਹੜਾ ਉਹਨੂੰ ਖਾਲੀ ਕਰਤਾ ਉਸ ਤੋਂ ਬਾਅਦ। ਹਾਂਜੀ ਜਦੋਂ ਆਪਾਂ ਗੱਡੀ ਆ ਕੇ ਦੇਖਦੇ ਹਾਂ ਅਚਾਨਕ ਇੱਕ ਮੁੰਡਾ ਵੀਡੀਓ ਬਣਾਉਣ ਡਿਆ ਹੁੰਦਾ, ਉਹ ਰੋਕਣ ਡਿਆ ਵੀ ਹੁੰਦਾ ਲੋਕਾਂ ਨੂੰ, ਪਰ ਉਹ ਵੀ ਨਹੀਂ, ਜਦੋਂ ਆਪਾਂ ਲਾਗੇ ਆ ਜਾਂਦੇ ਆਪਾਂ ਵੀ ਰੋਕਣ ਦੀ ਕੋਸ਼ਿਸ਼ ਕਰਦੇ ਪਰ ਲੋਕ ਰੁਕਦੇ ਨਹੀਂ। ਅੱਛਾ, ਤੁਹਾਡੇ ਰੋਕਣ ਦੇ ਬਾਵਜੂਦ ਵੀ ਕੋਈ ਰੁਕਿਆ ਨਹੀਂ? ਨਹੀਂ ਕੋਈ ਨਹੀਂ ਰੁਕਦਾ। ਫਿਰ ਆਪਾਂ ਵੀ ਸਮਝ ਜਾਂਦੇ ਵੀ ਜਿੱਥੇ 700 ਪੇਟੀ ਚੱਲ ਗਈ 100-150 ਰਹਿ ਗਈ ਆ, ਹੁਣ ਇਹਨਾਂ ਨੂੰ ਰੋਕ ਕੇ ਕੀ ਕਰਨਾ, ਲੈ ਜਾਓ ਭਰਾ ਇਹ ਵੀ। ਅੱਛਾ ਤੇ ਤੁਹਾਡੀ ਮਾਲਕਾਂ ਨਾਲ ਹੁਣ ਕੀ ਗੱਲ ਹੋਈ ਹੈ? ਜਿਹੜੇ ਵਪਾਰੀ ਦਾ ਇਹ ਮਾਲ ਸੀਗਾ, ਜਿਹੜੇ ਵਪਾਰੀ ਦਾ ਫਰੂਟ ਸੀਗਾ, ਉਸ ਵਪਾਰੀ ਨੇ ਹੁਣ ਤੁਹਾਡੇ ਨਾਲ ਕਿਸ ਤਰ੍ਹਾਂ ਦੀ ਗੱਲ ਕੀਤੀ ਆ? ਕਿਉਂਕਿ ਵਪਾਰੀ ਦੇਖੋ ਜੀ ਵਪਾਰੀ ਕਹਿ ਰਿਹਾ ਜੀ ਮੇਰਾ 11 ਲੱਖ ਦਾ ਮਾਲ ਹੈ ਜੀ, 2,65,000 ਤੇ ਸਾਡਾ ਹੀ ਕਿਰਾਇਆ ਹੈ ਜੀ, ਕਿਰਾਇਆ ਤੇ ਜਦੋਂ ਗੱਡੀ ਪਲਟ ਗਈ ਕਿਰਾਇਆ ਤੇ ਮਿੱਟੀ ਗਿਣੋ ਜੀ ਹਾਂਜੀ। ਤੇ ਜਦੋਂ ਨਹੀਂ ਜੀ ਇਹ ਨਹੀਂ ਹੈ, ਜਦੋਂ ਗੱਡੀ ਪਲਟ ਜਾਂਦੀ ਆ ਕਿਰਾਇਆ ਤੇ ਸਾਡੇ ਮਿੱਟੀ ਹੋ ਜਾਂਦੇ ਆ, ਆਪਾਂ ਕਿਰਾਇਆ ਤੇ ਚਲੋ ਮੰਨਦੇ ਹੀ ਨਹੀਂ ਜੀ। ਪਰ ਸਰ ਆਪਾਂ ਇਸ ਗੱਲ ਨੂੰ ਚੀਜ਼ ਗਿਣਦੇ ਆ ਵੀ ਜਿਹੜਾ ਮਾਲ ਦਾ ਨੁਕਸਾਨ ਹੋਇਆ, ਵੀ ਅੱਜ ਅਸੀਂ ਵੀਡੀਓ ਵਾਇਰਲ ਨਾ ਹੁੰਦੀ ਤੇ ਸਾਨੂੰ ਪੁਲਿਸ ਨੇ ਕੋਈ ਸਬੂਤ ਨਹੀਂ ਦੇਣਾ, ਤੇ ਜੇ ਵੀਡੀਓ ਵਾਇਰਲ ਹੋਈ ਤੇ ਪੁਲਿਸ ਸਾਨੂੰ ਲੋਕਾਂ ਨੇ ਸਾਥ ਦਿੱਤਾ ਤੇ ਪੁਲਿਸ ਨੇ ਵੀ ਸਾਡਾ ਤਾਈਓ ਸਾਥ ਦਿੱਤਾ। ਬਿਲਕੁਲ ਤੇ ਬਹੁਤ ਸਾਰੇ ਲੋਕਾਂ ਨੇ ਤੁਹਾਡੀ ਮਦਦ ਦੀ ਅਪੀਲ ਵੀ ਕੀਤੀ ਹੈ, ਕਿਉਂਕਿ ਅਸੀਂ ਵੀ ਤੁਹਾਡਾ ਜਿਹੜਾ ਨੰਬਰ ਪਾਵਾਂਗੇ ਉੱਥੇ ਫਲੈਸ਼ ਕਰਾਂਗੇ। ਬਹੁਤ ਸਾਰੇ ਬਾਹਰੋਂ ਜਿਹੜੇ ਸਾਡੇ ਵੀਰ ਨੇ ਦਾਨੀ ਸੱਜਣ, ਨਹੀਂ ਵੀਰਾਂ ਦਾ ਬਾਹਰੋਂ ਕਾਲ ਵੀ ਆ ਰਹੀ ਆ, ਸਹਿਯੋਗ ਵੀ ਦੇ ਰਹੇ ਆ ਵੀਰ, ਜਿੰਨੇ ਜੋਗੇ ਹੈਗੇ ਆ ਕਰ ਵੀ ਰਹੇ ਆ ਮਦਦ। ਕੁਛ ਵੀਰਾਂ ਦਾ ਆਇਆ ਵੀ ਆ ਵੀ 1-2 ਦਿਨਾਂ ਤੱਕ ਆਪਾਂ ਤੁਹਾਡੀ ਮਦਦ ਕਰਾਂਗੇ। ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਜਿਹੜੇ ਚੱਕਣ ਵਾਲੇ ਆ? ਚਲੋ ਉਹ ਤਾਂ ਲੈ ਗਏ, ਉਹਨਾਂ ਦਾ ਜ਼ਮੀਰ ਹੀ ਉਦਾਂ ਸੀ, ਕਿਉਂਕਿ ਪੰਜਾਬੀ ਕੌਮ ਹੈ ਜਿਹੜੀ ਉਹ ਲੰਗਰ ਲਾਉਣ ਵਾਲੀ, ਲੋਕਾਂ ਦੇ ਢਿੱਡ ਭਰਨ ਵਾਲੀ ਕੌਮ ਆ। ਪਰ ਵੀਰ ਜੀ ਜੇ ਅਸੀਂ ਬਾਹਰਲੀਆਂ ਸਟੇਟਾਂ 'ਚ ਜਾਂਦੇ ਆ ਨਾ, ਅਸੀਂ ਫਖਰ ਨਾਲ ਜੀਨੇ ਆ ਸਰ ਵੀ ਸਾਡੀ ਪੰਜਾਬ, ਯਾਰ ਅਸੀਂ ਪੰਜਾਬ ਦੇ ਰਹਿਣ ਵਾਲੇ ਆ ਓਏ, ਸਾਡੇ ਪੰਜਾਬੀ ਝੁਕਣਾ ਨਹੀਂ ਜਾਣਦੇ, ਝੁਕਾਉਣਾ ਜਾਣਦੇ ਆ। ਸ਼ੁਰੂ ਤੁਹਾਡੇ ਪਰਿਵਾਰਾਂ ਨਾਲ ਹੀ ਚੱਲਦੀਆਂ ਆਈਆਂ, ਦਾਦੇ ਅਸੀਂ ਵੀ ਵਧੀਆ ਫੈਮਿਲੀ ਤੋਂ ਬਿਲੋਂਗ ਕਰਦੇ ਆ। ਚਲੋ ਗਰੀਬੀ ਅਮੀਰੀ ਤੇ ਰੱਬ ਦੇ ਰੰਗ ਆ, ਇਹਦੇ ਆ ਕੀ ਚੱਲ ਗਈ, ਇਹਦੇ ਬਣਿਆ ਹੀ ਆ। ਪਰ ਇਹ ਨਹੀਂ ਕਿ ਕੋਈ ਗਰੀਬ ਆਪਣੀ ਮਿਹਨਤ ਕਰ ਰਿਹਾ ਤੇ ਉਹਨੂੰ ਖੋਲੋ, ਉਹਨੂੰ ਲੁੱਟ ਲੈਣਾ, ਉਹ ਕੋਈ ਐਡੀ ਵੱਡੀ ਗੱਲ ਨਹੀਂ ਹੁੰਦੀ। ਮਿਹਨਤ ਕਰਨਾ ਪੰਜਾਬੀਆਂ ਦਾ ਕਿੱਤਾ ਵਾ ਸਰ ਇੱਕ। ਬਾਕੀ ਉਹਨਾਂ ਵੀਰਾਂ ਨੂੰ ਕੀ ਕਹਿਣਾ ਜਿਹੜੇ ਵੀਰ ਮਦਦ ਭੇਜ ਰਹੇ ਆ, ਜਿਹੜੇ ਵੀਰਾਂ ਨੇ ਤੁਹਾਡੀ ਸਪੋਰਟ ਕੀਤੀ ਹੈ ਜਾਂ ਤੁਹਾਨੂੰ ਹਾਮੀ ਭਰੀ ਹੈ? ਵੇਖੋ ਇੱਕ ਜਿਹੜਾ ਪੰਜਾਬ ਦਾ ਪੰਜਾਬੀ ਹੁੰਦਾ ਵਾ ਨਾ, ਜੇ ਸਾਡੇ ਲੋਕ ਦਿੱਲੀ ਧਰਨੇ ਤੇ ਜੀਏ ਆ ਤੇ ਉਹ ਬਾਹਰਲੀਆਂ NRIਆਂ ਭਰਾਵਾਂ ਕਰਕੇ ਜੀਏ ਆ, ਤੇ ਜੇ ਅਸੀਂ ਜਿੱਤ ਕੋਈ ਪ੍ਰਾਪਤ ਕੀਤੀ ਆ ਉਹ ਸਾਡੇ ਭਰਾਵਾਂ ਨੇ ਕਰਾਈ ਆ, ਸਾਨੂੰ NRI ਭਰਾਵਾਂ ਨੇ ਜੀ ਅਸੀਂ ਉਹਨਾਂ ਨੂੰ ਭਰਾਵਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਜੇ ਤੁਸੀਂ ਸਾਥ ਦਿੰਦੇ ਆਏ ਜੋ ਗਰੀਬਾਂ ਦੇ, ਤੇ ਤਾਈਓ ਪੰਜਾਬੀ ਭਰਾ ਸਿਰ ਚੌੜਾ ਕਰ ਸਕਦੇ ਆ। ਜੇ ਤੁਸੀਂ ਸਾਥ ਦੇਣਾ ਛੱਡ ਦੋਗੇ ਤੇ ਸਾਡੇ ਪੰਜਾਬੀ ਭਰਾ ਸਿਰ ਨਹੀਂ ਚੌੜਾ ਕਰ ਸਕਦੇ, ਬਾਹਾਂ ਨਹੀਂ ਖਿਲਾਰ ਸਕਦੇ, ਬਾਹਾਂ ਖਿਲਾਰਦੇ ਆ ਆਪਣੇ ਭਰਾਵਾਂ ਦੇ ਸਿਰ ਤੇ। ਕੁਲਜਿੰਦਰ ਬਹੁਤ ਧੰਨਵਾਦ, ਤੁਸੀਂ ਸਾਰੀ ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਹੈ, ਸ਼ੁਕਰੀਆ। ਹਾਂਜੀ ਸਰ, ਥੈਂਕ ਯੂ ਸਰ। ਤੁਸੀਂ ਮੈਨੂੰ ਇਹ ਦੱਸੋ ਵੀ ਉਸ ਦਿਨ ਪੂਰਾ ਵੀ ਜਿਹੜੀ ਘਟਨਾ ਕੀ ਵਾਪਰੀ ਸੀ, ਉਹਦੇ ਬਾਰੇ ਕੀ ਹੋਇਆ, ਕੀ ਸੀਗਾ? ਵੀਰ ਜੀ ਆਪਾਂ ਆ ਰਹੇ ਹਾਂ 4:30 ਵਜੇ, ਆਪਣਾ ਲੁਧਿਆਣੇ ਵਾਲਾ ਟੋਲ 12:22 ਤੇ ਪਾਸ ਕਰਦਾ ਵਾਂ ਮੈਂ। ਠੀਕ ਹੈ ਜੀ। ਤੁਰਿਆ ਹੀ ਆਉਣਾ, ਰੁਕਿਆ ਇੱਕ ਜਗ੍ਹਾ ਮੰਜੀ ਸਾਹਿਬ ਚਾਹ ਪੀਂਦਾ ਵਾ। ਮੰਜੀ ਸਾਹਿਬ ਤੋਂ ਬਾਅਦ ਮੈਂ ਇਕੱਲਾ ਹੀ ਬੰਦਾ, ਇੱਕ ਡਰਾਈਵਰ ਨਾਲ ਹੈ ਨਹੀਂ, ਮੁੰਡਾ ਕਨੈਕਟਰ ਹੀ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਸਰਹੰਦ ਪਾਰ ਕਰਕੇ ਫਿਰ ਚਾਹ ਪੀਂਦੇ ਆ। ਠੀਕ ਹੈ ਜੀ। ਕਿਉਂ ਸਾਡੇ ਨਾਲ ਇੱਕ ਗੱਡੀ ਹੋਰ ਹੁੰਦੀ ਆ ਸੇਬਾਂ ਵਾਲੀ, ਇਕੱਠੇ ਹੀ ਹੁੰਦੇ ਆਪਾਂ ਅੱਗੇ ਪਿੱਛੇ। ਹਾਂਜੀ। ਜਦੋਂ ਆਪਾਂ ਪੰਜਾਬ 'ਚ ਸ੍ਰੀਨਗਰ ਤੋਂ ਪੰਜਾਬ ਐਂਟਰ ਕਰਦੇ ਆ ਨਾ, ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਵਾ, ਤੁਹਾਡੀ ਨੌਲੇਜ 'ਚ ਸਾਰੀ ਜਾਣਕਾਰੀ
ਮੇਰੇ ਬਾਰੇ ਕੋਈ ਗਲਤ ਅਫਵਾਹ ਆ ਜਾਂਦੀ ਆ ਕਿਸੇ ਨੂੰ ਪੁਲਿਸ ਮਹਿਕਮੇ ਨੂੰ ਹਾਂਜੀ ਕਿ ਇਹ ਬੰਦਾ ਜੀ ਸ੍ਰੀਨਗਰ ਤੋਂ ਹਥਿਆਰ ਲਿਆ ਕੇ ਸਪਲਾਈ ਕਰ ਰਿਹਾ ਅੱਛਾ ਜਾਂ ਭੁੱਕੀ ਲਿਆ ਕੇ ਸਪਲਾਈ ਕਰ ਰਿਹਾ। ਅੱਛਾ ਇਹ ਇਨਫੋਰਮੇਸ਼ਨ ਤੁਹਾਡੇ ਬਾਰੇ ਸੀਗੀ? ਹਾਂਜੀ। ਅੱਛਾ ਜੀ। ਜਦੋਂ ਮੈਂ ਪੰਜਾਬ 'ਚ ਦੀਨਾਨਗਰ ਇੰਟਰ ਕਰਦਾ ਮੈਨੂੰ SDCA ਸਟਾਫ ਅੰਮ੍ਰਿਤਸਰ ਚੁੱਕ ਲੈਂਦਾ ਮਾਲ ਮੰਡੀ। ਠੀਕ ਹੈ ਜੀ। ਮੇਰੇ ਬਾਰੇ ਮਤਲਬ ਬਹੁਤ ਗੱਲਾਂ ਹੋਈਆਂ ਕਿਸੇ ਨੇ ਕੀਤੀਆਂ ਝੂਠੀਆਂ, ਪਰ ਅਸੀਂ ਸੱਚੇ ਆਂ। ਪ੍ਰਮਾਤਮਾ ਸਾਡਾ ਸੱਚਾ ਵਾ। ਹਾਂਜੀ ਅਸੀਂ ਇਹੋ ਜਿਹਾ ਕੰਮ ਕਰਦੇ ਨਹੀਂ ਹੈਗੇ। ਠੀਕ ਹੈ ਜੀ। ਮਾਲ ਡਰਾਈਵਰ ਬੰਦੇ ਥੋੜਾ ਬਹੁਤਾ ਖਾਂਦੇ ਆ, ਉਹ ਰੱਖਦੇ ਆ ਅਸੀਂ। ਉਹ ਆਪਾਂ ਸਾਰਿਆਂ ਦੇ ਸਾਹਮਣੇ ਵੀ ਕਹਿੰਦੇ ਵੀ ਖਾਂਦੇ ਆ, ਰੱਖਦੇ ਆ ਜੀ। ਉਹ ਜਦੋਂ ਆਪਾਂ ਨੂੰ ਚੁੱਕ ਲੈਂਦੀ ਆ ਪੁਲਿਸ, ਆਪਾਂ ਨੂੰ ਚੁੱਕਣ ਤੋਂ ਬਾਅਦ ਸਰ ਲੈ ਜਾਂਦੀ ਆ ਅੰਮ੍ਰਿਤਸਰ। ਸਾਡੇ ਫੋਨ ਬੰਦ ਕੀਤੇ ਜਾਂਦੇ ਆ ਦੋਨਾਂ ਜਣਿਆਂ ਦੇ। ਸਾਡੀ ਗੱਡੀ ਵੀ ਲੈ ਜਾਂਦੇ ਆ ਤੇ ਆਪਾਂ ਨੂੰ ਵੀ ਲੈ ਜਾਂਦੇ ਆ। ਠੀਕ ਹੈ ਜੀ। ਆਪਾਂ ਨੂੰ 2 ਦਿਨ ਬਾਅਦ ਗੱਡੀ ਆਪਾਂ ਨੂੰ ਕਹਿੰਦੇ ਕੁਛ ਨਹੀਂ ਪੁਲਿਸ ਵਾਲੇ, ਨਾ ਮਾਰਦੇ ਆ ਨਾ ਕੁੱਟਦੇ, ਵੀ ਤੇਰੇ ਬਾਰੇ ਖਬਰ ਮਿਲੀ ਆ, ਇਹ ਖਬਰ ਸੱਚ ਹੋਈ ਠੀਕ ਹੈ, ਝੂਠ ਹੋਈ ਤੈਨੂੰ ਛੱਡ ਦਾਂਗੇ। ਪੁੱਛਗਿੱਛ ਵਾਸਤੇ ਉਹਨਾਂ ਨੇ ਤੁਹਾਨੂੰ ਰੱਖਿਆ ਉੱਥੇ? ਹਾਂਜੀ, ਗੱਡੀ ਪੁੱਛ ਗਏ ਸਾਨੂੰ, ਪੁੱਛਗਿੱਛ ਵੀ ਕੀਤੀ, ਤੁਹਾਨੂੰ ਸਾਡੀ ਗੱਡੀ ਵੀ ਸੇਫ ਖਾਲੀ ਕਰਕੇ ਚੈੱਕ ਕੀਤੀ, ਬਕਾਇਦਾ ਸਾਡੇ ਕੋਲ ਵੀਡੀਓ ਵੀ ਆ, ਲਿਖਤੀ ਪ੍ਰੂਫ ਵੀ ਹੈਗਾ ਪੁਲਿਸ ਦਾ। ਠੀਕ ਹੈ ਜੀ। ਖਾਲੀ ਕਰਕੇ ਲੋਡ ਕਰਕੇ ਚੱਲਦੇ ਆਪਾਂ ਰਾਤ ਨੂੰ 9 ਵਜੇ ਗੱਡੀ ਲੋਡ ਕਰਕੇ ਆਪਣੇ ਆ ਜੰਨੇ ਆ। ਠੀਕ ਹੈ ਜੀ। ਆ ਜੰਨੇ ਆਪਾਂ ਮਿਸਤਰੀ ਦੀ ਦੁਕਾਨ ਤੇ ਗੱਡੀ ਦਾ ਕੰਮ ਕਰਾਉਨੇ ਆ। ਉਸ ਤੋਂ ਬਾਅਦ ਅਗਲੀ ਰਾਤ ਨੂੰ ਘਰੋਂ ਨਿਕਲਦੇ ਆ, ਜਿੱਦਾਂ ਹੀ ਆਪਾਂ ਤੁਰਦੇ ਆ ਆ ਕੇ ਸਾਡੇ ਨਾਲ ਇਹ ਭਾਣਾ ਵਰਤ ਜਾਂਦਾ। ਇੱਥੇ ਚਾਹ ਪੀਣੇ ਰੁਕਦੇ ਆ ਕੇ ਜਦੋਂ ਸਾਡੀ ਗੱਡੀ ਇੱਥੇ ਆਉਂਦੇ, ਗਾੜੀ ਬ੍ਰੇਕ ਵੱਜਦੀ, ਐਮਰਜੈਂਸੀ ਗੱਡੀ ਨਹੀਂ ਰੁਕਦੀ, ਆਪਾਂ ਗੱਡੀ ਨੂੰ ਥੱਲੇ ਵਾਲੀ ਸਾਈਡ ਸੁੱਟਦੇ ਆ ਕਿ ਬਚਾਅ ਹੋ ਜੇ। ਮਤਲਬ ਤੁਸੀਂ ਲੋਕਾਂ ਨੂੰ ਬਚਾਉਣ ਵਾਸਤੇ ਜਿਹੜੀ ਗੱਡੀ ਆ ਉਹ ਥੱਲੇ ਸਿੱਟੀ ਸੀ? ਹਾਂਜੀ ਹਾਂਜੀ, ਕਾਰ ਹੀ ਉਧਰਲੀ ਸਾਈਡ, ਕਾਰ ਦੇ ਬਚਾਅ ਕਰਦੇ ਆ ਵੀ ਇਹ ਦੋਨਾਂ ਟਰੱਕਾਂ ਦੇ ਵਿਚਕਾਰ ਕਾਰ ਨਾ ਫਸ ਜੇ। ਠੀਕ ਹੈ ਜੀ। ਤੇ ਕੋਈ ਨੁਕਸਾਨ ਨਾ ਹੋ ਜੇ। ਠੀਕ ਹੈ। ਆਪਾਂ ਜਦੋਂ ਗੱਡੀ ਥੱਲੇ ਵਾਲੀ ਸਾਈਡ ਸੁੱਟਦੇ ਆ ਤੇ ਨੀਵੀਂ ਜਗ੍ਹਾ ਹੁੰਦੀ ਆ, ਗੱਡੀ ਪਲਟ ਜਾਂਦੀ। ਗੱਡੀ ਸਰ ਬਚਾਅ ਤੇ ਗੱਡੀ ਥੱਲੇ ਉਤਰ ਜਾਂਦੀ ਆ। ਗੱਡੀ ਪਲਟਣੀ ਵੱਡਾ ਤਗੜਾ ਕਾਰਨ ਨਹੀਂ ਹੁੰਦਾ, ਕੋਈ ਵੀ ਗਲਤੀਆਂ ਕਾਰਨ ਗੱਡੀ ਪਲਟ ਜਾਂਦੀ ਆ। ਉਹ ਕੋਈ ਐਡਾ ਮੈਟਰ ਨਹੀਂ ਰੱਖਦਾ, ਕਿਉਂ ਗੱਡੀਆਂ ਰੋਡ ਤੇ ਚੱਲਦੀਆਂ, ਵੱਜਦੀਆਂ ਵੀ ਆ, ਪਲਟਦੀਆਂ ਵੀ ਆ, ਸਾਰੇ ਕੰਮ ਹੁੰਦੇ ਆ। ਜੀ ਜੀ। ਜਦੋਂ ਮੈਟਰ ਦੀ ਗੱਲ ਕਰੀਏ ਆਪਾਂ ਤੇ ਗੱਡੀ ਪਲਟ ਜਾਣੀ ਤੋਂ ਬਾਅਦ ਆਪਾਂ ਦਵਾਈ ਲੈਣ ਚੱਲ ਜੀਏ, ਜੋ ਮੰਨ ਲਓ ਵੀ ਸਾਡੇ ਬੰਦੇ ਦੀਆਂ ਲੱਤ ਟੁੱਟ ਜੇ, ਕੁਝ ਵੀ ਹੋ ਜੇ, ਆਪਾਂ ਗੱਡੀਆਂ ਛੱਡ ਕੇ ਵੀ ਚੱਲ ਜਾਂਦੇ। ਬਿਲਕੁਲ। ਇਲਾਜ ਤਾਂ ਪਹਿਲਾਂ ਹੁੰਦਾ ਨਾ, ਇਲਾਜ ਕਰਾਉਣ ਤਾਂ ਜਾਣਾ ਹੀ ਹੈ। ਹਾਂਜੀ, ਇਲਾਜ ਕਰਾਉਣ ਚੱਲ ਜਾਓ। ਮੰਨ ਲਓ ਕਿ ਆਪਾਂ ਬੰਦੇ ਨੂੰ ਕਿਸੇ ਨੂੰ ਯਾਰ ਦਰਦ ਹੋਣ ਡਈ ਆ, ਕਿਤੇ ਲਾਗੇ ਹੋਟਲ ਆ, ਉੱਥੇ ਚੱਲ ਜਾਂਦੇ ਆ, ਮਾੜਾ ਜਿਹਾ ਦਿਨ ਚੜੂਗਾ, ਆਪਣੀ ਗੱਡੀ ਦੇ ਲਾਗੇ ਆ ਜਾਾਂਗੇ, ਏਡੀ ਕੋਈ ਵੱਡੀ ਗੱਲ ਨਹੀਂ ਹੁੰਦੀ। ਕਿਉਂ ਆਪਾਂ ਨੂੰ 20 ਸਾਲ ਤੋਂ ਇਸੇ ਭਾਣੇ 'ਚ ਹੀ, ਇਸੇ ਕਾਰੋਬਾਰ 'ਚ ਹੀ ਚੱਲਦੇ ਆਉਂਦੇ। 40 ਸਾਲ ਸਾਡੇ ਡੈਡੀ ਨੇ ਧੰਦਾ ਕੀਤਾ, 20 ਸਾਲ ਸਾਨੂੰ ਹੋ ਗਏ, 22-23 ਸਾਲ ਆਪਾਂ ਇਸੇ ਧੰਦੇ 'ਚ ਹੀ ਨਿਕਲਦੇ ਆਉਂਦੇ। ਕਿ ਬਚਪਨਾ ਸਾਡਾ ਵੀ ਸਾਡੇ ਡੈਡੀ ਹੋਣਾ ਨਾਲ ਹੀ ਨਿਕਲਿਆ ਹੁੰਦਾ ਵਾ। ਤੇ ਉਹ ਜਿਹੜਾ ਡਰਾਈਵਰ ਦਾ ਪੁੱਤ ਹੁੰਦਾ ਉਹ ਜਮਾਂਦਰੂ ਡਰਾਈਵਰ ਹੀ ਹੁੰਦਾ ਵਾ, ਉਹਨੂੰ ਸਾਰੀ ਕਹਾਣੀਆਂ ਦਾ ਪਤਾ ਹੀ ਹੁੰਦਾ। ਜੀ ਜੀ ਜੀ। ਤੇ ਜਦੋਂ ਅੱਜ ਤੱਕ ਸਾਡੇ ਨਾਲ ਗੱਡੀਆਂ ਐਕਸੀਡੈਂਟ ਵੀ ਹੋਈਆਂ, ਡਰਾਈਵਰਾਂ ਦੀਆਂ ਲੱਤਾਂ ਵੀ ਟੁੱਟੀਆਂ, ਪਰ ਇਹੋ ਜਿਹਾ ਕਾਰਨਾਮਾ ਅਸੀਂ ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ ਵੀ ਲੋਕਾਂ ਗੱਡੀਆਂ ਵੱਜ ਗਈਆਂ ਤੇ ਲੋਕਾਂ ਨੇ ਇਸ ਤਰ੍ਹਾਂ ਮਤਲਬ ਜਿਹੜਾ ਉਹਨੂੰ ਖਾਲੀ ਕਰਤਾ ਉਸ ਤੋਂ ਬਾਅਦ। ਹਾਂਜੀ, ਜਦੋਂ ਆਪਾਂ ਗੱਡੀ ਆ ਕੇ ਦੇਖਦੇ ਆ, ਅਚਾਨਕ ਇੱਕ ਮੁੰਡਾ ਵੀਡੀਓ ਬਣਾਉਣ ਡਿਆ ਹੁੰਦਾ, ਉਹ ਰੋਕਣ ਡਿਆ ਵੀ ਹੁੰਦਾ ਲੋਕਾਂ ਨੂੰ, ਪਰ ਉਹ ਵੀ ਨਹੀਂ। ਜਦੋਂ ਆਪਾਂ ਲਾਗੇ ਆ ਜੰਨੇ, ਆਪਾਂ ਵੀ ਰੋਕਣ ਦੀ ਕੋਸ਼ਿਸ਼ ਕਰਦੇ, ਪਰ ਲੋਕ ਰੁਕਦੇ ਨਹੀਂ। ਅੱਛਾ, ਤੁਹਾਡੇ ਰੋਕਣ ਦੇ ਬਾਵਜੂਦ ਵੀ ਕੋਈ ਰੁਕਿਆ ਨਹੀਂ? ਨਹੀਂ, ਕੋਈ ਨਹੀਂ ਰੁਕਦਾ। ਫਿਰ ਆਪਾਂ ਵੀ ਸਮਝ ਜਾਂਦੇ ਵੀ ਜਿੱਥੇ 700 ਪੇਟੀ ਚੱਲ ਗਈ, 100-150 ਰਹਿ ਗਈ ਆ, ਹੁਣ ਇਹਨਾਂ ਨੂੰ ਰੋਕ ਕੇ ਕੀ ਕਰਨਾ, ਲੈ ਜਾਓ ਭਰਾ ਇਹ ਵੀ। ਅੱਛਾ। ਤੇ ਤੁਹਾਡੀ ਮਾਲਕਾਂ ਨਾਲ ਹੁਣ ਕੀ ਗੱਲ ਹੋਈ ਹੈ? ਜਿਹੜੇ ਵਪਾਰੀ ਦਾ ਇਹ ਮਾਲ ਸੀਗਾ, ਜਿਹੜੇ ਵਪਾਰੀ ਦਾ ਫਰੂਟ ਸੀਗਾ, ਉਸ ਵਪਾਰੀ ਨੇ ਹੁਣ ਤੁਹਾਡੇ ਨਾਲ ਕਿਸ ਤਰ੍ਹਾਂ ਦੀ ਗੱਲ ਕੀਤੀ ਆ? ਕਿਉਂਕਿ ਵਪਾਰੀ ਦੇਖੋ ਜੀ, ਵਪਾਰੀ ਕਹਿ ਰਿਹਾ ਜੀ ਮੇਰਾ 11 ਲੱਖ ਦਾ ਮਾਲ ਹੈ ਜੀ, 2,65,000 ਤੇ ਸਾਡਾ ਹੀ ਕਿਰਾਇਆ ਹੈ ਜੀ। ਕਿਰਾਇਆ ਤੇ ਜਦੋਂ ਗੱਡੀ ਪਲਟ ਗਈ, ਕਿਰਾਇਆ ਤੇ ਮਿੱਟੀ ਗਿਣੋ। ਜੀ। ਹਾਂਜੀ, ਤੇ ਜਦੋਂ ਨਹੀਂ ਜੀ, ਇਹ ਨਹੀਂ ਹੈ, ਜਦੋਂ ਗੱਡੀ ਪਲਟ ਜਾਂਦੀ ਆ, ਕਿਰਾਇਆ ਤੇ ਸਾਡੇ ਮਿੱਟੀ ਹੋ ਜਾਂਦੇ ਆ, ਆਪਾਂ ਕਿਰਾਇਆ ਤੇ ਚਲੋ ਮੰਨਦੇ ਹੀ ਨਹੀਂ ਜੀ। ਪਰ ਸਰ ਆਪਾਂ ਇਸ ਗੱਲ ਨੂੰ ਚੀਜ਼ ਗਿਣਦੇ ਆ ਵੀ ਜਿਹੜਾ ਮਾਲ ਦਾ ਨੁਕਸਾਨ ਹੋਇਆ, ਜੇ ਅੱਜ ਅਸੀਂ ਵੀਡੀਓ ਵਾਇਰਲ ਨਾ ਹੁੰਦੀ ਤੇ ਸਾਨੂੰ ਪੁਲਿਸ ਨੇ ਕੋਈ ਸਬੂਤ ਨਹੀਂ ਦੇਣਾ, ਤੇ ਜੇ ਵੀਡੀਓ ਵਾਇਰਲ ਹੋਈ ਤੇ ਪੁਲਿਸ ਸਾਨੂੰ, ਲੋਕਾਂ ਨੇ ਸਾਥ ਦਿੱਤਾ ਤੇ ਪੁਲਿਸ ਨੇ ਵੀ ਸਾਡਾ ਤਾਈਓ ਸਾਥ ਦਿੱਤਾ। ਬਿਲਕੁਲ। ਤੇ ਬਹੁਤ ਸਾਰੇ ਲੋਕਾਂ ਨੇ ਤੁਹਾਡੀ ਮਦਦ ਦੀ ਅਪੀਲ ਵੀ ਕੀਤੀ ਹੈ, ਕਿਉਂਕਿ ਅਸੀਂ ਵੀ ਤੁਹਾਡਾ ਜਿਹੜਾ ਨੰਬਰ ਹੈ, ਤੁਹਾਡਾ ਨੰਬਰ ਪਾਵਾਂਗੇ, ਉੱਥੇ ਫਲੈਸ਼ ਕਰਾਂਗੇ। ਬਹੁਤ ਸਾਰੇ ਬਾਹਰੋਂ ਜਿਹੜੇ ਸਾਡੇ ਵੀਰ ਨੇ, ਦਾਨੀ ਸੱਜਣ ਨੇ, ਵੀਰਾਂ ਦਾ ਬਾਹਰੋਂ ਕਾਲ ਵੀ ਆ ਰਹੀ ਆ, ਸਹਿਯੋਗ ਵੀ ਦੇ ਰਹੇ ਆ ਵੀਰ, ਜਿੰਨੇ ਜੋਗੇ ਹੈਗੇ ਆ ਕਰ ਵੀ ਰਹੇ ਆ ਮਦਦ। ਕੁਝ ਵੀਰਾਂ ਦਾ ਆਇਆ ਵੀ ਆ ਵੀ 1-2 ਦਿਨਾਂ ਤੱਕ ਆਪਾਂ ਤੁਹਾਡੀ ਮਦਦ ਕਰਾਂਗੇ। ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਜਿਹੜੇ ਚੱਕਣ ਵਾਲੇ ਆ? ਚਲੋ ਉਹ ਤਾਂ ਲੈ ਗਏ,
ਉਹਨਾਂ ਦਾ ਜ਼ਮੀਰ ਹੀ ਉਦਾਂ ਸੀ, ਕਿਉਂਕਿ ਪੰਜਾਬੀ ਕੌਮ ਹੈ ਜਿਹੜੀ ਉਹ ਲੰਗਰ ਲਾਉਣ ਵਾਲੀ, ਲੋਕਾਂ ਦੇ ਢਿੱਡ ਭਰਨ ਵਾਲੀ ਕੌਮ ਆ। ਪਰ ਵੀਰ ਜੀ ਜੇ ਅਸੀਂ ਬਾਹਰਲੀਆਂ ਸਟੇਟਾਂ 'ਚ ਜਾਂਦੇ ਆ ਨਾ, ਅਸੀਂ ਫਖਰ ਨਾਲ ਜੀਨੇ ਆ ਸਰ ਵੀ ਸਾਡੀ ਪੰਜਾਬ, ਯਾਰ ਅਸੀਂ ਪੰਜਾਬ ਦੇ ਰਹਿਣ ਵਾਲੇ ਆ ਓਏ ਹੈਂ। ਸਾਡੇ ਪੰਜਾਬੀ ਝੁਕਣਾ ਨਹੀਂ ਜਾਣਦੇ, ਝੁਕਾਉਣਾ ਜਾਣਦੇ ਆ। ਸ਼ੁਰੂ ਤੁਹਾਡੇ ਪਰਿਵਾਰਾਂ ਨਾਲ ਹੀ ਚੱਲਦੀਆਂ ਆਈਆਂ, ਦਾਦੇ ਅਸੀਂ ਵੀ ਵਧੀਆ ਫੈਮਿਲੀ ਤੋਂ ਬਿਲੋਂਗ ਕਰਦੇ ਆ। ਚਲੋ ਗਰੀਬੀ ਅਮੀਰੀ ਤੇ ਰੱਬ ਦੇ ਰੰਗ ਆ, ਇਹਦੇ ਆ ਗਈ ਚੱਲ ਗਈ, ਇਹਦੇ ਬਣਿਆ ਹੀ ਆ। ਪਰ ਇਹ ਨਹੀਂ ਕਿ ਕੋਈ ਗਰੀਬ ਆਪਣੀ ਮਿਹਨਤ ਕਰ ਰਿਹਾ ਤੇ ਉਹਨੂੰ ਖੋਲੋ, ਉਹਨੂੰ ਲੁੱਟ ਲੈਣਾ। ਉਹ ਕੋਈ ਐਡੀ ਵੱਡੀ ਗੱਲ ਨਹੀਂ ਹੁੰਦੀ। ਮਿਹਨਤ ਕਰਨਾ ਪੰਜਾਬੀਆਂ ਦਾ ਕਿੱਤਾ ਵਾ ਸਰ ਇੱਕ। ਬਾਕੀ ਉਹਨਾਂ ਵੀਰਾਂ ਨੂੰ ਕੀ ਕਹਿਣਾ ਜਿਹੜੇ ਵੀਰ ਮਦਦ ਭੇਜ ਰਹੇ ਆ, ਜਿਹੜੇ ਵੀਰਾਂ ਨੇ ਤੁਹਾਡੀ ਸਪੋਰਟ ਕੀਤੀ ਹੈ ਜਾਂ ਤੁਹਾਨੂੰ ਹਾਮੀ ਭਰੀ ਹੈ? ਵੇਖੋ, ਇੱਕ ਜਿਹੜਾ ਪੰਜਾਬ ਦਾ ਪੰਜਾਬੀ ਹੁੰਦਾ ਵਾ ਨਾ, ਜੇ ਸਾਡੇ ਲੋਕ ਦਿੱਲੀ ਧਰਨੇ ਤੇ ਜੀਏ ਆ ਤੇ ਉਹ ਬਾਹਰਲੀਆਂ NRI ਭਰਾਵਾਂ ਕਰਕੇ ਜੀਏ ਆ। ਤੇ ਜੇ ਅਸੀਂ ਜਿੱਤ ਕੋਈ ਪ੍ਰਾਪਤ ਕੀਤੀ ਆ, ਉਹ ਸਾਡੇ ਭਰਾਵਾਂ ਨੇ ਕਰਾਈ ਆ, ਸਾਨੂੰ NRI ਭਰਾਵਾਂ ਨੇ। ਜੀ ਅਸੀਂ ਉਹਨਾਂ ਨੂੰ ਭਰਾਵਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਜੇ ਤੁਸੀਂ ਸਾਥ ਦਿੰਦੇ ਆਏ ਜੋ ਗਰੀਬਾਂ ਦੇ, ਤੇ ਤਾਂਹੀਓ ਪੰਜਾਬੀ ਭਰਾ ਸਿਰ ਚੌੜਾ ਕਰ ਸਕਦੇ ਆ। ਜੇ ਤੁਸੀਂ ਸਾਥ ਦੇਣਾ ਛੱਡ ਦੋਗੇ ਤੇ ਸਾਡੇ ਪੰਜਾਬੀ ਭਰਾ ਸਿਰ ਨਹੀਂ ਚੌੜਾ ਕਰ ਸਕਦੇ, ਬਾਹਾਂ ਨਹੀਂ ਖਿਲਾਰ ਸਕਦੇ। ਬਾਹਾਂ ਖਿਲਾਰਦੇ ਆ ਆਪਣੇ ਭਰਾਵਾਂ ਦੇ ਸਿਰ ਤੇ। ਕੁਲਜਿੰਦਰ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਰੀ ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਹੈ। ਸ਼ੁਕਰੀਆ। ਹਾਂਜੀ ਸਰ, ਥੈਂਕ ਯੂ ਸਰ। ਤੁਸੀਂ ਮੈਨੂੰ ਇਹ ਦੱਸੋ ਵੀ ਉਸ ਦਿਨ ਪੂਰਾ ਵੀ ਜਿਹੜੀ ਘਟਨਾ ਕੀ ਵਾਪਰੀ ਸੀ, ਉਹਦੇ ਬਾਰੇ ਕੀ ਹੋਇਆ, ਕੀ ਸੀਗਾ? ਵੀਰ ਜੀ ਆਪਾਂ ਆ ਰਹੇ ਹਾਂ 4:30 ਵਜੇ, ਆਪਣਾ ਲੁਧਿਆਣੇ ਵਾਲਾ ਟੋਲ 12:22 ਤੇ ਪਾਸ ਕਰਦਾ ਵਾਂ ਮੈਂ। ਠੀਕ ਹੈ ਜੀ। ਤੁਰਿਆ ਹੀ ਆਉਂਦਾ, ਰੁਕਿਆ ਇੱਕ ਜਗ੍ਹਾ ਮੰਜੀ ਸਾਹਿਬ ਚਾਹ ਪੀਂਦਾ ਵਾਂ। ਮੰਜੀ ਸਾਹਿਬ ਤੋਂ ਬਾਅਦ ਮੈਂ ਇਕੱਲਾ ਹੀ ਬੰਦਾ, ਇੱਕ ਡਰਾਈਵਰ ਨਾਲ ਹੈ ਨਹੀਂ ਸੀ, ਮੁੰਡਾ ਕਨੈਕਟਰ ਹੀ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਸਰਹੰਦ ਪਾਰ ਕਰਕੇ ਫਿਰ ਚਾਹ ਪੀਂਦੇ ਆ। ਠੀਕ ਹੈ ਜੀ। ਕਿਉਂ ਸਾਡੇ ਨਾਲ ਇੱਕ ਗੱਡੀ ਹੋਰ ਹੁੰਦੀ ਆ ਸੇਬਾਂ ਵਾਲੀ, ਇਕੱਠੇ ਹੀ ਹੁੰਦੇ ਆਪਾਂ ਅੱਗੇ ਪਿੱਛੇ। ਹਾਂਜੀ। ਜਦੋਂ ਆਪਾਂ ਪੰਜਾਬ 'ਚ ਸ੍ਰੀਨਗਰ ਤੋਂ ਪੰਜਾਬ ਐਂਟਰ ਕਰਦੇ ਆ ਨਾ, ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਵਾ, ਤੁਹਾਡੀ ਨੌਲੇਜ 'ਚ ਸਾਰੀ ਜਾਣਕਾਰੀ। ਮੇਰੇ ਬਾਰੇ ਕੋਈ ਗਲਤ ਅਫਵਾਹ ਆ ਜਾਂਦੀ ਆ ਕਿਸੇ ਨੂੰ, ਪੁਲਿਸ ਮਹਿਕਮੇ ਨੂੰ, ਕਿ ਇਹ ਬੰਦਾ ਜੀ ਸ੍ਰੀਨਗਰ ਤੋਂ ਹਥਿਆਰ ਲਿਆ ਕੇ ਸਪਲਾਈ ਕਰ ਰਿਹਾ। ਅੱਛਾ। ਜਾਂ ਭੁੱਕੀ ਲਿਆ ਕੇ ਸਪਲਾਈ ਕਰ ਰਿਹਾ। ਅੱਛਾ, ਇਹ ਇਨਫੋਰਮੇਸ਼ਨ ਤੁਹਾਡੇ ਬਾਰੇ ਸੀਗੀ? ਹਾਂਜੀ। ਅੱਛਾ ਜੀ। ਜਦੋਂ ਮੈਂ ਪੰਜਾਬ 'ਚ ਦੀਨਾਨਗਰ ਐਂਟਰ ਕਰਦਾ, ਮੈਨੂੰ SDCA ਸਟਾਫ ਅੰਮ੍ਰਿਤਸਰ ਚੁੱਕ ਲੈਂਦਾ ਮਾਲ ਮੰਡੀ। ਠੀਕ ਹੈ ਜੀ। ਮੇਰੇ ਬਾਰੇ ਮਤਲਬ ਬਹੁਤ ਗੱਲਾਂ ਹੋਈਆਂ, ਕਿਸੇ ਨੇ ਕੀਤੀਆਂ ਝੂਠੀਆਂ, ਪਰ ਅਸੀਂ ਸੱਚੇ ਆਂ। ਪ੍ਰਮਾਤਮਾ ਸਾਡਾ ਸੱਚਾ ਵਾ। ਅਸੀਂ ਇਹੋ ਜਿਹਾ ਕੰਮ ਕਰਦੇ ਨਹੀਂ ਹੈਗੇ। ਠੀਕ ਹੈ ਜੀ। ਮਾਲ ਡਰਾਈਵਰ ਬੰਦੇ ਥੋੜਾ ਬਹੁਤਾ ਖਾਂਦੇ ਆ, ਉਹ ਰੱਖਦੇ ਆ ਅਸੀਂ। ਉਹ ਆਪਾਂ ਸਾਰਿਆਂ ਦੇ ਸਾਹਮਣੇ ਵੀ ਕਹਿੰਦੇ ਵੀ ਖਾਂਦੇ ਆ, ਰੱਖਦੇ ਆ ਜੀ। ਉਹ ਜਦੋਂ ਆਪਾਂ ਨੂੰ ਚੁੱਕ ਲੈਂਦੀ ਆ ਪੁਲਿਸ, ਆਪਾਂ ਨੂੰ ਚੁੱਕਣ ਤੋਂ ਬਾਅਦ ਸਰ ਲੈ ਜਾਂਦੀ ਆ ਅੰਮ੍ਰਿਤਸਰ। ਸਾਡੇ ਫੋਨ ਬੰਦ ਕੀਤੇ ਜਾਂਦੇ ਆ ਦੋਨਾਂ ਜਣਿਆਂ ਦੇ, ਸਾਡੀ ਗੱਡੀ ਵੀ ਲੈ ਜਾਂਦੇ ਆ ਤੇ ਆਪਾਂ ਨੂੰ ਵੀ ਲੈ ਜਾਂਦੇ ਆ। ਠੀਕ ਹੈ ਜੀ। ਆਪਾਂ ਨੂੰ 2 ਦਿਨ ਬਾਅਦ ਗੱਡੀ, ਆਪਾਂ ਨੂੰ ਕਹਿੰਦੇ ਕੁਛ ਨਹੀਂ ਪੁਲਿਸ ਵਾਲੇ, ਨਾ ਮਾਰਦੇ ਆ ਨਾ ਕੁੱਟਦੇ, ਵੀ ਤੇਰੇ ਬਾਰੇ ਖਬਰ ਮਿਲੀ ਆ, ਇਹ ਖਬਰ ਸੱਚ ਹੋਈ ਠੀਕ ਆ, ਝੂਠ ਹੋਈ ਤੈਨੂੰ ਛੱਡ ਦਾਂਗੇ। ਪੁੱਛਗਿੱਛ ਵਾਸਤੇ ਉਹਨਾਂ ਨੇ ਤੁਹਾਨੂੰ ਰੱਖਿਆ ਉੱਥੇ? ਹਾਂਜੀ, ਗੱਡੀ ਪੁੱਛ ਗਏ ਸਾਨੂੰ, ਪੁੱਛਗਿੱਛ ਵੀ ਕੀਤੀ, ਤੁਹਾਨੂੰ ਸਾਡੀ ਗੱਡੀ ਵੀ ਸੇਫ ਖਾਲੀ ਕਰਕੇ ਚੈੱਕ ਕੀਤੀ, ਬਕਾਇਦਾ ਸਾਡੇ ਕੋਲ ਵੀਡੀਓ ਵੀ ਆ, ਲਿਖਤੀ ਪ੍ਰੂਫ ਵੀ ਹੈਗਾ ਪੁਲਿਸ ਦਾ। ਠੀਕ ਹੈ ਜੀ। ਖਾਲੀ ਕਰਕੇ ਲੋਡ ਕਰਕੇ ਚੱਲਦੇ ਆਪਾਂ, ਰਾਤ ਨੂੰ 9 ਵਜੇ ਗੱਡੀ ਲੋਡ ਕਰਕੇ ਆਪਣੇ ਆ ਜਾਂਦੇ ਆ। ਠੀਕ ਹੈ ਜੀ। ਆ ਜਾਂਦੇ ਆ ਆਪਾਂ ਮਿਸਤਰੀ ਦੀ ਦੁਕਾਨ ਤੇ ਗੱਡੀ ਦਾ ਕੰਮ ਕਰਾਉਨੇ ਆ। ਉਸ ਤੋਂ ਬਾਅਦ ਅਗਲੀ ਰਾਤ ਨੂੰ ਘਰੋਂ ਨਿਕਲਦੇ ਆ, ਜਿੱਦਾਂ ਹੀ ਆਪਾਂ ਤੁਰਦੇ ਆ, ਆ ਕੇ ਸਾਡੇ ਨਾਲ ਇਹ ਭਾਣਾ ਵਰਤ ਜਾਂਦਾ। ਇੱਥੇ ਚਾਹ ਪੀਣੇ ਰੁਕਦੇ ਆ ਕੇ ਜਦੋਂ ਸਾਡੀ ਗੱਡੀ ਇੱਥੇ ਆਉਂਦੇ, ਗਾੜੀ ਬ੍ਰੇਕ ਵੱਜਦੀ, ਐਮਰਜੈਂਸੀ ਗੱਡੀ ਨਹੀਂ ਰੁਕਦੀ, ਆਪਾਂ ਗੱਡੀ ਨੂੰ ਥੱਲੇ ਵਾਲੀ ਸਾਈਡ ਸੁੱਟਦੇ ਆ ਕਿ ਬਚਾਅ ਹੋ ਜੇ। ਮਤਲਬ ਤੁਸੀਂ ਲੋਕਾਂ ਨੂੰ ਬਚਾਉਣ ਵਾਸਤੇ ਜਿਹੜੀ ਗੱਡੀ ਆ ਉਹ ਥੱਲੇ ਸਿੱਟੀ ਸੀ? ਹਾਂਜੀ, ਕਾਰ ਹੀ ਉਧਰਲੀ ਸਾਈਡ, ਕਾਰ ਦੇ ਬਚਾਅ ਕਰਦੇ ਆ ਵੀ ਇਹ ਦੋਨਾਂ ਟਰੱਕਾਂ ਦੇ ਵਿਚਕਾਰ ਕਾਰ ਨਾ ਫਸ ਜੇ। ਠੀਕ ਹੈ ਜੀ। ਤੇ ਕੋਈ ਨੁਕਸਾਨ ਨਾ ਹੋ ਜੇ। ਠੀਕ ਹੈ। ਆਪਾਂ ਜਦੋਂ ਗੱਡੀ ਥੱਲੇ ਵਾਲੀ ਸਾਈਡ ਸੁੱਟਦੇ ਆ ਤੇ ਨੀਵੀਂ ਜਗ੍ਹਾ ਹੁੰਦੀ ਆ, ਗੱਡੀ ਪਲਟ ਜਾਂਦੀ। ਗੱਡੀ ਸਰ ਬਚਾਅ ਤੇ ਗੱਡੀ ਥੱਲੇ ਉਤਰ ਜਾਂਦੀ ਆ। ਗੱਡੀ ਪਲਟਣੀ ਵੱਡਾ ਤਗੜਾ ਕਾਰਨ ਨਹੀਂ ਹੁੰਦਾ, ਕੋਈ ਵੀ ਗਲਤੀਆਂ ਕਾਰਨ ਗੱਡੀ ਪਲਟ ਜਾਂਦੀ ਆ। ਉਹ ਕੋਈ ਐਡਾ ਮੈਟਰ ਨਹੀਂ ਰੱਖਦਾ, ਕਿਉਂ ਗੱਡੀਆਂ ਰੋਡ ਤੇ ਚੱਲਦੀਆਂ, ਵੱਜਦੀਆਂ ਵੀ ਆ, ਪਲਟਦੀਆਂ ਵੀ ਆ, ਸਾਰੇ ਕੰਮ ਹੁੰਦੇ ਆ। ਜਦੋਂ ਮੈਟਰ ਦੀ ਗੱਲ ਕਰੀਏ ਆਪਾਂ, ਤੇ ਗੱਡੀ ਪਲਟ ਜਾਣੀ ਤੋਂ ਬਾਅਦ ਆਪਾਂ ਦਵਾਈ ਲੈਣ ਚੱਲ ਜਾਈਏ, ਜੋ ਮੰਨ ਲਓ ਵੀ ਸਾਡੇ ਬੰਦੇ ਦੀਆਂ ਲੱਤ ਟੁੱਟ ਜੇ, ਕੁਝ ਵੀ ਹੋ ਜੇ, ਆਪਾਂ ਗੱਡੀਆਂ ਛੱਡ ਕੇ ਵੀ ਚੱਲ ਜਾਂਦੇ। ਬਿਲਕੁਲ। ਇਲਾਜ ਤਾਂ ਪਹਿਲਾਂ ਹੁੰਦਾ ਨਾ, ਇਲਾਜ ਕਰਾਉਣ ਤਾਂ ਜਾਣਾ ਹੀ ਹੈ।
ਹਾਂਜੀ ਇਲਾਜ ਕਰਾਉਣ ਚੱਲ ਜਾਓ। ਮੰਨ ਲਓ ਕਿ ਆਪਾਂ ਬੰਦੇ ਨੂੰ ਕਿਸੇ ਨੂੰ ਯਾਰ ਦਰਦ ਹੋਣ ਡਈ ਆ ਕਿਤੇ ਲਾਗੇ ਹੋਟਲ ਆ ਉੱਥੇ ਚੱਲ ਜਾਂਦੇ ਆ, ਮਾੜਾ ਜਿਹਾ ਦਿਨ ਚੜੂਗਾ ਆਪਣੀ ਗੱਡੀ ਦੇ ਲਾਗੇ ਆ ਜਾਾਂਗੇ, ਏਡੀ ਕੋਈ ਵੱਡੀ ਗੱਲ ਨਹੀਂ ਹੁੰਦੀ। ਕਿਉਂ ਆਪਾਂ ਨੂੰ 20 ਸਾਲ ਤੋਂ ਇਸੇ ਭਾਣੇ 'ਚ ਹੀ ਇਸੇ ਕਾਰੋਬਾਰ 'ਚ ਹੀ ਚੱਲਦੇ ਆਉਂਦੇ। 40 ਸਾਲ ਸਾਡੇ ਡੈਡੀ ਨੇ ਧੰਦਾ ਕੀਤਾ, 20 ਸਾਲ ਸਾਨੂੰ ਹੋ ਗਏ, 22-23 ਸਾਲ ਆਪਾਂ ਇਸੇ ਧੰਦੇ 'ਚ ਹੀ ਨਿਕਲਦੇ ਆਉਂਦੇ। ਕਿ ਬਚਪਨਾ ਸਾਡਾ ਵੀ ਸਾਡੇ ਡੈਡੀ ਉਹਨਾਂ ਨਾਲ ਹੀ ਨਿਕਲਿਆ ਹੁੰਦਾ ਵਾ। ਤੇ ਉਹ ਜਿਹੜਾ ਡਰਾਈਵਰ ਦਾ ਪੁੱਤ ਹੁੰਦਾ ਉਹ ਜਮਾਂਦਰੂ ਡਰਾਈਵਰ ਹੀ ਹੁੰਦਾ ਵਾ, ਉਹਨੂੰ ਸਾਰੀ ਕਹਾਣੀਆਂ ਦਾ ਪਤਾ ਹੀ ਹੁੰਦਾ। ਤੇ ਜਦੋਂ ਅੱਜ ਤੱਕ ਸਾਡੇ ਨਾਲ ਗੱਡੀਆਂ ਐਕਸੀਡੈਂਟ ਵੀ ਹੋਈਆਂ, ਡਰਾਈਵਰਾਂ ਦੀਆਂ ਲੱਤਾਂ ਵੀ ਟੁੱਟੀਆਂ, ਪਰ ਇਹੋ ਜਿਹਾ ਕਾਰਨਾਮਾ ਅਸੀਂ ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ ਵੀ ਗੱਡੀਆਂ ਵੱਜ ਗਈਆਂ ਤੇ ਲੋਕਾਂ ਨੇ ਇਸ ਤਰ੍ਹਾਂ ਮਤਲਬ ਜਿਹੜਾ ਉਹਨੂੰ ਖਾਲੀ ਕਰਤਾ ਉਸ ਤੋਂ ਬਾਅਦ। ਹਾਂਜੀ, ਜਦੋਂ ਆਪਾਂ ਗੱਡੀ ਆ ਕੇ ਦੇਖਦੇ ਹਾਂ ਅਚਾਨਕ ਇੱਕ ਮੁੰਡਾ ਵੀਡੀਓ ਬਣਾਉਣ ਡਿਆ ਹੁੰਦਾ, ਉਹ ਰੋਕਣ ਡਿਆ ਵੀ ਹੁੰਦਾ ਲੋਕਾਂ ਨੂੰ, ਪਰ ਉਹ ਵੀ ਨਹੀਂ। ਜਦੋਂ ਆਪਾਂ ਲਾਗੇ ਆ ਜਾਂਦੇ ਆਪਾਂ ਵੀ ਰੋਕਣ ਦੀ ਕੋਸ਼ਿਸ਼ ਕਰਦੇ, ਪਰ ਲੋਕ ਰੁਕਦੇ ਨਹੀਂ। ਅੱਛਾ, ਤੁਹਾਡੇ ਰੋਕਣ ਦੇ ਬਾਵਜੂਦ ਵੀ ਕੋਈ ਰੁਕਿਆ ਨਹੀਂ? ਨਹੀਂ ਕੋਈ ਨਹੀਂ ਰੁਕਦਾ। ਫਿਰ ਆਪਾਂ ਵੀ ਸਮਝ ਜਾਂਦੇ ਵੀ ਜਿੱਥੇ 700 ਪੇਟੀ ਚੱਲ ਗਈ 100-150 ਰਹਿ ਗਈ ਆ, ਹੁਣ ਇਹਨਾਂ ਨੂੰ ਰੋਕ ਕੇ ਕੀ ਕਰਨਾ, ਲੈ ਜਾਓ ਭਰਾ ਇਹ ਵੀ। ਅੱਛਾ ਤੇ ਤੁਹਾਡੀ ਮਾਲਕਾਂ ਨਾਲ ਹੁਣ ਕੀ ਗੱਲ ਹੋਈ ਹੈ? ਜਿਹੜੇ ਵਪਾਰੀ ਦਾ ਇਹ ਮਾਲ ਸੀਗਾ, ਜਿਹੜੇ ਵਪਾਰੀ ਦਾ ਫਰੂਟ ਸੀਗਾ, ਉਸ ਵਪਾਰੀ ਨੇ ਹੁਣ ਤੁਹਾਡੇ ਨਾਲ ਕਿਸ ਤਰ੍ਹਾਂ ਦੀ ਗੱਲ ਕੀਤੀ ਆ? ਕਿਉਂਕਿ ਵਪਾਰੀ ਦੇਖੋ ਜੀ ਵਪਾਰੀ ਕਹਿ ਰਿਹਾ ਜੀ ਮੇਰਾ 11 ਲੱਖ ਦਾ ਮਾਲ ਹੈ ਜੀ, 2,65,000 ਤੇ ਸਾਡਾ ਹੀ ਕਿਰਾਇਆ ਹੈ ਜੀ। ਕਿਰਾਇਆ ਤੇ ਜਦੋਂ ਗੱਡੀ ਪਲਟ ਗਈ ਕਿਰਾਇਆ ਤੇ ਮਿੱਟੀ ਗਈ ਜੀ ਹਾਂਜੀ। ਤੇ ਜਦੋਂ ਨਹੀਂ ਜੀ ਇਹ ਨਹੀਂ ਹੈ, ਜਦੋਂ ਗੱਡੀ ਪਲਟ ਜਾਂਦੀ ਆ ਕਿਰਾਇਆ ਤੇ ਸਾਡੇ ਮਿੱਟੀ ਹੋ ਜਾਂਦੇ ਆ, ਆਪਾਂ ਕਿਰਾਇਆ ਤੇ ਚਲੋ ਮੰਨਦੇ ਹੀ ਨਹੀਂ ਜੀ। ਪਰ ਸਰ ਆਪਾਂ ਇਸ ਗੱਲ ਨੂੰ ਚੀਜ਼ ਗਿਣਦੇ ਆ ਵੀ ਜਿਹੜਾ ਮਾਲ ਦਾ ਨੁਕਸਾਨ ਹੋਇਆ, ਵੀ ਅੱਜ ਅਸੀਂ ਵੀਡੀਓ ਵਾਇਰਲ ਨਾ ਹੁੰਦੀ ਤੇ ਸਾਨੂੰ ਪੁਲਿਸ ਨੇ ਕੋਈ ਸਬੂਤ ਨਹੀਂ ਦੇਣਾ, ਤੇ ਜੇ ਵੀਡੀਓ ਵਾਇਰਲ ਹੋਈ ਤੇ ਪੁਲਿਸ ਸਾਨੂੰ ਲੋਕਾਂ ਨੇ ਸਾਥ ਦਿੱਤਾ ਤੇ ਪੁਲਿਸ ਨੇ ਵੀ ਸਾਡਾ ਤਾਈਓ ਸਾਥ ਦਿੱਤਾ। ਬਿਲਕੁਲ ਤੇ ਬਹੁਤ ਸਾਰੇ ਲੋਕਾਂ ਨੇ ਤੁਹਾਡੀ ਮਦਦ ਦੀ ਅਪੀਲ ਵੀ ਕੀਤੀ ਹੈ, ਕਿਉਂਕਿ ਅਸੀਂ ਵੀ ਤੁਹਾਡਾ ਜਿਹੜਾ ਨੰਬਰ ਪਾਵਾਂਗੇ ਉੱਥੇ ਫਲੈਸ਼ ਕਰਾਂਗੇ। ਬਹੁਤ ਸਾਰੇ ਬਾਹਰੋਂ ਜਿਹੜੇ ਸਾਡੇ ਵੀਰ ਨੇ ਦਾਨੀ ਸੱਜਣ ਨੇ, ਵੀਰਾਂ ਦਾ ਬਾਹਰੋਂ ਕਾਲ ਵੀ ਆ ਰਹੀ ਆ, ਸਹਿਯੋਗ ਵੀ ਦੇ ਰਹੇ ਆ ਵੀਰ, ਜਿੰਨੇ ਜੋਗੇ ਹੈਗੇ ਆ ਕਰ ਵੀ ਰਹੇ ਆ ਮਦਦ। ਕੁਝ ਵੀਰਾਂ ਦਾ ਆਇਆ ਵੀ ਆ ਵੀ 1-2 ਦਿਨਾਂ ਤੱਕ ਆਪਾਂ ਤੁਹਾਡੀ ਮਦਦ ਕਰਾਂਗੇ। ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਜਿਹੜੇ ਚੱਕਣ ਵਾਲੇ ਆ? ਚਲੋ ਉਹ ਤਾਂ ਲੈ ਗਏ, ਉਹਨਾਂ ਦਾ ਜ਼ਮੀਰ ਹੀ ਉਦਾਂ ਸੀ, ਕਿਉਂਕਿ ਪੰਜਾਬੀ ਕੌਮ ਹੈ ਜਿਹੜੀ ਉਹ ਲੰਗਰ ਲਾਉਣ ਵਾਲੀ, ਲੋਕਾਂ ਦੇ ਢਿੱਡ ਭਰਨ ਵਾਲੀ ਕੌਮ ਆ। ਪਰ ਵੀਰ ਜੀ ਜੇ ਅਸੀਂ ਬਾਹਰਲੀਆਂ ਸਟੇਟਾਂ 'ਚ ਜਾਂਦੇ ਆ ਨਾ, ਅਸੀਂ ਫਖਰ ਨਾਲ ਜੀਨੇ ਆ ਸਰ ਵੀ ਸਾਡੀ ਪੰਜਾਬ, ਯਾਰ ਅਸੀਂ ਪੰਜਾਬ ਦੇ ਰਹਿਣ ਵਾਲੇ ਆ। ਓਏ ਸਾਡੇ ਪੰਜਾਬੀ ਝੁਕਣਾ ਨਹੀਂ ਜਾਣਦੇ, ਝੁਕਾਉਣਾ ਜਾਣਦੇ ਆ। ਸ਼ੁਰੂ ਤੁਹਾਡੇ ਪਰਿਵਾਰਾਂ ਨਾਲ ਹੀ ਚੱਲਦੀਆਂ ਆਈਆਂ, ਦਾਦੇ ਅਸੀਂ ਵੀ ਵਧੀਆ ਫੈਮਿਲੀ ਤੋਂ ਬਿਲੋਂਗ ਕਰਦੇ ਆ। ਚਲੋ ਗਰੀਬੀ ਅਮੀਰੀ ਤੇ ਰੱਬ ਦੇ ਰੰਗ ਆ, ਇਹਦੇ ਆ ਕੀ ਚੱਲ ਗਈ, ਇਹਦੇ ਬਣਿਆ ਹੀ ਆ। ਪਰ ਇਹ ਨਹੀਂ ਕਿ ਕੋਈ ਗਰੀਬ ਆਪਣੀ ਮਿਹਨਤ ਕਰ ਰਿਹਾ ਤੇ ਉਹਨੂੰ ਲੁੱਟ ਲੈਣਾ, ਉਹ ਕੋਈ ਐਡੀ ਵੱਡੀ ਗੱਲ ਨਹੀਂ ਹੁੰਦੀ। ਮਿਹਨਤ ਕਰਨਾ ਪੰਜਾਬੀਆਂ ਦਾ ਕਿੱਤਾ ਵਾ ਸਰ ਇੱਕ। ਬਾਕੀ ਉਹਨਾਂ ਵੀਰਾਂ ਨੂੰ ਕੀ ਕਹਿਣਾ ਜਿਹੜੇ ਵੀਰ ਮਦਦ ਭੇਜ ਰਹੇ ਆ, ਜਿਹੜੇ ਵੀਰਾਂ ਨੇ ਤੁਹਾਡੀ ਸਪੋਰਟ ਕੀਤੀ ਹੈ ਜਾਂ ਤੁਹਾਨੂੰ ਹਾਮੀ ਭਰੀ ਹੈ? ਵੇਖੋ ਇੱਕ ਜਿਹੜਾ ਪੰਜਾਬ ਦਾ ਪੰਜਾਬੀ ਹੁੰਦਾ ਵਾ ਨਾ, ਜੇ ਸਾਡੇ ਲੋਕ ਦਿੱਲੀ ਧਰਨੇ ਤੇ ਜੀਏ ਆ ਤੇ ਉਹ ਬਾਹਰਲੀਆਂ NRI ਭਰਾਵਾਂ ਕਰਕੇ ਜੀਏ ਆ, ਤੇ ਜੇ ਅਸੀਂ ਜਿੱਤ ਕੋਈ ਪ੍ਰਾਪਤ ਕੀਤੀ ਆ ਉਹ ਸਾਡੇ ਭਰਾਵਾਂ ਨੇ ਕਰਾਈ ਆ, ਸਾਨੂੰ NRI ਭਰਾਵਾਂ ਨੇ ਜੀ। ਅਸੀਂ ਉਹਨਾਂ ਨੂੰ ਭਰਾਵਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਜੇ ਤੁਸੀਂ ਸਾਥ ਦਿੰਦੇ ਆਏ ਜੋ ਗਰੀਬਾਂ ਦੇ, ਤੇ ਤਾਈਓ ਪੰਜਾਬੀ ਭਰਾ ਸਿਰ ਚੌੜਾ ਕਰ ਸਕਦੇ ਆ। ਜੇ ਤੁਸੀਂ ਸਾਥ ਦੇਣਾ ਛੱਡ ਦੋਗੇ ਤੇ ਸਾਡੇ ਪੰਜਾਬੀ ਭਰਾ ਸਿਰ ਨਹੀਂ ਚੌੜਾ ਕਰ ਸਕਦੇ, ਬਾਹਾਂ ਨਹੀਂ ਖਿਲਾਰ ਸਕਦੇ। ਅਸੀਂ ਬਾਹਾਂ ਖਿਲਾਰਦੇ ਆ ਆਪਣੇ ਭਰਾਵਾਂ ਦੇ ਸਿਰ ਤੇ। ਕੁਲਜਿੰਦਰ ਬਹੁਤ ਧੰਨਵਾਦ, ਤੁਸੀਂ ਸਾਰੀ ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਹੈ, ਸ਼ੁਕਰੀਆ। ਹਾਂਜੀ ਸਰ, ਥੈਂਕ ਯੂ ਸਰ। ਤੁਸੀਂ ਮੈਨੂੰ ਇਹ ਦੱਸੋ ਵੀ ਉਸ ਦਿਨ ਪੂਰਾ ਵੀ ਜਿਹੜੀ ਘਟਨਾ ਕੀ ਵਾਪਰੀ ਸੀ, ਉਹਦੇ ਬਾਰੇ ਕੀ ਹੋਇਆ, ਕੀ ਸੀਗਾ? ਵੀਰ ਜੀ ਆਪਾਂ ਆ ਰਹੇ ਹਾਂ 4:30 ਵਜੇ, ਆਪਣਾ ਲੁਧਿਆਣੇ ਵਾਲਾ ਟੋਲ 12:22 ਤੇ ਪਾਸ ਕਰਦਾ ਵਾਂ ਮੈਂ। ਠੀਕ ਹੈ ਜੀ। ਤੁਰਿਆ ਹੀ ਆਉਂਦਾ, ਰੁਕਿਆ ਇੱਕ ਜਗ੍ਹਾ ਮੰਜੀ ਸਾਹਿਬ ਚਾਹ ਪੀਂਦਾ ਵਾ। ਮੰਜੀ ਸਾਹਿਬ ਤੋਂ ਬਾਅਦ ਮੈਂ ਇਕੱਲਾ ਹੀ ਬੰਦਾ, ਇੱਕ ਡਰਾਈਵਰ ਨਾਲ ਹੈ ਨਹੀਂ ਸੀ, ਮੁੰਡਾ ਕਨੈਕਟਰ ਹੀ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਸਰਹੰਦ ਪਾਰ ਕਰਕੇ ਫਿਰ ਚਾਹ ਪੀਂਦੇ ਆ। ਠੀਕ ਹੈ ਜੀ। ਕਿਉਂ ਸਾਡੇ ਨਾਲ ਇੱਕ ਗੱਡੀ ਹੋਰ ਹੁੰਦੀ ਆ ਸੇਬਾਂ ਵਾਲੀ, ਇਕੱਠੇ ਹੀ ਹੁੰਦੇ ਆਪਾਂ ਅੱਗੇ ਪਿੱਛੇ। ਹਾਂਜੀ। ਜਦੋਂ ਆਪਾਂ ਪੰਜਾਬ 'ਚ ਸ੍ਰੀਨਗਰ ਤੋਂ ਪੰਜਾਬ ਐਂਟਰ ਕਰਦੇ ਆ ਨਾ, ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਵਾ, ਤੁਹਾਡੀ ਨੌਲੇਜ 'ਚ ਸਾਰੀ ਜਾਣਕਾਰੀ। ਮੇਰੇ ਬਾਰੇ ਕੋਈ ਗਲਤ ਅਫਵਾਹ ਆ ਜਾਂਦੀ ਆ ਕਿਸੇ ਨੂੰ, ਪੁਲਿਸ ਮਹਿਕਮੇ ਨੂੰ, ਕਿ ਇਹ ਬੰਦਾ ਜੀ ਸ੍ਰੀਨਗਰ ਤੋਂ ਹਥਿਆਰ ਲਿਆ ਕੇ ਸਪਲਾਈ ਕਰ ਰਿਹਾ, ਅੱਛਾ, ਜਾਂ ਭੁੱਕੀ ਲਿਆ ਕੇ ਸਪਲਾਈ ਕਰ ਰਿਹਾ। ਅੱਛਾ, ਇਹ ਇਨਫੋਰਮੇਸ਼ਨ ਤੁਹਾਡੇ ਬਾਰੇ ਸੀਗੀ? ਹਾਂਜੀ। ਅੱਛਾ ਜੀ। ਜਦੋਂ ਮੈਂ ਪੰਜਾਬ 'ਚ ਦੀਨਾਨਗਰ ਐਂਟਰ ਕਰਦਾ, ਮੈਨੂੰ
SDCA ਸਟਾਫ ਅੰਮ੍ਰਿਤਸਰ ਚੁੱਕ ਲੈਂਦਾ ਮਾਲ ਮੰਡੀ। ਠੀਕ ਹੈ ਜੀ। ਮੇਰੇ ਬਾਰੇ ਮਤਲਬ ਬਹੁਤ ਗੱਲਾਂ ਹੋਈਆਂ, ਕਿਸੇ ਨੇ ਕੀਤੀਆਂ ਝੂਠੀਆਂ, ਪਰ ਅਸੀਂ ਸੱਚੇ ਆਂ। ਪ੍ਰਮਾਤਮਾ ਸਾਡਾ ਸੱਚਾ ਵਾ। ਅਸੀਂ ਇਹੋ ਜਿਹਾ ਕੰਮ ਕਰਦੇ ਨਹੀਂ ਹੈਗੇ। ਠੀਕ ਹੈ ਜੀ। ਮਾਲ ਡਰਾਈਵਰ ਬੰਦੇ ਥੋੜਾ ਬਹੁਤਾ ਖਾਂਦੇ ਆ, ਉਹ ਰੱਖਦੇ ਆ ਅਸੀਂ। ਉਹ ਆਪਾਂ ਸਾਰਿਆਂ ਦੇ ਸਾਹਮਣੇ ਵੀ ਕਹਿੰਦੇ ਵੀ ਖਾਂਦੇ ਆ, ਰੱਖਦੇ ਆ ਜੀ। ਉਹ ਜਦੋਂ ਆਪਾਂ ਨੂੰ ਚੁੱਕ ਲੈਂਦੀ ਆ ਪੁਲਿਸ, ਆਪਾਂ ਨੂੰ ਚੁੱਕਣ ਤੋਂ ਬਾਅਦ ਸਰ ਲੈ ਜਾਂਦੀ ਆ ਅੰਮ੍ਰਿਤਸਰ। ਸਾਡੇ ਫੋਨ ਬੰਦ ਕੀਤੇ ਜਾਂਦੇ ਆ ਦੋਨਾਂ ਜਣਿਆਂ ਦੇ। ਸਾਡੀ ਗੱਡੀ ਵੀ ਲੈ ਜਾਂਦੇ ਆ ਤੇ ਆਪਾਂ ਨੂੰ ਵੀ ਲੈ ਜਾਂਦੇ ਆ। ਠੀਕ ਹੈ ਜੀ। ਆਪਾਂ ਨੂੰ 2 ਦਿਨ ਬਾਅਦ ਗੱਡੀ, ਆਪਾਂ ਨੂੰ ਕਹਿੰਦੇ ਕੁਛ ਨਹੀਂ ਪੁਲਿਸ ਵਾਲੇ, ਨਾ ਮਾਰਦੇ ਆ ਨਾ ਕੁੱਟਦੇ, ਵੀ ਤੇਰੇ ਬਾਰੇ ਖਬਰ ਮਿਲੀ ਆ, ਇਹ ਖਬਰ ਸੱਚ ਹੋਈ ਠੀਕ ਹੈ, ਝੂਠ ਹੋਈ ਤੈਨੂੰ ਛੱਡ ਦਾਂਗੇ। ਪੁੱਛਗਿੱਛ ਵਾਸਤੇ ਉਹਨਾਂ ਨੇ ਤੁਹਾਨੂੰ ਰੱਖਿਆ ਉੱਥੇ? ਹਾਂਜੀ, ਗੱਡੀ ਪੁੱਛ ਗਏ, ਸਾਨੂੰ ਪੁੱਛਗਿੱਛ ਵੀ ਕੀਤੀ, ਤੁਹਾਨੂੰ ਸਾਡੀ ਗੱਡੀ ਵੀ ਸੇਫ ਖਾਲੀ ਕਰਕੇ ਚੈੱਕ ਕੀਤੀ, ਬਕਾਇਦਾ ਸਾਡੇ ਕੋਲ ਵੀਡੀਓ ਵੀ ਆ, ਲਿਖਤੀ ਪ੍ਰੂਫ ਵੀ ਹੈਗਾ ਪੁਲਿਸ ਦਾ। ਠੀਕ ਹੈ ਜੀ। ਖਾਲੀ ਕਰਕੇ ਲੋਡ ਕਰਕੇ ਚੱਲਦੇ ਆਪਾਂ, ਰਾਤ ਨੂੰ 9 ਵਜੇ ਗੱਡੀ ਲੋਡ ਕਰਕੇ ਆਪਣੇ ਆ ਜਾਂਦੇ ਆ। ਠੀਕ ਹੈ ਜੀ। ਆ ਜਾਂਦੇ ਆ ਆਪਾਂ ਮਿਸਤਰੀ ਦੀ ਦੁਕਾਨ ਤੇ ਗੱਡੀ ਦਾ ਕੰਮ ਕਰਾਉਨੇ ਆ। ਉਸ ਤੋਂ ਬਾਅਦ ਅਗਲੀ ਰਾਤ ਨੂੰ ਘਰੋਂ ਨਿਕਲਦੇ ਆ, ਜਿੱਦਾਂ ਹੀ ਆਪਾਂ ਤੁਰਦੇ ਆ, ਆ ਕੇ ਸਾਡੇ ਨਾਲ ਇਹ ਭਾਣਾ ਵਰਤ ਜਾਂਦਾ। ਇੱਥੇ ਚਾਹ ਪੀਣੇ ਰੁਕਦੇ ਆ ਕੇ ਜਦੋਂ ਸਾਡੀ ਗੱਡੀ ਇੱਥੇ ਆਉਂਦੇ, ਗਾੜੀ ਬ੍ਰੇਕ ਵੱਜਦੀ, ਐਮਰਜੈਂਸੀ ਗੱਡੀ ਨਹੀਂ ਰੁਕਦੀ, ਆਪਾਂ ਗੱਡੀ ਨੂੰ ਥੱਲੇ ਵਾਲੀ ਸਾਈਡ ਸੁੱਟਦੇ ਆ ਕਿ ਬਚਾਅ ਹੋ ਜੇ। ਮਤਲਬ ਤੁਸੀਂ ਲੋਕਾਂ ਨੂੰ ਬਚਾਉਣ ਵਾਸਤੇ ਜਿਹੜੀ ਗੱਡੀ ਆ ਉਹ ਥੱਲੇ ਸਿੱਟੀ ਸੀ? ਹਾਂਜੀ ਹਾਂਜੀ, ਕਾਰ ਹੀ ਉਧਰਲੀ ਸਾਈਡ, ਕਾਰ ਦੇ ਬਚਾਅ ਕਰਦੇ ਆ ਵੀ ਇਹ ਦੋਨਾਂ ਟਰੱਕਾਂ ਦੇ ਵਿਚਕਾਰ ਕਾਰ ਨਾ ਫਸ ਜੇ। ਠੀਕ ਹੈ ਜੀ। ਤੇ ਕੋਈ ਨੁਕਸਾਨ ਨਾ ਹੋ ਜੇ। ਠੀਕ ਹੈ। ਆਪਾਂ ਜਦੋਂ ਗੱਡੀ ਥੱਲੇ ਵਾਲੀ ਸਾਈਡ ਸੁੱਟਦੇ ਆ ਤੇ ਨੀਵੀਂ ਜਗ੍ਹਾ ਹੁੰਦੀ ਆ, ਗੱਡੀ ਪਲਟ ਜਾਂਦੀ। ਗੱਡੀ ਸਰ ਬਚਾਅ ਤੇ ਗੱਡੀ ਥੱਲੇ ਉਤਰ ਜਾਂਦੀ ਆ। ਗੱਡੀ ਪਲਟਣੀ ਵੱਡਾ ਤਗੜਾ ਕਾਰਨ ਨਹੀਂ ਹੁੰਦਾ, ਕੋਈ ਵੀ ਗਲਤੀਆਂ ਕਾਰਨ ਗੱਡੀ ਪਲਟ ਜਾਂਦੀ ਆ। ਉਹ ਕੋਈ ਐਡਾ ਮੈਟਰ ਨਹੀਂ ਰੱਖਦਾ, ਕਿਉਂ ਗੱਡੀਆਂ ਰੋਡ ਤੇ ਚੱਲਦੀਆਂ, ਵੱਜਦੀਆਂ ਵੀ ਆ, ਪਲਟਦੀਆਂ ਵੀ ਆ, ਸਾਰੇ ਕੰਮ ਹੁੰਦੇ ਆ। ਜੀ ਜੀ। ਜਦੋਂ ਮੈਟਰ ਦੀ ਗੱਲ ਕਰੀਏ ਆਪਾਂ, ਤੇ ਗੱਡੀ ਪਲਟ ਜਾਣੀ ਤੋਂ ਬਾਅਦ ਆਪਾਂ ਦਵਾਈ ਲੈਣ ਚੱਲ ਜੀਏ, ਜੋ ਮੰਨ ਲਓ ਵੀ ਸਾਡੇ ਬੰਦੇ ਦੀਆਂ ਲੱਤ ਟੁੱਟ ਜੇ, ਕੁਝ ਵੀ ਹੋ ਜੇ, ਆਪਾਂ ਗੱਡੀਆਂ ਛੱਡ ਕੇ ਵੀ ਚੱਲ ਜਾਂਦੇ। ਬਿਲਕੁਲ। ਇਲਾਜ ਤਾਂ ਪਹਿਲਾਂ ਹੁੰਦਾ ਨਾ, ਇਲਾਜ ਕਰਾਉਣ ਤਾਂ ਜਾਣਾ ਹੀ ਹੈ। ਹਾਂਜੀ, ਇਲਾਜ ਕਰਾਉਣ ਚੱਲ ਜਾਓ। ਮੰਨ ਲਓ ਕਿ ਆਪਾਂ ਬੰਦੇ ਨੂੰ, ਕਿਸੇ ਨੂੰ ਯਾਰ ਦਰਦ ਹੋਣ ਡਈ ਆ, ਕਿਤੇ ਲਾਗੇ ਹੋਟਲ ਆ, ਉੱਥੇ ਚੱਲ ਜਾਂਦੇ ਆ, ਮਾੜਾ ਜਿਹਾ ਦਿਨ ਚੜੂਗਾ, ਆਪਣੀ ਗੱਡੀ ਦੇ ਲਾਗੇ ਆ ਜਾਾਂਗੇ, ਏਡੀ ਕੋਈ ਵੱਡੀ ਗੱਲ ਨਹੀਂ ਹੁੰਦੀ। ਕਿਉਂ ਆਪਾਂ ਨੂੰ 20 ਸਾਲ ਤੋਂ ਇਸੇ ਭਾਣੇ 'ਚ ਹੀ, ਇਸੇ ਕਾਰੋਬਾਰ 'ਚ ਹੀ ਚੱਲਦੇ ਆਉਂਦੇ। 40 ਸਾਲ ਸਾਡੇ ਡੈਡੀ ਨੇ ਧੰਦਾ ਕੀਤਾ, 20 ਸਾਲ ਨੂੰ ਹੋ ਗਏ, 22-23 ਸਾਲ ਆਪਾਂ ਇਸੇ ਧੰਦੇ 'ਚ ਹੀ ਨਿਕਲਦੇ ਆਉਂਦੇ। ਕਿ ਬਚਪਨਾ ਸਾਡਾ ਵੀ ਸਾਡੇ ਡੈਡੀ ਹੋਣਾ ਨਾਲ ਹੀ ਨਿਕਲਿਆ ਹੁੰਦਾ ਵਾ। ਤੇ ਉਹ ਜਿਹੜਾ ਡਰਾਈਵਰ ਦਾ ਪੁੱਤ ਹੁੰਦਾ, ਉਹ ਜਮਾਂਦਰੂ ਡਰਾਈਵਰ ਹੀ ਹੁੰਦਾ ਵਾ, ਉਹਨੂੰ ਸਾਰੀ ਕਹਾਣੀਆਂ ਦਾ ਪਤਾ ਹੀ ਹੁੰਦਾ। ਜੀ ਜੀ ਜੀ। ਤੇ ਜਦੋਂ ਅੱਜ ਤੱਕ ਸਾਡੇ ਨਾਲ ਗੱਡੀਆਂ ਐਕਸੀਡੈਂਟ ਵੀ ਹੋਈਆਂ, ਡਰਾਈਵਰਾਂ ਦੀਆਂ ਲੱਤਾਂ ਵੀ ਟੁੱਟੀਆਂ, ਪਰ ਇਹੋ ਜਿਹਾ ਕਾਰਨਾਮਾ ਅਸੀਂ ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ ਵੀ ਲੋਕਾਂ ਗੱਡੀਆਂ ਵੱਜ ਗਈਆਂ ਤੇ ਲੋਕਾਂ ਨੇ ਇਸ ਤਰ੍ਹਾਂ ਮਤਲਬ ਜਿਹੜਾ ਉਹਨੂੰ ਖਾਲੀ ਕਰਤਾ ਉਸ ਤੋਂ ਬਾਅਦ। ਹਾਂਜੀ, ਜਦੋਂ ਆਪਾਂ ਗੱਡੀ ਆ ਕੇ ਦੇਖਦੇ ਆ, ਅਚਾਨਕ ਇੱਕ ਮੁੰਡਾ ਵੀਡੀਓ ਬਣਾਉਣ ਡਿਆ ਹੁੰਦਾ, ਉਹ ਰੋਕਣ ਡਿਆ ਵੀ ਹੁੰਦਾ ਲੋਕਾਂ ਨੂੰ, ਪਰ ਉਹ ਵੀ ਨਹੀਂ। ਜਦੋਂ ਆਪਾਂ ਲਾਗੇ ਆ ਜਾਂਦੇ, ਆਪਾਂ ਵੀ ਰੋਕਣ ਦੀ ਕੋਸ਼ਿਸ਼ ਕਰਦੇ, ਪਰ ਲੋਕ ਰੁਕਦੇ ਨਹੀਂ। ਅੱਛਾ, ਤੁਹਾਡੇ ਰੋਕਣ ਦੇ ਬਾਵਜੂਦ ਵੀ ਕੋਈ ਰੁਕਿਆ ਨਹੀਂ? ਨਹੀਂ, ਕੋਈ ਨਹੀਂ ਰੁਕਦਾ। ਫਿਰ ਆਪਾਂ ਵੀ ਸਮਝ ਜਾਂਦੇ ਵੀ ਜਿੱਥੇ 700 ਪੇਟੀ ਚੱਲ ਗਈ, 100-150 ਰਹਿ ਗਈ ਆ, ਹੁਣ ਇਹਨਾਂ ਨੂੰ ਰੋਕ ਕੇ ਕੀ ਕਰਨਾ, ਲੈ ਜਾਓ ਭਰਾ ਇਹ ਵੀ। ਅੱਛਾ। ਤੇ ਤੁਹਾਡੀ ਮਾਲਕਾਂ ਨਾਲ ਹੁਣ ਕੀ ਗੱਲ ਹੋਈ ਹੈ? ਜਿਹੜੇ ਵਪਾਰੀ ਦਾ ਇਹ ਮਾਲ ਸੀਗਾ, ਜਿਹੜੇ ਵਪਾਰੀ ਦਾ ਫਰੂਟ ਸੀਗਾ, ਉਸ ਵਪਾਰੀ ਨੇ ਹੁਣ ਤੁਹਾਡੇ ਨਾਲ ਕਿਸ ਤਰ੍ਹਾਂ ਦੀ ਗੱਲ ਕੀਤੀ ਆ? ਕਿਉਂਕਿ ਖਬਰਾਂ ਵਪਾਰੀ ਦੇਖੋ ਜੀ, ਵਪਾਰੀ ਕਹਿ ਰਿਹਾ ਜੀ ਮੇਰਾ 11 ਲੱਖ ਦਾ ਮਾਲ ਹੈ ਜੀ, 2,65,000 ਰੁਪਏ ਸਾਡਾ ਹੀ ਕਿਰਾਇਆ ਹੈ ਜੀ। ਕਿਰਾਇਆ ਤੇ ਜਦੋਂ ਗੱਡੀ ਪਲਟ ਗਈ, ਕਿਰਾਇਆ ਤੇ ਮਿੱਟੀ ਗਿਆ। ਜੀ ਜੀ ਜੀ। ਹਾਂਜੀ, ਤੇ ਜਦੋਂ ਨਹੀਂ ਜੀ, ਇਹ ਨਹੀਂ ਹੈ। ਜਦੋਂ ਗੱਡੀ ਪਲਟ ਜਾਂਦੀ ਆ, ਕਿਰਾਇਆ ਤੇ ਸਾਡੇ ਮਿੱਟੀ ਹੋ ਜਾਂਦੇ ਆ, ਆਪਾਂ ਕਿਰਾਇਆ ਤੇ ਚਲੋ ਮੰਨਦੇ ਹੀ ਨਹੀਂ ਜੀ। ਪਰ ਸਰ ਆਪਾਂ ਇਸ ਗੱਲ ਨੂੰ ਚੀਜ਼ ਗਿਣਦੇ ਆ ਵੀ ਜਿਹੜਾ ਮਾਲ ਦਾ ਨੁਕਸਾਨ ਹੋਇਆ, ਵੀ ਅੱਜ ਅਸੀਂ ਵੀਡੀਓ ਵਾਇਰਲ ਨਾ ਹੁੰਦੀ ਤੇ ਸਾਨੂੰ ਪੁਲਿਸ ਨੇ ਕੋਈ ਸਬੂਤ ਨਹੀਂ ਦੇਣਾ, ਤੇ ਜੇ ਵੀਡੀਓ ਵਾਇਰਲ ਹੋਈ ਤੇ ਪੁਲਿਸ ਸਾਨੂੰ, ਲੋਕਾਂ ਨੇ ਸਾਥ ਦਿੱਤਾ ਤੇ ਪੁਲਿਸ ਨੇ ਵੀ ਸਾਡਾ ਤਾਈਓ ਸਾਥ ਦਿੱਤਾ। ਬਿਲਕੁਲ। ਤੇ ਬਹੁਤ ਸਾਰੇ ਲੋਕਾਂ ਨੇ ਤੁਹਾਡੀ ਮਦਦ ਦੀ ਅਪੀਲ ਵੀ ਕੀਤੀ ਹੈ, ਕਿਉਂਕਿ ਅਸੀਂ ਵੀ ਤੁਹਾਡਾ ਜਿਹੜਾ ਨੰਬਰ ਪਾਵਾਂਗੇ, ਉੱਥੇ ਫਲੈਸ਼ ਕਰਾਂਗੇ। ਬਹੁਤ ਸਾਰੇ ਬਾਹਰੋਂ ਜਿਹੜੇ ਸਾਡੇ ਵੀਰ ਨੇ, ਦਾਨੀ ਸੱਜਣ ਨੇ, ਵੀਰਾਂ ਦਾ ਬਾਹਰੋਂ ਕਾਲ ਵੀ ਆ ਰਹੀ ਆ, ਸਹਿਯੋਗ ਵੀ ਦੇ ਰਹੇ ਆ ਵੀਰ, ਜਿੰਨੇ ਜੋਗੇ ਹੈਗੇ ਆ ਕਰ ਵੀ ਰਹੇ ਆ ਮਦਦ। ਕੁਝ ਵੀਰਾਂ ਦਾ ਆਇਆ ਵੀ ਆ ਵੀ 1-2 ਦਿਨਾਂ ਤੱਕ ਆਪਾਂ ਤੁਹਾਡੀ ਮਦਦ ਕਰਾਂਗੇ। ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਜਿਹੜੇ ਚੱਕਣ ਵਾਲੇ ਆ? ਚਲੋ ਉਹ ਤਾਂ ਲੈ ਗਏ, ਉਹਨਾਂ ਦਾ ਜ਼ਮੀਰ ਹੀ ਓਦਾਂ ਸੀ, ਕਿਉਂਕਿ ਪੰਜਾਬੀ ਕੌਮ ਹੈ ਜਿਹੜੀ, ਉਹ ਲੰਗਰ ਲਾਉਣ ਵਾਲੀ, ਲੋਕਾਂ ਦੇ ਢਿੱਡ ਭਰਨ ਵਾਲੀ ਕੌਮ ਆ। ਪਰ ਵੀਰ ਜੀ, ਜੇ ਅਸੀਂ ਬਾਹਰਲੀਆਂ ਸਟੇਟਾਂ 'ਚ ਜਾਂਦੇ ਆ ਨਾ, ਅਸੀਂ ਫਖਰ ਨਾਲ ਜੀਨੇ ਆ ਸਰ ਵੀ ਸਾਡੀ ਪੰਜਾਬ, ਯਾਰ ਅਸੀਂ ਪੰਜਾਬ ਦੇ ਰਹਿਣ ਵਾਲੇ ਆ। ਓਏ ਸਾਡੇ ਪੰਜਾਬੀ ਝੁਕਣਾ ਨਹੀਂ ਜਾਣਦੇ, ਝੁਕਾਉਣਾ ਜਾਣਦੇ ਆ। ਸ਼ੁਰੂ ਤੁਹਾਡੇ
ਪਰਿਵਾਰਾਂ ਨਾਲ ਹੀ ਚੱਲਦੀਆਂ ਆਈਆਂ। ਦਾਦੇ ਅਸੀਂ ਵੀ ਵਧੀਆ ਫੈਮਿਲੀ ਤੋਂ ਬਿਲੋਂਗ ਕਰਦੇ ਆ। ਚਲੋ ਗਰੀਬੀ ਅਮੀਰੀ ਤੇ ਰੱਬ ਦੇ ਰੰਗ ਆ, ਇਹਦੇ ਆ ਗਈ ਚੱਲ ਗਈ, ਇਹਦੇ ਬਣਿਆ ਹੀ ਆ। ਪਰ ਇਹ ਨਹੀਂ ਕਿ ਕੋਈ ਗਰੀਬ ਆਪਣੀ ਮਿਹਨਤ ਕਰ ਰਿਹਾ ਤੇ ਉਹਨੂੰ ਖੋਲੋ, ਉਹਨੂੰ ਲੁੱਟ ਲੈਣਾ। ਉਹ ਕੋਈ ਐਡੀ ਵੱਡੀ ਗੱਲ ਨਹੀਂ ਹੁੰਦੀ। ਮਿਹਨਤ ਕਰਨਾ ਪੰਜਾਬੀਆਂ ਦਾ ਕਿੱਤਾ ਵਾ ਸਰ ਇੱਕ। ਬਾਕੀ ਉਹਨਾਂ ਵੀਰਾਂ ਨੂੰ ਕੀ ਕਹਿਣਾ ਜਿਹੜੇ ਵੀਰ ਮਦਦ ਭੇਜ ਰਹੇ ਆ, ਜਿਹੜੇ ਵੀਰਾਂ ਨੇ ਤੁਹਾਡੀ ਸਪੋਰਟ ਕੀਤੀ ਹੈ ਜਾਂ ਤੁਹਾਨੂੰ ਹਾਮੀ ਭਰੀ ਹੈ? ਵੇਖੋ, ਇੱਕ ਜਿਹੜਾ ਪੰਜਾਬ ਦਾ ਪੰਜਾਬੀ ਹੁੰਦਾ ਵਾ ਨਾ, ਜੇ ਸਾਡੇ ਲੋਕ ਦਿੱਲੀ ਧਰਨੇ ਤੇ ਜੀਏ ਆ ਤੇ ਉਹ ਬਾਹਰਲੀਆਂ NRIਆਂ ਭਰਾਵਾਂ ਕਰਕੇ ਜੀਏ ਆ। ਤੇ ਜੇ ਅਸੀਂ ਜਿੱਤ ਕੋਈ ਪ੍ਰਾਪਤ ਕੀਤੀ ਆ, ਉਹ ਸਾਡੇ ਭਰਾਵਾਂ ਨੇ ਕਰਾਈ ਆ, ਸਾਨੂੰ NRI ਭਰਾਵਾਂ ਨੇ। ਅਸੀਂ ਉਹਨਾਂ ਨੂੰ ਭਰਾਵਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਜੇ ਤੁਸੀਂ ਸਾਥ ਦਿੰਦੇ ਆਏ ਜੋ ਗਰੀਬਾਂ ਦੇ, ਤੇ ਤਾਂਹੀਓ ਪੰਜਾਬੀ ਭਰਾ ਸਿਰ ਚੌੜਾ ਕਰ ਸਕਦੇ ਆ। ਜੇ ਤੁਸੀਂ ਸਾਥ ਦੇਣਾ ਛੱਡ ਦੋਗੇ ਤੇ ਸਾਡੇ ਪੰਜਾਬੀ ਭਰਾ ਸਿਰ ਨਹੀਂ ਚੌੜਾ ਕਰ ਸਕਦੇ, ਬਾਹਾਂ ਨਹੀਂ ਖਿਲਾਰ ਸਕਦੇ। ਬਾਹਾਂ ਖਿਲਾਰਦੇ ਆ ਆਪਣੇ ਭਰਾਵਾਂ ਦੇ ਸਿਰ ਤੇ। ਕੁਲਜਿੰਦਰ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਰੀ ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਹੈ। ਸ਼ੁਕਰੀਆ। ਹਾਂਜੀ ਸਰ, ਥੈਂਕ ਯੂ ਸਰ। ਤੁਸੀਂ ਮੈਨੂੰ ਇਹ ਦੱਸੋ ਵੀ ਉਸ ਦਿਨ ਪੂਰਾ ਵੀ ਜਿਹੜੀ ਘਟਨਾ ਕੀ ਵਾਪਰੀ ਸੀ, ਉਹਦੇ ਬਾਰੇ ਕੀ ਹੋਇਆ, ਕੀ ਸੀਗਾ? ਵੀਰ ਜੀ, ਆਪਾਂ ਆ ਰਹੇ ਹਾਂ 4:30 ਵਜੇ ਆਪਣਾ ਲੁਧਿਆਣੇ ਵਾਲਾ ਟੋਲ 12:22 ਤੇ ਪਾਸ ਕਰਦਾ ਵਾਂ ਮੈਂ। ਠੀਕ ਹੈ ਜੀ। ਤੁਰਿਆ ਹੀ ਆਉਣਾ, ਰੁਕਿਆ ਇੱਕ ਜਗ੍ਹਾ ਮੰਜੀ ਸਾਹਿਬ ਚਾਹ ਪੀਂਦਾ ਵਾ। ਮੰਜੀ ਸਾਹਿਬ ਤੋਂ ਬਾਅਦ ਮੈਂ ਇਕੱਲਾ ਹੀ ਬੰਦਾ, ਇੱਕ ਡਰਾਈਵਰ ਨਾਲ ਹੈ ਨਹੀਂ ਸੀ, ਮੁੰਡਾ ਕਨੈਕਟਰ ਹੀ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਸਰਹੰਦ ਪਾਰ ਕਰਕੇ ਫਿਰ ਚਾਹ ਪੀਂਦੇ ਆ। ਠੀਕ ਹੈ ਜੀ। ਕਿਉਂ ਸਾਡੇ ਨਾਲ ਇੱਕ ਗੱਡੀ ਹੋਰ ਹੁੰਦੀ ਆ ਸੇਬਾਂ ਵਾਲੀ, ਇਕੱਠੇ ਹੀ ਹੁੰਦੇ ਆਪਾਂ ਅੱਗੇ ਪਿੱਛੇ। ਹਾਂਜੀ। ਜਦੋਂ ਆਪਾਂ ਪੰਜਾਬ 'ਚ ਸ੍ਰੀਨਗਰ ਤੋਂ ਪੰਜਾਬ ਐਂਟਰ ਕਰਦੇ ਆ ਨਾ, ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਵਾ, ਤੁਹਾਡੀ ਨੌਲੇਜ 'ਚ ਸਾਰੀ ਜਾਣਕਾਰੀ। ਮੇਰੇ ਬਾਰੇ ਕੋਈ ਗਲਤ ਅਫਵਾਹ ਆ ਜਾਂਦੀ ਆ ਕਿਸੇ ਨੂੰ, ਪੁਲਿਸ ਮਹਿਕਮੇ ਨੂੰ, ਕਿ ਇਹ ਬੰਦਾ ਜੀ ਸ੍ਰੀਨਗਰ ਤੋਂ ਹਥਿਆਰ ਲਿਆ ਕੇ ਸਪਲਾਈ ਕਰ ਰਿਹਾ। ਅੱਛਾ। ਜਾਂ ਭੁੱਕੀ ਲਿਆ ਕੇ ਸਪਲਾਈ ਕਰ ਰਿਹਾ। ਅੱਛਾ, ਇਹ ਇਨਫੋਰਮੇਸ਼ਨ ਤੁਹਾਡੇ ਬਾਰੇ ਸੀਗੀ? ਹਾਂਜੀ। ਅੱਛਾ ਜੀ। ਜਦੋਂ ਮੈਂ ਪੰਜਾਬ 'ਚ ਦੀਨਾਨਗਰ ਐਂਟਰ ਕਰਦਾ, ਮੈਨੂੰ SDCA ਸਟਾਫ ਅੰਮ੍ਰਿਤਸਰ ਚੁੱਕ ਲੈਂਦਾ ਮਾਲ ਮੰਡੀ। ਠੀਕ ਹੈ ਜੀ। ਮੇਰੇ ਬਾਰੇ ਮਤਲਬ ਬਹੁਤ ਗੱਲਾਂ ਹੋਈਆਂ, ਕਿਸੇ ਨੇ ਕੀਤੀਆਂ ਝੂਠੀਆਂ, ਪਰ ਅਸੀਂ ਸੱਚੇ ਆ। ਅਸੀਂ ਪ੍ਰਮਾਤਮਾ ਸਾਡਾ ਸੱਚਾ ਵਾ। ਅਸੀਂ ਇਹੋ ਜਿਹਾ ਕੰਮ ਕਰਦੇ ਨਹੀਂ ਹੈਗੇ। ਠੀਕ ਹੈ ਜੀ। ਮਾਲ ਡਰਾਈਵਰ ਬੰਦੇ ਥੋੜਾ ਬਹੁਤਾ ਖਾਂਦੇ ਆ, ਉਹ ਰੱਖਦੇ ਆ ਅਸੀਂ। ਉਹ ਆਪਾਂ ਸਾਰਿਆਂ ਦੇ ਸਾਹਮਣੇ ਵੀ ਕਹਿੰਦੇ ਵੀ ਖਾਂਦੇ ਆ, ਰੱਖਦੇ ਆ ਜੀ। ਉਹ ਜਦੋਂ ਆਪਾਂ ਨੂੰ ਚੁੱਕ ਲੈਂਦੀ ਆ ਪੁਲਿਸ, ਆਪਾਂ ਨੂੰ ਚੁੱਕਣ ਤੋਂ ਬਾਅਦ ਸਰ ਲੈ ਜਾਂਦੀ ਆ ਅੰਮ੍ਰਿਤਸਰ। ਸਾਡੇ ਫੋਨ ਬੰਦ ਕੀਤੇ ਜਾਂਦੇ ਆ ਦੋਨਾਂ ਜਣਿਆਂ ਦੇ। ਸਾਡੀ ਗੱਡੀ ਵੀ ਲੈ ਜਾਂਦੇ ਆ ਤੇ ਆਪਾਂ ਨੂੰ ਵੀ ਲੈ ਜਾਂਦੇ ਆ। ਠੀਕ ਹੈ ਜੀ। ਆਪਾਂ ਨੂੰ 2 ਦਿਨ ਬਾਅਦ ਗੱਡੀ, ਆਪਾਂ ਨੂੰ ਕਹਿੰਦੇ ਕੁਛ ਨਹੀਂ ਪੁਲਿਸ ਵਾਲੇ, ਨਾ ਮਾਰਦੇ ਆ ਨਾ ਕੁੱਟਦੇ, ਵੀ ਤੇਰੇ ਬਾਰੇ ਖਬਰ ਮਿਲੀ ਆ, ਇਹ ਖਬਰ ਸੱਚ ਹੋਈ ਠੀਕ ਹੈ, ਝੂਠ ਹੋਈ ਤੈਨੂੰ ਛੱਡ ਦਾਂਗੇ। ਪੁੱਛਗਿੱਛ ਵਾਸਤੇ ਉਹਨਾਂ ਨੇ ਤੁਹਾਨੂੰ ਰੱਖਿਆ ਉੱਥੇ? ਹਾਂਜੀ, ਗੱਡੀ ਪੁੱਛ ਗਏ ਸਾਨੂੰ, ਪੁੱਛਗਿੱਛ ਵੀ ਕੀਤੀ, ਤੁਹਾਨੂੰ ਸਾਡੀ ਗੱਡੀ ਵੀ ਸੇਫ ਖਾਲੀ ਕਰਕੇ ਚੈੱਕ ਕੀਤੀ, ਬਕਾਇਦਾ ਸਾਡੇ ਕੋਲ ਵੀਡੀਓ ਵੀ ਆ, ਲਿਖਤੀ ਪ੍ਰੂਫ ਵੀ ਹੈਗਾ ਪੁਲਿਸ ਦਾ। ਠੀਕ ਹੈ ਜੀ। ਖਾਲੀ ਕਰਕੇ ਲੋਡ ਕਰਕੇ ਚੱਲਦੇ ਆਪਾਂ। ਰਾਤ ਨੂੰ 9 ਵਜੇ ਗੱਡੀ ਲੋਡ ਕਰਕੇ ਆਪਣੇ ਆ ਜਾਂਦੇ ਆ। ਠੀਕ ਹੈ ਜੀ। ਆ ਜਾਂਦੇ ਆ ਆਪਾਂ ਮਿਸਤਰੀ ਦੀ ਦੁਕਾਨ ਤੇ ਗੱਡੀ ਦਾ ਕੰਮ ਕਰਾਉਨੇ ਆ। ਉਸ ਤੋਂ ਬਾਅਦ ਅਗਲੀ ਰਾਤ ਨੂੰ ਘਰੋਂ ਨਿਕਲਦੇ ਆ, ਜਿੱਦਾਂ ਹੀ ਆਪਾਂ ਤੁਰਦੇ ਆ। ਆ ਕੇ ਸਾਡੇ ਨਾਲ ਇਹ ਭਾਣਾ ਵਰਤ ਜਾਂਦਾ, ਇੱਥੇ ਚਾਹ ਪੀਣੇ ਰੁਕਦੇ ਆ। ਆ ਕੇ ਜਦੋਂ ਸਾਡੀ ਗੱਡੀ ਇੱਥੇ ਆਉਂਦੇ, ਗਾੜੀ ਬ੍ਰੇਕ ਵੱਜਦੀ, ਐਮਰਜੈਂਸੀ ਗੱਡੀ ਨਹੀਂ ਰੁਕਦੀ, ਆਪਾਂ ਗੱਡੀ ਨੂੰ ਥੱਲੇ ਵਾਲੀ ਸਾਈਡ ਸੁੱਟਦੇ ਆ ਕਿ ਬਚਾਅ ਹੋ ਜੇ। ਮਤਲਬ ਤੁਸੀਂ ਲੋਕਾਂ ਨੂੰ ਬਚਾਉਣ ਵਾਸਤੇ ਜਿਹੜੀ ਗੱਡੀ ਆ ਉਹ ਥੱਲੇ ਸਿੱਟੀ ਸੀ? ਹਾਂਜੀ ਹਾਂਜੀ, ਕਾਰ ਹੀ ਉਧਰਲੀ ਸਾਈਡ, ਕਾਰ ਦੇ ਬਚਾਅ ਕਰਦੇ ਆ ਵੀ ਦੋਨਾਂ ਟਰੱਕਾਂ ਦੇ ਵਿਚਕਾਰ ਕਾਰ ਨਾ ਫਸ ਜੇ। ਠੀਕ ਹੈ ਜੀ। ਤੇ ਕੋਈ ਨੁਕਸਾਨ ਨਾ ਹੋ ਜੇ। ਠੀਕ ਹੈ। ਆਪਾਂ ਜਦੋਂ ਗੱਡੀ ਥੱਲੇ ਵਾਲੀ ਸਾਈਡ ਸੁੱਟਦੇ ਆ ਤੇ ਨੀਵੀਂ ਜਗ੍ਹਾ ਹੁੰਦੀ ਆ, ਗੱਡੀ ਪਲਟ ਜਾਂਦੀ। ਗੱਡੀ ਸਰ ਬਚਾਅ ਤੇ ਗੱਡੀ ਥੱਲੇ ਉਤਰ ਜਾਂਦੀ ਆ। ਗੱਡੀ ਪਲਟਣੀ ਵੱਡਾ ਤਗੜਾ ਕਾਰਨ ਨਹੀਂ ਹੁੰਦਾ, ਕੋਈ ਵੀ ਗਲਤੀਆਂ ਕਾਰਨ ਗੱਡੀ ਪਲਟ ਜਾਂਦੀ ਆ। ਉਹ ਕੋਈ ਐਡਾ ਮੈਟਰ ਨਹੀਂ ਰੱਖਦਾ, ਕਿਉਂ ਗੱਡੀਆਂ ਰੋਡ ਤੇ ਚੱਲਦੀਆਂ, ਵੱਜਦੀਆਂ ਵੀ ਆ, ਪਲਟਦੀਆਂ ਵੀ ਆ, ਸਾਰੇ ਕੰਮ ਹੁੰਦੇ ਆ। ਜਦੋਂ ਮੈਟਰ ਦੀ ਗੱਲ ਕਰੀਏ ਆਪਾਂ, ਤੇ ਗੱਡੀ ਪਲਟ ਜਾਣੀ ਤੋਂ ਬਾਅਦ ਆਪਾਂ ਦਵਾਈ ਲੈਣ ਚੱਲ ਜੀਏ, ਜੋ ਮੰਨ ਲਓ ਵੀ ਸਾਡੇ ਬੰਦੇ ਦੀਆਂ ਲੱਤ ਟੁੱਟ ਜੇ, ਕੁਝ ਵੀ ਹੋ ਜੇ, ਆਪਾਂ ਗੱਡੀਆਂ ਛੱਡ ਕੇ ਵੀ ਚੱਲ ਜਾਂਦੇ। ਬਿਲਕੁਲ। ਇਲਾਜ ਤਾਂ ਪਹਿਲਾਂ ਹੁੰਦਾ ਨਾ, ਇਲਾਜ ਕਰਾਉਣ ਤਾਂ ਜਾਣਾ ਹੀ ਹੈ। ਹਾਂਜੀ, ਇਲਾਜ ਕਰਾਉਣ ਚੱਲ ਜਾਓ। ਮੰਨ ਲਓ ਕਿ ਆਪਾਂ ਬੰਦੇ ਨੂੰ ਕਿਸੇ ਨੂੰ ਯਾਰ ਦਰਦ ਹੋਣ ਡਈ ਆ, ਕਿਤੇ ਲਾਗੇ ਹੋਟਲ ਆ, ਉੱਥੇ ਚੱਲ ਜਾਂਦੇ ਆ, ਮਾੜਾ ਜਿਹਾ ਦਿਨ ਚੜੂਗਾ, ਆਪਣੀ ਗੱਡੀ ਦੇ ਲਾਗੇ ਆ ਜਾਾਂਗੇ, ਏਡੀ ਕੋਈ ਵੱਡੀ ਗੱਲ ਨਹੀਂ ਹੁੰਦੀ। ਕਿਉਂ ਆਪਾਂ ਨੂੰ 20 ਸਾਲ ਤੋਂ ਇਸੇ ਭਾਣੇ 'ਚ ਹੀ, ਇਸੇ ਕਾਰੋਬਾਰ 'ਚ ਹੀ ਚੱਲਦੇ ਆਉਂਦੇ। 40 ਸਾਲ ਸਾਡੇ ਡੈਡੀ ਨੇ ਧੰਦਾ ਕੀਤਾ, 20 ਸਾਲ ਸਾਨੂੰ ਹੋ ਗਏ, 22-23 ਸਾਲ ਆਪਾਂ ਇਸੇ ਧੰਦੇ 'ਚ ਹੀ ਨਿਕਲਦੇ ਆਉਂਦੇ। ਕਿ ਬਚਪਨਾ ਸਾਡਾ ਵੀ ਸਾਡੇ ਡੈਡੀ ਹੋਣਾ ਨਾਲ ਹੀ ਨਿਕਲਿਆ ਹੁੰਦਾ ਵਾ। ਤੇ ਉਹ ਜਿਹੜਾ ਡਰਾਈਵਰ ਦਾ ਪੁੱਤ ਹੁੰਦਾ, ਉਹ ਜਮਾਂਦਰੂ ਡਰਾਈਵਰ ਹੀ ਹੁੰਦਾ ਵਾ, ਉਹਨੂੰ ਸਾਰੀ ਕਹਾਣੀਆਂ ਦਾ ਪਤਾ ਹੀ ਹੁੰਦਾ। ਤੇ ਜਦੋਂ ਅੱਜ ਤੱਕ ਸਾਡੇ ਨਾਲ ਗੱਡੀਆਂ ਐਕਸੀਡੈਂਟ ਵੀ ਹੋਈਆਂ, ਡਰਾਈਵਰਾਂ ਦੀਆਂ ਲੱਤਾਂ ਵੀ ਟੁੱਟੀਆਂ, ਪਰ ਇਹੋ ਜਿਹਾ ਕਾਰਨਾਮਾ
ਅਸੀਂ ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ ਵੀ ਲੋਕਾਂ ਗੱਡੀਆਂ ਵੱਜ ਗਈਆਂ ਤੇ ਲੋਕਾਂ ਨੇ ਇਸ ਤਰ੍ਹਾਂ ਮਤਲਬ ਜਿਹੜਾ ਉਹਨੂੰ ਖਾਲੀ ਕਰਤਾ ਉਸ ਤੋਂ ਬਾਅਦ। ਹਾਂਜੀ, ਜਦੋਂ ਆਪਾਂ ਗੱਡੀ ਆ ਕੇ ਦੇਖਦੇ ਹਾਂ ਅਚਾਨਕ ਇੱਕ ਮੁੰਡਾ ਵੀਡੀਓ ਬਣਾਉਣ ਡਿਆ ਹੁੰਦਾ, ਉਹ ਰੋਕਣ ਡਿਆ ਵੀ ਹੁੰਦਾ ਲੋਕਾਂ ਨੂੰ, ਪਰ ਉਹ ਵੀ ਨਹੀਂ। ਜਦੋਂ ਆਪਾਂ ਲਾਗੇ ਆ ਜਾਂਦੇ ਆਪਾਂ ਵੀ ਰੋਕਣ ਦੀ ਕੋਸ਼ਿਸ਼ ਕਰਦੇ ਪਰ ਲੋਕ ਰੁਕਦੇ ਨਹੀਂ। ਅੱਛਾ, ਤੁਹਾਡੇ ਰੋਕਣ ਦੇ ਬਾਵਜੂਦ ਵੀ ਕੋਈ ਰੁਕਿਆ ਨਹੀਂ? ਨਹੀਂ, ਕੋਈ ਨਹੀਂ ਰੁਕਦਾ। ਫਿਰ ਆਪਾਂ ਵੀ ਸਮਝ ਜਾਂਦੇ ਵੀ ਜਿੱਥੇ 700 ਪੇਟੀ ਚੱਲ ਗਈ 100-150 ਰਹਿ ਗਈ ਆ, ਹੁਣ ਇਹਨਾਂ ਨੂੰ ਰੋਕ ਕੇ ਕੀ ਕਰਨਾ, ਲੈ ਜਾਓ ਭਰਾ ਇਹ ਵੀ। ਅੱਛਾ, ਤੇ ਤੁਹਾਡੀ ਮਾਲਕਾਂ ਨਾਲ ਹੁਣ ਕੀ ਗੱਲ ਹੋਈ ਹੈ? ਜਿਹੜੇ ਵਪਾਰੀ ਦਾ ਇਹ ਮਾਲ ਸੀਗਾ, ਜਿਹੜੇ ਵਪਾਰੀ ਦਾ ਫਰੂਟ ਸੀਗਾ, ਉਸ ਵਪਾਰੀ ਨੇ ਹੁਣ ਤੁਹਾਡੇ ਨਾਲ ਕਿਸ ਤਰ੍ਹਾਂ ਦੀ ਗੱਲ ਕੀਤੀ ਆ? ਕਿਉਂਕਿ ਵਪਾਰੀ ਦੇਖੋ ਜੀ ਵਪਾਰੀ ਕਹਿ ਰਿਹਾ ਜੀ ਮੇਰਾ 11 ਲੱਖ ਦਾ ਮਾਲ ਹੈ ਜੀ, 2,65,000 ਤੇ ਸਾਡਾ ਹੀ ਕਿਰਾਇਆ ਹੈ ਜੀ। ਕਿਰਾਇਆ ਤੇ ਜਦੋਂ ਗੱਡੀ ਪਲਟ ਗਈ ਕਿਰਾਇਆ ਤੇ ਮਿੱਟੀ ਗਿਣੋ ਜੀ ਹਾਂਜੀ। ਤੇ ਜਦੋਂ ਨਹੀਂ ਜੀ ਇਹ ਨਹੀਂ ਹੈ, ਜਦੋਂ ਗੱਡੀ ਪਲਟ ਜਾਂਦੀ ਆ ਕਿਰਾਇਆ ਤੇ ਸਾਡੇ ਮਿੱਟੀ ਹੋ ਜਾਂਦੇ ਆ, ਆਪਾਂ ਕਿਰਾਇਆ ਤੇ ਚਲੋ ਮੰਨਦੇ ਹੀ ਨਹੀਂ ਜੀ। ਪਰ ਸਰ ਆਪਾਂ ਇਸ ਗੱਲ ਨੂੰ ਚੀਜ਼ ਗਿਣਦੇ ਆ ਵੀ ਜਿਹੜਾ ਮਾਲ ਦਾ ਨੁਕਸਾਨ ਹੋਇਆ, ਵੀ ਅੱਜ ਅਸੀਂ ਵੀਡੀਓ ਵਾਇਰਲ ਨਾ ਹੁੰਦੀ ਤੇ ਸਾਨੂੰ ਪੁਲਿਸ ਨੇ ਕੋਈ ਸਬੂਤ ਨਹੀਂ ਦੇਣਾ, ਤੇ ਜੇ ਵੀਡੀਓ ਵਾਇਰਲ ਹੋਈ ਤੇ ਪੁਲਿਸ ਸਾਨੂੰ ਲੋਕਾਂ ਨੇ ਸਾਥ ਦਿੱਤਾ ਤੇ ਪੁਲਿਸ ਨੇ ਵੀ ਸਾਡਾ ਤਾਈਓ ਸਾਥ ਦਿੱਤਾ। ਬਿਲਕੁਲ ਤੇ ਬਹੁਤ ਸਾਰੇ ਲੋਕਾਂ ਨੇ ਤੁਹਾਡੀ ਮਦਦ ਦੀ ਅਪੀਲ ਵੀ ਕੀਤੀ ਹੈ, ਕਿਉਂਕਿ ਅਸੀਂ ਵੀ ਤੁਹਾਡਾ ਜਿਹੜਾ ਨੰਬਰ ਪਾਵਾਂਗੇ, ਉੱਥੇ ਫਲੈਸ਼ ਕਰਾਂਗੇ। ਬਹੁਤ ਸਾਰੇ ਬਾਹਰੋਂ ਜਿਹੜੇ ਸਾਡੇ ਵੀਰ ਨੇ ਦਾਨੀ ਸੱਜਣ, ਨਹੀਂ ਵੀਰਾਂ ਦਾ ਬਾਹਰੋਂ ਕਾਲ ਵੀ ਆ ਰਹੀ ਆ, ਸਹਿਯੋਗ ਵੀ ਦੇ ਰਹੇ ਆ ਵੀਰ, ਜਿੰਨੇ ਜੋਗੇ ਹੈਗੇ ਆ ਕਰ ਵੀ ਰਹੇ ਆ ਮਦਦ। ਕੁਛ ਵੀਰਾਂ ਦਾ ਆਇਆ ਵੀ ਆ ਵੀ 1-2 ਦਿਨਾਂ ਤੱਕ ਆਪਾਂ ਤੁਹਾਡੀ ਮਦਦ ਕਰਾਂਗੇ। ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਜਿਹੜੇ ਚੱਕਣ ਵਾਲੇ ਆ? ਚਲੋ ਉਹ ਤਾਂ ਲੈ ਗਏ, ਉਹਨਾਂ ਦਾ ਜ਼ਮੀਰ ਹੀ ਉਦਾਂ ਸੀ, ਕਿਉਂਕਿ ਪੰਜਾਬੀ ਕੌਮ ਹੈ ਜਿਹੜੀ ਉਹ ਲੰਗਰ ਲਾਉਣ ਵਾਲੀ, ਲੋਕਾਂ ਦੇ ਢਿੱਡ ਭਰਨ ਵਾਲੀ ਕੌਮ ਆ। ਪਰ ਵੀਰ ਜੀ ਜੇ ਅਸੀਂ ਬਾਹਰਲੀਆਂ ਸਟੇਟਾਂ 'ਚ ਜਾਂਦੇ ਆ ਨਾ, ਅਸੀਂ ਫਖਰ ਨਾਲ ਜੀਨੇ ਆ ਸਰ ਵੀ ਸਾਡੀ ਪੰਜਾਬ, ਯਾਰ ਅਸੀਂ ਪੰਜਾਬ ਦੇ ਰਹਿਣ ਵਾਲੇ ਆ ਓਏ, ਸਾਡੇ ਪੰਜਾਬੀ ਝੁਕਣਾ ਨਹੀਂ ਜਾਣਦੇ, ਝੁਕਾਉਣਾ ਜਾਣਦੇ ਆ। ਸ਼ੁਰੂ ਤੁਹਾਡੇ ਪਰਿਵਾਰਾਂ ਨਾਲ ਹੀ ਚੱਲਦੀਆਂ ਆਈਆਂ, ਦਾਦੇ ਅਸੀਂ ਵੀ ਵਧੀਆ ਫੈਮਿਲੀ ਤੋਂ ਬਿਲੋਂਗ ਕਰਦੇ ਆ। ਚਲੋ ਗਰੀਬੀ ਅਮੀਰੀ ਤੇ ਰੱਬ ਦੇ ਰੰਗ ਆ, ਇਹਦੇ ਆ ਕੀ ਚੱਲ ਗਈ, ਇਹਦੇ ਬਣਿਆ ਹੀ ਆ। ਪਰ ਇਹ ਨਹੀਂ ਕਿ ਕੋਈ ਗਰੀਬ ਆਪਣੀ ਮਿਹਨਤ ਕਰ ਰਿਹਾ ਤੇ ਉਹਨੂੰ ਖੋਲੋ, ਉਹਨੂੰ ਲੁੱਟ ਲੈਣਾ, ਉਹ ਕੋਈ ਐਡੀ ਵੱਡੀ ਗੱਲ ਨਹੀਂ ਹੁੰਦੀ। ਮਿਹਨਤ ਕਰਨਾ ਪੰਜਾਬੀਆਂ ਦਾ ਕਿੱਤਾ ਵਾ ਸਰ ਇੱਕ। ਬਾਕੀ ਉਹਨਾਂ ਵੀਰਾਂ ਨੂੰ ਕੀ ਕਹਿਣਾ ਜਿਹੜੇ ਵੀਰ ਮਦਦ ਭੇਜ ਰਹੇ ਆ, ਜਿਹੜੇ ਵੀਰਾਂ ਨੇ ਤੁਹਾਡੀ ਸਪੋਰਟ ਕੀਤੀ ਹੈ ਜਾਂ ਤੁਹਾਨੂੰ ਹਾਮੀ ਭਰੀ ਹੈ? ਵੇਖੋ ਇੱਕ ਜਿਹੜਾ ਪੰਜਾਬ ਦਾ ਪੰਜਾਬੀ ਹੁੰਦਾ ਵਾ ਨਾ, ਜੇ ਸਾਡੇ ਲੋਕ ਦਿੱਲੀ ਧਰਨੇ ਤੇ ਜੀਏ ਆ ਤੇ ਉਹ ਬਾਹਰਲੀਆਂ NRI ਭਰਾਵਾਂ ਕਰਕੇ ਜੀਏ ਆ, ਤੇ ਜੇ ਅਸੀਂ ਜਿੱਤ ਕੋਈ ਪ੍ਰਾਪਤ ਕੀਤੀ ਆ ਉਹ ਸਾਡੇ ਭਰਾਵਾਂ ਨੇ ਕਰਾਈ ਆ, ਸਾਨੂੰ NRI ਭਰਾਵਾਂ ਨੇ। ਜੀ ਅਸੀਂ ਉਹਨਾਂ ਨੂੰ ਭਰਾਵਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਜੇ ਤੁਸੀਂ ਸਾਥ ਦਿੰਦੇ ਆਏ ਜੋ ਗਰੀਬਾਂ ਦੇ, ਤੇ ਤਾਈਓ ਪੰਜਾਬੀ ਭਰਾ ਸਿਰ ਚੌੜਾ ਕਰ ਸਕਦੇ ਆ। ਜੇ ਤੁਸੀਂ ਸਾਥ ਦੇਣਾ ਛੱਡ ਦੋਗੇ ਤੇ ਸਾਡੇ ਪੰਜਾਬੀ ਭਰਾ ਸਿਰ ਨਹੀਂ ਚੌੜਾ ਕਰ ਸਕਦੇ, ਬਾਹਾਂ ਨਹੀਂ ਖਿਲਾਰ ਸਕਦੇ। ਬਾਹਾਂ ਖਿਲਾਰਦੇ ਆ ਆਪਣੇ ਭਰਾਵਾਂ ਦੇ ਸਿਰ ਤੇ। ਕੁਲਜਿੰਦਰ ਬਹੁਤ ਧੰਨਵਾਦ, ਤੁਸੀਂ ਸਾਰੀ ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਹੈ, ਸ਼ੁਕਰੀਆ। ਹਾਂਜੀ ਸਰ, ਥੈਂਕ ਯੂ ਸਰ। ਤੁਸੀਂ ਮੈਨੂੰ ਇਹ ਦੱਸੋ ਵੀ ਉਸ ਦਿਨ ਪੂਰਾ ਵੀ ਜਿਹੜੀ ਘਟਨਾ ਕੀ ਵਾਪਰੀ ਸੀ, ਉਹਦੇ ਬਾਰੇ ਕੀ ਹੋਇਆ, ਕੀ ਸੀਗਾ? ਵੀਰ ਜੀ ਆਪਾਂ ਆ ਰਹੇ ਹਾਂ 4:30 ਆਪਣਾ ਲੁਧਿਆਣੇ ਵਾਲਾ ਟੋਲ 12:22 ਤੇ ਪਾਸ ਕਰਦਾ ਵਾਂ ਮੈਂ। ਠੀਕ ਹੈ ਜੀ। ਤੁਰਿਆ ਹੀ ਆਉਣਾ, ਰੁਕਿਆ ਇੱਕ ਜਗ੍ਹਾ ਮੰਜੀ ਸਾਹਿਬ ਚਾਹ ਪੀਂਦਾ ਵਾਂ। ਮੰਜੀ ਸਾਹਿਬ ਤੋਂ ਬਾਅਦ ਮੈਂ ਇਕੱਲਾ ਹੀ ਬੰਦਾ, ਇੱਕ ਡਰਾਈਵਰ ਨਾਲ ਹੈ ਨਹੀਂ, ਮੁੰਡਾ ਕਨੈਕਟਰ ਹੀ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਸਰਹੰਦ ਪਾਰ ਕਰਕੇ ਫਿਰ ਚਾਹ ਪੀਂਦੇ ਆ। ਠੀਕ ਹੈ ਜੀ। ਕਿਉਂ ਸਾਡੇ ਨਾਲ ਇੱਕ ਗੱਡੀ ਹੋਰ ਹੁੰਦੀ ਆ ਸੇਬਾਂ ਵਾਲੀ, ਇਕੱਠੇ ਹੀ ਹੁੰਦੇ ਆਪਾਂ ਅੱਗੇ ਪਿੱਛੇ। ਹਾਂਜੀ। ਜਦੋਂ ਆਪਾਂ ਪੰਜਾਬ 'ਚ ਸ੍ਰੀਨਗਰ ਤੋਂ ਪੰਜਾਬ ਐਂਟਰ ਕਰਦੇ ਆ ਨਾ, ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਵਾ, ਤੁਹਾਡੀ ਨੌਲੇਜ 'ਚ ਸਾਰੀ ਜਾਣਕਾਰੀ। ਮੇਰੇ ਬਾਰੇ ਕੋਈ ਗਲਤ ਅਫਵਾਹ ਆ ਜਾਂਦੀ ਆ ਕਿਸੇ ਨੂੰ, ਪੁਲਿਸ ਮਹਿਕਮੇ ਨੂੰ, ਕਿ ਇਹ ਬੰਦਾ ਜੀ ਸ੍ਰੀਨਗਰ ਤੋਂ ਹਥਿਆਰ ਲਿਆ ਕੇ ਸਪਲਾਈ ਕਰ ਰਿਹਾ। ਅੱਛਾ। ਜਾਂ ਭੁੱਕੀ ਲਿਆ ਕੇ ਸਪਲਾਈ ਕਰ ਰਿਹਾ। ਅੱਛਾ, ਇਹ ਇਨਫੋਰਮੇਸ਼ਨ ਤੁਹਾਡੇ ਬਾਰੇ ਸੀਗੀ? ਹਾਂਜੀ। ਅੱਛਾ ਜੀ। ਜਦੋਂ ਮੈਂ ਪੰਜਾਬ 'ਚ ਦੀਨਾਨਗਰ ਐਂਟਰ ਕਰਦਾ, ਮੈਨੂੰ SDCA ਸਟਾਫ ਅੰਮ੍ਰਿਤਸਰ ਚੁੱਕ ਲੈਂਦਾ ਮਾਲ ਮੰਡੀ। ਠੀਕ ਹੈ ਜੀ। ਮੇਰੇ ਬਾਰੇ ਮਤਲਬ ਬਹੁਤ ਗੱਲਾਂ ਹੋਈਆਂ, ਕਿਸੇ ਨੇ ਕੀਤੀਆਂ ਝੂਠੀਆਂ, ਪਰ ਅਸੀਂ ਸੱਚੇ ਆ। ਅਸੀਂ ਪ੍ਰਮਾਤਮਾ ਸਾਡਾ ਸੱਚਾ ਵਾ, ਅਸੀਂ ਇਹੋ ਜਿਹਾ ਕੰਮ ਕਰਦੇ ਨਹੀਂ ਹੈਗੇ। ਠੀਕ ਹੈ ਜੀ। ਮਾਲ ਡਰਾਈਵਰ ਬੰਦੇ ਥੋੜਾ ਬਹੁਤਾ ਖਾਂਦੇ ਆ, ਉਹ ਰੱਖਦੇ ਆ ਅਸੀਂ, ਉਹ ਆਪਾਂ ਸਾਰਿਆਂ ਦੇ ਸਾਹਮਣੇ ਵੀ ਕਹਿੰਦੇ ਵੀ ਖਾਂਦੇ ਆ, ਰੱਖਦੇ ਆ ਜੀ। ਉਹ ਜਦੋਂ ਆਪਾਂ ਨੂੰ ਚੁੱਕ ਲੈਂਦੀ ਆ ਪੁਲਿਸ, ਆਪਾਂ ਨੂੰ ਚੁੱਕਣ ਤੋਂ ਬਾਅਦ ਸਰ ਲੈ ਜਾਂਦੀ ਆ ਅੰਮ੍ਰਿਤਸਰ। ਸਾਡੇ ਫੋਨ ਬੰਦ ਕੀਤੇ ਜਾਂਦੇ ਆ ਦੋਨਾਂ ਜਣਿਆਂ ਦੇ, ਸਾਡੀ ਗੱਡੀ ਵੀ ਲੈ ਜਾਂਦੇ ਆ,
ਤੇ ਆਪਾਂ ਨੂੰ ਵੀ ਲੈ ਜਾਂਦੇ ਆ। ਠੀਕ ਹੈ ਜੀ। ਆਪਾਂ ਨੂੰ 2 ਦਿਨ ਬਾਅਦ ਗੱਡੀ ਆਪਾਂ ਨੂੰ ਕਹਿੰਦੇ ਕੁਛ ਨਹੀਂ, ਪੁਲਿਸ ਵਾਲੇ ਨਾ ਮਾਰਦੇ ਆ ਨਾ ਕੁੱਟਦੇ, ਵੀ ਤੇਰੇ ਬਾਰੇ ਖਬਰ ਮਿਲੀ ਆ, ਇਹ ਖਬਰ ਸੱਚ ਹੋਈ ਠੀਕ ਹੈ, ਝੂਠ ਹੋਈ ਤੈਨੂੰ ਛੱਡ ਦਾਂਗੇ। ਪੁੱਛਗਿੱਛ ਵਾਸਤੇ ਉਹਨਾਂ ਨੇ ਤੁਹਾਨੂੰ ਰੱਖਿਆ ਉੱਥੇ? ਹਾਂਜੀ, ਗੱਡੀ ਪੁੱਛ ਗਏ, ਸਾਨੂੰ ਪੁੱਛਗਿੱਛ ਵੀ ਕੀਤੀ, ਤੁਹਾਨੂੰ ਸਾਡੀ ਗੱਡੀ ਵੀ ਸੇਫ ਖਾਲੀ ਕਰਕੇ ਚੈੱਕ ਕੀਤੀ, ਬਕਾਇਦਾ ਸਾਡੇ ਕੋਲ ਵੀਡੀਓ ਵੀ ਆ, ਲਿਖਤੀ ਪ੍ਰੂਫ ਵੀ ਹੈਗਾ ਪੁਲਿਸ ਦਾ। ਠੀਕ ਹੈ ਜੀ। ਖਾਲੀ ਕਰਕੇ ਲੋਡ ਕਰਕੇ ਚੱਲਦੇ ਆਪਾਂ, ਰਾਤ ਨੂੰ 9 ਵਜੇ ਗੱਡੀ ਲੋਡ ਕਰਕੇ ਆਪਣੇ ਆ ਜੰਨੇ ਆ। ਠੀਕ ਹੈ ਜੀ। ਆ ਜੰਨੇ ਆਪਾਂ ਮਿਸਤਰੀ ਦੀ ਦੁਕਾਨ ਤੇ ਗੱਡੀ ਦਾ ਕੰਮ ਕਰਾਉਨੇ ਆ, ਉਸ ਤੋਂ ਬਾਅਦ ਅਗਲੀ ਰਾਤ ਨੂੰ ਘਰੋਂ ਨਿਕਲਦੇ ਆ, ਜਿੱਦਾਂ ਹੀ ਆਪਾਂ ਤੁਰਦੇ ਆ ਆ ਕੇ ਸਾਡੇ ਨਾਲ ਇਹ ਭਾਣਾ ਵਰਤ ਜਾਂਦਾ, ਇੱਥੇ ਚਾਹ ਪੀਣੇ ਰੁਕਦੇ ਆ ਕੇ ਜਦੋਂ ਸਾਡੀ ਗੱਡੀ ਇੱਥੇ ਆਉਂਦੇ, ਗਾੜੀ ਬ੍ਰੇਕ ਵੱਜਦੀ, ਐਮਰਜੈਂਸੀ ਗੱਡੀ ਨਹੀਂ ਰੁਕਦੀ, ਆਪਾਂ ਗੱਡੀ ਨੂੰ ਥੱਲੇ ਵਾਲੀ ਸਾਈਡ ਸੁੱਟਦੇ ਆ ਕਿ ਬਚਾਅ ਹੋ ਜੇ। ਮਤਲਬ ਤੁਸੀਂ ਲੋਕਾਂ ਨੂੰ ਬਚਾਉਣ ਵਾਸਤੇ ਜਿਹੜੀ ਗੱਡੀ ਆ ਉਹ ਥੱਲੇ ਸਿੱਟੀ ਸੀ? ਹਾਂਜੀ ਹਾਂਜੀ, ਕਾਰ ਹੀ ਉਧਰਲੀ ਸਾਈਡ, ਕਾਰ ਦੇ ਬਚਾਅ ਕਰਦੇ ਆ ਵੀ ਇਹ ਦੋਨਾਂ ਟਰੱਕਾਂ ਦੇ ਵਿਚਕਾਰ ਕਾਰ ਨਾ ਫਸ ਜੇ। ਠੀਕ ਹੈ ਜੀ। ਤੇ ਕੋਈ ਨੁਕਸਾਨ ਨਾ ਹੋ ਜੇ। ਠੀਕ ਹੈ। ਆਪਾਂ ਜਦੋਂ ਗੱਡੀ ਥੱਲੇ ਵਾਲੀ ਸਾਈਡ ਸੁੱਟਦੇ ਆ ਤੇ ਨੀਵੀਂ ਜਗ੍ਹਾ ਹੁੰਦੀ ਆ, ਗੱਡੀ ਪਲਟ ਜਾਂਦੀ, ਗੱਡੀ ਸਰ ਬਚਾਅ ਤੇ ਗੱਡੀ ਥੱਲੇ ਉਤਰ ਜਾਂਦੀ ਆ। ਗੱਡੀ ਪਲਟਣੀ ਵੱਡਾ ਤਗੜਾ ਕਾਰਨ ਨਹੀਂ ਹੁੰਦਾ, ਕੋਈ ਵੀ ਗਲਤੀਆਂ ਕਾਰਨ ਗੱਡੀ ਪਲਟ ਜਾਂਦੀ ਆ, ਉਹ ਕੋਈ ਐਡਾ ਮੈਟਰ ਨਹੀਂ ਰੱਖਦਾ, ਕਿਉਂ ਗੱਡੀਆਂ ਰੋਡ ਤੇ ਚੱਲਦੀਆਂ, ਵੱਜਦੀਆਂ ਵੀ ਆ, ਪਲਟਦੀਆਂ ਵੀ ਆ, ਸਾਰੇ ਕੰਮ ਹੁੰਦੇ ਆ। ਜੀ ਜੀ। ਜਦੋਂ ਮੈਟਰ ਦੀ ਗੱਲ ਕਰੀਏ ਆਪਾਂ ਤੇ ਗੱਡੀ ਪਲਟ ਜਾਣੀ ਤੋਂ ਬਾਅਦ ਆਪਾਂ ਦਵਾਈ ਲੈਣ ਚੱਲ ਜੀਏ, ਜੋ ਮੰਨ ਲਓ ਵੀ ਸਾਡੇ ਬੰਦੇ ਦੀਆਂ ਲੱਤ ਟੁੱਟ ਜੇ, ਕੁਝ ਵੀ ਹੋ ਜੇ, ਆਪਾਂ ਗੱਡੀਆਂ ਛੱਡ ਕੇ ਵੀ ਚੱਲ ਜਾਂਦੇ। ਬਿਲਕੁਲ। ਇਲਾਜ ਤਾਂ ਪਹਿਲਾਂ ਹੁੰਦਾ ਨਾ, ਇਲਾਜ ਕਰਾਉਣ ਤਾਂ ਜਾਣਾ ਹੀ ਹੈ। ਹਾਂਜੀ, ਇਲਾਜ ਕਰਾਉਣ ਚੱਲ ਜਾਓ, ਮੰਨ ਲਓ ਕਿ ਆਪਾਂ ਬੰਦੇ ਨੂੰ ਕਿਸੇ ਨੂੰ ਯਾਰ ਦਰਦ ਹੋਣ ਡਈ ਆ, ਕਿਤੇ ਲਾਗੇ ਹੋਟਲ ਆ ਉੱਥੇ ਚੱਲ ਜਾਂਦੇ ਆ, ਮਾੜਾ ਜਿਹਾ ਦਿਨ ਚੜੂਗਾ ਆਪਣੀ ਗੱਡੀ ਦੇ ਲਾਗੇ ਆ ਜਾਾਂਗੇ, ਏਡੀ ਕੋਈ ਵੱਡੀ ਗੱਲ ਨਹੀਂ ਹੁੰਦੀ। ਕਿਉਂ ਆਪਾਂ ਨੂੰ 20 ਸਾਲ ਤੋਂ ਇਸੇ ਭਾਣੇ 'ਚ ਹੀ, ਇਸੇ ਕਾਰੋਬਾਰ 'ਚ ਹੀ ਚੱਲਦੇ ਆਉਂਦੇ, 40 ਸਾਲ ਸਾਡੇ ਡੈਡੀ ਨੇ ਧੰਦਾ ਕੀਤਾ, 20 ਸਾਲ ਸਾਨੂੰ ਹੋ ਗਏ, 22-23 ਸਾਲ ਆਪਾਂ ਇਸੇ ਧੰਦੇ 'ਚ ਹੀ ਨਿਕਲਦੇ ਆਉਂਦੇ, ਕਿ ਬਚਪਨਾ ਸਾਡਾ ਵੀ ਸਾਡੇ ਡੈਡੀ ਉਹਨਾਂ ਨਾਲ ਹੀ ਨਿਕਲਿਆ ਹੁੰਦਾ ਵਾ। ਤੇ ਉਹ ਜਿਹੜਾ ਡਰਾਈਵਰ ਦਾ ਪੁੱਤ ਹੁੰਦਾ ਉਹ ਜਮਾਂਦਰੂ ਡਰਾਈਵਰ ਹੀ ਹੁੰਦਾ ਵਾ, ਉਹਨੂੰ ਸਾਰੀ ਕਹਾਣੀਆਂ ਦਾ ਪਤਾ ਹੀ ਹੁੰਦਾ। ਜੀ ਜੀ ਜੀ। ਤੇ ਜਦੋਂ ਅੱਜ ਤੱਕ ਸਾਡੇ ਨਾਲ ਗੱਡੀਆਂ ਐਕਸੀਡੈਂਟ ਵੀ ਹੋਈਆਂ, ਡਰਾਈਵਰਾਂ ਦੀਆਂ ਲੱਤਾਂ ਵੀ ਟੁੱਟੀਆਂ, ਪਰ ਇਹੋ ਜਿਹਾ ਕਾਰਨਾਮਾ ਅਸੀਂ ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ ਵੀ ਲੋਕਾਂ ਗੱਡੀਆਂ ਵੱਜ ਗਈਆਂ ਤੇ ਲੋਕਾਂ ਨੇ ਇਸ ਤਰ੍ਹਾਂ ਮਤਲਬ ਜਿਹੜਾ ਉਹਨੂੰ ਖਾਲੀ ਕਰਤਾ ਉਸ ਤੋਂ ਬਾਅਦ। ਹਾਂਜੀ, ਜਦੋਂ ਆਪਾਂ ਗੱਡੀ ਆ ਕੇ ਦੇਖਦੇ ਆ, ਅਚਾਨਕ ਇੱਕ ਮੁੰਡਾ ਵੀਡੀਓ ਬਣਾਉਣ ਡਿਆ ਹੁੰਦਾ, ਉਹ ਰੋਕਣ ਡਿਆ ਵੀ ਹੁੰਦਾ ਲੋਕਾਂ ਨੂੰ, ਪਰ ਉਹ ਵੀ ਨਹੀਂ, ਜਦੋਂ ਆਪਾਂ ਲਾਗੇ ਆ ਜੰਨੇ ਆਪਾਂ ਵੀ ਰੋਕਣ ਦੀ ਕੋਸ਼ਿਸ਼ ਕਰਦੇ, ਪਰ ਲੋਕ ਰੁਕਦੇ ਨਹੀਂ। ਅੱਛਾ, ਤੁਹਾਡੇ ਰੋਕਣ ਦੇ ਬਾਵਜੂਦ ਵੀ ਕੋਈ ਰੁਕਿਆ ਨਹੀਂ? ਨਹੀਂ ਨਹੀਂ ਨਹੀਂ, ਕੋਈ ਨਹੀਂ ਰੁਕਦਾ। ਫਿਰ ਆਪਾਂ ਵੀ ਸਮਝ ਜਾਂਦੇ ਵੀ ਜਿੱਥੇ 700 ਪੇਟੀ ਚੱਲ ਗਈ, 100-150 ਰਹਿ ਗਈ ਆ, ਹੁਣ ਇਹਨਾਂ ਨੂੰ ਰੋਕ ਕੇ ਕੀ ਕਰਨਾ, ਲੈ ਜਾਓ ਭਰਾ ਇਹ ਵੀ। ਅੱਛਾ ਅੱਛਾ। ਤੇ ਤੁਹਾਡੀ ਮਾਲਕਾਂ ਨਾਲ ਹੁਣ ਕੀ ਗੱਲ ਹੋਈ ਹੈ? ਜਿਹੜੇ ਵਪਾਰੀ ਦਾ ਇਹ ਮਾਲ ਸੀਗਾ, ਜਿਹੜੇ ਵਪਾਰੀ ਦਾ ਫਰੂਟ ਸੀਗਾ, ਉਸ ਵਪਾਰੀ ਨੇ ਹੁਣ ਤੁਹਾਡੇ ਨਾਲ ਕਿਸ ਤਰ੍ਹਾਂ ਦੀ ਗੱਲ ਕੀਤੀ ਆ? ਕਿਉਂਕਿ ਵਪਾਰੀ ਦੇਖੋ ਜੀ ਜੀ, ਵਪਾਰੀ ਕਹਿ ਰਿਹਾ ਜੀ ਮੇਰਾ 11 ਲੱਖ ਦਾ ਮਾਲ ਹੈ ਜੀ, 2,65,000 ਰੁਪਏ ਸਾਡਾ ਹੀ ਕਿਰਾਇਆ ਹੈ ਜੀ, ਕਿਰਾਇਆ ਤੇ ਜਦੋਂ ਗੱਡੀ ਪਲਟ ਗਈ ਕਿਰਾਇਆ ਤੇ ਮਿੱਟੀ ਗਿਆ ਜੀ ਜੀ ਜੀ। ਹਾਂਜੀ, ਤੇ ਜਦੋਂ ਨਹੀਂ ਜੀ ਇਹ ਨਹੀਂ ਹੈ, ਜਦੋਂ ਗੱਡੀ ਪਲਟ ਜਾਂਦੀ ਆ ਕਿਰਾਇਆ ਤੇ ਸਾਡੇ ਮਿੱਟੀ ਹੋ ਜਾਂਦੇ ਆ, ਆਪਾਂ ਕਿਰਾਇਆ ਤੇ ਚਲੋ ਮੰਨਦੇ ਹੀ ਨਹੀਂ ਜੀ। ਪਰ ਸਰ ਆਪਾਂ ਇਸ ਗੱਲ ਨੂੰ ਚੀਜ਼ ਗਿਣਦੇ ਆ ਵੀ ਜਿਹੜਾ ਮਾਲ ਦਾ ਨੁਕਸਾਨ ਹੋਇਆ, ਵੀ ਅੱਜ ਅਸੀਂ ਵੀਡੀਓ ਵਾਇਰਲ ਨਾ ਹੁੰਦੀ ਤੇ ਸਾਨੂੰ ਪੁਲਿਸ ਨੇ ਕੋਈ ਸਬੂਤ ਨਹੀਂ ਦੇਣਾ, ਤੇ ਜੇ ਵੀਡੀਓ ਵਾਇਰਲ ਹੋਈ ਤੇ ਪੁਲਿਸ ਸਾਨੂੰ ਲੋਕਾਂ ਨੇ ਸਾਥ ਦਿੱਤਾ ਤੇ ਪੁਲਿਸ ਨੇ ਵੀ ਸਾਡਾ ਤਾਈਓ ਸਾਥ ਦਿੱਤਾ। ਬਿਲਕੁਲ ਬਿਲਕੁਲ। ਤੇ ਬਹੁਤ ਸਾਰੇ ਲੋਕਾਂ ਨੇ ਤੁਹਾਡੀ ਮਦਦ ਦੀ ਅਪੀਲ ਵੀ ਕੀਤੀ ਹੈ, ਕਿਉਂਕਿ ਅਸੀਂ ਵੀ ਤੁਹਾਡਾ ਜਿਹੜਾ ਨੰਬਰ ਪਾਵਾਂਗੇ, ਉੱਥੇ ਫਲੈਸ਼ ਕਰਾਂਗੇ। ਬਹੁਤ ਸਾਰੇ ਬਾਹਰੋਂ ਜਿਹੜੇ ਸਾਡੇ ਵੀਰ ਨੇ, ਦਾਨੀ ਸੱਜਣ ਨੇ, ਵੀਰਾਂ ਦਾ ਬਾਹਰੋਂ ਕਾਲ ਵੀ ਆ ਰਹੀ ਆ, ਸਹਿਯੋਗ ਵੀ ਦੇ ਰਹੇ ਆ, ਵੀਰ ਜਿੰਨੇ ਜੋਗੇ ਹੈਗੇ ਆ ਕਰ ਵੀ ਰਹੇ ਆ ਮਦਦ। ਕੁਝ ਵੀਰਾਂ ਦਾ ਆਇਆ ਵੀ ਆ ਵੀ 1-2 ਦਿਨਾਂ ਤੱਕ ਆਪਾਂ ਤੁਹਾਡੀ ਮਦਦ ਕਰਾਂਗੇ। ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਜਿਹੜੇ ਚੱਕਣ ਵਾਲੇ ਆ? ਚਲੋ ਉਹ ਤਾਂ ਲੈ ਗਏ, ਉਹਨਾਂ ਦਾ ਜ਼ਮੀਰ ਹੀ ਉਦਾਂ ਸੀ, ਕਿਉਂਕਿ ਪੰਜਾਬੀ ਕੌਮ ਹੈ ਜਿਹੜੀ ਉਹ ਲੰਗਰ ਲਾਉਣ ਵਾਲੀ, ਲੋਕਾਂ ਦੇ ਢਿੱਡ ਭਰਨ ਵਾਲੀ ਕੌਮ ਆ। ਪਰ ਵੀਰ ਜੀ ਜੇ ਅਸੀਂ ਬਾਹਰਲੀਆਂ ਸਟੇਟਾਂ 'ਚ ਜਾਂਦੇ ਆ ਨਾ, ਅਸੀਂ ਫਖਰ ਨਾਲ ਜੀਨੇ ਆ ਸਰ ਵੀ ਸਾਡੀ ਪੰਜਾਬ, ਯਾਰ ਅਸੀਂ ਪੰਜਾਬ ਦੇ ਰਹਿਣ ਵਾਲੇ ਆ ਓਏ, ਹੈਂ ਸਾਡੇ ਪੰਜਾਬੀ ਝੁਕਣਾ ਨਹੀਂ ਜਾਣਦੇ, ਝੁਕਾਉਣਾ ਜਾਣਦੇ ਆ। ਸ਼ੁਰੂ ਤੁਹਾਡੇ ਪਰਿਵਾਰਾਂ ਨਾਲ ਹੀ ਚੱਲਦੀਆਂ ਆਈਆਂ, ਦਾਦੇ ਅਸੀਂ ਵੀ ਵਧੀਆ ਫੈਮਿਲੀ ਤੋਂ ਬਿਲੋਂਗ ਕਰਦੇ ਆ। ਚਲੋ ਗਰੀਬੀ ਅਮੀਰੀ ਤੇ ਰੱਬ ਦੇ ਰੰਗ ਆ, ਇਹਦੇ ਆ ਕੀ ਚੱਲ ਗਈ, ਇਹਦੇ ਬਣਿਆ ਹੀ ਆ। ਪਰ ਇਹ ਨਹੀਂ ਕਿ ਕੋਈ ਗਰੀਬ ਆਪਣੀ ਮਿਹਨਤ ਕਰ ਰਿਹਾ ਤੇ ਉਹਨੂੰ ਖੋਲੋ, ਉਹਨੂੰ ਲੁੱਟ ਲੈਣਾ, ਉਹ ਕੋਈ ਐਡੀ ਵੱਡੀ ਗੱਲ ਨਹੀਂ ਹੁੰਦੀ। ਮਿਹਨਤ ਕਰਨਾ ਪੰਜਾਬੀਆਂ ਦਾ ਕਿੱਤਾ ਵਾ ਸਾਰੇ ਇੱਕ। ਬਾਕੀ ਉਹਨਾਂ ਵੀਰਾਂ ਨੂੰ ਕੀ ਕਹਿਣਾ ਜਿਹੜੇ ਵੀਰ ਮਦਦ ਭੇਜ ਰਹੇ ਆ, ਜਿਹੜੇ ਵੀਰਾਂ ਨੇ ਤੁਹਾਡੀ ਸਪੋਰਟ ਕੀਤੀ ਹੈ ਜਾਂ ਤੁਹਾਨੂੰ ਹਾਮੀ ਭਰੀ ਹੈ? ਵੇਖੋ, ਇੱਕ ਜਿਹੜਾ ਪੰਜਾਬ ਦਾ ਪੰਜਾਬੀ ਹੁੰਦਾ ਵਾ ਨਾ,
ਜੇ ਸਾਡੇ ਲੋਕ ਦਿੱਲੀ ਧਰਨੇ ਤੇ ਜੀਏ ਆ ਤੇ ਉਹ ਬਾਹਰਲੀਆਂ NRI ਭਰਾਵਾਂ ਕਰਕੇ ਜੀਏ ਆ, ਤੇ ਜੇ ਅਸੀਂ ਜਿੱਤ ਕੋਈ ਪ੍ਰਾਪਤ ਕੀਤੀ ਆ ਉਹ ਸਾਡੇ ਭਰਾਵਾਂ ਨੇ ਕਰਾਈ ਆ, ਸਾਨੂੰ NRI ਭਰਾਵਾਂ ਨੇ। ਜੀ 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 ਅਸੀਂ ਉਹਨਾਂ ਨੂੰ ਭਰਾਵਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਜੇ ਤੁਸੀਂ ਸਾਥ ਦਿੰਦੇ ਆਏ ਜੋ ਗਰੀਬਾਂ ਦੇ, ਤੇ ਤਾਈਓ ਪੰਜਾਬੀ ਭਰਾ ਸਿਰ ਚੌੜਾ ਕਰ ਸਕਦੇ ਆ। ਜੇ ਤੁਸੀਂ ਸਾਥ ਦੇਣਾ ਛੱਡ ਦੋਗੇ ਤੇ ਸਾਡੇ ਪੰਜਾਬੀ ਭਰਾ ਸਿਰ ਨਹੀਂ ਚੌੜਾ ਕਰ ਸਕਦੇ, ਬਾਹਾਂ ਨਹੀਂ ਖਿਲਾਰ ਸਕਦੇ। ਬਾਹਾਂ ਖਿਲਾਰਦੇ ਆ ਆਪਣੇ ਭਰਾਵਾਂ ਦੇ ਸਿਰ ਤੇ। ਕੁਲਜਿੰਦਰ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਰੀ ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਹੈ, ਸ਼ੁਕਰੀਆ। ਹਾਂਜੀ ਸਰ, ਥੈਂਕ ਯੂ ਸਰ। ਤੁਸੀਂ ਮੈਨੂੰ ਇਹ ਦੱਸੋ ਵੀ ਉਸ ਦਿਨ ਪੂਰਾ ਵੀ ਜਿਹੜੀ ਘਟਨਾ ਕੀ ਵਾਪਰੀ ਸੀ, ਉਹਦੇ ਬਾਰੇ ਕੀ ਹੋਇਆ, ਕੀ ਸੀਗਾ? ਵੀਰ ਜੀ, ਆਪਾਂ ਆ ਰਹੇ ਹਾਂ 4:30 ਵਜੇ ਆਪਣਾ ਲੁਧਿਆਣੇ ਵਾਲਾ ਟੋਲ 12:22 ਤੇ ਪਾਸ ਕਰਦਾ ਵਾਂ ਮੈਂ। ਠੀਕ ਹੈ ਜੀ। ਤੁਰਿਆ ਹੀ ਆਉਂਦਾ, ਰੁਕਿਆ ਇੱਕ ਜਗ੍ਹਾ ਮੰਜੀ ਸਾਹਿਬ ਚਾਹ ਪੀਂਦਾ ਵਾਂ। ਮੰਜੀ ਸਾਹਿਬ ਤੋਂ ਬਾਅਦ ਮੈਂ ਇਕੱਲਾ ਹੀ ਬੰਦਾ, ਇੱਕ ਡਰਾਈਵਰ ਨਾਲ ਹੈ ਨਹੀਂ ਸੀ, ਮੁੰਡਾ ਕਨੈਕਟਰ ਹੀ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਸਰਹੰਦ ਪਾਰ ਕਰਕੇ ਫਿਰ ਚਾਹ ਪੀਂਦੇ ਆ। ਠੀਕ ਹੈ ਜੀ। ਕਿਉਂ ਸਾਡੇ ਨਾਲ ਇੱਕ ਗੱਡੀ ਹੋਰ ਹੁੰਦੀ ਆ ਸੇਬਾਂ ਵਾਲੀ, ਇਕੱਠੇ ਹੀ ਹੁੰਦੇ ਆਪਾਂ ਅੱਗੇ ਪਿੱਛੇ। ਹਾਂਜੀ। ਜਦੋਂ ਆਪਾਂ ਪੰਜਾਬ 'ਚ ਸ੍ਰੀਨਗਰ ਤੋਂ ਪੰਜਾਬ ਐਂਟਰ ਕਰਦੇ ਆ ਨਾ, ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਵਾ, ਤੁਹਾਡੀ ਨੌਲੇਜ 'ਚ ਸਾਰੀ ਜਾਣਕਾਰੀ। ਮੇਰੇ ਬਾਰੇ ਕੋਈ ਗਲਤ ਅਫਵਾਹ ਆ ਜਾਂਦੀ ਆ ਕਿਸੇ ਨੂੰ, ਪੁਲਿਸ ਮਹਿਕਮੇ ਨੂੰ, ਕਿ ਇਹ ਬੰਦਾ ਜੀ ਸ੍ਰੀਨਗਰ ਤੋਂ ਹਥਿਆਰ ਲਿਆ ਕੇ ਸਪਲਾਈ ਕਰ ਰਿਹਾ। ਅੱਛਾ। ਜਾਂ ਭੁੱਕੀ ਲਿਆ ਕੇ ਸਪਲਾਈ ਕਰ ਰਿਹਾ। ਅੱਛਾ, ਇਹ ਇਨਫੋਰਮੇਸ਼ਨ ਤੁਹਾਡੇ ਬਾਰੇ ਸੀਗੀ? ਹਾਂਜੀ। ਅੱਛਾ ਜੀ। ਜਦੋਂ ਮੈਂ ਪੰਜਾਬ 'ਚ ਦੀਨਾਨਗਰ ਐਂਟਰ ਕਰਦਾ, ਮੈਨੂੰ SBCA ਸਟਾਫ ਅੰਮ੍ਰਿਤਸਰ ਚੁੱਕ ਲੈਂਦਾ ਮਾਲ ਮੰਡੀ। ਠੀਕ ਹੈ ਜੀ। ਮੇਰੇ ਬਾਰੇ ਮਤਲਬ ਬਹੁਤ ਗੱਲਾਂ ਹੋਈਆਂ, ਕਿਸੇ ਨੇ ਕੀਤੀਆਂ ਝੂਠੀਆਂ, ਪਰ ਅਸੀਂ ਸੱਚੇ ਆਂ। ਪ੍ਰਮਾਤਮਾ ਸਾਡਾ ਸੱਚਾ ਵਾ। ਅਸੀਂ ਇਹੋ ਜਿਹਾ ਕੰਮ ਕਰਦੇ ਨਹੀਂ ਹੈਗੇ। ਠੀਕ ਹੈ ਜੀ। ਮਾਲ ਡਰਾਈਵਰ ਬੰਦੇ ਥੋੜਾ ਬਹੁਤਾ ਖਾਂਦੇ ਆ, ਉਹ ਰੱਖਦੇ ਆ ਅਸੀਂ, ਉਹ ਆਪਾਂ ਸਾਰਿਆਂ ਦੇ ਸਾਹਮਣੇ ਵੀ ਕਹਿੰਦੇ ਵੀ ਖਾਂਦੇ ਆ, ਰੱਖਦੇ ਆ ਜੀ। ਉਹ ਜਦੋਂ ਆਪਾਂ ਨੂੰ ਚੁੱਕ ਲੈਂਦੀ ਆ ਪੁਲਿਸ, ਆਪਾਂ ਨੂੰ ਚੁੱਕਣ ਤੋਂ ਬਾਅਦ ਸਰ ਲੈ ਜਾਂਦੀ ਆ ਅੰਮ੍ਰਿਤਸਰ। ਸਾਡੇ ਫੋਨ ਬੰਦ ਕੀਤੇ ਜਾਂਦੇ ਆ ਦੋਨਾਂ ਜਣਿਆਂ ਦੇ, ਸਾਡੀ ਗੱਡੀ ਵੀ ਲੈ ਜਾਂਦੇ ਆ ਤੇ ਆਪਾਂ ਨੂੰ ਵੀ ਲੈ ਜਾਂਦੇ ਆ। ਠੀਕ ਹੈ ਜੀ। ਆਪਾਂ ਨੂੰ 2 ਦਿਨ ਬਾਅਦ ਗੱਡੀ, ਆਪਾਂ ਨੂੰ ਕਹਿੰਦੇ ਕੁਛ ਨਹੀਂ ਪੁਲਿਸ ਵਾਲੇ, ਨਾ ਮਾਰਦੇ ਆ ਨਾ ਕੁੱਟਦੇ, ਵੀ ਤੇਰੇ ਬਾਰੇ ਖਬਰ ਮਿਲੀ ਆ, ਇਹ ਖਬਰ ਸੱਚ ਹੋਈ ਠੀਕ ਹੈ, ਝੂਠ ਹੋਈ ਤੈਨੂੰ ਛੱਡ ਦਾਂਗੇ। ਪੁੱਛਗਿੱਛ ਵਾਸਤੇ ਉਹਨਾਂ ਨੇ ਤੁਹਾਨੂੰ ਰੱਖਿਆ ਉੱਥੇ? ਹਾਂਜੀ। ਗੱਡੀ ਪੁੱਛ ਗਏ, ਸਾਨੂੰ ਪੁੱਛਗਿੱਛ ਵੀ ਕੀਤੀ, ਤੁਹਾਨੂੰ ਸਾਡੀ ਗੱਡੀ ਵੀ ਸੇਫ ਖਾਲੀ ਕਰਕੇ ਚੈੱਕ ਕੀਤੀ, ਬਕਾਇਦਾ ਸਾਡੇ ਕੋਲ ਵੀਡੀਓ ਵੀ ਆ, ਲਿਖਤੀ ਪ੍ਰੂਫ ਵੀ ਹੈਗਾ ਪੁਲਿਸ ਦਾ। ਠੀਕ ਹੈ ਜੀ। ਖਾਲੀ ਕਰਕੇ ਲੋਡ ਕਰਕੇ ਚੱਲਦੇ ਆਪਾਂ, ਰਾਤ ਨੂੰ 9 ਵਜੇ ਗੱਡੀ ਲੋਡ ਕਰਕੇ ਆਪਣੇ ਆ ਜਾਂਦੇ ਆ। ਠੀਕ ਹੈ ਜੀ। ਆ ਜਾਂਦੇ ਆ ਆਪਾਂ ਮਿਸਤਰੀ ਦੀ ਦੁਕਾਨ ਤੇ ਗੱਡੀ ਦਾ ਕੰਮ ਕਰਾਉਨੇ ਆ। ਉਸ ਤੋਂ ਬਾਅਦ ਅਗਲੀ ਰਾਤ ਨੂੰ ਘਰੋਂ ਨਿਕਲਦੇ ਆ, ਜਿੱਦਾਂ ਹੀ ਆਪਾਂ ਤੁਰਦੇ ਆ, ਆ ਕੇ ਸਾਡੇ ਨਾਲ ਇਹ ਭਾਣਾ ਵਰਤ ਜਾਂਦਾ। ਇੱਥੇ ਚਾਹ ਪੀਣੇ ਰੁਕਦੇ ਆ। ਆ ਕੇ ਜਦੋਂ ਸਾਡੀ ਗੱਡੀ ਇੱਥੇ ਆਉਂਦੇ, ਗਾੜੀ ਬ੍ਰੇਕ ਵੱਜਦੀ, ਐਮਰਜੈਂਸੀ ਗੱਡੀ ਨਹੀਂ ਰੁਕਦੀ, ਆਪਾਂ ਗੱਡੀ ਨੂੰ ਥੱਲੇ ਵਾਲੀ ਸਾਈਡ ਸੁੱਟਦੇ ਆ ਕਿ ਬਚਾਅ ਹੋ ਜੇ। ਮਤਲਬ ਤੁਸੀਂ ਲੋਕਾਂ ਨੂੰ ਬਚਾਉਣ ਵਾਸਤੇ ਜਿਹੜੀ ਗੱਡੀ ਆ ਉਹ ਥੱਲੇ ਸਿੱਟੀ ਸੀ? ਹਾਂਜੀ ਹਾਂਜੀ। ਕਾਰ ਹੀ ਉਧਰਲੀ ਸਾਈਡ, ਕਾਰ ਦੇ ਬਚਾਅ ਕਰਦੇ ਆ ਵੀ ਇਹ ਦੋਨਾਂ ਟਰੱਕਾਂ ਦੇ ਵਿਚਕਾਰ ਕਾਰ ਨਾ ਫਸ ਜੇ। ਠੀਕ ਹੈ ਜੀ। ਤੇ ਕੋਈ ਨੁਕਸਾਨ ਨਾ ਹੋ ਜੇ। ਠੀਕ ਹੈ। ਆਪਾਂ ਜਦੋਂ ਗੱਡੀ ਥੱਲੇ ਵਾਲੀ ਸਾਈਡ ਸੁੱਟਦੇ ਆ ਤੇ ਨੀਵੀਂ ਜਗ੍ਹਾ ਹੁੰਦੀ ਆ, ਗੱਡੀ ਪਲਟ ਜਾਂਦੀ। ਗੱਡੀ ਸਰ ਬਚਾਅ ਤੇ ਗੱਡੀ ਥੱਲੇ ਉਤਰ ਜਾਂਦੀ ਆ। ਗੱਡੀ ਪਲਟਣੀ ਵੱਡਾ ਤਗੜਾ ਕਾਰਨ ਨਹੀਂ ਹੁੰਦਾ, ਕੋਈ ਵੀ ਗਲਤੀਆਂ ਕਾਰਨ ਗੱਡੀ ਪਲਟ ਜਾਂਦੀ ਆ। ਉਹ ਕੋਈ ਐਡਾ ਮੈਟਰ ਨਹੀਂ ਰੱਖਦਾ, ਕਿਉਂ ਗੱਡੀਆਂ ਰੋਡ ਤੇ ਚੱਲਦੀਆਂ, ਵੱਜਦੀਆਂ ਵੀ ਆ, ਪਲਟਦੀਆਂ ਵੀ ਆ, ਸਾਰੇ ਕੰਮ ਹੁੰਦੇ ਆ। ਜੀ ਜੀ। ਜਦੋਂ ਮੈਟਰ ਦੀ ਗੱਲ ਕਰੀਏ ਆਪਾਂ, ਤੇ ਗੱਡੀ ਪਲਟ ਜਾਣੀ ਤੋਂ ਬਾਅਦ ਆਪਾਂ ਦਵਾਈ ਲੈਣ ਚੱਲ ਜੀਏ, ਜੋ ਮੰਨ ਲਓ ਵੀ ਸਾਡੇ ਬੰਦੇ ਦੀਆਂ ਲੱਤ ਟੁੱਟ ਜੇ, ਕੁਝ ਵੀ ਹੋ ਜੇ, ਆਪਾਂ ਗੱਡੀਆਂ ਛੱਡ ਕੇ ਵੀ ਚੱਲ ਜਾਂਦੇ। ਬਿਲਕੁਲ। ਇਲਾਜ ਤਾਂ ਪਹਿਲਾਂ ਹੁੰਦਾ ਨਾ, ਇਲਾਜ ਕਰਾਉਣ ਤਾਂ ਜਾਣਾ ਹੀ ਹੈ। ਹਾਂਜੀ। ਇਲਾਜ ਕਰਾਉਣ ਚੱਲ ਜਾਓ, ਮੰਨ ਲਓ ਕਿ ਆਪਾਂ ਬੰਦੇ ਨੂੰ ਕਿਸੇ ਨੂੰ ਯਾਰ ਦਰਦ ਹੋਣ ਡਈ ਆ, ਕਿਤੇ ਲਾਗੇ ਹੋਟਲ ਆ, ਉੱਥੇ ਚੱਲ ਜਾਂਦੇ ਆ, ਮਾੜਾ ਜਿਹਾ ਦਿਨ ਚੜੂਗਾ, ਆਪਣੀ ਗੱਡੀ ਦੇ ਲਾਗੇ ਆ ਜਾਵਾਂਗੇ, ਏਡੀ ਕੋਈ ਵੱਡੀ ਗੱਲ ਨਹੀਂ ਹੁੰਦੀ। ਕਿਉਂ ਆਪਾਂ ਨੂੰ 20 ਸਾਲ ਤੋਂ ਇਸੇ ਭਾਣੇ 'ਚ ਹੀ, ਇਸੇ ਕਾਰੋਬਾਰ 'ਚ ਹੀ ਚੱਲਦੇ ਆਉਂਦੇ। 40 ਸਾਲ ਸਾਡੇ ਡੈਡੀ ਨੇ ਧੰਦਾ ਕੀਤਾ, 20 ਸਾਲ ਸਾਨੂੰ ਹੋ ਗਏ, 22-23 ਸਾਲ ਆਪਾਂ ਇਸੇ ਧੰਦੇ 'ਚ ਹੀ ਨਿਕਲਦੇ ਆਉਂਦੇ। ਕਿ ਬਚਪਨਾ ਸਾਡਾ ਵੀ ਸਾਡੇ ਡੈਡੀ ਹੋਣਾ ਨਾਲ ਹੀ ਨਿਕਲਿਆ ਹੁੰਦਾ ਵਾ। ਤੇ ਉਹ ਜਿਹੜਾ ਡਰਾਈਵਰ ਦਾ ਪੁੱਤ ਹੁੰਦਾ, ਉਹ ਜਮਾਂਦਰੂ ਡਰਾਈਵਰ ਹੀ ਹੁੰਦਾ ਵਾ, ਉਹਨੂੰ ਸਾਰੀ ਕਹਾਣੀਆਂ ਦਾ ਪਤਾ ਹੀ ਹੁੰਦਾ। ਜੀ ਜੀ ਜੀ। ਤੇ ਜਦੋਂ ਅੱਜ ਤੱਕ ਸਾਡੇ ਨਾਲ ਗੱਡੀਆਂ ਐਕਸੀਡੈਂਟ ਵੀ ਹੋਈਆਂ, ਡਰਾਈਵਰਾਂ ਦੀਆਂ ਲੱਤਾਂ ਵੀ ਟੁੱਟੀਆਂ, ਪਰ ਇਹੋ ਜਿਹਾ ਕਾਰਨਾਮਾ ਅਸੀਂ ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ ਵੀ ਲੋਕਾਂ ਗੱਡੀਆਂ ਵੱਜ ਗਈਆਂ ਤੇ ਲੋਕਾਂ ਨੇ ਇਸ ਤਰ੍ਹਾਂ ਮਤਲਬ ਜਿਹੜਾ ਉਹਨੂੰ ਖਾਲੀ ਕਰਤਾ ਉਸ ਤੋਂ ਬਾਅਦ। ਹਾਂਜੀ। ਜਦੋਂ ਆਪਾਂ ਗੱਡੀ ਆ ਕੇ ਦੇਖਦੇ ਆ, ਅਚਾਨਕ ਇੱਕ ਮੁੰਡਾ ਵੀਡੀਓ ਬਣਾਉਣ ਡਿਆ ਹੁੰਦਾ, ਉਹ ਰੋਕਣ ਡਿਆ ਵੀ ਹੁੰਦਾ ਲੋਕਾਂ ਨੂੰ, ਪਰ ਉਹ ਵੀ ਨਹੀਂ। ਜਦੋਂ ਆਪਾਂ ਲਾਗੇ ਆ ਜਾਂਦੇ, ਆਪਾਂ ਵੀ ਰੋਕਣ ਦੀ ਕੋਸ਼ਿਸ਼ ਕਰਦੇ, ਪਰ ਲੋਕ ਰੁਕਦੇ ਨਹੀਂ। ਅੱਛਾ। ਤੁਹਾਡੇ ਰੋਕਣ ਦੇ ਬਾਵਜੂਦ ਵੀ ਕੋਈ ਰੁਕਿਆ ਨਹੀਂ? ਨਹੀਂ ਨਹੀਂ ਨਹੀਂ, ਕੋਈ ਨਹੀਂ ਰੁਕਦਾ। ਫਿਰ ਆਪਾਂ ਵੀ ਸਮਝ ਜਾਂਦੇ ਵੀ ਜਿੱਥੇ 700 ਪੇਟੀ ਚੱਲ ਗਈ, 100-150 ਰਹਿ ਗਈ ਆ, ਹੁਣ ਇਹਨਾਂ ਨੂੰ ਰੋਕ ਕੇ ਕੀ ਕਰਨਾ, ਲੈ ਜਾਓ ਭਰਾ ਇਹ ਵੀ।
ਅੱਛਾ ਅੱਛਾ। ਤੇ ਤੁਹਾਡੀ ਮਾਲਕਾਂ ਨਾਲ ਹੁਣ ਕੀ ਗੱਲ ਹੋਈ ਹੈ? ਜਿਹੜੇ ਵਪਾਰੀ ਦਾ ਇਹ ਮਾਲ ਸੀਗਾ, ਜਿਹੜੇ ਵਪਾਰੀ ਦਾ ਫਰੂਟ ਸੀਗਾ, ਉਸ ਵਪਾਰੀ ਨੇ ਹੁਣ ਤੁਹਾਡੇ ਨਾਲ ਕਿਸ ਤਰ੍ਹਾਂ ਦੀ ਗੱਲ ਕੀਤੀ ਹੈ? ਕਿਉਂਕਿ ਖਬਰਾਂ ਵਪਾਰੀ ਦੇਖੋ ਜੀ ਵਪਾਰੀ ਕਹਿ ਰਿਹਾ ਜੀ ਮੇਰਾ 11 ਲੱਖ ਦਾ ਮਾਲ ਹੈ ਜੀ, 2,65,000 ਰੁਪਏ ਸਾਡਾ ਹੀ ਕਿਰਾਇਆ ਹੈ ਜੀ। ਕਿਰਾਇਆ ਤੇ ਜਦੋਂ ਗੱਡੀ ਪਲਟ ਗਈ ਕਿਰਾਇਆ ਤੇ ਮਿੱਟੀ ਗਿਆ ਜੀ ਜੀ ਜੀ। ਹਾਂਜੀ। ਤੇ ਜਦੋਂ ਨਹੀਂ ਜੀ ਇਹ ਨਹੀਂ ਹੈ, ਜਦੋਂ ਗੱਡੀ ਪਲਟ ਜਾਂਦੀ ਆ ਕਿਰਾਇਆ ਤੇ ਸਾਡੇ ਮਿੱਟੀ ਹੋ ਜਾਂਦੇ ਆ, ਆਪਾਂ ਕਿਰਾਇਆ ਤੇ ਚਲੋ ਮੰਨਦੇ ਹੀ ਨਹੀਂ ਜੀ। ਪਰ ਸਰ ਆਪਾਂ ਇਹ ਗੱਲ ਨੂੰ ਚੀਜ਼ ਗਿਣਦੇ ਆ ਵੀ ਜਿਹੜਾ ਮਾਲ ਦਾ ਨੁਕਸਾਨ ਹੋਇਆ, ਵੀ ਅੱਜ ਅਸੀਂ ਵੀਡੀਓ ਵਾਇਰਲ ਨਾ ਹੁੰਦੀ ਤੇ ਸਾਨੂੰ ਪੁਲਿਸ ਨੇ ਕੋਈ ਸਬੂਤ ਨਹੀਂ ਦੇਣਾ, ਤੇ ਜੇ ਵੀਡੀਓ ਵਾਇਰਲ ਹੋਈ ਤੇ ਪੁਲਿਸ ਸਾਨੂੰ ਲੋਕਾਂ ਨੇ ਸਾਥ ਦਿੱਤਾ ਤੇ ਪੁਲਿਸ ਨੇ ਵੀ ਸਾਡਾ ਤਾਈਓ ਸਾਥ ਦਿੱਤਾ। ਬਿਲਕੁਲ ਬਿਲਕੁਲ। ਤੇ ਬਹੁਤ ਸਾਰੇ ਲੋਕਾਂ ਨੇ ਤੁਹਾਡੀ ਮਦਦ ਦੀ ਅਪੀਲ ਵੀ ਕੀਤੀ ਹੈ, ਕਿਉਂਕਿ ਅਸੀਂ ਵੀ ਤੁਹਾਡਾ ਜਿਹੜਾ ਨੰਬਰ ਹੈ, ਤੁਹਾਡਾ ਨੰਬਰ ਪਾਵਾਂਗੇ, ਉੱਥੇ ਫਲੈਸ਼ ਕਰਾਂਗੇ। ਬਹੁਤ ਸਾਰੇ ਬਾਹਰੋਂ ਜਿਹੜੇ ਸਾਡੇ ਵੀਰ ਨੇ, ਦਾਨੀ ਸੱਜਣ, ਨਹੀਂ ਵੀਰਾਂ ਦਾ ਬਾਹਰੋਂ ਕਾਲ ਵੀ ਆ ਰਹੀ ਆ, ਸਹਿਯੋਗ ਵੀ ਦੇ ਰਹੇ ਆ ਵੀਰ, ਜਿੰਨੇ ਜੋਗੇ ਹੈਗੇ ਆ ਕਰ ਵੀ ਰਹੇ ਆ ਮਦਦ। ਕੁਛ ਵੀਰਾਂ ਦਾ ਆਇਆ ਵੀ ਆ ਵੀ 1-2 ਦਿਨਾਂ ਤੱਕ ਆਪਾਂ ਤੁਹਾਡੀ ਮਦਦ ਕਰਾਂਗੇ। ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਜਿਹੜੇ ਚੱਕਣ ਵਾਲੇ ਆ? ਚਲੋ ਉਹ ਤਾਂ ਲੈ ਗਏ, ਉਹਨਾਂ ਦਾ ਜ਼ਮੀਰ ਹੀ ਉਦਾਂ ਸੀ, ਕਿਉਂਕਿ ਪੰਜਾਬੀ ਕੌਮ ਹੈ ਜਿਹੜੀ ਉਹ ਲੰਗਰ ਲਾਉਣ ਵਾਲੀ, ਲੋਕਾਂ ਦੇ ਢਿੱਡ ਭਰਨ ਵਾਲੀ ਕੌਮ ਆ। ਪਰ ਵੀਰ ਜੀ ਜੇ ਅਸੀਂ ਬਾਹਰਲੀਆਂ ਸਟੇਟਾਂ 'ਚ ਜਾਂਦੇ ਆ ਨਾ, ਅਸੀਂ ਫਖਰ ਨਾਲ ਜੀਨੇ ਆ ਸਰ ਵੀ ਸਾਡੀ ਪੰਜਾਬ, ਯਾਰ ਅਸੀਂ ਪੰਜਾਬ ਦੇ ਰਹਿਣ ਵਾਲੇ ਆ ਓਏ, ਸਾਡੇ ਪੰਜਾਬੀ ਝੁਕਣਾ ਨਹੀਂ ਜਾਣਦੇ, ਝੁਕਾਉਣਾ ਜਾਣਦੇ ਆ। ਸ਼ੁਰੂ ਤੁਹਾਡੇ ਪਰਿਵਾਰਾਂ ਨਾਲ ਹੀ ਚੱਲਦੀਆਂ ਆਈਆਂ, ਦਾਦੇ ਅਸੀਂ ਵੀ ਵਧੀਆ ਫੈਮਿਲੀ ਤੋਂ ਬਿਲੋਂਗ ਕਰਦੇ ਆ। ਚਲੋ ਗਰੀਬੀ ਅਮੀਰੀ ਤੇ ਰੱਬ ਦੇ ਰੰਗ ਆ, ਇਹਦੇ ਆ ਕੀ ਚੱਲ ਗਈ, ਇਹਦੇ ਬਣਿਆ ਹੀ ਆ। ਪਰ ਇਹ ਨਹੀਂ ਕਿ ਕੋਈ ਗਰੀਬ ਆਪਣੀ ਮਿਹਨਤ ਕਰ ਰਿਹਾ ਤੇ ਉਹਨੂੰ ਖੋਲੋ, ਉਹਨੂੰ ਲੁੱਟ ਲੈਣਾ, ਉਹ ਕੋਈ ਐਡੀ ਵੱਡੀ ਗੱਲ ਨਹੀਂ ਹੁੰਦੀ। ਮਿਹਨਤ ਕਰਨਾ ਪੰਜਾਬੀਆਂ ਦਾ ਕਿੱਤਾ ਵਾ ਸਰ ਇੱਕ। ਬਾਕੀ ਉਹਨਾਂ ਵੀਰਾਂ ਨੂੰ ਕੀ ਕਹਿਣਾ ਜਿਹੜੇ ਵੀਰ ਮਦਦ ਭੇਜ ਰਹੇ ਆ, ਜਿਹੜੇ ਵੀਰਾਂ ਨੇ ਤੁਹਾਡੀ ਸਪੋਰਟ ਕੀਤੀ ਹੈ ਜਾਂ ਤੁਹਾਨੂੰ ਹਾਮੀ ਭਰੀ ਹੈ? ਵੇਖੋ ਇੱਕ ਜਿਹੜਾ ਪੰਜਾਬ ਦਾ ਪੰਜਾਬੀ ਹੁੰਦਾ ਵਾ ਨਾ, ਜੇ ਸਾਡੇ ਲੋਕ ਦਿੱਲੀ ਧਰਨੇ ਤੇ ਜੀਏ ਆ ਤੇ ਉਹ ਬਾਹਰਲੀਆਂ NRIਆਂ ਭਰਾਵਾਂ ਕਰਕੇ ਜੀਏ ਆ, ਤੇ ਜੇ ਅਸੀਂ ਜਿੱਤ ਕੋਈ ਪ੍ਰਾਪਤ ਕੀਤੀ ਆ ਉਹ ਸਾਡੇ ਭਰਾਵਾਂ ਨੇ ਕਰਾਈ ਆ, ਸਾਨੂੰ NRI ਭਰਾਵਾਂ ਨੇ। ਜੀ 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 ਜੀ। ਅਸੀਂ ਉਹਨਾਂ ਨੂੰ ਭਰਾਵਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਜੇ ਤੁਸੀਂ ਸਾਥ ਦਿੰਦੇ ਆਏ ਜੋ ਗਰੀਬਾਂ ਦੇ, ਤੇ ਤਾਈਓ ਪੰਜਾਬੀ ਭਰਾ ਸਿਰ ਚੌੜਾ ਕਰ ਸਕਦੇ ਆ। ਜੇ ਤੁਸੀਂ ਸਾਥ ਦੇਣਾ ਛੱਡ ਦੋਗੇ ਤੇ ਸਾਡੇ ਪੰਜਾਬੀ ਭਰਾ ਸਿਰ ਨਹੀਂ ਚੌੜਾ ਕਰ ਸਕਦੇ, ਬਾਹਾਂ ਨਹੀਂ ਖਿਲਾਰ ਸਕਦੇ। ਬਾਹਾਂ ਖਿਲਾਰਦੇ ਆ ਆਪਣੇ ਭਰਾਵਾਂ ਦੇ ਸਿਰ ਤੇ। ਕੁਲਜਿੰਦਰ ਬਹੁਤ ਬਹੁਤ ਧੰਨਵਾਦ, ਤੁਸੀਂ ਸਾਰੀ ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਹੈ, ਸ਼ੁਕਰੀਆ। ਹਾਂਜੀ ਸਰ, ਥੈਂਕ ਯੂ ਸਰ। ਤੁਸੀਂ ਮੈਨੂੰ ਇਹ ਦੱਸੋ ਵੀ ਉਸ ਦਿਨ ਪੂਰਾ ਵੀ ਜਿਹੜੀ ਘਟਨਾ ਕੀ ਵਾਪਰੀ ਸੀ, ਉਹਦੇ ਬਾਰੇ ਕੀ ਹੋਇਆ, ਕੀ ਸੀਗਾ? ਵੀਰ ਜੀ ਆਪਾਂ ਆ ਰਹੇ ਹਾਂ 4:30 ਵਜੇ, ਆਪਣਾ ਲੁਧਿਆਣੇ ਵਾਲਾ ਟੋਲ 12:22 ਤੇ ਪਾਸ ਕਰਦਾ ਵਾਂ ਮੈਂ। ਠੀਕ ਹੈ ਜੀ। ਤੁਰਿਆ ਹੀ ਆਉਣਾ, ਰੁਕਿਆ ਇੱਕ ਜਗ੍ਹਾ ਮੰਜੀ ਸਾਹਿਬ ਚਾਹ ਪੀਂਦਾ ਵਾ। ਮੰਜੀ ਸਾਹਿਬ ਤੋਂ ਬਾਅਦ ਮੈਂ ਇਕੱਲਾ ਹੀ ਬੰਦਾ, ਇੱਕ ਡਰਾਈਵਰ ਨਾਲ ਹੈ ਨਹੀਂ, ਮੁੰਡਾ ਕਨੈਕਟਰ ਹੀ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਸਰਹੰਦ ਪਾਰ ਕਰਕੇ ਫਿਰ ਚਾਹ ਪੀਂਦੇ ਆ। ਠੀਕ ਹੈ ਜੀ। ਕਿਉਂ ਸਾਡੇ ਨਾਲ ਇੱਕ ਗੱਡੀ ਹੋਰ ਹੁੰਦੀ ਆ ਸੇਬਾਂ ਵਾਲੀ, ਇਕੱਠੇ ਹੀ ਹੁੰਦੇ ਆਪਾਂ ਅੱਗੇ ਪਿੱਛੇ। ਹਾਂਜੀ। ਜਦੋਂ ਆਪਾਂ ਪੰਜਾਬ 'ਚ ਸ੍ਰੀਨਗਰ ਤੋਂ ਪੰਜਾਬ ਐਂਟਰ ਕਰਦੇ ਆ ਨਾ, ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਵਾ, ਤੁਹਾਡੀ ਨੌਲੇਜ 'ਚ ਸਾਰੀ ਜਾਣਕਾਰੀ। ਮੇਰੇ ਬਾਰੇ ਕੋਈ ਗਲਤ ਅਫਵਾਹ ਆ ਜਾਂਦੀ ਆ ਕਿਸੇ ਨੂੰ, ਪੁਲਿਸ ਮਹਿਕਮੇ ਨੂੰ, ਕਿ ਇਹ ਬੰਦਾ ਜੀ ਸ੍ਰੀਨਗਰ ਤੋਂ ਹਥਿਆਰ ਲਿਆ ਕੇ ਸਪਲਾਈ ਕਰ ਰਿਹਾ। ਅੱਛਾ। ਜਾਂ ਭੁੱਕੀ ਲਿਆ ਕੇ ਸਪਲਾਈ ਕਰ ਰਿਹਾ। ਅੱਛਾ, ਇਹ ਇਨਫੋਰਮੇਸ਼ਨ ਤੁਹਾਡੇ ਬਾਰੇ ਸੀਗੀ? ਹਾਂਜੀ। ਅੱਛਾ ਜੀ। ਜਦੋਂ ਮੈਂ ਪੰਜਾਬ 'ਚ ਦੀਨਾਨਗਰ ਐਂਟਰ ਕਰਦਾ, ਮੈਨੂੰ SDCA ਸਟਾਫ ਅੰਮ੍ਰਿਤਸਰ ਚੁੱਕ ਲੈਂਦਾ ਮਾਲ ਮੰਡੀ। ਠੀਕ ਹੈ ਜੀ। ਮੇਰੇ ਬਾਰੇ ਮਤਲਬ ਬਹੁਤ ਗੱਲਾਂ ਹੋਈਆਂ, ਕਿਸੇ ਨੇ ਕੀਤੀਆਂ ਝੂਠੀਆਂ, ਪਰ ਅਸੀਂ ਸੱਚੇ ਆਂ। ਪ੍ਰਮਾਤਮਾ ਸਾਡਾ ਸੱਚਾ ਵਾ, ਅਸੀਂ ਇਹੋ ਜਿਹਾ ਕੰਮ ਕਰਦੇ ਨਹੀਂ ਹੈਗੇ। ਠੀਕ ਹੈ ਜੀ। ਮਾਲ ਡਰਾਈਵਰ ਬੰਦੇ ਥੋੜਾ ਬਹੁਤਾ ਖਾਂਦੇ ਆ, ਉਹ ਰੱਖਦੇ ਆ ਅਸੀਂ, ਉਹ ਆਪਾਂ ਸਾਰਿਆਂ ਦੇ ਸਾਹਮਣੇ ਵੀ ਕਹਿੰਦੇ ਵੀ ਖਾਂਦੇ ਆ, ਰੱਖਦੇ ਆ ਜੀ। ਉਹ ਜਦੋਂ ਆਪਾਂ ਨੂੰ ਚੁੱਕ ਲੈਂਦੀ ਆ ਪੁਲਿਸ, ਆਪਾਂ ਨੂੰ ਚੁੱਕਣ ਤੋਂ ਬਾਅਦ ਸਰ ਲੈ ਜਾਂਦੀ ਆ ਅੰਮ੍ਰਿਤਸਰ। ਸਾਡੇ ਫੋਨ ਬੰਦ ਕੀਤੇ ਜਾਂਦੇ ਆ ਦੋਨਾਂ ਜਣਿਆਂ ਦੇ, ਸਾਡੀ ਗੱਡੀ ਵੀ ਲੈ ਜਾਂਦੇ ਆ ਤੇ ਆਪਾਂ ਨੂੰ ਵੀ ਲੈ ਜਾਂਦੇ ਆ। ਠੀਕ ਹੈ ਜੀ। ਆਪਾਂ ਨੂੰ 2 ਦਿਨ ਬਾਅਦ ਗੱਡੀ, ਆਪਾਂ ਨੂੰ ਕਹਿੰਦੇ ਕੁਛ ਨਹੀਂ ਪੁਲਿਸ ਵਾਲੇ, ਨਾ ਮਾਰਦੇ ਆ ਨਾ ਕੁੱਟਦੇ, ਵੀ ਤੇਰੇ ਬਾਰੇ ਖਬਰ ਮਿਲੀ ਆ, ਇਹ ਖਬਰ ਸੱਚ ਹੋਈ ਠੀਕ ਹੈ, ਝੂਠ ਹੋਈ ਤੈਨੂੰ ਛੱਡ ਦਾਂਗੇ। ਪੁੱਛਗਿੱਛ ਵਾਸਤੇ ਉਹਨਾਂ ਨੇ ਤੁਹਾਨੂੰ ਰੱਖਿਆ ਉੱਥੇ? ਹਾਂਜੀ, ਗੱਡੀ ਪੁੱਛ ਗਏ, ਸਾਨੂੰ ਪੁੱਛਗਿੱਛ ਵੀ ਕੀਤੀ, ਤੁਹਾਨੂੰ ਸਾਡੀ ਗੱਡੀ ਵੀ ਸੇਫ ਖਾਲੀ ਕਰਕੇ ਚੈੱਕ ਕੀਤੀ, ਬਕਾਇਦਾ ਸਾਡੇ ਕੋਲ ਵੀਡੀਓ ਵੀ ਆ, ਲਿਖਤੀ ਪ੍ਰੂਫ ਵੀ ਹੈਗਾ ਪੁਲਿਸ ਦਾ। ਠੀਕ ਹੈ ਜੀ। ਖਾਲੀ ਕਰਕੇ ਲੋਡ ਕਰਕੇ ਚੱਲਦੇ ਆਪਾਂ, ਰਾਤ ਨੂੰ 9 ਵਜੇ ਗੱਡੀ ਲੋਡ ਕਰਕੇ ਆਪਣੇ ਆ ਜਾਂਦੇ ਆ।
ਠੀਕ ਹੈ ਜੀ। ਆ ਜੰਨੇ ਆਪਾਂ ਮਿਸਤਰੀ ਦੀ ਦੁਕਾਨ ਤੇ ਗੱਡੀ ਦਾ ਕੰਮ ਕਰਾਉਨੇ ਆ। ਉਸ ਤੋਂ ਬਾਅਦ ਅਗਲੀ ਰਾਤ ਨੂੰ ਘਰੋਂ ਨਿਕਲਦੇ ਆ, ਜਿੱਦਾਂ ਹੀ ਆਪਾਂ ਤੁਰਦੇ ਆ ਕੇ ਸਾਡੇ ਨਾਲ ਇਹ ਭਾਣਾ ਵਰਤ ਜਾਂਦਾ। ਇੱਥੇ ਚਾਹ ਪੀਣੇ ਰੁਕਦੇ ਆ ਕੇ ਜਦੋਂ ਸਾਡੀ ਗੱਡੀ ਇੱਥੇ ਆਉਂਦੇ, ਗਾੜੀ ਬ੍ਰੇਕ ਵੱਜਦੀ, ਐਮਰਜੈਂਸੀ ਗੱਡੀ ਨਹੀਂ ਰੁਕਦੀ, ਆਪਾਂ ਗੱਡੀ ਨੂੰ ਥੱਲੇ ਵਾਲੀ ਸਾਈਡ ਸੁੱਟਦੇ ਆ ਕਿ ਬਚਾਅ ਹੋ ਜੇ। ਮਤਲਬ ਤੁਸੀਂ ਲੋਕਾਂ ਨੂੰ ਬਚਾਉਣ ਵਾਸਤੇ ਜਿਹੜੀ ਗੱਡੀ ਆ ਉਹ ਥੱਲੇ ਸਿੱਟੀ ਸੀ? ਹਾਂਜੀ ਹਾਂਜੀ, ਕਾਰ ਹੀ ਉਧਰਲੀ ਸਾਈਡ, ਕਾਰ ਦੇ ਬਚਾਅ ਕਰਦੇ ਆ ਵੀ ਇਹ ਦੋਨਾਂ ਟਰੱਕਾਂ ਦੇ ਵਿਚਕਾਰ ਕਾਰ ਨਾ ਫਸ ਜੇ। ਠੀਕ ਹੈ ਤੇ ਜੀ। ਕੋਈ ਨੁਕਸਾਨ ਨਾ ਹੋ ਜੇ। ਠੀਕ ਹੈ। ਆਪਾਂ ਜਦੋਂ ਗੱਡੀ ਥੱਲੇ ਵਾਲੀ ਸਾਈਡ ਸੁੱਟਦੇ ਆ ਤੇ ਨੀਵੀਂ ਜਗ੍ਹਾ ਹੁੰਦੀ ਆ, ਗੱਡੀ ਪਲਟ ਜਾਂਦੀ। ਗੱਡੀ ਸਰ ਬਚਾਅ ਤੇ ਗੱਡੀ ਥੱਲੇ ਉਤਰ ਜਾਂਦੀ ਆ। ਗੱਡੀ ਪਲਟਣੀ ਵੱਡਾ ਤਗੜਾ ਕਾਰਨ ਨਹੀਂ ਹੁੰਦਾ, ਕੋਈ ਵੀ ਗਲਤੀਆਂ ਕਾਰਨ ਗੱਡੀ ਪਲਟ ਜਾਂਦੀ ਆ। ਉਹ ਕੋਈ ਐਡਾ ਮੈਟਰ ਨਹੀਂ ਰੱਖਦਾ, ਕਿਉਂ ਗੱਡੀਆਂ ਰੋਡ ਤੇ ਚੱਲਦੀਆਂ, ਵੱਜਦੀਆਂ ਵੀ ਆ, ਪਲਟਦੀਆਂ ਵੀ ਆ, ਸਾਰੇ ਕੰਮ ਹੁੰਦੇ ਆ। ਜੀ ਜੀ। ਜਦੋਂ ਮੈਟਰ ਦੀ ਗੱਲ ਕਰੀਏ ਆਪਾਂ ਤੇ ਗੱਡੀ ਪਲਟ ਜਾਣੀ ਤੋਂ ਬਾਅਦ ਆਪਾਂ ਦਵਾਈ ਲੈਣ ਚੱਲ ਜੀਏ, ਜੋ ਮੰਨ ਲਓ ਵੀ ਸਾਡੇ ਬੰਦੇ ਦੀਆਂ ਲੱਤ ਟੁੱਟ ਜੇ, ਕੁਝ ਵੀ ਹੋ ਜੇ, ਆਪਾਂ ਗੱਡੀਆਂ ਛੱਡ ਕੇ ਵੀ ਚੱਲ ਜਾਂਦੇ। ਬਿਲਕੁਲ। ਇਲਾਜ ਤਾਂ ਪਹਿਲਾਂ ਹੁੰਦਾ ਨਾ, ਇਲਾਜ ਕਰਾਉਣ ਤਾਂ ਜਾਣਾ ਹੀ ਹੈ। ਹਾਂਜੀ, ਇਲਾਜ ਕਰਾਉਣ ਚੱਲ ਜਾਓ। ਮੰਨ ਲਓ ਕਿ ਆਪਾਂ ਬੰਦੇ ਨੂੰ ਕਿਸੇ ਨੂੰ ਯਾਰ ਦਰਦ ਹੋਣ ਡਈ ਆ, ਕਿਤੇ ਲਾਗੇ ਹੋਟਲ ਆ, ਉੱਥੇ ਚੱਲ ਜਾਂਦੇ ਆ, ਮਾੜਾ ਜਿਹਾ ਦਿਨ ਚੜੂਗਾ, ਆਪਣੀ ਗੱਡੀ ਦੇ ਲਾਗੇ ਆ ਜਾਾਂਗੇ, ਏਡੀ ਕੋਈ ਵੱਡੀ ਗੱਲ ਨਹੀਂ ਹੁੰਦੀ। ਕਿਉਂ ਆਪਾਂ ਨੂੰ 20 ਸਾਲ ਤੋਂ ਇਸੇ ਭਾਣੇ 'ਚ ਹੀ, ਇਸੇ ਕਾਰੋਬਾਰ 'ਚ ਹੀ ਚੱਲਦੇ ਆਉਂਦੇ। 40 ਸਾਲ ਸਾਡੇ ਡੈਡੀ ਨੇ ਧੰਦਾ ਕੀਤਾ, 20 ਸਾਲ ਸਾਨੂੰ ਹੋ ਗਏ, 22-23 ਸਾਲ ਆਪਾਂ ਇਸੇ ਧੰਦੇ 'ਚ ਹੀ ਨਿਕਲਦੇ ਆਉਂਦੇ। ਕਿ ਬਚਪਨਾ ਸਾਡਾ ਵੀ ਸਾਡੇ ਡੈਡੀ ਹੋਣਾ ਨਾਲ ਹੀ ਨਿਕਲਿਆ ਹੁੰਦਾ ਵਾ। ਤੇ ਉਹ ਜਿਹੜਾ ਡਰਾਈਵਰ ਦਾ ਪੁੱਤ ਹੁੰਦਾ ਉਹ ਜਮਾਂਦਰੂ ਡਰਾਈਵਰ ਹੀ ਹੁੰਦਾ ਵਾ, ਉਹਨੂੰ ਸਾਰੇ ਕਹਾਣੀਆਂ ਦਾ ਪਤਾ ਹੀ ਹੁੰਦਾ। ਜੀ ਜੀ ਜੀ। ਤੇ ਜਦੋਂ ਅੱਜ ਤੱਕ ਸਾਡੇ ਨਾਲ ਗੱਡੀਆਂ ਐਕਸੀਡੈਂਟ ਵੀ ਹੋਈਆਂ, ਡਰਾਈਵਰਾਂ ਦੀਆਂ ਲੱਤਾਂ ਵੀ ਟੁੱਟੀਆਂ, ਪਰ ਇਹੋ ਜਿਹਾ ਕਾਰਨਾਮਾ ਅਸੀਂ ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ ਵੀ ਲੋਕਾਂ ਗੱਡੀਆਂ ਵੱਜ ਗਈਆਂ ਤੇ ਲੋਕਾਂ ਨੇ ਇਸ ਤਰ੍ਹਾਂ ਮਤਲਬ ਜਿਹੜਾ ਉਹਨੂੰ ਖਾਲੀ ਕਰਤਾ ਉਸ ਤੋਂ ਬਾਅਦ। ਹਾਂਜੀ, ਜਦੋਂ ਆਪਾਂ ਗੱਡੀ ਆ ਕੇ ਦੇਖਦੇ ਆ, ਅਚਾਨਕ ਇੱਕ ਮੁੰਡਾ ਵੀਡੀਓ ਬਣਾਉਣ ਡਿਆ ਹੁੰਦਾ, ਉਹ ਰੋਕਣ ਡਿਆ ਵੀ ਹੁੰਦਾ ਲੋਕਾਂ ਨੂੰ, ਪਰ ਉਹ ਵੀ ਨਹੀਂ। ਜਦੋਂ ਆਪਾਂ ਲਾਗੇ ਆ ਜੰਨੇ, ਆਪਾਂ ਵੀ ਰੋਕਣ ਦੀ ਕੋਸ਼ਿਸ਼ ਕਰਦੇ, ਪਰ ਲੋਕ ਰੁਕਦੇ ਨਹੀਂ। ਅੱਛਾ, ਤੁਹਾਡੇ ਰੋਕਣ ਦੇ ਬਾਵਜੂਦ ਵੀ ਕੋਈ ਰੁਕਿਆ ਨਹੀਂ? ਨਹੀਂ, ਕੋਈ ਨਹੀਂ ਰੁਕਦਾ। ਫਿਰ ਆਪਾਂ ਵੀ ਸਮਝ ਜਾਂਦੇ ਵੀ ਜਿੱਥੇ 700 ਪੇਟੀ ਚੱਲ ਗਈ, 100-150 ਰਹਿ ਗਈ ਆ, ਹੁਣ ਇਹਨਾਂ ਨੂੰ ਰੋਕ ਕੇ ਕੀ ਕਰਨਾ, ਲੈ ਜਾਓ ਭਰਾ ਇਹ ਵੀ। ਅੱਛਾ। ਤੇ ਤੁਹਾਡੀ ਮਾਲਕਾਂ ਨਾਲ ਹੁਣ ਕੀ ਗੱਲ ਹੋਈ ਹੈ? ਜਿਹੜੇ ਵਪਾਰੀ ਦਾ ਇਹ ਮਾਲ ਸੀਗਾ, ਜਿਹੜੇ ਵਪਾਰੀ ਦਾ ਫਰੂਟ ਸੀਗਾ, ਉਸ ਵਪਾਰੀ ਨੇ ਹੁਣ ਤੁਹਾਡੇ ਨਾਲ ਕਿਸ ਤਰ੍ਹਾਂ ਦੀ ਗੱਲ ਕੀਤੀ ਆ? ਕਿਉਂਕਿ ਵਪਾਰੀ ਦੇਖੋ ਜੀ, ਵਪਾਰੀ ਕਹਿ ਰਿਹਾ ਜੀ ਮੇਰਾ 11 ਲੱਖ ਦਾ ਮਾਲ ਹੈ ਜੀ, 2,65,000 ਤੇ ਸਾਡਾ ਹੀ ਕਿਰਾਇਆ ਹੈ ਜੀ। ਕਿਰਾਇਆ ਤੇ ਜਦੋਂ ਗੱਡੀ ਪਲਟ ਗਈ, ਕਿਰਾਇਆ ਤੇ ਮਿੱਟੀ ਗਿਣੋ। ਜੀ। ਹਾਂਜੀ, ਤੇ ਜਦੋਂ ਨਹੀਂ ਜੀ, ਇਹ ਨਹੀਂ ਹੈ, ਜਦੋਂ ਗੱਡੀ ਪਲਟ ਜਾਂਦੀ ਆ, ਕਿਰਾਇਆ ਤੇ ਸਾਡੇ ਮਿੱਟੀ ਹੋ ਜਾਂਦੇ ਆ। ਆਪਾਂ ਕਿਰਾਇਆ ਤੇ ਚਲੋ ਮੰਨਦੇ ਹੀ ਨਹੀਂ ਜੀ, ਪਰ ਸਰ ਆਪਾਂ ਇਸ ਗੱਲ ਨੂੰ ਚੀਜ਼ ਗਿਣਦੇ ਆ ਵੀ ਜਿਹੜਾ ਮਾਲ ਦਾ ਨੁਕਸਾਨ ਹੋਇਆ, ਵੀ ਅੱਜ ਅਸੀਂ ਵੀਡੀਓ ਵਾਇਰਲ ਨਾ ਹੁੰਦੀ ਤੇ ਸਾਨੂੰ ਪੁਲਿਸ ਨੇ ਕੋਈ ਸਬੂਤ ਨਹੀਂ ਦੇਣਾ, ਤੇ ਜੇ ਵੀਡੀਓ ਵਾਇਰਲ ਹੋਈ ਤੇ ਪੁਲਿਸ ਸਾਨੂੰ, ਲੋਕਾਂ ਨੇ ਸਾਥ ਦਿੱਤਾ ਤੇ ਪੁਲਿਸ ਨੇ ਵੀ ਸਾਡਾ ਤਾਈਓ ਸਾਥ ਦਿੱਤਾ। ਬਿਲਕੁਲ। ਤੇ ਬਹੁਤ ਸਾਰੇ ਲੋਕਾਂ ਨੇ ਤੁਹਾਡੀ ਮਦਦ ਦੀ ਅਪੀਲ ਵੀ ਕੀਤੀ ਹੈ, ਕਿਉਂਕਿ ਅਸੀਂ ਵੀ ਤੁਹਾਡਾ ਜਿਹੜਾ ਨੰਬਰ ਪਾਵਾਂਗੇ, ਉੱਥੇ ਫਲੈਸ਼ ਕਰਾਂਗੇ। ਬਹੁਤ ਸਾਰੇ ਬਾਹਰੋਂ ਜਿਹੜੇ ਸਾਡੇ ਵੀਰ ਨੇ, ਦਾਨੀ ਸੱਜਣ ਨੇ, ਵੀਰਾਂ ਦਾ ਬਾਹਰੋਂ ਕਾਲ ਵੀ ਆ ਰਹੀ ਆ, ਸਹਿਯੋਗ ਵੀ ਦੇ ਰਹੇ ਆ ਵੀਰ, ਜਿੰਨੇ ਜੋਗੇ ਹੈਗੇ ਆ ਕਰ ਵੀ ਰਹੇ ਆ ਮਦਦ। ਕੁਝ ਵੀਰਾਂ ਦਾ ਆਇਆ ਵੀ ਆ ਵੀ 1-2 ਦਿਨਾਂ ਤੱਕ ਆਪਾਂ ਤੁਹਾਡੀ ਮਦਦ ਕਰਾਂਗੇ। ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਜਿਹੜੇ ਚੱਕਣ ਵਾਲੇ ਆ? ਚਲੋ ਉਹ ਤਾਂ ਲੈ ਗਏ, ਉਹਨਾਂ ਦਾ ਜ਼ਮੀਰ ਹੀ ਉਦਾਂ ਸੀ, ਕਿਉਂਕਿ ਪੰਜਾਬੀ ਕੌਮ ਹੈ ਜਿਹੜੀ, ਉਹ ਲੰਗਰ ਲਾਉਣ ਵਾਲੀ, ਲੋਕਾਂ ਦੇ ਢਿੱਡ ਭਰਨ ਵਾਲੀ ਕੌਮ ਆ। ਪਰ ਵੀਰ ਜੀ, ਜੇ ਅਸੀਂ ਬਾਹਰਲੀਆਂ ਸਟੇਟਾਂ 'ਚ ਜਾਂਦੇ ਆ ਨਾ, ਅਸੀਂ ਫਖਰ ਨਾਲ ਜੀਨੇ ਆ ਸਰ ਵੀ ਸਾਡੀ ਪੰਜਾਬ, ਯਾਰ ਅਸੀਂ ਪੰਜਾਬ ਦੇ ਰਹਿਣ ਵਾਲੇ ਆ। ਓਏ ਸਾਡੇ ਪੰਜਾਬੀ ਝੁਕਣਾ ਨਹੀਂ ਜਾਣਦੇ, ਝੁਕਾਉਣਾ ਜਾਣਦੇ ਆ। ਸ਼ੁਰੂ ਤੁਹਾਡੇ ਪਰਿਵਾਰਾਂ ਨਾਲ ਹੀ ਚੱਲਦੀਆਂ ਆਈਆਂ, ਦਾਦੇ, ਅਸੀਂ ਵੀ ਵਧੀਆ ਫੈਮਿਲੀ ਤੋਂ ਬਿਲੋਂਗ ਕਰਦੇ ਆ। ਚਲੋ ਗਰੀਬੀ ਅਮੀਰੀ ਤੇ ਰੱਬ ਦੇ ਰੰਗ ਆ, ਇਹਦੇ ਆ ਕੀ ਚੱਲ ਗਈ, ਇਹਦੇ ਬਣਿਆ ਹੀ ਆ। ਪਰ ਇਹ ਨਹੀਂ ਕਿ ਕੋਈ ਗਰੀਬ ਆਪਣੀ ਮਿਹਨਤ ਕਰ ਰਿਹਾ ਤੇ ਉਹਨੂੰ ਖੋਲੋ, ਉਹਨੂੰ ਲੁੱਟ ਲੈਣਾ। ਉਹ ਕੋਈ ਐਡੀ ਵੱਡੀ ਗੱਲ ਨਹੀਂ ਹੁੰਦੀ। ਮਿਹਨਤ ਕਰਨਾ ਪੰਜਾਬੀਆਂ ਦਾ ਕਿੱਤਾ ਵਾ ਸਰ ਇੱਕ। ਬਾਕੀ ਉਹਨਾਂ ਵੀਰਾਂ ਨੂੰ ਕੀ ਕਹਿਣਾ, ਜਿਹੜੇ ਵੀਰ ਮਦਦ ਭੇਜ ਰਹੇ ਆ, ਜਿਹੜੇ ਵੀਰਾਂ ਨੇ ਤੁਹਾਡੀ ਸਪੋਰਟ ਕੀਤੀ ਹੈ ਜਾਂ ਤੁਹਾਨੂੰ ਹਾਮੀ ਭਰੀ ਹੈ? ਵੇਖੋ, ਇੱਕ ਜਿਹੜਾ ਪੰਜਾਬ ਦਾ ਪੰਜਾਬੀ ਹੁੰਦਾ ਵਾ ਨਾ, ਜੇ ਸਾਡੇ ਲੋਕ ਦਿੱਲੀ ਧਰਨੇ ਤੇ ਜੀਏ ਆ ਤੇ ਉਹ ਬਾਹਰਲੀਆਂ NRI ਭਰਾਵਾਂ ਕਰਕੇ ਜੀਏ ਆ, ਤੇ ਜੇ ਅਸੀਂ ਜਿੱਤ ਕੋਈ ਪ੍ਰਾਪਤ ਕੀਤੀ ਆ, ਉਹ ਸਾਡੇ ਭਰਾਵਾਂ ਨੇ ਕਰਾਈ ਆ, ਸਾਨੂੰ NRI ਭਰਾਵਾਂ ਨੇ। ਜੀ। ਅਸੀਂ ਉਹਨਾਂ ਨੂੰ ਭਰਾਵਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਜੇ ਤੁਸੀਂ ਸਾਥ ਦਿੰਦੇ ਆਏ ਜੋ ਗਰੀਬਾਂ ਦੇ, ਤੇ ਤਾਈਓ ਪੰਜਾਬੀ ਭਰਾ ਸਿਰ ਚੌੜਾ ਕਰ ਸਕਦੇ ਆ। ਜੇ ਤੁਸੀਂ ਸਾਥ ਦੇਣਾ ਛੱਡ ਦੋਗੇ ਤੇ ਸਾਡੇ ਪੰਜਾਬੀ ਭਰਾ ਸਿਰ ਨਹੀਂ ਚੌੜਾ ਕਰ ਸਕਦੇ, ਬਾਹਾਂ ਨਹੀਂ ਖਿਲਾਰ ਸਕਦੇ। ਬਾਹਾਂ ਖਿਲਾਰਦੇ ਆ ਆਪਣੇ ਭਰਾਵਾਂ ਦੇ ਸਿਰ ਤੇ। ਕੁਲਜਿੰਦਰ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਰੀ ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਹੈ। ਸ਼ੁਕਰੀਆ।
ਹਾਂਜੀ ਸਰ, ਥੈਂਕ ਯੂ ਸਰ। ਤੁਸੀਂ ਮੈਨੂੰ ਇਹ ਦੱਸੋ ਵੀ ਉਸ ਦਿਨ ਪੂਰਾ ਵੀ ਜਿਹੜੀ ਘਟਨਾ ਕੀ ਵਾਪਰੀ ਸੀ, ਉਹਦੇ ਬਾਰੇ ਕੀ ਹੋਇਆ ਕੀ ਸੀਗਾ? ਵੀਰ ਜੀ ਆਪਾਂ ਆ ਰਹੇ ਹਾਂ 4:30 ਵਜੇ ਆਪਣਾ ਲੁਧਿਆਣੇ ਵਾਲਾ ਟੋਲ 12:22 ਤੇ ਪਾਸ ਕਰਦਾ ਵਾਂ ਮੈਂ। ਠੀਕ ਹੈ ਜੀ। ਤੁਰਿਆ ਹੀ ਆਉਂਦਾ, ਰੁਕਿਆ ਇੱਕ ਜਗ੍ਹਾ ਮੰਜੀ ਸਾਹਿਬ ਚਾਹ ਪੀਂਦਾ ਵਾਂ। ਮੰਜੀ ਸਾਹਿਬ ਤੋਂ ਬਾਅਦ ਮੈਂ ਇਕੱਲਾ ਹੀ ਬੰਦਾ, ਇੱਕ ਡਰਾਈਵਰ ਨਾਲ ਹੈ ਨਹੀਂ ਸੀ, ਮੁੰਡਾ ਕਨੈਕਟਰ ਹੀ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਸਰਹੰਦ ਪਾਰ ਕਰਕੇ ਫਿਰ ਚਾਹ ਪੀਂਦੇ ਹਾਂ। ਠੀਕ ਹੈ ਜੀ। ਕਿਉਂ ਸਾਡੇ ਨਾਲ ਇੱਕ ਗੱਡੀ ਹੋਰ ਹੁੰਦੀ ਆ ਸੇਬਾਂ ਵਾਲੀ, ਇਕੱਠੇ ਹੀ ਹੁੰਦੇ ਆਪਾਂ ਅੱਗੇ ਪਿੱਛੇ। ਹਾਂਜੀ। ਜਦੋਂ ਆਪਾਂ ਪੰਜਾਬ 'ਚ ਸ੍ਰੀਨਗਰ ਤੋਂ ਪੰਜਾਬ ਐਂਟਰ ਕਰਦੇ ਆ ਨਾ, ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਵਾ, ਤੁਹਾਡੀ ਨੌਲੇਜ 'ਚ ਸਾਰੀ ਜਾਣਕਾਰੀ। ਮੇਰੇ ਬਾਰੇ ਕੋਈ ਗਲਤ ਅਫਵਾਹ ਆ ਜਾਂਦੀ ਆ ਕਿਸੇ ਨੂੰ, ਪੁਲਿਸ ਮਹਿਕਮੇ ਨੂੰ, ਕਿ ਇਹ ਬੰਦਾ ਜੀ ਸ੍ਰੀਨਗਰ ਤੋਂ ਹਥਿਆਰ ਲਿਆ ਕੇ ਸਪਲਾਈ ਕਰ ਰਿਹਾ। ਅੱਛਾ। ਜਾਂ ਭੁੱਕੀ ਲਿਆ ਕੇ ਸਪਲਾਈ ਕਰ ਰਿਹਾ। ਅੱਛਾ, ਇਹ ਇਨਫੋਰਮੇਸ਼ਨ ਤੁਹਾਡੇ ਬਾਰੇ ਸੀਗੀ? ਹਾਂਜੀ। ਅੱਛਾ ਜੀ। ਜਦੋਂ ਮੈਂ ਪੰਜਾਬ 'ਚ ਦੀਨਾਨਗਰ ਐਂਟਰ ਕਰਦਾ, ਮੈਨੂੰ SDCA ਸਟਾਫ ਅੰਮ੍ਰਿਤਸਰ ਚੁੱਕ ਲੈਂਦਾ ਮਾਲ ਮੰਡੀ। ਠੀਕ ਹੈ ਜੀ। ਮੇਰੇ ਬਾਰੇ ਮਤਲਬ ਬਹੁਤ ਗੱਲਾਂ ਹੋਈਆਂ, ਕਿਸੇ ਨੇ ਕੀਤੀਆਂ ਝੂਠੀਆਂ, ਪਰ ਅਸੀਂ ਸੱਚੇ ਆਂ। ਅਸੀਂ ਪ੍ਰਮਾਤਮਾ ਸਾਡਾ ਸੱਚਾ ਵਾ। ਅਸੀਂ ਇਹੋ ਜਿਹਾ ਕੰਮ ਕਰਦੇ ਨਹੀਂ ਹੈਗੇ। ਠੀਕ ਹੈ ਜੀ। ਮਾਲ ਡਰਾਈਵਰ ਬੰਦੇ ਥੋੜਾ ਬਹੁਤਾ ਖਾਂਦੇ ਆ, ਉਹ ਰੱਖਦੇ ਆ ਅਸੀਂ। ਉਹ ਆਪਾਂ ਸਾਰਿਆਂ ਦੇ ਸਾਹਮਣੇ ਵੀ ਕਹਿੰਦੇ ਵੀ ਖਾਂਦੇ ਆ, ਰੱਖਦੇ ਆ ਜੀ। ਉਹ ਜਦੋਂ ਆਪਾਂ ਨੂੰ ਚੁੱਕ ਲੈਂਦੀ ਆ ਪੁਲਿਸ, ਆਪਾਂ ਨੂੰ ਚੁੱਕਣ ਤੋਂ ਬਾਅਦ ਸਰ ਲੈ ਜਾਂਦੀ ਆ ਅੰਮ੍ਰਿਤਸਰ। ਸਾਡੇ ਫੋਨ ਬੰਦ ਕੀਤੇ ਜਾਂਦੇ ਆ ਦੋਨਾਂ ਜਣਿਆਂ ਦੇ, ਸਾਡੀ ਗੱਡੀ ਵੀ ਲੈ ਜਾਂਦੇ ਆ ਤੇ ਆਪਾਂ ਨੂੰ ਵੀ ਲੈ ਜਾਂਦੇ ਆ। ਠੀਕ ਹੈ ਜੀ। ਆਪਾਂ ਨੂੰ 2 ਦਿਨ ਬਾਅਦ ਗੱਡੀ, ਆਪਾਂ ਨੂੰ ਕਹਿੰਦੇ ਕੁਛ ਨਹੀਂ ਪੁਲਿਸ ਵਾਲੇ, ਨਾ ਮਾਰਦੇ ਆ ਨਾ ਕੁੱਟਦੇ, ਵੀ ਤੇਰੇ ਬਾਰੇ ਖਬਰ ਮਿਲੀ ਆ, ਇਹ ਖਬਰ ਸੱਚ ਹੋਈ ਠੀਕ ਹੈ, ਝੂਠ ਹੋਈ ਤੈਨੂੰ ਛੱਡ ਦਾਂਗੇ। ਪੁੱਛਗਿੱਛ ਵਾਸਤੇ ਉਹਨਾਂ ਨੇ ਤੁਹਾਨੂੰ ਰੱਖਿਆ ਉੱਥੇ? ਹਾਂਜੀ, ਗੱਡੀ ਪੁੱਛ ਗਏ ਸਾਨੂੰ, ਪੁੱਛਗਿੱਛ ਵੀ ਕੀਤੀ, ਤੁਹਾਨੂੰ ਸਾਡੀ ਗੱਡੀ ਵੀ ਸੇਫ ਖਾਲੀ ਕਰਕੇ ਚੈੱਕ ਕੀਤੀ, ਬਕਾਇਦਾ ਸਾਡੇ ਕੋਲ ਵੀਡੀਓ ਵੀ ਆ, ਲਿਖਤੀ ਪ੍ਰੂਫ ਵੀ ਹੈਗਾ ਪੁਲਿਸ ਦਾ। ਠੀਕ ਹੈ ਜੀ। ਖਾਲੀ ਕਰਕੇ ਲੋਡ ਕਰਕੇ ਚੱਲਦੇ ਆਪਾਂ, ਰਾਤ ਨੂੰ 9 ਵਜੇ ਗੱਡੀ ਲੋਡ ਕਰਕੇ ਆਪਣੇ ਆ ਜਾਂਦੇ ਆ। ਠੀਕ ਹੈ ਜੀ। ਆ ਜਾਂਦੇ ਆ ਆਪਾਂ ਮਿਸਤਰੀ ਦੀ ਦੁਕਾਨ ਤੇ ਗੱਡੀ ਦਾ ਕੰਮ ਕਰਾਉਂਦੇ ਆ। ਉਸ ਤੋਂ ਬਾਅਦ ਅਗਲੀ ਰਾਤ ਨੂੰ ਘਰੋਂ ਨਿਕਲਦੇ ਆ, ਜਿੱਦਾਂ ਹੀ ਆਪਾਂ ਤੁਰਦੇ ਆ, ਆ ਕੇ ਸਾਡੇ ਨਾਲ ਇਹ ਭਾਣਾ ਵਰਤ ਜਾਂਦਾ। ਇੱਥੇ ਚਾਹ ਪੀਣੇ ਰੁਕਦੇ ਆ ਕੇ ਜਦੋਂ ਸਾਡੀ ਗੱਡੀ ਇੱਥੇ ਆਉਂਦੇ, ਗਾੜੀ ਬ੍ਰੇਕ ਵੱਜਦੀ, ਐਮਰਜੈਂਸੀ ਗੱਡੀ ਨਹੀਂ ਰੁਕਦੀ, ਆਪਾਂ ਗੱਡੀ ਨੂੰ ਥੱਲੇ ਵਾਲੀ ਸਾਈਡ ਸੁੱਟਦੇ ਆ ਕਿ ਬਚਾਅ ਹੋ ਜੇ। ਮਤਲਬ ਤੁਸੀਂ ਲੋਕਾਂ ਨੂੰ ਬਚਾਉਣ ਵਾਸਤੇ ਜਿਹੜੀ ਗੱਡੀ ਆ ਉਹ ਥੱਲੇ ਸਿੱਟੀ ਸੀ? ਹਾਂਜੀ ਹਾਂਜੀ, ਕਾਰ ਹੀ ਉਧਰਲੀ ਸਾਈਡ, ਕਾਰ ਦੇ ਬਚਾਅ ਕਰਦੇ ਆ ਵੀ ਇਹ ਦੋਨਾਂ ਟਰੱਕਾਂ ਦੇ ਵਿਚਕਾਰ ਕਾਰ ਨਾ ਫਸ ਜੇ। ਠੀਕ ਹੈ ਜੀ। ਕੋਈ ਨੁਕਸਾਨ ਨਾ ਹੋ ਜੇ। ਠੀਕ ਹੈ। ਆਪਾਂ ਜਦੋਂ ਗੱਡੀ ਥੱਲੇ ਵਾਲੀ ਸਾਈਡ ਸੁੱਟਦੇ ਆ ਤੇ ਨੀਵੀਂ ਜਗ੍ਹਾ ਹੁੰਦੀ ਆ, ਗੱਡੀ ਪਲਟ ਜਾਂਦੀ। ਗੱਡੀ ਸਰ ਬਚਾਅ ਤੇ ਗੱਡੀ ਥੱਲੇ ਉਤਰ ਜਾਂਦੀ ਆ। ਗੱਡੀ ਪਲਟਣੀ ਵੱਡਾ ਤਗੜਾ ਕਾਰਨ ਨਹੀਂ ਹੁੰਦਾ, ਕੋਈ ਵੀ ਗਲਤੀਆਂ ਕਾਰਨ ਗੱਡੀ ਪਲਟ ਜਾਂਦੀ ਆ। ਉਹ ਕੋਈ ਐਡਾ ਮੈਟਰ ਨਹੀਂ ਰੱਖਦਾ, ਕਿਉਂ ਗੱਡੀਆਂ ਰੋਡ ਤੇ ਚੱਲਦੀਆਂ, ਵੱਜਦੀਆਂ ਵੀ ਆ, ਪਲਟਦੀਆਂ ਵੀ ਆ, ਸਾਰੇ ਕੰਮ ਹੁੰਦੇ ਆ। ਜੀ ਜੀ। ਜਦੋਂ ਮੈਟਰ ਦੀ ਗੱਲ ਕਰੀਏ ਆਪਾਂ, ਤੇ ਗੱਡੀ ਪਲਟ ਜਾਣੀ ਤੋਂ ਬਾਅਦ ਆਪਾਂ ਦਵਾਈ ਲੈਣ ਚੱਲ ਜੀਏ, ਜੋ ਮੰਨ ਲਓ ਵੀ ਸਾਡੇ ਬੰਦੇ ਦੀਆਂ ਲੱਤ ਟੁੱਟ ਜੇ, ਕੁਝ ਵੀ ਹੋ ਜੇ, ਆਪਾਂ ਗੱਡੀਆਂ ਛੱਡ ਕੇ ਵੀ ਚੱਲ ਜਾਂਦੇ। ਬਿਲਕੁਲ। ਇਲਾਜ ਤਾਂ ਪਹਿਲਾਂ ਹੁੰਦਾ ਨਾ, ਇਲਾਜ ਕਰਾਉਣ ਤਾਂ ਜਾਣਾ ਹੀ ਹੈ। ਹਾਂਜੀ, ਇਲਾਜ ਕਰਾਉਣ ਚੱਲ ਜਾਓ। ਮੰਨ ਲਓ ਕਿ ਆਪਾਂ ਬੰਦੇ ਨੂੰ, ਕਿਸੇ ਨੂੰ ਯਾਰ ਦਰਦ ਹੋਣ ਡਈ ਆ, ਕਿਤੇ ਲਾਗੇ ਹੋਟਲ ਆ, ਉੱਥੇ ਚੱਲ ਜਾਂਦੇ ਆ, ਮਾੜਾ ਜਿਹਾ ਦਿਨ ਚੜੂਗਾ, ਆਪਣੀ ਗੱਡੀ ਦੇ ਲਾਗੇ ਆ ਜਾਵਾਂਗੇ, ਏਡੀ ਕੋਈ ਵੱਡੀ ਗੱਲ ਨਹੀਂ ਹੁੰਦੀ। ਕਿਉਂ ਆਪਾਂ ਨੂੰ 20 ਸਾਲ ਤੋਂ ਇਸੇ ਭਾਣੇ 'ਚ ਹੀ, ਇਸੇ ਕਾਰੋਬਾਰ 'ਚ ਹੀ ਚੱਲਦੇ ਆਉਂਦੇ। 40 ਸਾਲ ਸਾਡੇ ਡੈਡੀ ਨੇ ਧੰਦਾ ਕੀਤਾ, 20 ਸਾਲ ਸਾਨੂੰ ਹੋ ਗਏ, 22-23 ਸਾਲ ਆਪਾਂ ਇਸੇ ਧੰਦੇ 'ਚ ਹੀ ਨਿਕਲਦੇ ਆਉਂਦੇ। ਕਿ ਬਚਪਨਾ ਸਾਡਾ ਵੀ ਸਾਡੇ ਡੈਡੀ ਹੋਣਾ ਨਾਲ ਹੀ ਨਿਕਲਿਆ ਹੁੰਦਾ ਵਾ। ਤੇ ਉਹ ਜਿਹੜਾ ਡਰਾਈਵਰ ਦਾ ਪੁੱਤ ਹੁੰਦਾ, ਉਹ ਜਮਾਂਦਰੂ ਡਰਾਈਵਰ ਹੀ ਹੁੰਦਾ ਵਾ, ਉਹਨੂੰ ਸਾਰੀ ਕਹਾਣੀਆਂ ਦਾ ਪਤਾ ਹੀ ਹੁੰਦਾ। ਜੀ ਜੀ ਜੀ। ਤੇ ਜਦੋਂ ਅੱਜ ਤੱਕ ਸਾਡੇ ਨਾਲ ਗੱਡੀਆਂ ਐਕਸੀਡੈਂਟ ਵੀ ਹੋਈਆਂ, ਡਰਾਈਵਰਾਂ ਦੀਆਂ ਲੱਤਾਂ ਵੀ ਟੁੱਟੀਆਂ, ਪਰ ਇਹੋ ਜਿਹਾ ਕਾਰਨਾਮਾ ਅਸੀਂ ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ ਵੀ ਲੋਕਾਂ ਗੱਡੀਆਂ ਵੱਜ ਗਈਆਂ ਤੇ ਲੋਕਾਂ ਨੇ ਇਸ ਤਰ੍ਹਾਂ ਮਤਲਬ ਜਿਹੜਾ ਉਹਨੂੰ ਖਾਲੀ ਕਰਤਾ ਉਸ ਤੋਂ ਬਾਅਦ। ਹਾਂਜੀ, ਜਦੋਂ ਆਪਾਂ ਗੱਡੀ ਆ ਕੇ ਦੇਖਦੇ ਆ, ਅਚਾਨਕ ਇੱਕ ਮੁੰਡਾ ਵੀਡੀਓ ਬਣਾਉਣ ਡਿਆ ਹੁੰਦਾ, ਉਹ ਰੋਕਣ ਡਿਆ ਵੀ ਹੁੰਦਾ ਲੋਕਾਂ ਨੂੰ, ਪਰ ਉਹ ਵੀ ਨਹੀਂ। ਜਦੋਂ ਆਪਾਂ ਲਾਗੇ ਆ ਜੰਨੇ, ਆਪਾਂ ਵੀ ਰੋਕਣ ਦੀ ਕੋਸ਼ਿਸ਼ ਕਰਦੇ, ਪਰ ਲੋਕ ਰੁਕਦੇ ਨਹੀਂ। ਅੱਛਾ, ਤੁਹਾਡੇ ਰੋਕਣ ਦੇ ਬਾਵਜੂਦ ਵੀ ਕੋਈ ਰੁਕਿਆ ਨਹੀਂ? ਨਹੀਂ ਨਹੀਂ ਨਹੀਂ, ਕੋਈ ਨਹੀਂ ਰੁਕਦਾ। ਫਿਰ ਆਪਾਂ ਵੀ ਸਮਝ ਜਾਂਦੇ ਵੀ ਜਿੱਥੇ 700 ਪੇਟੀ ਚੱਲ ਗਈ, 100-150 ਰਹਿ ਗਈ ਆ, ਹੁਣ ਇਹਨਾਂ ਨੂੰ ਰੋਕ ਕੇ ਕੀ ਕਰਨਾ, ਲੈ ਜਾਓ ਭਰਾ ਇਹ ਵੀ। ਅੱਛਾ ਅੱਛਾ। ਤੇ ਤੁਹਾਡੀ ਮਾਲਕਾਂ ਨਾਲ ਹੁਣ ਕੀ ਗੱਲ ਹੋਈ ਹੈ? ਜਿਹੜੇ ਵਪਾਰੀ ਦਾ ਇਹ ਮਾਲ ਸੀਗਾ, ਜਿਹੜੇ ਵਪਾਰੀ ਦਾ ਫਰੂਟ ਸੀਗਾ, ਉਸ ਵਪਾਰੀ ਨੇ ਹੁਣ ਤੁਹਾਡੇ ਨਾਲ ਕਿਸ ਤਰ੍ਹਾਂ ਦੀ ਗੱਲ ਕੀਤੀ ਆ? ਕਿਉਂਕਿ ਵਪਾਰੀ ਦੇਖੋ ਜੀ ਜੀ, ਵਪਾਰੀ ਕਹਿ ਰਿਹਾ ਜੀ ਮੇਰਾ 11 ਲੱਖ ਦਾ ਮਾਲ ਹੈ ਜੀ, 2,65,000 ਤੇ ਸਾਡਾ ਹੀ ਕਿਰਾਇਆ ਹੈ ਜੀ। ਕਿਰਾਇਆ ਤੇ ਜਦੋਂ ਗੱਡੀ ਪਲਟ ਗਈ, ਕਿਰਾਇਆ ਤੇ ਮਿੱਟੀ ਗਿਆ। ਜੀ ਜੀ ਜੀ। ਹਾਂਜੀ। ਤੇ ਜਦੋਂ ਨਹੀਂ ਜੀ, ਇਹ ਨਹੀਂ ਹੈ।
ਜਦੋਂ ਗੱਡੀ ਪਲਟ ਜਾਂਦੀ ਆ ਕਿਰਾਇਆ ਤੇ ਸਾਡੇ ਮਿੱਟੀ ਹੋ ਜਾਂਦੇ ਆ, ਆਪਾਂ ਕਿਰਾਇਆ ਤੇ ਚਲੋ ਮੰਨਦੇ ਹੀ ਨਹੀਂ ਜੀ। ਪਰ ਸਰ ਆਪਾਂ ਇਸ ਗੱਲ ਨੂੰ ਚੀਜ਼ ਗਿਣਦੇ ਆ ਵੀ ਜਿਹੜਾ ਮਾਲ ਦਾ ਨੁਕਸਾਨ ਹੋਇਆ, ਜੇ ਅੱਜ ਅਸੀਂ ਵੀਡੀਓ ਵਾਇਰਲ ਨਾ ਹੁੰਦੀ ਤੇ ਸਾਨੂੰ ਪੁਲਿਸ ਨੇ ਕੋਈ ਸਬੂਤ ਨਹੀਂ ਦੇਣਾ, ਤੇ ਜੇ ਵੀਡੀਓ ਵਾਇਰਲ ਹੋਈ ਤੇ ਪੁਲਿਸ ਸਾਨੂੰ ਲੋਕਾਂ ਨੇ ਸਾਥ ਦਿੱਤਾ ਤੇ ਪੁਲਿਸ ਨੇ ਵੀ ਸਾਡਾ ਤਾਈਓ ਸਾਥ ਦਿੱਤਾ। ਬਿਲਕੁਲ ਬਿਲਕੁਲ, ਤੇ ਬਹੁਤ ਸਾਰੇ ਲੋਕਾਂ ਨੇ ਤੁਹਾਡੀ ਮਦਦ ਦੀ ਅਪੀਲ ਵੀ ਕੀਤੀ ਹੈ, ਕਿਉਂਕਿ ਅਸੀਂ ਵੀ ਤੁਹਾਡਾ ਜਿਹੜਾ ਨੰਬਰ ਹੈ ਪਾਵਾਂਗੇ, ਉੱਥੇ ਫਲੈਸ਼ ਕਰਾਂਗੇ। ਬਹੁਤ ਸਾਰੇ ਬਾਹਰੋਂ ਜਿਹੜੇ ਸਾਡੇ ਵੀਰ ਨੇ ਦਾਨੀ ਸੱਜਣ ਨਹੀਂ, ਵੀਰਾਂ ਦਾ ਬਾਹਰੋਂ ਕਾਲ ਵੀ ਆ ਰਹੀ ਆ, ਸਹਿਯੋਗ ਵੀ ਦੇ ਰਹੇ ਆ ਵੀਰ, ਜਿੰਨੇ ਜੋਗੇ ਹੈਗੇ ਆ ਕਰ ਵੀ ਰਹੇ ਆ ਮਦਦ। ਕੁਝ ਵੀਰਾਂ ਦਾ ਆਇਆ ਵੀ ਆ ਵੀ 1-2 ਦਿਨਾਂ ਤੱਕ ਆਪਾਂ ਤੁਹਾਡੀ ਮਦਦ ਕਰਾਂਗੇ। ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਜਿਹੜੇ ਚੱਕਣ ਵਾਲੇ ਆ? ਚਲੋ ਉਹ ਤਾਂ ਲੈ ਗਏ, ਉਹਨਾਂ ਦਾ ਜ਼ਮੀਰ ਹੀ ਉਦਾਂ ਸੀ, ਕਿਉਂਕਿ ਪੰਜਾਬੀ ਕੌਮ ਹੈ ਜਿਹੜੀ ਉਹ ਲੰਗਰ ਲਾਉਣ ਵਾਲੀ, ਲੋਕਾਂ ਦੇ ਢਿੱਡ ਭਰਨ ਵਾਲੀ ਕੌਮ ਆ। ਪਰ ਵੀਰ ਜੀ ਜੇ ਅਸੀਂ ਬਾਹਰਲੀਆਂ ਸਟੇਟਾਂ 'ਚ ਜਾਂਦੇ ਆ ਨਾ, ਅਸੀਂ ਫਖਰ ਨਾਲ ਜੀਨੇ ਆ ਸਰ ਵੀ ਸਾਡੀ ਪੰਜਾਬ, ਯਾਰ ਅਸੀਂ ਪੰਜਾਬ ਦੇ ਰਹਿਣ ਵਾਲੇ ਆ ਓਏ, ਹੈਂ ਸਾਡੇ ਪੰਜਾਬੀ ਝੁਕਣਾ ਨਹੀਂ ਜਾਣਦੇ, ਝੁਕਾਉਣਾ ਜਾਣਦੇ ਆ। ਸ਼ੁਰੂ ਤੁਹਾਡੇ ਪਰਿਵਾਰਾਂ ਨਾਲ ਹੀ ਚੱਲਦੀਆਂ ਆਈਆਂ, ਦਾਦੇ ਅਸੀਂ ਵੀ ਵਧੀਆ ਫੈਮਿਲੀ ਤੋਂ ਬਿਲੋਂਗ ਕਰਦੇ ਆ। ਚਲੋ ਗਰੀਬੀ ਅਮੀਰੀ ਤੇ ਰੱਬ ਦੇ ਰੰਗ ਆ, ਇਹਦੇ ਆ ਕੀ ਚੱਲ ਗਈ, ਇਹਦੇ ਬਣਿਆ ਹੀ ਆ। ਪਰ ਇਹ ਨਹੀਂ ਕਿ ਕੋਈ ਗਰੀਬ ਆਪਣੀ ਮਿਹਨਤ ਕਰ ਰਿਹਾ ਤੇ ਉਹਨੂੰ ਖੋਲੋ, ਉਹਨੂੰ ਲੁੱਟ ਲੈਣਾ, ਉਹ ਕੋਈ ਐਡੀ ਵੱਡੀ ਗੱਲ ਨਹੀਂ ਹੁੰਦੀ। ਮਿਹਨਤ ਕਰਨਾ ਪੰਜਾਬੀਆਂ ਦਾ ਕਿੱਤਾ ਵਾ ਸਾਰੇ ਇੱਕ। ਬਾਕੀ ਉਹਨਾਂ ਵੀਰਾਂ ਨੂੰ ਕੀ ਕਹਿਣਾ ਜਿਹੜੇ ਵੀਰ ਮਦਦ ਭੇਜ ਰਹੇ ਆ, ਜਿਹੜੇ ਵੀਰਾਂ ਨੇ ਤੁਹਾਡੀ ਸਪੋਰਟ ਕੀਤੀ ਹੈ ਜਾਂ ਤੁਹਾਨੂੰ ਹਾਮੀ ਭਰੀ ਹੈ? ਵੇਖੋ, ਇੱਕ ਜਿਹੜਾ ਪੰਜਾਬ ਦਾ ਪੰਜਾਬੀ ਹੁੰਦਾ ਵਾ ਨਾ, ਜੇ ਸਾਡੇ ਲੋਕ ਦਿੱਲੀ ਧਰਨੇ ਤੇ ਜੀਏ ਆ ਤੇ ਉਹ ਬਾਹਰਲੀਆਂ NRI ਭਰਾਵਾਂ ਕਰਕੇ ਜੀਏ ਆ, ਤੇ ਜੇ ਅਸੀਂ ਜਿੱਤ ਕੋਈ ਪ੍ਰਾਪਤ ਕੀਤੀ ਆ ਉਹ ਸਾਡੇ ਭਰਾਵਾਂ ਨੇ ਕਰਾਈ ਆ, ਸਾਨੂੰ NRI ਭਰਾਵਾਂ ਨੇ। ਜੀ। ਅਸੀਂ ਉਹਨਾਂ ਨੂੰ ਭਰਾਵਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਜੇ ਤੁਸੀਂ ਸਾਥ ਦਿੰਦੇ ਆਏ ਜੋ ਗਰੀਬਾਂ ਦੇ, ਤੇ ਤਾਈਓ ਪੰਜਾਬੀ ਭਰਾ ਸਿਰ ਚੌੜਾ ਕਰ ਸਕਦੇ ਆ। ਜੇ ਤੁਸੀਂ ਸਾਥ ਦੇਣਾ ਛੱਡ ਦੋਗੇ ਤੇ ਸਾਡੇ ਪੰਜਾਬੀ ਭਰਾ ਸਿਰ ਨਹੀਂ ਚੌੜਾ ਕਰ ਸਕਦੇ, ਬਾਹਾਂ ਨਹੀਂ ਖਿਲਾਰ ਸਕਦੇ। ਅਸੀਂ ਬਾਹਾਂ ਖਿਲਾਰਦੇ ਆ ਆਪਣੇ ਭਰਾਵਾਂ ਦੇ ਸਿਰ ਤੇ। ਕੁਲਜਿੰਦਰ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਰੀ ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਹੈ, ਸ਼ੁਕਰੀਆ। ਹਾਂਜੀ ਸਰ, ਥੈਂਕ ਯੂ ਸਰ। ਤੁਸੀਂ ਮੈਨੂੰ ਇਹ ਦੱਸੋ ਵੀ ਉਸ ਦਿਨ ਪੂਰਾ ਵੀ ਜਿਹੜੀ ਘਟਨਾ ਕੀ ਵਾਪਰੀ ਸੀ, ਉਹਦੇ ਬਾਰੇ ਕੀ ਹੋਇਆ, ਕੀ ਸੀਗਾ? ਵੀਰ ਜੀ ਆਪਾਂ ਆ ਰਹੇ ਹਾਂ 4:30 ਵਜੇ, ਆਪਣਾ ਲੁਧਿਆਣੇ ਵਾਲਾ ਟੋਲ 12:22 ਤੇ ਪਾਸ ਕਰਦਾ ਵਾਂ ਮੈਂ। ਠੀਕ ਹੈ ਜੀ। ਤੁਰਿਆ ਹੀ ਆਉਂਦਾ, ਰੁਕਿਆ ਇੱਕ ਜਗ੍ਹਾ ਮੰਜੀ ਸਾਹਿਬ ਚਾਹ ਪੀਂਦਾ ਵਾਂ। ਮੰਜੀ ਸਾਹਿਬ ਤੋਂ ਬਾਅਦ ਮੈਂ ਇਕੱਲਾ ਹੀ ਬੰਦਾ, ਇੱਕ ਡਰਾਈਵਰ ਨਾਲ ਹੈ ਨਹੀਂ, ਮੁੰਡਾ ਕਨੈਕਟਰ ਹੀ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਸਰਹੰਦ ਪਾਰ ਕਰਕੇ ਫਿਰ ਚਾਹ ਪੀਂਦੇ ਆ। ਠੀਕ ਹੈ ਜੀ। ਕਿਉਂ ਸਾਡੇ ਨਾਲ ਇੱਕ ਗੱਡੀ ਹੋਰ ਹੁੰਦੀ ਆ ਸੇਬਾਂ ਵਾਲੀ, ਇਕੱਠੇ ਹੀ ਹੁੰਦੇ ਆਪਾਂ ਅੱਗੇ ਪਿੱਛੇ। ਹਾਂਜੀ। ਜਦੋਂ ਆਪਾਂ ਪੰਜਾਬ 'ਚ ਸ੍ਰੀਨਗਰ ਤੋਂ ਪੰਜਾਬ ਐਂਟਰ ਕਰਦੇ ਆ ਨਾ, ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਵਾ, ਤੁਹਾਡੀ ਨੌਲੇਜ 'ਚ ਸਾਰੀ ਜਾਣਕਾਰੀ। ਮੇਰੇ ਬਾਰੇ ਕੋਈ ਗਲਤ ਅਫਵਾਹ ਆ ਜਾਂਦੀ ਆ ਕਿਸੇ ਨੂੰ, ਪੁਲਿਸ ਮਹਿਕਮੇ ਨੂੰ, ਕਿ ਇਹ ਬੰਦਾ ਜੀ ਸ੍ਰੀਨਗਰ ਤੋਂ ਹਥਿਆਰ ਲਿਆ ਕੇ ਸਪਲਾਈ ਕਰ ਰਿਹਾ, ਅੱਛਾ, ਜਾਂ ਭੁੱਕੀ ਲਿਆ ਕੇ ਸਪਲਾਈ ਕਰ ਰਿਹਾ। ਅੱਛਾ, ਇਹ ਇਨਫੋਰਮੇਸ਼ਨ ਤੁਹਾਡੇ ਬਾਰੇ ਸੀਗੀ? ਹਾਂਜੀ। ਅੱਛਾ ਜੀ। ਜਦੋਂ ਮੈਂ ਪੰਜਾਬ 'ਚ ਦੀਨਾਨਗਰ ਐਂਟਰ ਕਰਦਾ, ਮੈਨੂੰ SBCA ਸਟਾਫ ਅੰਮ੍ਰਿਤਸਰ ਚੁੱਕ ਲੈਂਦਾ ਮਾਲ ਮੰਡੀ। ਠੀਕ ਹੈ ਜੀ। ਮੇਰੇ ਬਾਰੇ ਮਤਲਬ ਬਹੁਤ ਗੱਲਾਂ ਹੋਈਆਂ, ਕਿਸੇ ਨੇ ਕੀਤੀਆਂ ਝੂਠੀਆਂ, ਪਰ ਅਸੀਂ ਸੱਚੇ ਆ, ਪ੍ਰਮਾਤਮਾ ਸਾਡਾ ਸੱਚਾ ਵਾ। ਅਸੀਂ ਇਹੋ ਜਿਹਾ ਕੰਮ ਕਰਦੇ ਨਹੀਂ ਹੈਗੇ। ਠੀਕ ਹੈ ਜੀ। ਮਾਲ ਡਰਾਈਵਰ ਬੰਦੇ ਥੋੜਾ ਬਹੁਤਾ ਖਾਂਦੇ ਆ, ਉਹ ਰੱਖਦੇ ਆ ਅਸੀਂ, ਉਹ ਆਪਾਂ ਸਾਰਿਆਂ ਦੇ ਸਾਹਮਣੇ ਵੀ ਕਹਿੰਦੇ ਵੀ ਖਾਂਦੇ ਆ, ਰੱਖਦੇ ਆ ਜੀ। ਉਹ ਜਦੋਂ ਆਪਾਂ ਨੂੰ ਚੁੱਕ ਲੈਂਦੀ ਆ ਪੁਲਿਸ, ਆਪਾਂ ਨੂੰ ਚੁੱਕਣ ਤੋਂ ਬਾਅਦ ਸਰ ਲੈ ਜਾਂਦੀ ਆ ਅੰਮ੍ਰਿਤਸਰ। ਸਾਡੇ ਫੋਨ ਬੰਦ ਕੀਤੇ ਜਾਂਦੇ ਆ ਦੋਨਾਂ ਜਣਿਆਂ ਦੇ, ਸਾਡੀ ਗੱਡੀ ਵੀ ਲੈ ਜਾਂਦੇ ਆ ਤੇ ਆਪਾਂ ਨੂੰ ਵੀ ਲੈ ਜਾਂਦੇ ਆ। ਠੀਕ ਹੈ ਜੀ। ਆਪਾਂ ਨੂੰ 2 ਦਿਨ ਬਾਅਦ ਗੱਡੀ, ਆਪਾਂ ਨੂੰ ਕਹਿੰਦੇ ਕੁਛ ਨਹੀਂ ਪੁਲਿਸ ਵਾਲੇ, ਨਾ ਮਾਰਦੇ ਆ ਨਾ ਕੁੱਟਦੇ, ਵੀ ਤੇਰੇ ਬਾਰੇ ਖਬਰ ਮਿਲੀ ਆ, ਇਹ ਖਬਰ ਸੱਚ ਹੋਈ ਠੀਕ ਹੈ, ਝੂਠ ਹੋਈ ਤੈਨੂੰ ਛੱਡ ਦਾਂਗੇ। ਪੁੱਛਗਿੱਛ ਵਾਸਤੇ ਉਹਨਾਂ ਨੇ ਤੁਹਾਨੂੰ ਰੱਖਿਆ ਉੱਥੇ? ਹਾਂਜੀ, ਗੱਡੀ ਪੁੱਛ ਗਏ, ਸਾਨੂੰ ਪੁੱਛਗਿੱਛ ਵੀ ਕੀਤੀ, ਤੁਹਾਨੂੰ ਸਾਡੀ ਗੱਡੀ ਵੀ ਸੇਫ ਖਾਲੀ ਕਰਕੇ ਚੈੱਕ ਕੀਤੀ, ਬਕਾਇਦਾ ਸਾਡੇ ਕੋਲ ਵੀਡੀਓ ਵੀ ਆ, ਲਿਖਤੀ ਪ੍ਰੂਫ ਵੀ ਹੈਗਾ ਪੁਲਿਸ ਦਾ। ਠੀਕ ਹੈ ਜੀ। ਖਾਲੀ ਕਰਕੇ ਲੋਡ ਕਰਕੇ ਚੱਲਦੇ ਆਪਾਂ, ਰਾਤ ਨੂੰ 9 ਵਜੇ ਗੱਡੀ ਲੋਡ ਕਰਕੇ ਆਪਣੇ ਆ ਜਾਂਦੇ ਆ। ਠੀਕ ਹੈ ਜੀ। ਆ ਜਾਂਦੇ ਆ ਆਪਾਂ ਮਿਸਤਰੀ ਦੀ ਦੁਕਾਨ ਤੇ ਗੱਡੀ ਦਾ ਕੰਮ ਕਰਾਉਨੇ ਆ। ਉਸ ਤੋਂ ਬਾਅਦ ਅਗਲੀ ਰਾਤ ਨੂੰ ਘਰੋਂ ਨਿਕਲਦੇ ਆ, ਜਿੱਦਾਂ ਹੀ ਆਪਾਂ ਤੁਰਦੇ ਆ, ਆ ਕੇ ਸਾਡੇ ਨਾਲ ਇਹ ਭਾਣਾ ਵਰਤ ਜਾਂਦਾ, ਇੱਥੇ ਚਾਹ ਪੀਣੇ ਰੁਕਦੇ ਆ। ਆ ਕੇ ਜਦੋਂ ਸਾਡੀ ਗੱਡੀ ਇੱਥੇ ਆਉਂਦੇ, ਗਾੜੀ ਬ੍ਰੇਕ ਵੱਜਦੀ, ਐਮਰਜੈਂਸੀ ਗੱਡੀ ਨਹੀਂ ਰੁਕਦੀ, ਆਪਾਂ ਗੱਡੀ ਨੂੰ ਥੱਲੇ ਵਾਲੀ ਸਾਈਡ ਸੁੱਟਦੇ ਆ ਕਿ ਬਚਾਅ ਹੋ ਜੇ। ਮਤਲਬ ਤੁਸੀਂ ਲੋਕਾਂ ਨੂੰ ਬਚਾਉਣ ਵਾਸਤੇ ਜਿਹੜੀ ਗੱਡੀ ਆ ਉਹ ਥੱਲੇ ਸਿੱਟੀ ਸੀ? ਹਾਂਜੀ ਹਾਂਜੀ, ਕਾਰ ਹੀ ਉਧਰਲੀ ਸਾਈਡ, ਕਾਰ ਦੇ ਬਚਾਅ ਕਰਦੇ ਆ ਕਿ ਇਹ ਦੋਨਾਂ ਟਰੱਕਾਂ ਦੇ ਵਿਚਕਾਰ ਕਾਰ ਨਾ ਫਸ ਜੇ। ਠੀਕ ਹੈ ਜੀ। ਤੇ ਕੋਈ ਨੁਕਸਾਨ ਨਾ ਹੋ ਜੇ। ਠੀਕ ਹੈ। ਆਪਾਂ ਜਦੋਂ ਗੱਡੀ ਥੱਲੇ ਵਾਲੀ ਸਾਈਡ ਸੁੱਟਦੇ ਆ ਤੇ ਨੀਵੀਂ ਜਗ੍ਹਾ ਹੁੰਦੀ ਆ, ਗੱਡੀ ਪਲਟ ਜਾਂਦੀ,
ਗੱਡੀ ਸਰ ਬਚਾ ਤੇ ਗੱਡੀ ਥੱਲੇ ਉਤਰ ਜਾਂਦੀ ਆ। ਗੱਡੀ ਪਲਟਣੀ ਵੱਡਾ ਤਗੜਾ ਕਾਰਨ ਨਹੀਂ ਹੁੰਦਾ, ਕੋਈ ਵੀ ਗਲਤੀਆਂ ਕਾਰਨ ਗੱਡੀ ਪਲਟ ਜਾਂਦੀ ਆ। ਉਹ ਕੋਈ ਐਡਾ ਮੈਟਰ ਨਹੀਂ ਰੱਖਦਾ, ਕਿਉਂ ਗੱਡੀਆਂ ਰੋਡ ਤੇ ਚੱਲਦੀਆਂ, ਵੱਜਦੀਆਂ ਵੀ ਆ, ਪਲਟਦੀਆਂ ਵੀ ਆ, ਸਾਰੇ ਕੰਮ ਹੁੰਦੇ ਆ। ਜਦੋਂ ਮੈਟਰ ਦੀ ਗੱਲ ਕਰੀਏ ਆਪਾਂ ਤੇ ਗੱਡੀ ਪਲਟ ਜਾਣੀ ਤੋਂ ਬਾਅਦ ਆਪਾਂ ਦਵਾਈ ਲੈਣ ਚੱਲ ਜੀਏ, ਜੋ ਮੰਨ ਲਓ ਵੀ ਸਾਡੇ ਬੰਦੇ ਦੀਆਂ ਲੱਤ ਟੁੱਟ ਜੇ, ਕੁਝ ਵੀ ਹੋ ਜੇ, ਆਪਾਂ ਗੱਡੀਆਂ ਛੱਡ ਕੇ ਵੀ ਚੱਲ ਜਾਂਦੇ। ਬਿਲਕੁਲ, ਇਲਾਜ ਤਾਂ ਪਹਿਲਾਂ ਹੁੰਦਾ ਨਾ, ਇਲਾਜ ਕਰਾਉਣ ਤਾਂ ਜਾਣਾ ਹੀ ਹੈ। ਹਾਂਜੀ, ਇਲਾਜ ਕਰਾਉਣ ਚੱਲ ਜਾਓ। ਮੰਨ ਲਓ ਕਿ ਆਪਾਂ ਬੰਦੇ ਨੂੰ ਕਿਸੇ ਨੂੰ ਯਾਰ ਦਰਦ ਹੋਣ ਡਈ ਆ, ਕਿਤੇ ਲਾਗੇ ਹੋਟਲ ਆ, ਉੱਥੇ ਚੱਲ ਜਾਂਦੇ ਆ, ਮਾੜਾ ਜਿਹਾ ਦਿਨ ਚੜੂਗਾ, ਆਪਣੀ ਗੱਡੀ ਦੇ ਲਾਗੇ ਆ ਜਾਾਂਗੇ, ਏਡੀ ਕੋਈ ਵੱਡੀ ਗੱਲ ਨਹੀਂ ਹੁੰਦੀ। ਕਿਉਂ ਆਪਾਂ ਨੂੰ 20 ਸਾਲ ਤੋਂ ਇਸੇ ਭਾਣੇ 'ਚ ਹੀ, ਇਸੇ ਕਾਰੋਬਾਰ 'ਚ ਹੀ ਚੱਲਦੇ ਆਉਂਦੇ। 40 ਸਾਲ ਸਾਡੇ ਡੈਡੀ ਨੇ ਧੰਦਾ ਕੀਤਾ, 20 ਸਾਲ ਸਾਨੂੰ ਹੋ ਗਏ, 22-23 ਸਾਲ ਆਪਾਂ ਇਸੇ ਧੰਦੇ 'ਚ ਹੀ ਨਿਕਲਦੇ ਆਉਂਦੇ। ਕਿ ਬਚਪਨਾ ਸਾਡਾ ਵੀ ਸਾਡੇ ਡੈਡੀ ਹੋਣਾ ਨਾਲ ਹੀ ਨਿਕਲਿਆ ਹੁੰਦਾ ਵਾ। ਤੇ ਉਹ ਜਿਹੜਾ ਡਰਾਈਵਰ ਦਾ ਪੁੱਤ ਹੁੰਦਾ ਉਹ ਜਮਾਂਦਰੂ ਡਰਾਈਵਰ ਹੀ ਹੁੰਦਾ ਵਾ, ਉਹਨੂੰ ਸਾਰੀ ਕਹਾਣੀਆਂ ਦਾ ਪਤਾ ਹੀ ਹੁੰਦਾ। ਤੇ ਜਦੋਂ ਅੱਜ ਤੱਕ ਸਾਡੇ ਨਾਲ ਗੱਡੀਆਂ ਐਕਸੀਡੈਂਟ ਵੀ ਹੋਈਆਂ, ਡਰਾਈਵਰਾਂ ਦੀਆਂ ਲੱਤਾਂ ਵੀ ਟੁੱਟੀਆਂ, ਪਰ ਇਹੋ ਜਿਹਾ ਕਾਰਨਾਮਾ ਅਸੀਂ ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ ਵੀ ਲੋਕਾਂ ਗੱਡੀਆਂ ਵੱਜ ਗਈਆਂ ਤੇ ਲੋਕਾਂ ਨੇ ਇਸ ਤਰ੍ਹਾਂ ਮਤਲਬ ਜਿਹੜਾ ਉਹਨੂੰ ਖਾਲੀ ਕਰਤਾ ਉਸ ਤੋਂ ਬਾਅਦ। ਹਾਂਜੀ, ਜਦੋਂ ਆਪਾਂ ਗੱਡੀ ਆ ਕੇ ਦੇਖਦੇ ਹਾਂ, ਅਚਾਨਕ ਇੱਕ ਮੁੰਡਾ ਵੀਡੀਓ ਬਣਾਉਣ ਡਿਆ ਹੁੰਦਾ, ਉਹ ਰੋਕਣ ਡਿਆ ਵੀ ਹੁੰਦਾ ਲੋਕਾਂ ਨੂੰ, ਪਰ ਉਹ ਵੀ ਨਹੀਂ। ਜਦੋਂ ਆਪਾਂ ਲਾਗੇ ਆ ਜਾਂਦੇ ਆਪਾਂ ਵੀ ਰੋਕਣ ਦੀ ਕੋਸ਼ਿਸ਼ ਕਰਦੇ, ਪਰ ਲੋਕ ਰੁਕਦੇ ਨਹੀਂ। ਅੱਛਾ, ਤੁਹਾਡੇ ਰੋਕਣ ਦੇ ਬਾਵਜੂਦ ਵੀ ਕੋਈ ਰੁਕਿਆ ਨਹੀਂ? ਨਹੀਂ, ਕੋਈ ਨਹੀਂ ਰੁਕਦਾ। ਫਿਰ ਆਪਾਂ ਵੀ ਸਮਝ ਜਾਂਦੇ ਵੀ ਜਿੱਥੇ 700 ਪੇਟੀ ਚੱਲ ਗਈ, 100-150 ਰਹਿ ਗਈ ਆ, ਹੁਣ ਇਹਨਾਂ ਨੂੰ ਰੋਕ ਕੇ ਕੀ ਕਰਨਾ, ਲੈ ਜਾਓ ਭਰਾ ਇਹ ਵੀ। ਅੱਛਾ, ਤੇ ਤੁਹਾਡੀ ਮਾਲਕਾਂ ਨਾਲ ਹੁਣ ਕੀ ਗੱਲ ਹੋਈ ਹੈ? ਜਿਹੜੇ ਵਪਾਰੀ ਦਾ ਇਹ ਮਾਲ ਸੀਗਾ, ਜਿਹੜੇ ਵਪਾਰੀ ਦਾ ਫਰੂਟ ਸੀਗਾ, ਉਸ ਵਪਾਰੀ ਨੇ ਹੁਣ ਤੁਹਾਡੇ ਨਾਲ ਕਿਸ ਤਰ੍ਹਾਂ ਦੀ ਗੱਲ ਕੀਤੀ ਆ? ਕਿਉਂਕਿ ਵਪਾਰੀ ਦੇਖੋ ਜੀ, ਵਪਾਰੀ ਕਹਿ ਰਿਹਾ ਜੀ ਮੇਰਾ 11 ਲੱਖ ਦਾ ਮਾਲ ਹੈ ਜੀ, 2,65,000 ਰੁਪਏ ਸਾਡਾ ਹੀ ਕਿਰਾਇਆ ਹੈ ਜੀ। ਕਿਰਾਇਆ ਤੇ ਜਦੋਂ ਗੱਡੀ ਪਲਟ ਗਈ, ਕਿਰਾਇਆ ਤੇ ਮਿੱਟੀ ਗਈ ਜੀ। ਹਾਂਜੀ, ਤੇ ਜਦੋਂ ਨਹੀਂ ਜੀ, ਇਹ ਨਹੀਂ ਹੈ। ਜਦੋਂ ਗੱਡੀ ਪਲਟ ਜਾਂਦੀ ਆ, ਕਿਰਾਇਆ ਤੇ ਸਾਡੇ ਮਿੱਟੀ ਹੋ ਜਾਂਦੇ ਆ, ਆਪਾਂ ਕਿਰਾਇਆ ਤੇ ਚਲੋ ਮੰਨਦੇ ਹੀ ਨਹੀਂ ਜੀ। ਪਰ ਸਰ ਆਪਾਂ ਇਸ ਗੱਲ ਨੂੰ ਚੀਜ਼ ਗਿਣਦੇ ਆ ਵੀ ਜਿਹੜਾ ਮਾਲ ਦਾ ਨੁਕਸਾਨ ਹੋਇਆ, ਵੀ ਅੱਜ ਅਸੀਂ ਵੀਡੀਓ ਵਾਇਰਲ ਨਾ ਹੁੰਦੀ ਤੇ ਸਾਨੂੰ ਪੁਲਿਸ ਨੇ ਕੋਈ ਸਬੂਤ ਨਹੀਂ ਦੇਣਾ, ਤੇ ਜੇ ਵੀਡੀਓ ਵਾਇਰਲ ਹੋਈ ਤੇ ਪੁਲਿਸ ਸਾਨੂੰ ਲੋਕਾਂ ਨੇ ਸਾਥ ਦਿੱਤਾ, ਤੇ ਪੁਲਿਸ ਨੇ ਵੀ ਸਾਡਾ ਤਾਈਓ ਸਾਥ ਦਿੱਤਾ। ਬਿਲਕੁਲ, ਤੇ ਬਹੁਤ ਸਾਰੇ ਲੋਕਾਂ ਨੇ ਤੁਹਾਡੀ ਮਦਦ ਦੀ ਅਪੀਲ ਵੀ ਕੀਤੀ ਹੈ, ਕਿਉਂਕਿ ਅਸੀਂ ਵੀ ਤੁਹਾਡਾ ਜਿਹੜਾ ਨੰਬਰ ਪਾਵਾਂਗੇ, ਉੱਥੇ ਫਲੈਸ਼ ਕਰਾਂਗੇ। ਬਹੁਤ ਸਾਰੇ ਬਾਹਰੋਂ ਜਿਹੜੇ ਸਾਡੇ ਵੀਰ ਨੇ, ਦਾਨੀ ਸੱਜਣ ਨੇ, ਵੀਰਾਂ ਦਾ ਬਾਹਰੋਂ ਕਾਲ ਵੀ ਆ ਰਹੀ ਆ, ਸਹਿਯੋਗ ਵੀ ਦੇ ਰਹੇ ਆ ਵੀਰ, ਜਿੰਨੇ ਜੋਗੇ ਹੈਗੇ ਆ ਕਰ ਵੀ ਰਹੇ ਆ ਮਦਦ। ਕੁਝ ਵੀਰਾਂ ਦਾ ਆਇਆ ਵੀ ਆ ਵੀ 1-2 ਦਿਨਾਂ ਤੱਕ ਆਪਾਂ ਤੁਹਾਡੀ ਮਦਦ ਕਰਾਂਗੇ। ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਜਿਹੜੇ ਚੱਕਣ ਵਾਲੇ ਆ? ਚਲੋ ਉਹ ਤਾਂ ਲੈ ਗਏ, ਉਹਨਾਂ ਦਾ ਜ਼ਮੀਰ ਹੀ ਓਦਾਂ ਸੀ, ਕਿਉਂਕਿ ਪੰਜਾਬੀ ਕੌਮ ਹੈ ਜਿਹੜੀ ਉਹ ਲੰਗਰ ਲਾਉਣ ਵਾਲੀ, ਲੋਕਾਂ ਦੇ ਢਿੱਡ ਭਰਨ ਵਾਲੀ ਕੌਮ ਆ। ਪਰ ਵੀਰ ਜੀ, ਜੇ ਅਸੀਂ ਬਾਹਰਲੀਆਂ ਸਟੇਟਾਂ 'ਚ ਜਾਂਦੇ ਆ ਨਾ, ਅਸੀਂ ਫਖਰ ਨਾਲ ਜੀਨੇ ਆ ਸਰ ਵੀ ਸਾਡੀ ਪੰਜਾਬ, ਯਾਰ ਅਸੀਂ ਪੰਜਾਬ ਦੇ ਰਹਿਣ ਵਾਲੇ ਆ। ਓਏ ਸਾਡੇ ਪੰਜਾਬੀ ਝੁਕਣਾ ਨਹੀਂ ਜਾਣਦੇ, ਝੁਕਾਉਣਾ ਜਾਣਦੇ ਆ। ਸ਼ੁਰੂ ਤੁਹਾਡੇ ਪਰਿਵਾਰਾਂ ਨਾਲ ਹੀ ਚੱਲਦੀਆਂ ਆਈਆਂ, ਦਾਦੇ, ਅਸੀਂ ਵੀ ਵਧੀਆ ਫੈਮਿਲੀ ਤੋਂ ਬਿਲੋਂਗ ਕਰਦੇ ਆ। ਚਲੋ ਗਰੀਬੀ ਅਮੀਰੀ ਤੇ ਰੱਬ ਦੇ ਰੰਗ ਆ, ਇਹਦੇ ਆ ਕੀ ਚੱਲ ਗਈ, ਇਹਦੇ ਬਣਿਆ ਹੀ ਆ। ਪਰ ਇਹ ਨਹੀਂ ਕਿ ਕੋਈ ਗਰੀਬ ਆਪਣੀ ਮਿਹਨਤ ਕਰ ਰਿਹਾ ਤੇ ਉਹਨੂੰ ਲੁੱਟ ਲੈਣਾ, ਉਹ ਕੋਈ ਐਡੀ ਵੱਡੀ ਗੱਲ ਨਹੀਂ ਹੁੰਦੀ। ਮਿਹਨਤ ਕਰਨਾ ਪੰਜਾਬੀਆਂ ਦਾ ਕਿੱਤਾ ਵਾ ਸਰ ਇੱਕ। ਬਾਕੀ ਉਹਨਾਂ ਵੀਰਾਂ ਨੂੰ ਕੀ ਕਹਿਣਾ ਜਿਹੜੇ ਵੀਰ ਮਦਦ ਭੇਜ ਰਹੇ ਆ, ਜਿਹੜੇ ਵੀਰਾਂ ਨੇ ਤੁਹਾਡੀ ਸਪੋਰਟ ਕੀਤੀ ਹੈ ਜਾਂ ਤੁਹਾਨੂੰ ਹਾਮੀ ਭਰੀ ਹੈ? ਵੇਖੋ, ਇੱਕ ਜਿਹੜਾ ਪੰਜਾਬ ਦਾ ਪੰਜਾਬੀ ਹੁੰਦਾ ਵਾ ਨਾ, ਜੇ ਸਾਡੇ ਲੋਕ ਦਿੱਲੀ ਧਰਨੇ ਤੇ ਜੀਏ ਆ ਤੇ ਉਹ ਬਾਹਰਲੀਆਂ NRIਆਂ ਭਰਾਵਾਂ ਕਰਕੇ ਜੀਏ ਆ, ਤੇ ਜੇ ਅਸੀਂ ਜਿੱਤ ਕੋਈ ਪ੍ਰਾਪਤ ਕੀਤੀ ਆ, ਉਹ ਸਾਡੇ ਭਰਾਵਾਂ ਨੇ ਕਰਾਈ ਆ, ਸਾਨੂੰ NRI ਭਰਾਵਾਂ ਨੇ। ਜੀ ਅਸੀਂ ਉਹਨਾਂ ਨੂੰ ਭਰਾਵਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਜੇ ਤੁਸੀਂ ਸਾਥ ਦਿੰਦੇ ਆਏ ਜੋ ਗਰੀਬਾਂ ਦੇ, ਤੇ ਤਾਈਓ ਪੰਜਾਬੀ ਭਰਾ ਸਿਰ ਚੌੜਾ ਕਰ ਸਕਦੇ ਆ। ਜੇ ਤੁਸੀਂ ਸਾਥ ਦੇਣਾ ਛੱਡ ਦੋਗੇ ਤੇ ਸਾਡੇ ਪੰਜਾਬੀ ਭਰਾ ਸਿਰ ਨਹੀਂ ਚੌੜਾ ਕਰ ਸਕਦੇ, ਬਾਹਾਂ ਨਹੀਂ ਖਿਲਾਰ ਸਕਦੇ। ਬਾਹਾਂ ਖਿਲਾਰਦੇ ਆ ਆਪਣੇ ਭਰਾਵਾਂ ਦੇ ਸਿਰ ਤੇ। ਕੁਲਜਿੰਦਰ, ਬਹੁਤ ਧੰਨਵਾਦ, ਤੁਸੀਂ ਸਾਰੀ ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਹੈ, ਸ਼ੁਕਰੀਆ। ਹਾਂਜੀ ਸਰ, ਥੈਂਕ ਯੂ ਸਰ। ਤੁਸੀਂ ਮੈਨੂੰ ਇਹ ਦੱਸੋ ਵੀ ਉਸ ਦਿਨ ਪੂਰਾ ਜਿਹੜੀ ਘਟਨਾ ਕੀ ਵਾਪਰੀ ਸੀ, ਉਹਦੇ ਬਾਰੇ ਕੀ ਹੋਇਆ, ਕੀ ਸੀਗਾ? ਵੀਰ ਜੀ, ਆਪਾਂ ਆ ਰਹੇ ਹਾਂ 4:30 ਵਜੇ, ਆਪਣਾ ਲੁਧਿਆਣੇ ਵਾਲਾ ਟੋਲ 12:22 ਤੇ ਪਾਸ ਕਰਦਾ ਵਾਂ ਮੈਂ। ਠੀਕ ਹੈ ਜੀ। ਤੁਰਿਆ ਹੀ ਆਉਣਾ, ਰੁਕਿਆ ਇੱਕ ਜਗ੍ਹਾ ਮੰਜੀ ਸਾਹਿਬ ਚਾਹ ਪੀਂਦਾ ਵਾ। ਮੰਜੀ ਸਾਹਿਬ ਤੋਂ ਬਾਅਦ ਮੈਂ ਇਕੱਲਾ ਹੀ ਬੰਦਾ, ਇੱਕ ਡਰਾਈਵਰ ਨਾਲ ਹੈ ਨਹੀਂ, ਮੁੰਡਾ ਕਨੈਕਟਰ ਹੀ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਸਰਹੰਦ ਪਾਰ ਕਰਕੇ ਫਿਰ ਚਾਹ ਪੀਂਦੇ ਆ। ਠੀਕ ਹੈ ਜੀ।
ਕਿਉਂ ਸਾਡੇ ਨਾਲ ਇੱਕ ਗੱਡੀ ਹੋਰ ਹੁੰਦੀ ਆ ਸੇਬਾਂ ਵਾਲੀ, ਇਕੱਠੇ ਹੀ ਹੁੰਦੇ ਆਪਾਂ ਅੱਗੇ ਪਿੱਛੇ। ਹਾਂਜੀ। ਜਦੋਂ ਆਪਾਂ ਪੰਜਾਬ 'ਚ ਸ੍ਰੀਨਗਰ ਤੋਂ ਪੰਜਾਬ ਐਂਟਰ ਕਰਦੇ ਆ ਨਾ, ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਵਾ, ਤੁਹਾਡੀ ਨੌਲੇਜ 'ਚ ਸਾਰੀ ਜਾਣਕਾਰੀ। ਮੇਰੇ ਬਾਰੇ ਕੋਈ ਗਲਤ ਅਫਵਾਹ ਆ ਜਾਂਦੀ ਆ ਕਿਸੇ ਨੂੰ, ਪੁਲਿਸ ਮਹਿਕਮੇ ਨੂੰ, ਕਿ ਇਹ ਬੰਦਾ ਜੀ ਸ੍ਰੀਨਗਰ ਤੋਂ ਹਥਿਆਰ ਲਿਆ ਕੇ ਸਪਲਾਈ ਕਰ ਰਿਹਾ, ਅੱਛਾ, ਜਾਂ ਭੁੱਕੀ ਲਿਆ ਕੇ ਸਪਲਾਈ ਕਰ ਰਿਹਾ। ਅੱਛਾ, ਇਹ ਇਨਫੋਰਮੇਸ਼ਨ ਤੁਹਾਡੇ ਬਾਰੇ ਸੀਗੀ? ਹਾਂਜੀ। ਅੱਛਾ ਜੀ। ਜਦੋਂ ਮੈਂ ਪੰਜਾਬ 'ਚ ਦੀਨਾਨਗਰ ਐਂਟਰ ਕਰਦਾ, ਮੈਨੂੰ SDCA ਸਟਾਫ ਅੰਮ੍ਰਿਤਸਰ ਚੁੱਕ ਲੈਂਦਾ ਮਾਲ ਮੰਡੀ। ਠੀਕ ਹੈ ਜੀ। ਮੇਰੇ ਬਾਰੇ ਮਤਲਬ ਬਹੁਤ ਗੱਲਾਂ ਹੋਈਆਂ, ਕਿਸੇ ਨੇ ਕੀਤੀਆਂ ਝੂਠੀਆਂ, ਪਰ ਅਸੀਂ ਸੱਚੇ ਆਂ। ਪ੍ਰਮਾਤਮਾ ਸਾਡਾ ਸੱਚਾ ਵਾ, ਅਸੀਂ ਇਹੋ ਜਿਹਾ ਕੰਮ ਕਰਦੇ ਨਹੀਂ ਹੈਗੇ। ਠੀਕ ਹੈ ਜੀ। ਮਾਲ ਡਰਾਈਵਰ ਬੰਦੇ ਥੋੜਾ ਬਹੁਤਾ ਖਾਂਦੇ ਆ, ਉਹ ਰੱਖਦੇ ਆ ਅਸੀਂ, ਉਹ ਆਪਾਂ ਸਾਰਿਆਂ ਦੇ ਸਾਹਮਣੇ ਵੀ ਕਹਿੰਦੇ ਵੀ ਖਾਂਦੇ ਆ, ਰੱਖਦੇ ਆ ਜੀ। ਉਹ ਜਦੋਂ ਆਪਾਂ ਨੂੰ ਚੁੱਕ ਲੈਂਦੀ ਆ ਪੁਲਿਸ, ਆਪਾਂ ਨੂੰ ਚੁੱਕਣ ਤੋਂ ਬਾਅਦ ਸਰ ਲੈ ਜਾਂਦੀ ਆ ਅੰਮ੍ਰਿਤਸਰ। ਸਾਡੇ ਫੋਨ ਬੰਦ ਕੀਤੇ ਜਾਂਦੇ ਆ ਦੋਨਾਂ ਜਣਿਆਂ ਦੇ, ਸਾਡੀ ਗੱਡੀ ਵੀ ਲੈ ਜਾਂਦੇ ਆ ਤੇ ਆਪਾਂ ਨੂੰ ਵੀ ਲੈ ਜਾਂਦੇ ਆ। ਠੀਕ ਹੈ ਜੀ। ਆਪਾਂ ਨੂੰ 2 ਦਿਨ ਬਾਅਦ ਗੱਡੀ, ਆਪਾਂ ਨੂੰ ਕਹਿੰਦੇ ਕੁਛ ਨਹੀਂ ਪੁਲਿਸ ਵਾਲੇ, ਨਾ ਮਾਰਦੇ ਆ ਨਾ ਕੁੱਟਦੇ, ਵੀ ਤੇਰੇ ਬਾਰੇ ਖਬਰ ਮਿਲੀ ਆ, ਇਹ ਖਬਰ ਸੱਚ ਹੋਈ ਠੀਕ ਹੈ, ਝੂਠ ਹੋਈ ਤੈਨੂੰ ਛੱਡ ਦਾਂਗੇ। ਪੁੱਛਗਿੱਛ ਵਾਸਤੇ ਉਹਨਾਂ ਨੇ ਤੁਹਾਨੂੰ ਰੱਖਿਆ ਉੱਥੇ? ਹਾਂਜੀ, ਗੱਡੀ ਪੁੱਛ ਗਏ ਸਾਨੂੰ, ਪੁੱਛਗਿੱਛ ਵੀ ਕੀਤੀ, ਤੁਹਾਨੂੰ ਸਾਡੀ ਗੱਡੀ ਵੀ ਸੇਫ ਖਾਲੀ ਕਰਕੇ ਚੈੱਕ ਕੀਤੀ, ਬਕਾਇਦਾ ਸਾਡੇ ਕੋਲ ਵੀਡੀਓ ਵੀ ਆ, ਲਿਖਤੀ ਪ੍ਰੂਫ ਵੀ ਹੈਗਾ ਪੁਲਿਸ ਦਾ। ਠੀਕ ਹੈ ਜੀ। ਖਾਲੀ ਕਰਕੇ ਲੋਡ ਕਰਕੇ ਚੱਲਦੇ ਆਪਾਂ, ਰਾਤ ਨੂੰ 9 ਵਜੇ ਗੱਡੀ ਲੋਡ ਕਰਕੇ ਆਪਣੇ ਆ ਜੰਨੇ ਆ। ਠੀਕ ਹੈ ਜੀ। ਆ ਜੰਨੇ ਆਪਾਂ ਮਿਸਤਰੀ ਦੀ ਦੁਕਾਨ ਤੇ ਗੱਡੀ ਦਾ ਕੰਮ ਕਰਾਉਨੇ ਆ। ਉਸ ਤੋਂ ਬਾਅਦ ਅਗਲੀ ਰਾਤ ਨੂੰ ਘਰੋਂ ਨਿਕਲਦੇ ਆ, ਜਿੱਦਾਂ ਹੀ ਆਪਾਂ ਤੁਰਦੇ ਆ, ਆ ਕੇ ਸਾਡੇ ਨਾਲ ਇਹ ਭਾਣਾ ਵਰਤ ਜਾਂਦਾ, ਇੱਥੇ ਚਾਹ ਪੀਣੇ ਰੁਕਦੇ ਆ। ਆ ਕੇ ਜਦੋਂ ਸਾਡੀ ਗੱਡੀ ਇੱਥੇ ਆਉਂਦੇ, ਗਾੜੀ ਬ੍ਰੇਕ ਵੱਜਦੀ, ਐਮਰਜੈਂਸੀ ਗੱਡੀ ਨਹੀਂ ਰੁਕਦੀ, ਆਪਾਂ ਗੱਡੀ ਨੂੰ ਥੱਲੇ ਵਾਲੀ ਸਾਈਡ ਸੁੱਟਦੇ ਆ ਕਿ ਬਚਾਅ ਹੋ ਜੇ। ਮਤਲਬ ਤੁਸੀਂ ਲੋਕਾਂ ਨੂੰ ਬਚਾਉਣ ਵਾਸਤੇ ਜਿਹੜੀ ਗੱਡੀ ਆ ਉਹ ਥੱਲੇ ਸਿੱਟੀ ਸੀ? ਹਾਂਜੀ ਹਾਂਜੀ, ਕਾਰ ਹੀ ਉਧਰਲੀ ਸਾਈਡ, ਕਾਰ ਦੇ ਬਚਾਅ ਕਰਦੇ ਆ ਵੀ ਇਹ ਦੋਨਾਂ ਟਰੱਕਾਂ ਦੇ ਵਿਚਕਾਰ ਕਾਰ ਨਾ ਫਸ ਜੇ। ਠੀਕ ਹੈ ਜੀ। ਕੋਈ ਨੁਕਸਾਨ ਨਾ ਹੋ ਜੇ। ਠੀਕ ਹੈ। ਆਪਾਂ ਜਦੋਂ ਗੱਡੀ ਥੱਲੇ ਵਾਲੀ ਸਾਈਡ ਸੁੱਟਦੇ ਆ ਤੇ ਨੀਵੀਂ ਜਗ੍ਹਾ ਹੁੰਦੀ ਆ, ਗੱਡੀ ਪਲਟ ਜਾਂਦੀ। ਗੱਡੀ ਸਰ ਬਚਾਅ ਤੇ ਗੱਡੀ ਥੱਲੇ ਉਤਰ ਜਾਂਦੀ ਆ। ਗੱਡੀ ਪਲਟਣੀ ਵੱਡਾ ਤਗੜਾ ਕਾਰਨ ਨਹੀਂ ਹੁੰਦਾ, ਕੋਈ ਵੀ ਗਲਤੀਆਂ ਕਾਰਨ ਗੱਡੀ ਪਲਟ ਜਾਂਦੀ ਆ, ਉਹ ਕੋਈ ਐਡਾ ਮੈਟਰ ਨਹੀਂ ਰੱਖਦਾ, ਕਿਉਂ ਗੱਡੀਆਂ ਰੋਡ ਤੇ ਚੱਲਦੀਆਂ, ਵੱਜਦੀਆਂ ਵੀ ਆ, ਪਲਟਦੀਆਂ ਵੀ ਆ, ਸਾਰੇ ਕੰਮ ਹੁੰਦੇ ਆ। ਜੀ ਜੀ। ਜਦੋਂ ਮੈਟਰ ਦੀ ਗੱਲ ਕਰੀਏ ਆਪਾਂ, ਤੇ ਗੱਡੀ ਪਲਟ ਜਾਣੀ ਤੋਂ ਬਾਅਦ ਆਪਾਂ ਦਵਾਈ ਲੈਣ ਚੱਲ ਜੀਏ, ਜੋ ਮੰਨ ਲਓ ਵੀ ਸਾਡੇ ਬੰਦੇ ਦੀਆਂ ਲੱਤ ਟੁੱਟ ਜੇ, ਕੁਝ ਵੀ ਹੋ ਜੇ, ਆਪਾਂ ਗੱਡੀਆਂ ਛੱਡ ਕੇ ਵੀ ਚੱਲ ਜਾਂਦੇ। ਬਿਲਕੁਲ। ਇਲਾਜ ਤਾਂ ਪਹਿਲਾਂ ਹੁੰਦਾ ਨਾ, ਇਲਾਜ ਕਰਾਉਣ ਤਾਂ ਜਾਣਾ ਹੀ ਹੈ। ਹਾਂਜੀ, ਇਲਾਜ ਕਰਾਉਣ ਚੱਲ ਜਾਓ। ਮੰਨ ਲਓ ਕਿ ਆਪਾਂ ਬੰਦੇ ਨੂੰ, ਕਿਸੇ ਨੂੰ ਯਾਰ ਦਰਦ ਹੋਣ ਡਈ ਆ, ਕਿਤੇ ਲਾਗੇ ਹੋਟਲ ਆ, ਉੱਥੇ ਚੱਲ ਜਾਂਦੇ ਆ, ਮਾੜਾ ਜਿਹਾ ਦਿਨ ਚੜੂਗਾ, ਆਪਣੀ ਗੱਡੀ ਦੇ ਲਾਗੇ ਆ ਜਾਾਂਗੇ, ਏਡੀ ਕੋਈ ਵੱਡੀ ਗੱਲ ਨਹੀਂ ਹੁੰਦੀ। ਕਿਉਂ ਆਪਾਂ ਨੂੰ 20 ਸਾਲ ਤੋਂ ਇਸੇ ਭਾਣੇ 'ਚ ਹੀ, ਇਸੇ ਕਾਰੋਬਾਰ 'ਚ ਹੀ ਚੱਲਦੇ ਆਉਂਦੇ। 40 ਸਾਲ ਸਾਡੇ ਡੈਡੀ ਨੇ ਧੰਦਾ ਕੀਤਾ, 20 ਸਾਲ ਸਾਨੂੰ ਹੋ ਗਏ, 22-23 ਸਾਲ ਆਪਾਂ ਇਸੇ ਧੰਦੇ 'ਚ ਹੀ ਨਿਕਲਦੇ ਆਉਂਦੇ। ਕਿ ਬਚਪਨਾ ਸਾਡਾ ਵੀ ਸਾਡੇ ਡੈਡੀ ਹੋਣਾ ਨਾਲ ਹੀ ਨਿਕਲਿਆ ਹੁੰਦਾ ਵਾ। ਤੇ ਉਹ ਜਿਹੜਾ ਡਰਾਈਵਰ ਦਾ ਪੁੱਤ ਹੁੰਦਾ, ਉਹ ਜਮਾਂਦਰੂ ਡਰਾਈਵਰ ਹੀ ਹੁੰਦਾ ਵਾ, ਉਹਨੂੰ ਸਾਰੀ ਕਹਾਣੀਆਂ ਦਾ ਪਤਾ ਹੀ ਹੁੰਦਾ। ਜੀ ਜੀ ਜੀ। ਤੇ ਜਦੋਂ ਅੱਜ ਤੱਕ ਸਾਡੇ ਨਾਲ ਗੱਡੀਆਂ ਐਕਸੀਡੈਂਟ ਵੀ ਹੋਈਆਂ, ਡਰਾਈਵਰਾਂ ਦੀਆਂ ਲੱਤਾਂ ਵੀ ਟੁੱਟੀਆਂ, ਪਰ ਇਹੋ ਜਿਹਾ ਕਾਰਨਾਮਾ ਅਸੀਂ ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ ਵੀ ਲੋਕਾਂ ਗੱਡੀਆਂ ਵੱਜ ਗਈਆਂ ਤੇ ਲੋਕਾਂ ਨੇ ਇਸ ਤਰ੍ਹਾਂ ਮਤਲਬ ਜਿਹੜਾ ਉਹਨੂੰ ਖਾਲੀ ਕਰਤਾ ਉਸ ਤੋਂ ਬਾਅਦ। ਹਾਂਜੀ, ਜਦੋਂ ਆਪਾਂ ਗੱਡੀ ਆ ਕੇ ਦੇਖਦੇ ਆ, ਅਚਾਨਕ ਇੱਕ ਮੁੰਡਾ ਵੀਡੀਓ ਬਣਾਉਣ ਡਿਆ ਹੁੰਦਾ, ਉਹ ਰੋਕਣ ਡਿਆ ਵੀ ਹੁੰਦਾ ਲੋਕਾਂ ਨੂੰ, ਪਰ ਉਹ ਵੀ ਨਹੀਂ। ਜਦੋਂ ਆਪਾਂ ਲਾਗੇ ਆ ਜੰਨੇ, ਆਪਾਂ ਵੀ ਰੋਕਣ ਦੀ ਕੋਸ਼ਿਸ਼ ਕਰਦੇ, ਪਰ ਲੋਕ ਰੁਕਦੇ ਨਹੀਂ। ਅੱਛਾ, ਤੁਹਾਡੇ ਰੋਕਣ ਦੇ ਬਾਵਜੂਦ ਵੀ ਕੋਈ ਰੁਕਿਆ ਨਹੀਂ? ਨਹੀਂ ਨਹੀਂ ਨਹੀਂ, ਕੋਈ ਨਹੀਂ ਰੁਕਦਾ। ਫਿਰ ਆਪਾਂ ਵੀ ਸਮਝ ਜਾਂਦੇ ਵੀ ਜਿੱਥੇ 700 ਪੇਟੀ ਚੱਲ ਗਈ, 100-150 ਰਹਿ ਗਈ ਆ, ਹੁਣ ਇਹਨਾਂ ਨੂੰ ਰੋਕ ਕੇ ਕੀ ਕਰਨਾ, ਲੈ ਜਾਓ ਭਰਾ ਇਹ ਵੀ। ਅੱਛਾ ਅੱਛਾ। ਤੇ ਤੁਹਾਡੀ ਮਾਲਕਾਂ ਨਾਲ ਹੁਣ ਕੀ ਗੱਲ ਹੋਈ ਹੈ? ਜਿਹੜੇ ਵਪਾਰੀ ਦਾ ਇਹ ਮਾਲ ਸੀਗਾ, ਜਿਹੜੇ ਵਪਾਰੀ ਦਾ ਫਰੂਟ ਸੀਗਾ, ਉਸ ਵਪਾਰੀ ਨੇ ਹੁਣ ਤੁਹਾਡੇ ਨਾਲ ਕਿਸ ਤਰ੍ਹਾਂ ਦੀ ਗੱਲ ਕੀਤੀ ਆ? ਕਿਉਂਕਿ ਵਪਾਰੀ ਦੇਖੋ ਜੀ ਜੀ, ਵਪਾਰੀ ਕਹਿ ਰਿਹਾ ਜੀ ਮੇਰਾ 11 ਲੱਖ ਦਾ ਮਾਲ ਹੈ ਜੀ, 2,65,000 ਤੇ ਸਾਡਾ ਹੀ ਕਿਰਾਇਆ ਹੈ ਜੀ। ਕਿਰਾਇਆ ਤੇ ਜਦੋਂ ਗੱਡੀ ਪਲਟ ਗਈ, ਕਿਰਾਇਆ ਤੇ ਮਿੱਟੀ ਗਿਣੋ। ਜੀ ਜੀ ਜੀ। ਹਾਂਜੀ। ਤੇ ਜਦੋਂ ਨਹੀਂ ਜੀ, ਇਹ ਨਹੀਂ ਹੈ, ਜਦੋਂ ਗੱਡੀ ਪਲਟ ਜਾਂਦੀ ਆ, ਕਿਰਾਇਆ ਤੇ ਸਾਡੇ ਮਿੱਟੀ ਹੋ ਜਾਂਦੇ ਆ, ਆਪਾਂ ਕਿਰਾਇਆ ਤੇ ਚਲੋ ਮੰਨਦੇ ਹੀ ਨਹੀਂ ਜੀ। ਪਰ ਸਰ ਆਪਾਂ ਇਸ ਗੱਲ ਨੂੰ ਚੀਜ਼ ਗਿਣਦੇ ਆ ਵੀ ਜਿਹੜਾ ਮਾਲ ਦਾ ਨੁਕਸਾਨ ਹੋਇਆ, ਵੀ ਅੱਜ ਅਸੀਂ ਵੀਡੀਓ ਵਾਇਰਲ ਨਾ ਹੁੰਦੀ ਤੇ ਸਾਨੂੰ ਪੁਲਿਸ ਨੇ ਕੋਈ ਸਬੂਤ ਨਹੀਂ ਦੇਣਾ, ਤੇ ਜੇ ਵੀਡੀਓ ਵਾਇਰਲ ਹੋਈ ਤੇ ਪੁਲਿਸ ਸਾਨੂੰ, ਲੋਕਾਂ ਨੇ ਸਾਥ ਦਿੱਤਾ ਤੇ ਪੁਲਿਸ ਨੇ ਵੀ ਸਾਡਾ ਤਾਈਓ ਸਾਥ ਦਿੱਤਾ। ਬਿਲਕੁਲ ਬਿਲਕੁਲ। ਤੇ ਬਹੁਤ ਸਾਰੇ ਲੋਕਾਂ ਨੇ ਤੁਹਾਡੀ ਮਦਦ ਦੀ ਅਪੀਲ ਵੀ ਕੀਤੀ ਹੈ, ਕਿਉਂਕਿ ਅਸੀਂ ਵੀ ਤੁਹਾਡਾ ਜਿਹੜਾ ਨੰਬਰ ਹੈ
ਤੁਹਾਡਾ ਨੰਬਰ ਪਾਵਾਂਗੇ, ਉੱਥੇ ਫਲੈਸ਼ ਕਰਾਂਗੇ। ਬਹੁਤ ਸਾਰੇ ਬਾਹਰੋਂ ਜਿਹੜੇ ਸਾਡੇ ਵੀਰ ਨੇ ਦਾਨੀ ਸੱਜਣ ਨਹੀਂ, ਵੀਰਾਂ ਦਾ ਬਾਹਰੋਂ ਕਾਲ ਵੀ ਆ ਰਹੀ ਆ, ਸਹਿਯੋਗ ਵੀ ਦੇ ਰਹੇ ਆ ਵੀਰ, ਜਿੰਨੇ ਜੋਗੇ ਹੈਗੇ ਆ ਕਰ ਵੀ ਰਹੇ ਆ ਮਦਦ। ਕੁਛ ਵੀਰਾਂ ਦਾ ਆਇਆ ਵੀ ਆ ਵੀ 1-2 ਦਿਨਾਂ ਤੱਕ ਆਪਾਂ ਤੁਹਾਡੀ ਮਦਦ ਕਰਾਂਗੇ। ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਜਿਹੜੇ ਚੱਕਣ ਵਾਲੇ ਆ? ਚਲੋ ਉਹ ਤਾਂ ਲੈ ਗਏ, ਉਹਨਾਂ ਦਾ ਜ਼ਮੀਰ ਹੀ ਉਦਾਂ ਸੀ, ਕਿਉਂਕਿ ਪੰਜਾਬੀ ਕੌਮ ਹੈ ਜਿਹੜੀ ਉਹ ਲੰਗਰ ਲਾਉਣ ਵਾਲੀ, ਲੋਕਾਂ ਦੇ ਢਿੱਡ ਭਰਨ ਵਾਲੀ ਕੌਮ ਆ। ਪਰ ਵੀਰ ਜੀ, ਜੇ ਅਸੀਂ ਬਾਹਰਲੀਆਂ ਸਟੇਟਾਂ 'ਚ ਜਾਂਦੇ ਆ ਨਾ, ਅਸੀਂ ਫਖਰ ਨਾਲ ਜੀਨੇ ਆ ਸਰ ਵੀ ਸਾਡੀ ਪੰਜਾਬ, ਯਾਰ ਅਸੀਂ ਪੰਜਾਬ ਦੇ ਰਹਿਣ ਵਾਲੇ ਆ। ਓਏ ਸਾਡੇ ਪੰਜਾਬੀ ਝੁਕਣਾ ਨਹੀਂ ਜਾਣਦੇ, ਝੁਕਾਉਣਾ ਜਾਣਦੇ ਆ। ਸ਼ੁਰੂ ਤੁਹਾਡੇ ਪਰਿਵਾਰਾਂ ਨਾਲ ਹੀ ਚੱਲਦੀਆਂ ਆਈਆਂ, ਦਾਦੇ ਅਸੀਂ ਵੀ ਵਧੀਆ ਫੈਮਿਲੀ ਤੋਂ ਬਿਲੋਂਗ ਕਰਦੇ ਆ। ਚਲੋ ਗਰੀਬੀ ਅਮੀਰੀ ਤੇ ਰੱਬ ਦੇ ਰੰਗ ਆ, ਇਹਦੇ ਆ ਕੀ ਚੱਲ ਗਈ, ਇਹਦੇ ਬਣਿਆ ਹੀ ਆ। ਪਰ ਇਹ ਨਹੀਂ ਕਿ ਕੋਈ ਗਰੀਬ ਆਪਣੀ ਮਿਹਨਤ ਕਰ ਰਿਹਾ ਤੇ ਉਹਨੂੰ ਖੋਲੋ, ਉਹਨੂੰ ਲੁੱਟ ਲੈਣਾ। ਉਹ ਕੋਈ ਐਡੀ ਵੱਡੀ ਗੱਲ ਨਹੀਂ ਹੁੰਦੀ। ਮਿਹਨਤ ਕਰਨਾ ਪੰਜਾਬੀਆਂ ਦਾ ਕਿੱਤਾ ਵਾ ਸਰ ਇੱਕ। ਬਾਕੀ ਉਹਨਾਂ ਵੀਰਾਂ ਨੂੰ ਕੀ ਕਹਿਣਾ ਜਿਹੜੇ ਵੀਰ ਮਦਦ ਭੇਜ ਰਹੇ ਆ, ਜਿਹੜੇ ਵੀਰਾਂ ਨੇ ਤੁਹਾਡੀ ਸਪੋਰਟ ਕੀਤੀ ਹੈ ਜਾਂ ਤੁਹਾਨੂੰ ਹਾਮੀ ਭਰੀ ਹੈ? ਵੇਖੋ, ਇੱਕ ਜਿਹੜਾ ਪੰਜਾਬ ਦਾ ਪੰਜਾਬੀ ਹੁੰਦਾ ਵਾ ਨਾ, ਜੇ ਸਾਡੇ ਲੋਕ ਦਿੱਲੀ ਧਰਨੇ ਤੇ ਜੀਏ ਆ ਤੇ ਉਹ ਬਾਹਰਲੀਆਂ NRI ਭਰਾਵਾਂ ਕਰਕੇ ਜੀਏ ਆ। ਤੇ ਜੇ ਅਸੀਂ ਜਿੱਤ ਕੋਈ ਪ੍ਰਾਪਤ ਕੀਤੀ ਆ, ਉਹ ਸਾਡੇ ਭਰਾਵਾਂ ਨੇ ਕਰਾਈ ਆ, ਸਾਨੂੰ NRI ਭਰਾਵਾਂ ਨੇ। ਜੀ ਅਸੀਂ ਉਹਨਾਂ ਨੂੰ ਭਰਾਵਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਜੇ ਤੁਸੀਂ ਸਾਥ ਦਿੰਦੇ ਆਏ ਜੋ ਗਰੀਬਾਂ ਦੇ, ਤੇ ਤਾਂਹੀਓ ਪੰਜਾਬੀ ਭਰਾ ਸਿਰ ਚੌੜਾ ਕਰ ਸਕਦੇ ਆ। ਜੇ ਤੁਸੀਂ ਸਾਥ ਦੇਣਾ ਛੱਡ ਦੋਗੇ ਤੇ ਸਾਡੇ ਪੰਜਾਬੀ ਭਰਾ ਸਿਰ ਨਹੀਂ ਚੌੜਾ ਕਰ ਸਕਦੇ, ਬਾਹਾਂ ਨਹੀਂ ਖਿਲਾਰ ਸਕਦੇ। ਬਾਹਾਂ ਖਿਲਾਰਦੇ ਆ ਆਪਣੇ ਭਰਾਵਾਂ ਦੇ ਸਿਰ ਤੇ। ਕੁਲਜਿੰਦਰ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਰੀ ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਹੈ। ਸ਼ੁਕਰੀਆ। ਹਾਂਜੀ ਸਰ, ਥੈਂਕ ਯੂ ਸਰ। ਤੁਸੀਂ ਮੈਨੂੰ ਇਹ ਦੱਸੋ ਵੀ ਉਸ ਦਿਨ ਪੂਰਾ ਵੀ ਜਿਹੜੀ ਘਟਨਾ ਕੀ ਵਾਪਰੀ ਸੀ, ਉਹਦੇ ਬਾਰੇ ਕੀ ਹੋਇਆ, ਕੀ ਸੀਗਾ? ਵੀਰ ਜੀ, ਆਪਾਂ ਆ ਰਹੇ ਹਾਂ 4:30 ਆਪਣਾ ਲੁਧਿਆਣੇ ਵਾਲਾ ਟੋਲ 12:22 ਤੇ ਪਾਸ ਕਰਦਾ ਵਾਂ ਮੈਂ। ਠੀਕ ਹੈ ਜੀ। ਤੁਰਿਆ ਹੀ ਆਉਣਾ, ਰੁਕਿਆ ਇੱਕ ਜਗ੍ਹਾ ਮੰਜੀ ਸਾਹਿਬ ਚਾਹ ਪੀਂਦਾ ਵਾ। ਮੰਜੀ ਸਾਹਿਬ ਤੋਂ ਬਾਅਦ ਮੈਂ ਇਕੱਲਾ ਹੀ ਬੰਦਾ, ਇੱਕ ਡਰਾਈਵਰ ਨਾਲ ਹੈ ਨਹੀਂ, ਮੁੰਡਾ ਕਨੈਕਟਰ ਹੀ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਸਰਹੰਦ ਪਾਰ ਕਰਕੇ ਫਿਰ ਚਾਹ ਪੀਂਦੇ ਆ। ਠੀਕ ਹੈ ਜੀ। ਕਿਉਂ ਸਾਡੇ ਨਾਲ ਇੱਕ ਗੱਡੀ ਹੋਰ ਹੁੰਦੀ ਆ ਸੇਬਾਂ ਵਾਲੀ, ਇਕੱਠੇ ਹੀ ਹੁੰਦੇ ਆਪਾਂ ਅੱਗੇ ਪਿੱਛੇ। ਹਾਂਜੀ। ਜਦੋਂ ਆਪਾਂ ਪੰਜਾਬ 'ਚ ਸ੍ਰੀਨਗਰ ਤੋਂ ਪੰਜਾਬ ਐਂਟਰ ਕਰਦੇ ਆ ਨਾ, ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਵਾ, ਤੁਹਾਡੀ ਨੌਲੇਜ 'ਚ ਸਾਰੀ ਜਾਣਕਾਰੀ। ਮੇਰੇ ਬਾਰੇ ਕੋਈ ਗਲਤ ਅਫਵਾਹ ਆ ਜਾਂਦੀ ਆ ਕਿਸੇ ਨੂੰ, ਪੁਲਿਸ ਮਹਿਕਮੇ ਨੂੰ, ਕਿ ਇਹ ਬੰਦਾ ਜੀ ਸ੍ਰੀਨਗਰ ਤੋਂ ਹਥਿਆਰ ਲਿਆ ਕੇ ਸਪਲਾਈ ਕਰ ਰਿਹਾ। ਅੱਛਾ। ਜਾਂ ਭੁੱਕੀ ਲਿਆ ਕੇ ਸਪਲਾਈ ਕਰ ਰਿਹਾ। ਅੱਛਾ, ਇਹ ਇਨਫੋਰਮੇਸ਼ਨ ਤੁਹਾਡੇ ਬਾਰੇ ਸੀਗੀ? ਹਾਂਜੀ। ਅੱਛਾ ਜੀ। ਜਦੋਂ ਮੈਂ ਪੰਜਾਬ 'ਚ ਦੀਨਾਨਗਰ ਐਂਟਰ ਕਰਦਾ, ਮੈਨੂੰ SDCA ਸਟਾਫ ਅੰਮ੍ਰਿਤਸਰ ਚੁੱਕ ਲੈਂਦਾ ਮਾਲ ਮੰਡੀ। ਠੀਕ ਹੈ ਜੀ। ਮੇਰੇ ਬਾਰੇ ਮਤਲਬ ਬਹੁਤ ਗੱਲਾਂ ਹੋਈਆਂ, ਕਿਸੇ ਨੇ ਕੀਤੀਆਂ ਝੂਠੀਆਂ, ਪਰ ਅਸੀਂ ਸੱਚੇ ਆ। ਅਸੀਂ ਪ੍ਰਮਾਤਮਾ ਸਾਡਾ ਸੱਚਾ ਵਾ। ਅਸੀਂ ਇਹੋ ਜਿਹਾ ਕੰਮ ਕਰਦੇ ਨਹੀਂ ਹੈਗੇ। ਠੀਕ ਹੈ ਜੀ। ਮਾਲ ਡਰਾਈਵਰ ਬੰਦੇ ਥੋੜਾ ਬਹੁਤਾ ਖਾਂਦੇ ਆ, ਉਹ ਰੱਖਦੇ ਆ ਅਸੀਂ। ਉਹ ਆਪਾਂ ਸਾਰਿਆਂ ਦੇ ਸਾਹਮਣੇ ਵੀ ਕਹਿੰਦੇ ਵੀ ਖਾਂਦੇ ਆ, ਰੱਖਦੇ ਆ ਜੀ। ਉਹ ਜਦੋਂ ਆਪਾਂ ਨੂੰ ਚੁੱਕ ਲੈਂਦੀ ਆ ਪੁਲਿਸ, ਆਪਾਂ ਨੂੰ ਚੁੱਕਣ ਤੋਂ ਬਾਅਦ ਸਰ ਲੈ ਜਾਂਦੀ ਆ ਅੰਮ੍ਰਿਤਸਰ। ਸਾਡੇ ਫੋਨ ਬੰਦ ਕੀਤੇ ਜਾਂਦੇ ਆ ਦੋਨਾਂ ਜਣਿਆਂ ਦੇ, ਸਾਡੀ ਗੱਡੀ ਵੀ ਲੈ ਜਾਂਦੇ ਆ ਤੇ ਆਪਾਂ ਨੂੰ ਵੀ ਲੈ ਜਾਂਦੇ ਆ। ਠੀਕ ਹੈ ਜੀ। ਆਪਾਂ ਨੂੰ 2 ਦਿਨ ਬਾਅਦ ਗੱਡੀ, ਆਪਾਂ ਨੂੰ ਕਹਿੰਦੇ ਕੁਛ ਨਹੀਂ ਪੁਲਿਸ ਵਾਲੇ, ਨਾ ਮਾਰਦੇ ਆ ਨਾ ਕੁੱਟਦੇ, ਵੀ ਤੇਰੇ ਬਾਰੇ ਖਬਰ ਮਿਲੀ ਆ, ਇਹ ਖਬਰ ਸੱਚ ਹੋਈ ਠੀਕ ਹੈ, ਝੂਠ ਹੋਈ ਤੈਨੂੰ ਛੱਡ ਦਾਂਗੇ। ਪੁੱਛਗਿੱਛ ਵਾਸਤੇ ਉਹਨਾਂ ਨੇ ਤੁਹਾਨੂੰ ਰੱਖਿਆ ਉੱਥੇ? ਹਾਂਜੀ, ਗੱਡੀ ਪੁੱਛ ਗਏ ਸਾਨੂੰ, ਪੁੱਛਗਿੱਛ ਵੀ ਕੀਤੀ, ਤੁਹਾਨੂੰ ਸਾਡੀ ਗੱਡੀ ਵੀ ਸੇਫ ਖਾਲੀ ਕਰਕੇ ਚੈੱਕ ਕੀਤੀ, ਬਕਾਇਦਾ ਸਾਡੇ ਕੋਲ ਵੀਡੀਓ ਵੀ ਆ, ਲਿਖਤੀ ਪ੍ਰੂਫ ਵੀ ਹੈਗਾ ਪੁਲਿਸ ਦਾ। ਠੀਕ ਹੈ ਜੀ। ਖਾਲੀ ਕਰਕੇ ਲੋਡ ਕਰਕੇ ਚੱਲਦੇ ਆਪਾਂ, ਰਾਤ ਨੂੰ 9 ਵਜੇ ਗੱਡੀ ਲੋਡ ਕਰਕੇ ਆਪਣੇ ਆ ਜਾਂਦੇ ਆ। ਠੀਕ ਹੈ ਜੀ। ਆ ਜਾਂਦੇ ਆ ਆਪਾਂ ਮਿਸਤਰੀ ਦੀ ਦੁਕਾਨ ਤੇ ਗੱਡੀ ਦਾ ਕੰਮ ਕਰਾਉਨੇ ਆ। ਉਸ ਤੋਂ ਬਾਅਦ ਅਗਲੀ ਰਾਤ ਨੂੰ ਘਰੋਂ ਨਿਕਲਦੇ ਆ, ਜਿੱਦਾਂ ਹੀ ਆਪਾਂ ਤੁਰਦੇ ਆ, ਆ ਕੇ ਸਾਡੇ ਨਾਲ ਇਹ ਭਾਣਾ ਵਰਤ ਜਾਂਦਾ, ਇੱਥੇ ਚਾਹ ਪੀਣੇ ਰੁਕਦੇ ਆ ਕੇ ਜਦੋਂ ਸਾਡੀ ਗੱਡੀ ਇੱਥੇ ਆਉਂਦੇ, ਗਾੜੀ ਬ੍ਰੇਕ ਵੱਜਦੀ, ਐਮਰਜੈਂਸੀ ਗੱਡੀ ਨਹੀਂ ਰੁਕਦੀ, ਆਪਾਂ ਗੱਡੀ ਨੂੰ ਥੱਲੇ ਵਾਲੀ ਸਾਈਡ ਸੁੱਟਦੇ ਆ ਕਿ ਬਚਾਅ ਹੋ ਜੇ। ਮਤਲਬ ਤੁਸੀਂ ਲੋਕਾਂ ਨੂੰ ਬਚਾਉਣ ਵਾਸਤੇ ਜਿਹੜੀ ਗੱਡੀ ਆ ਉਹ ਥੱਲੇ ਸਿੱਟੀ ਸੀ? ਹਾਂਜੀ, ਕਾਰ ਹੀ ਉਧਰਲੀ ਸਾਈਡ, ਕਾਰ ਦੇ ਬਚਾਅ ਕਰਦੇ ਆ ਵੀ ਇਹ ਦੋਨਾਂ ਟਰੱਕਾਂ ਦੇ ਵਿਚਕਾਰ ਕਾਰ ਨਾ ਫਸ ਜੇ। ਠੀਕ ਹੈ ਜੀ। ਤੇ ਕੋਈ ਨੁਕਸਾਨ ਨਾ ਹੋ ਜੇ। ਠੀਕ ਹੈ। ਆਪਾਂ ਜਦੋਂ ਗੱਡੀ ਥੱਲੇ ਵਾਲੀ ਸਾਈਡ ਸੁੱਟਦੇ ਆ ਤੇ ਨੀਵੀਂ ਜਗ੍ਹਾ ਹੁੰਦੀ ਆ, ਗੱਡੀ ਪਲਟ ਜਾਂਦੀ। ਗੱਡੀ ਸਰ ਬਚਾਅ ਤੇ ਗੱਡੀ ਥੱਲੇ ਉਤਰ ਜਾਂਦੀ ਆ। ਗੱਡੀ ਪਲਟਣੀ ਵੱਡਾ ਤਗੜਾ ਕਾਰਨ ਨਹੀਂ ਹੁੰਦਾ, ਕੋਈ ਵੀ ਗਲਤੀਆਂ ਕਾਰਨ ਗੱਡੀ ਪਲਟ ਜਾਂਦੀ ਆ। ਉਹ ਕੋਈ ਐਡਾ ਮੈਟਰ ਨਹੀਂ ਰੱਖਦਾ, ਕਿਉਂ ਗੱਡੀਆਂ ਰੋਡ ਤੇ ਚੱਲਦੀਆਂ, ਵੱਜਦੀਆਂ ਵੀ ਆ, ਪਲਟਦੀਆਂ ਵੀ ਆ, ਸਾਰੇ ਕੰਮ ਹੁੰਦੇ ਆ। ਜਦੋਂ ਮੈਟਰ ਦੀ ਗੱਲ ਕਰੀਏ ਆਪਾਂ, ਤੇ ਗੱਡੀ ਪਲਟ ਜਾਣੀ ਤੋਂ ਬਾਅਦ
ਆਪਾਂ ਦਵਾਈ ਲੈਣ ਚੱਲ ਜਾਈਏ, ਜੋ ਮੰਨ ਲਓ ਵੀ ਸਾਡੇ ਬੰਦੇ ਦੀਆਂ ਲੱਤ ਟੁੱਟ ਜੇ, ਕੁਝ ਵੀ ਹੋ ਜੇ, ਆਪਾਂ ਗੱਡੀਆਂ ਛੱਡ ਕੇ ਵੀ ਚੱਲ ਜਾਂਦੇ। ਬਿਲਕੁਲ। ਇਲਾਜ ਤਾਂ ਪਹਿਲਾਂ ਹੁੰਦਾ ਨਾ, ਇਲਾਜ ਕਰਾਉਣ ਤਾਂ ਜਾਣਾ ਹੀ ਹੈ। ਹਾਂਜੀ, ਇਲਾਜ ਕਰਾਉਣ ਚੱਲ ਜਾਓ। ਮੰਨ ਲਓ ਕਿ ਆਪਾਂ ਬੰਦੇ ਨੂੰ ਕਿਸੇ ਨੂੰ ਯਾਰ ਦਰਦ ਹੋਣ ਡਈ ਆ, ਕਿਤੇ ਲਾਗੇ ਹੋਟਲ ਆ, ਉੱਥੇ ਚੱਲ ਜਾਂਦੇ ਆ, ਮਾੜਾ ਜਿਹਾ ਦਿਨ ਚੜੂਗਾ, ਆਪਣੀ ਗੱਡੀ ਦੇ ਲਾਗੇ ਆ ਜਾਾਂਗੇ, ਏਡੀ ਕੋਈ ਵੱਡੀ ਗੱਲ ਨਹੀਂ ਹੁੰਦੀ। ਕਿਉਂ ਆਪਾਂ ਨੂੰ 20 ਸਾਲ ਤੋਂ ਇਸੇ ਭਾਣੇ 'ਚ ਹੀ, ਇਸੇ ਕਾਰੋਬਾਰ 'ਚ ਹੀ ਚੱਲਦੇ ਆਉਂਦੇ। 40 ਸਾਲ ਸਾਡੇ ਡੈਡੀ ਨੇ ਧੰਦਾ ਕੀਤਾ, 20 ਸਾਲ ਸਾਨੂੰ ਹੋ ਗਏ, 22-23 ਸਾਲ ਆਪਾਂ ਇਸੇ ਧੰਦੇ 'ਚ ਹੀ ਨਿਕਲਦੇ ਆਉਂਦੇ। ਕਿ ਬਚਪਨਾ ਸਾਡਾ ਵੀ ਸਾਡੇ ਡੈਡੀ ਉਹਨਾਂ ਨਾਲ ਹੀ ਨਿਕਲਿਆ ਹੁੰਦਾ ਵਾ। ਤੇ ਉਹ ਜਿਹੜਾ ਡਰਾਈਵਰ ਦਾ ਪੁੱਤ ਹੁੰਦਾ ਉਹ ਜਮਾਂਦਰੂ ਡਰਾਈਵਰ ਹੀ ਹੁੰਦਾ ਵਾ, ਉਹਨੂੰ ਸਾਰੀ ਕਹਾਣੀਆਂ ਦਾ ਪਤਾ ਹੀ ਹੁੰਦਾ। ਤੇ ਜਦੋਂ ਅੱਜ ਤੱਕ ਸਾਡੇ ਨਾਲ ਗੱਡੀਆਂ ਐਕਸੀਡੈਂਟ ਵੀ ਹੋਈਆਂ, ਡਰਾਈਵਰਾਂ ਦੀਆਂ ਲੱਤਾਂ ਵੀ ਟੁੱਟੀਆਂ, ਪਰ ਇਹੋ ਜਿਹਾ ਕਾਰਨਾਮਾ ਅਸੀਂ ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ ਵੀ ਗੱਡੀਆਂ ਵੱਜ ਗਈਆਂ ਤੇ ਲੋਕਾਂ ਨੇ ਇਸ ਤਰ੍ਹਾਂ ਮਤਲਬ ਜਿਹੜਾ ਉਹਨੂੰ ਖਾਲੀ ਕਰਤਾ ਉਸ ਤੋਂ ਬਾਅਦ। ਹਾਂਜੀ, ਜਦੋਂ ਆਪਾਂ ਗੱਡੀ ਆ ਕੇ ਦੇਖਦੇ ਹਾਂ, ਅਚਾਨਕ ਇੱਕ ਮੁੰਡਾ ਵੀਡੀਓ ਬਣਾਉਣ ਡਿਆ ਹੁੰਦਾ, ਉਹ ਰੋਕਣ ਡਿਆ ਵੀ ਹੁੰਦਾ ਲੋਕਾਂ ਨੂੰ, ਪਰ ਉਹ ਵੀ ਨਹੀਂ। ਜਦੋਂ ਆਪਾਂ ਲਾਗੇ ਆ ਜੰਨੇ, ਆਪਾਂ ਵੀ ਰੋਕਣ ਦੀ ਕੋਸ਼ਿਸ਼ ਕਰਦੇ, ਪਰ ਲੋਕ ਰੁਕਦੇ ਨਹੀਂ। ਅੱਛਾ, ਤੁਹਾਡੇ ਰੋਕਣ ਦੇ ਬਾਵਜੂਦ ਵੀ ਕੋਈ ਰੁਕਿਆ ਨਹੀਂ? ਨਹੀਂ, ਕੋਈ ਨਹੀਂ ਰੁਕਦਾ। ਫਿਰ ਆਪਾਂ ਵੀ ਸਮਝ ਜਾਂਦੇ ਵੀ ਜਿੱਥੇ 700 ਪੇਟੀ ਚੱਲ ਗਈ, 100-150 ਰਹਿ ਗਈ ਆ, ਹੁਣ ਇਹਨਾਂ ਨੂੰ ਰੋਕ ਕੇ ਕੀ ਕਰਨਾ, ਲੈ ਜਾਓ ਭਰਾ ਇਹ ਵੀ। ਅੱਛਾ। ਤੇ ਤੁਹਾਡੀ ਮਾਲਕਾਂ ਨਾਲ ਹੁਣ ਕੀ ਗੱਲ ਹੋਈ ਹੈ? ਜਿਹੜੇ ਵਪਾਰੀ ਦਾ ਇਹ ਮਾਲ ਸੀਗਾ, ਜਿਹੜੇ ਵਪਾਰੀ ਦਾ ਫਰੂਟ ਸੀਗਾ, ਉਸ ਵਪਾਰੀ ਨੇ ਹੁਣ ਤੁਹਾਡੇ ਨਾਲ ਕਿਸ ਤਰ੍ਹਾਂ ਦੀ ਗੱਲ ਕੀਤੀ ਆ? ਕਿਉਂਕਿ ਵਪਾਰੀ ਦੇਖੋ ਜੀ, ਵਪਾਰੀ ਕਹਿ ਰਿਹਾ ਜੀ ਮੇਰਾ 11 ਲੱਖ ਦਾ ਮਾਲ ਹੈ ਜੀ, 2,65,000 ਰੁਪਏ ਸਾਡਾ ਹੀ ਕਿਰਾਇਆ ਹੈ ਜੀ। ਕਿਰਾਇਆ ਤੇ ਜਦੋਂ ਗੱਡੀ ਪਲਟ ਗਈ, ਕਿਰਾਇਆ ਤੇ ਮਿੱਟੀ ਗਈ ਜੀ। ਹਾਂਜੀ, ਤੇ ਜਦੋਂ ਨਹੀਂ ਜੀ, ਇਹ ਨਹੀਂ ਹੈ। ਜਦੋਂ ਗੱਡੀ ਪਲਟ ਜਾਂਦੀ ਆ, ਕਿਰਾਇਆ ਤੇ ਸਾਡੇ ਮਿੱਟੀ ਹੋ ਜਾਂਦੇ ਆ, ਆਪਾਂ ਕਿਰਾਇਆ ਤੇ ਚਲੋ ਮੰਨਦੇ ਹੀ ਨਹੀਂ ਜੀ। ਪਰ ਸਰ ਆਪਾਂ ਇਸ ਗੱਲ ਨੂੰ ਚੀਜ਼ ਗਿਣਦੇ ਆ ਵੀ ਜਿਹੜਾ ਮਾਲ ਦਾ ਨੁਕਸਾਨ ਹੋਇਆ, ਵੀ ਅੱਜ ਅਸੀਂ ਵੀਡੀਓ ਵਾਇਰਲ ਨਾ ਹੁੰਦੀ ਤੇ ਸਾਨੂੰ ਪੁਲਿਸ ਨੇ ਕੋਈ ਸਬੂਤ ਨਹੀਂ ਦੇਣਾ, ਤੇ ਜੇ ਵੀਡੀਓ ਵਾਇਰਲ ਹੋਈ ਤੇ ਪੁਲਿਸ ਸਾਨੂੰ ਲੋਕਾਂ ਨੇ ਸਾਥ ਦਿੱਤਾ, ਤੇ ਪੁਲਿਸ ਨੇ ਵੀ ਸਾਡਾ ਤਾਈਓ ਸਾਥ ਦਿੱਤਾ। ਬਿਲਕੁਲ। ਤੇ ਬਹੁਤ ਸਾਰੇ ਲੋਕਾਂ ਨੇ ਤੁਹਾਡੀ ਮਦਦ ਦੀ ਅਪੀਲ ਵੀ ਕੀਤੀ ਹੈ, ਕਿਉਂਕਿ ਅਸੀਂ ਵੀ ਤੁਹਾਡਾ ਜਿਹੜਾ ਨੰਬਰ ਪਾਵਾਂਗੇ, ਉੱਥੇ ਫਲੈਸ਼ ਕਰਾਂਗੇ। ਬਹੁਤ ਸਾਰੇ ਬਾਹਰੋਂ ਜਿਹੜੇ ਸਾਡੇ ਵੀਰ ਨੇ, ਦਾਨੀ ਸੱਜਣ ਨੇ, ਵੀਰਾਂ ਦਾ ਬਾਹਰੋਂ ਕਾਲ ਵੀ ਆ ਰਹੀ ਆ, ਸਹਿਯੋਗ ਵੀ ਦੇ ਰਹੇ ਆ ਵੀਰ, ਜਿੰਨੇ ਜੋਗੇ ਹੈਗੇ ਆ ਕਰ ਵੀ ਰਹੇ ਆ ਮਦਦ। ਕੁਝ ਵੀਰਾਂ ਦਾ ਆਇਆ ਵੀ ਆ ਵੀ 1-2 ਦਿਨਾਂ ਤੱਕ ਆਪਾਂ ਤੁਹਾਡੀ ਮਦਦ ਕਰਾਂਗੇ। ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਜਿਹੜੇ ਚੱਕਣ ਵਾਲੇ ਆ? ਚਲੋ ਉਹ ਤਾਂ ਲੈ ਗਏ, ਉਹਨਾਂ ਦਾ ਜ਼ਮੀਰ ਹੀ ਉਦਾਂ ਸੀ, ਕਿਉਂਕਿ ਪੰਜਾਬੀ ਕੌਮ ਹੈ ਜਿਹੜੀ, ਉਹ ਲੰਗਰ ਲਾਉਣ ਵਾਲੀ, ਲੋਕਾਂ ਦੇ ਢਿੱਡ ਭਰਨ ਵਾਲੀ ਕੌਮ ਆ। ਪਰ ਵੀਰ ਜੀ, ਜੇ ਅਸੀਂ ਬਾਹਰਲੀਆਂ ਸਟੇਟਾਂ 'ਚ ਜਾਂਦੇ ਆ ਨਾ, ਅਸੀਂ ਫਖਰ ਨਾਲ ਜੀਨੇ ਆ ਸਰ ਵੀ ਸਾਡੀ ਪੰਜਾਬ, ਯਾਰ ਅਸੀਂ ਪੰਜਾਬ ਦੇ ਰਹਿਣ ਵਾਲੇ ਆ। ਓਏ ਸਾਡੇ ਪੰਜਾਬੀ ਝੁਕਣਾ ਨਹੀਂ ਜਾਣਦੇ, ਝੁਕਾਉਣਾ ਜਾਣਦੇ ਆ। ਸ਼ੁਰੂ ਤੁਹਾਡੇ ਪਰਿਵਾਰਾਂ ਨਾਲ ਹੀ ਚੱਲਦੀਆਂ ਆਈਆਂ, ਦਾਦੇ, ਅਸੀਂ ਵੀ ਵਧੀਆ ਫੈਮਿਲੀ ਤੋਂ ਬਿਲੋਂਗ ਕਰਦੇ ਆ। ਚਲੋ ਗਰੀਬੀ ਅਮੀਰੀ ਤੇ ਰੱਬ ਦੇ ਰੰਗ ਆ, ਇਹਦੇ ਆ ਕੀ ਚੱਲ ਗਈ, ਇਹਦੇ ਬਣਿਆ ਹੀ ਆ। ਪਰ ਇਹ ਨਹੀਂ ਕਿ ਕੋਈ ਗਰੀਬ ਆਪਣੀ ਮਿਹਨਤ ਕਰ ਰਿਹਾ ਤੇ ਉਹਨੂੰ ਖੋਲੋ, ਉਹਨੂੰ ਲੁੱਟ ਲੈਣਾ, ਉਹ ਕੋਈ ਐਡੀ ਵੱਡੀ ਗੱਲ ਨਹੀਂ ਹੁੰਦੀ। ਮਿਹਨਤ ਕਰਨਾ ਪੰਜਾਬੀਆਂ ਦਾ ਕਿੱਤਾ ਵਾ ਸਰ ਇੱਕ। ਬਾਕੀ ਉਹਨਾਂ ਵੀਰਾਂ ਨੂੰ ਕੀ ਕਹਿਣਾ, ਜਿਹੜੇ ਵੀਰ ਮਦਦ ਭੇਜ ਰਹੇ ਆ, ਜਿਹੜੇ ਵੀਰਾਂ ਨੇ ਤੁਹਾਡੀ ਸਪੋਰਟ ਕੀਤੀ ਹੈ ਜਾਂ ਤੁਹਾਨੂੰ ਹਾਮੀ ਭਰੀ ਹੈ? ਵੇਖੋ, ਇੱਕ ਜਿਹੜਾ ਪੰਜਾਬ ਦਾ ਪੰਜਾਬੀ ਹੁੰਦਾ ਵਾ ਨਾ, ਜੇ ਸਾਡੇ ਲੋਕ ਦਿੱਲੀ ਧਰਨੇ ਤੇ ਜੀਏ ਆ ਤੇ ਉਹ ਬਾਹਰਲੀਆਂ NRI ਭਰਾਵਾਂ ਕਰਕੇ ਜੀਏ ਆ, ਤੇ ਜੇ ਅਸੀਂ ਜਿੱਤ ਕੋਈ ਪ੍ਰਾਪਤ ਕੀਤੀ ਆ, ਉਹ ਸਾਡੇ ਭਰਾਵਾਂ ਨੇ ਕਰਾਈ ਆ, ਸਾਨੂੰ NRI ਭਰਾਵਾਂ ਨੇ ਜੀ। ਅਸੀਂ ਉਹਨਾਂ ਨੂੰ ਭਰਾਵਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਜੇ ਤੁਸੀਂ ਸਾਥ ਦਿੰਦੇ ਆਏ ਜੋ ਗਰੀਬਾਂ ਦੇ, ਤੇ ਤਾਈਓ ਪੰਜਾਬੀ ਭਰਾ ਸਿਰ ਚੌੜਾ ਕਰ ਸਕਦੇ ਆ। ਜੇ ਤੁਸੀਂ ਸਾਥ ਦੇਣਾ ਛੱਡ ਦੋਗੇ ਤੇ ਸਾਡੇ ਪੰਜਾਬੀ ਭਰਾ ਸਿਰ ਨਹੀਂ ਚੌੜਾ ਕਰ ਸਕਦੇ, ਬਾਹਾਂ ਨਹੀਂ ਖਿਲਾਰ ਸਕਦੇ। ਅਸੀਂ ਬਾਹਾਂ ਖਿਲਾਰਦੇ ਆ ਆਪਣੇ ਭਰਾਵਾਂ ਦੇ ਸਿਰ ਤੇ। ਕੁਲਜਿੰਦਰ, ਬਹੁਤ ਧੰਨਵਾਦ, ਤੁਸੀਂ ਸਾਰੀ ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਹੈ, ਸ਼ੁਕਰੀਆ। ਹਾਂਜੀ ਸਰ, ਥੈਂਕ ਯੂ ਸਰ। ਤੁਸੀਂ ਮੈਨੂੰ ਇਹ ਦੱਸੋ ਵੀ ਉਸ ਦਿਨ ਪੂਰਾ ਵੀ ਜਿਹੜੀ ਘਟਨਾ ਕੀ ਵਾਪਰੀ ਸੀ, ਉਹਦੇ ਬਾਰੇ ਕੀ ਹੋਇਆ, ਕੀ ਸੀਗਾ? ਵੀਰ ਜੀ, ਆਪਾਂ ਆ ਰਹੇ ਹਾਂ 4:30 ਵਜੇ, ਆਪਣਾ ਲੁਧਿਆਣੇ ਵਾਲਾ ਟੋਲ 12:22 ਤੇ ਪਾਸ ਕਰਦਾ ਵਾਂ ਮੈਂ। ਠੀਕ ਹੈ ਜੀ। ਤੁਰਿਆ ਹੀ ਆਉਂਦਾ, ਰੁਕਿਆ ਇੱਕ ਜਗ੍ਹਾ ਮੰਜੀ ਸਾਹਿਬ ਚਾਹ ਪੀਂਦਾ ਵਾਂ। ਮੰਜੀ ਸਾਹਿਬ ਤੋਂ ਬਾਅਦ ਮੈਂ ਇਕੱਲਾ ਹੀ ਬੰਦਾ, ਇੱਕ ਡਰਾਈਵਰ ਨਾਲ ਹੈ ਨਹੀਂ, ਮੁੰਡਾ ਕਨੈਕਟਰ ਹੀ। ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਸਰਹੰਦ ਪਾਰ ਕਰਕੇ ਫਿਰ ਚਾਹ ਪੀਂਦੇ ਆ। ਠੀਕ ਹੈ ਜੀ। ਕਿਉਂ ਸਾਡੇ ਨਾਲ ਇੱਕ ਗੱਡੀ ਹੋਰ ਹੁੰਦੀ ਆ ਸੇਬਾਂ ਵਾਲੀ, ਇਕੱਠੇ ਹੀ ਹੁੰਦੇ ਆਪਾਂ ਅੱਗੇ ਪਿੱਛੇ। ਹਾਂਜੀ। ਜਦੋਂ ਆਪਾਂ ਪੰਜਾਬ 'ਚ ਸ੍ਰੀਨਗਰ ਤੋਂ ਪੰਜਾਬ ਐਂਟਰ ਕਰਦੇ ਆ ਨਾ, ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਵਾ, ਤੁਹਾਡੀ ਨੌਲੇਜ 'ਚ ਸਾਰੀ ਜਾਣਕਾਰੀ
ਮੇਰੇ ਬਾਰੇ ਕੋਈ ਗਲਤ ਅਫਵਾਹ ਆ ਜਾਂਦੀ ਆ ਕਿਸੇ ਨੂੰ, ਪੁਲਿਸ ਮਹਿਕਮੇ ਨੂੰ, ਹਾਂਜੀ ਕਿ ਇਹ ਬੰਦਾ ਜੀ ਸ੍ਰੀਨਗਰ ਤੋਂ ਹਥਿਆਰ ਲਿਆ ਕੇ ਸਪਲਾਈ ਕਰ ਰਿਹਾ ਅੱਛਾ ਜਾਂ ਭੁੱਕੀ ਲਿਆ ਕੇ ਸਪਲਾਈ ਕਰ ਰਿਹਾ। ਅੱਛਾ, ਇਹ ਇਨਫੋਰਮੇਸ਼ਨ ਤੁਹਾਡੇ ਬਾਰੇ ਸੀਗੀ? ਹਾਂਜੀ। ਅੱਛਾ ਜੀ। ਜਦੋਂ ਮੈਂ ਪੰਜਾਬ 'ਚ ਦੀਨਾਨਗਰ ਇੰਟਰ ਕਰਦਾ, ਮੈਨੂੰ SBCA ਸਟਾਫ ਅੰਮ੍ਰਿਤਸਰ ਚੁੱਕ ਲੈਂਦਾ ਮਾਲ ਮੰਡੀ। ਠੀਕ ਹੈ ਜੀ। ਮੇਰੇ ਬਾਰੇ ਮਤਲਬ ਬਹੁਤ ਗੱਲਾਂ ਹੋਈਆਂ, ਕਿਸੇ ਨੇ ਕੀਤੀਆਂ ਝੂਠੀਆਂ, ਪਰ ਅਸੀਂ ਸੱਚੇ ਆਂ, ਪ੍ਰਮਾਤਮਾ ਸਾਡਾ ਸੱਚਾ ਵਾ। ਅਸੀਂ ਇਹੋ ਜਿਹਾ ਕੰਮ ਕਰਦੇ ਨਹੀਂ ਹੈਗੇ। ਠੀਕ ਹੈ ਜੀ। ਮਾਲ ਡਰਾਈਵਰ ਬੰਦੇ ਥੋੜਾ ਬਹੁਤਾ ਖਾਂਦੇ ਆ, ਉਹ ਰੱਖਦੇ ਆ ਅਸੀਂ, ਉਹ ਆਪਾਂ ਸਾਰਿਆਂ ਦੇ ਸਾਹਮਣੇ ਵੀ ਕਹਿੰਦੇ ਵੀ ਖਾਂਦੇ ਆ, ਰੱਖਦੇ ਆ ਜੀ। ਉਹ ਜਦੋਂ ਆਪਾਂ ਨੂੰ ਚੁੱਕ ਲੈਂਦੀ ਆ ਪੁਲਿਸ, ਆਪਾਂ ਨੂੰ ਚੁੱਕਣ ਤੋਂ ਬਾਅਦ ਸਰ ਲੈ ਜਾਂਦੀ ਆ ਅੰਮ੍ਰਿਤਸਰ। ਸਾਡੇ ਫੋਨ ਬੰਦ ਕੀਤੇ ਜਾਂਦੇ ਆ ਦੋਨਾਂ ਜਣਿਆਂ ਦੇ, ਸਾਡੀ ਗੱਡੀ ਵੀ ਲੈ ਜਾਂਦੇ ਆ ਤੇ ਆਪਾਂ ਨੂੰ ਵੀ ਲੈ ਜਾਂਦੇ ਆ। ਠੀਕ ਹੈ ਜੀ। ਆਪਾਂ ਨੂੰ 2 ਦਿਨ ਬਾਅਦ ਗੱਡੀ, ਆਪਾਂ ਨੂੰ ਕਹਿੰਦੇ ਕੁਛ ਨਹੀਂ ਪੁਲਿਸ ਵਾਲੇ, ਨਾ ਮਾਰਦੇ ਆ ਨਾ ਕੁੱਟਦੇ, ਵੀ ਤੇਰੇ ਬਾਰੇ ਖਬਰ ਮਿਲੀ ਆ, ਇਹ ਖਬਰ ਸੱਚ ਹੋਈ ਠੀਕ ਹੈ, ਝੂਠ ਹੋਈ ਤੈਨੂੰ ਛੱਡ ਦਾਂਗੇ। ਪੁੱਛਗਿੱਛ ਵਾਸਤੇ ਉਹਨਾਂ ਨੇ ਤੁਹਾਨੂੰ ਰੱਖਿਆ ਉੱਥੇ? ਹਾਂਜੀ, ਗੱਡੀ ਪੁੱਛ ਕੇ ਸਾਨੂੰ ਪੁੱਛਗਿੱਛ ਵੀ ਕੀਤੀ, ਤੁਹਾਨੂੰ ਸਾਡੀ ਗੱਡੀ ਵੀ ਸੇਫ ਖਾਲੀ ਕਰਕੇ ਚੈੱਕ ਕੀਤੀ, ਬਕਾਇਦਾ ਸਾਡੇ ਕੋਲ ਵੀਡੀਓ ਵੀ ਆ, ਲਿਖਤੀ ਪ੍ਰੂਫ ਵੀ ਹੈਗਾ ਪੁਲਿਸ ਦਾ। ਠੀਕ ਹੈ ਜੀ। ਖਾਲੀ ਕਰਕੇ ਲੋਡ ਕਰਕੇ ਚੱਲਦੇ ਆਪਾਂ, ਰਾਤ ਨੂੰ 9 ਵਜੇ ਗੱਡੀ ਲੋਡ ਕਰਕੇ ਆਪਣੇ ਆ ਜਾਂਦੇ ਆ। ਠੀਕ ਹੈ ਜੀ। ਆ ਜਾਂਦੇ ਆ ਆਪਾਂ ਮਿਸਤਰੀ ਦੀ ਦੁਕਾਨ ਤੇ ਗੱਡੀ ਦਾ ਕੰਮ ਕਰਾਉਨੇ ਆ, ਉਸ ਤੋਂ ਬਾਅਦ ਅਗਲੀ ਰਾਤ ਨੂੰ ਘਰੋਂ ਨਿਕਲਦੇ ਆ, ਜਿੱਦਾਂ ਹੀ ਆਪਾਂ ਤੁਰਦੇ ਆ, ਆ ਕੇ ਸਾਡੇ ਨਾਲ ਇਹ ਭਾਣਾ ਵਰਤ